ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ। ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ। ਕਿਹੜਾ ਸੀਸੀਟੀਵੀ, ਕਿਹੜਾ ਅੱਜ ਕੱਲ੍ਹ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ। ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਆ, ਇਹਨਾਂ ਦੀ ਗੱਲ ਮੰਨ ਲਈ। ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇ ਦਿੱਤੀ? ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ, ਉਹ ਦੋਸ਼ੀ ਨਹੀਂ। ਹੋਰ ਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ? ਕਿਤੇ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਜਾਵੇ ਜਿਹੜਾ ਮੁੱਦਾ? ਨਹੀਂ, ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਰੀਏ। ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ, ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਾਈਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀ ਕਾਂਡ ਹੋ ਜਾਂਦਾ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀ ਕਾਂਡਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਹੈ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ, ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ। ਕਿ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ। ਗੋਲੀ ਕਾਂਡ ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ। ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ। ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ ਬਾਈਬਲ ਕਲਾਂ ਦੇ ਵਿੱਚ, ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿੱਤੇ ਕੋਈ ਜੱਜਮੈਂਟ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਕੀ ਆ ਕਿ ਪੰਜਾਬ ਦੇ ਨਾਲ ਹਮੇਸ਼ਾ ਧੱਕੇ ਹੁੰਦੇ ਆਏ ਨੇ। ਪੰਜਾਬ ਨੂੰ ਹਮੇਸ਼ਾ ਫਿਰਕਾ ਪ੍ਰਸਤ, ਅੱਤਵਾਦ, ਖਾਲਿਸਤਾਨ ਦੇ ਨਾਂ ਨਾਲ ਪੁਕਾਰਿਆ ਗਿਆ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ, ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ, ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਹਿੰਮਤ ਹੈ ਤਾਂ ਲੱਭ ਲਓ। ਅਜਿਹੇ ਜਿਹੜੇ ਸਲੋਗਨ ਨੇ ਉਹ ਕੰਧਾਂ ਦੇ ਉੱਪਰ ਲਿਖੇ ਜਾਂਦੇ ਨੇ, ਤੇ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾਂਦਾ, ਤੇ ਸਮਾਂ ਪੈ ਕੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ। ਬਾਈਬਲ ਕਲਾਂ ਗੋਲੀ ਕਾਂਡ ਹੁੰਦਾ, ਬੜਾ ਕੁਛ ਜਿਹੜਾ ਕਿ ਉਸ 2015 ਦੇ ਨਾਲ ਜੁੜਿਆ ਹੋਇਆ। ਤਾਂ ਸਾਡੇ ਨਾਲ
ਭਾਈ ਸਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਨੇ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਜਿਹੜੇ ਕਿ ਬਹਿਮਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ 14/10/2015 ਨੂੰ। ਤਾਂ ਅਸੀਂ ਸਖਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਬੜੇ ਲੰਬੇ ਆਸਰੇ ਬਾਅਦ ਪਹੁੰਚੇ ਆ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਈ। ਸ਼ੁਰੂਆਤ ਇੱਥੋਂ ਹੀ ਕਰ ਲਈਏ। ਤਸਵੀਰ ਸਾਡੇ ਸਾਹਮਣੇ ਪਈ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਿਆਂ ਦਾ ਜਿਹੜਾ ਕਿ ਗੋਲੀकांड ਹੁੰਦੀ ਹੈ ਜਦੋਂ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ। ਬਿਲਕੁਲ ਗੱਲ ਇਹ ਜਦੋਂ ਤੁਸੀਂ ਸ਼ੁਰੂ ਕੀਤੀ ਆ 14 ਅਕਤੂਬਰ 2015 ਦੀ ਆ ਜੀ, ਪਰ ਇਹਦੇ ਪਿੱਛੇ ਦਾ ਜਿਹੜਾ ਘਟਨਾਕ੍ਰਮ 1 ਜੂਨ 2015 ਤੋਂ ਸ਼ੁਰੂ ਹੋ ਗਿਆ ਸੀ। ਪੰਥ ਦੁਖੀਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲੇ ਤੋਂ ਸਰੂਪ ਚੋਰੀ ਕਰ ਲਏ ਜਾਂਦੇ ਆ, ਜਿਹਦੇ ਸੰਦਰਭ ਦੇ ਵਿੱਚ 2 ਮਹੀਨੇ 2.5 ਮਹੀਨੇ ਸਰੂਪ ਗਾਇਬ ਰਹਿੰਦੇ ਆ ਤੇ ਉਹਦੇ ਵਿੱਚ ਲਲਕਾਰ ਕੇ ਉਹਨਾਂ ਵੱਲੋਂ ਬੇਅਦਬੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਆ। ਉਸ ਬੇਅਦਬੀਆਂ ਦੇ ਦੌਰ ਦੇ ਵਿੱਚ ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਜਾਂਦੇ ਆ ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਹਿਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀकांड ਹੋ ਜਾਂਦਾ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀकांड ਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਜੀ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਦੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ, ਸਿਰਫ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਨਾਲ, ਕਿਉਂਕਿ ਉਹਨਾਂ ਨੇ ਇਨਸਾਫ ਨਹੀਂ ਕੀਤਾ ਇਸ ਵਿਸ਼ੇ ਦੇ ਉੱਤੇ। ਉਸ ਤੋਂ ਬਾਅਦ ਸਿੱਟਾਂ ਬਣਦੀਆਂ, ਖਾਰਜ ਹੁੰਦੀਆਂ, ਰਿਪੋਰਟਾਂ ਨਵੀਆਂ ਬਣਦੀਆਂ, ਫਿਰ ਉਹਦੇ ਚੋਂ ਇਹ 2022 ਵਾਲੀ ਸਰਕਾਰ 24 ਘੰਟੇ 'ਚ ਇਨਸਾਫ ਦੇਣ ਵਾਲੀ ਸਰਕਾਰ ਨਿਕਲ ਕੇ ਆਉਂਦੀ ਆ, ਜਿਹਦੇ ਨੁਮਾਇੰਦੇ ਪਿਛਲੇ 10 ਸਾਲ ਤੋਂ ਮੈਂ ਕਹੂੰਗਾ, ਕਿਉਂਕਿ 10ਵਾਂ ਸਾਲ ਬੇਅਦਬੀ ਨੂੰ ਸ਼ੁਰੂ ਹੋ ਚੁੱਕਿਆ। 2015 ਤੋਂ ਲੈ ਕੇ ਹਰ ਇੱਕ ਸਿੱਖ ਪ੍ਰੋਟੈਸਟ ਦੇ ਵਿੱਚ, ਹਰ ਇੱਕ ਬੇਅਦਬੀ ਵਾਲੇ ਪ੍ਰੋਟੈਸਟ ਦੇ ਵਿੱਚ ਇੱਥੋਂ ਦੀ ਸਰਕਾਰ ਦੇ ਨੁਮਾਇੰਦੇ ਕੂਕ ਕੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ, ਸਾਨੂੰ ਪਾਵਰਾਂ ਬਖਸ਼ਣ, ਅਸੀਂ ਇਹਦਾ ਇਨਸਾਫ ਕਰਾਂਗੇ, ਅਸੀਂ ਇਸ ਦੇ ਉੱਤੇ ਜਿਹੜੇ ਅਸਲ ਦੋਸ਼ੀ ਉਹਨਾਂ ਤੇ ਕਾਰਵਾਈਆਂ ਕਰਾਂਗੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ। ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ, ਕਿਉਂਕਿ ਇੱਕ ਦੋਸ਼ੀ ਵੱਲੋਂ ਬਹਿਬਲ ਕਲਾਂ ਦੇ ਵਿੱਚ ਕੇਸ ਦੇ ਕੋਟਕਪੂਰਾ ਕੇਸ ਦੇ ਵਿੱਚ ਅਰਜ਼ੀ ਲਾਈ ਜਾਂਦੀ ਆ ਇਸ ਕੋਰਟ ਦੇ ਵਿੱਚ। ਤਾਂ ਸਰਕਾਰ ਦੀ ਕਮੀਨਗੀ, ਸਰਕਾਰ ਦਾ ਨਿਕੰਮਾਪਣ ਦੇਖੋ ਵੀ। ਇੱਕ ਪਾਸੇ ਤਾਂ ਕਹਿੰਦੇ ਕੋਡ ਆਫ ਕੰਡਕਟ ਲੱਗਿਆ, ਜੇ ਸਾਡੇ ਵਰਗੇ ਨੇ ਕਿਸੇ ਅਰਜ਼ੀ ਦੀ ਗੱਲ ਕਰ ਲਈ ਵੀ ਸਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਕੀ ਹੋਣਾ ਚਾਹੀਦਾ ਜਾਂ ਉੱਥੇ ਸਰਕਾਰ ਕੀ ਭੂਮਿਕਾ ਨਿਭਾ ਰਹੀ ਆ, ਤਾਂ ਉੱਥੇ ਤਾਂ ਜਵਾਬ ਇਹ ਆਉਂਦਾ ਵੀ ਕੋਡ ਆਫ ਕੰਡਕਟ ਲੱਗਿਆ, ਵੀ ਇੱਥੇ ਨਹੀਂ ਕੁਝ ਹੋ ਸਕਦਾ। ਤੇ ਜਦੋਂ ਇੱਕ ਦੋਸ਼ੀ ਦੀ 2 ਮਹੀਨੇ ਪਹਿਲਾਂ ਲੱਗੀ ਹੋਈ ਅਰਜ਼ੀ, ਕੋਡ ਆਫ ਕੰਡਕਟ ਤੋਂ ਪਹਿਲਾਂ ਦੀ ਲੱਗੀ ਹੋਈ ਅਰਜ਼ੀ, ਉਹਨੂੰ ਚੱਲਦੇ ਹੋਏ ਕੋਡ ਆਫ ਕੰਡਕਟ ਦੇ ਵਿੱਚ ਅਦਾਲਤਾਂ ਉਹਨੂੰ ਸਵੀਕਾਰ ਕਰਦੀਆਂ, ਉਹਦੇ ਪੱਖ 'ਚ ਫੈਸਲੇ ਦਿੰਦੀਆਂ, ਚੱਕ ਕੇ ਕੇਸ ਟ੍ਰਾਂਸਫਰ ਕਰ ਦਿੰਦੀਆਂ। ਕਿੱਡੀ ਕਮੀਨਗੀ ਤੇ ਉਤਰੇ ਆ। ਉਸ ਤੋਂ ਪਹਿਲਾਂ ਬੇਅਦਬੀ ਦੇ ਸਬੰਧ ਦੇ ਵਿੱਚ ਸਰਸੇ ਵਾਲੇ ਨਾਲ ਸੌਦਾ ਕੀਤਾ ਜਾਂਦਾ ਇਹਨਾਂ ਦਾ, ਉਹਦੀਆਂ ਵੋਟਾਂ ਦੇ ਲਈ। ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਸੇ ਵਾਲੇ ਦਾ ਕੇਸ, ਜਿਹਦੇ ਚੋਂ ਮੁੱਖ ਦੋਸ਼ੀ ਆ ਬੇਅਦਬੀ ਦਾ ਕੇਸ, ਫਰੀਦਕੋਟ ਦੀ ਅਦਾਲਤ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਜਾਂਦਾ। ਉਸੇ ਲੀਹ ਦੇ ਉੱਤੇ ਗੋਲੀकांड ਦਾ ਵੀ ਜਾਂਦਾ। ਤਾਂ ਵੋਟਾਂ ਤੋਂ ਚੰਦ ਕੁ ਦਿਨ ਪਹਿਲਾਂ ਉਸ ਬਲਾਤਕਾਰੀ ਦੀਆਂ ਵੋਟਾਂ ਲੈਣ ਦੇ ਲਈ, ਉਹਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਦੇ ਲਈ ਉਹਨੂੰ 302 ਰਣਜੀਤ ਕਤਲकांड ਜਿਹੜਾ, ਜਿਹਦਾ ਮੁੰਡਾ ਅੱਜ ਵੀ ਰੌਲਾ ਪਾਉਂਦਾ ਵੀ ਜਿਹਦੇ 'ਚ ਸਜ਼ਾ ਭੁਗਤ ਰਿਹਾ ਸਰਸੇ ਵਾਲਾ 302 ਦੇ ਵਿੱਚ, ਉਹਨੂੰ ਬਰੀ ਕਰ ਦਿੱਤਾ ਜਾਂਦਾ ਜੀ। ਬਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਬੇਅਦਬੀ ਕਾਂਡ ਦੀ ਜਾਂ ਇਸ ਗੋਲੀकांड ਦੀ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਅਨੇਕਾਂ ਥਾਵਾਂ 'ਤੇ ਬੇਅਦਬੀਆਂ ਹੁੰਦੀਆਂ ਨੇ। ਸਖਰਾਜ ਸਿੰਘ
ਦੇ ਵੱਲੋਂ ਇੱਕ ਮੋਰਚਾ ਲਾਇਆ ਜਾਂਦਾ, ਉਹ ਮੋਰਚਾ ਚੱਕਣ ਦਾ ਕੀ ਕਾਰਨ ਸੀ ਜਾਂ ਇੱਕ ਪ੍ਰੈਸ਼ਰ ਪਾ ਕੇ ਚੁਕਾਇਆ? ਨਹੀਂ ਬਈ ਜੀ, ਮੋਰਚੇ ਦਾ ਅਸਲ 'ਚ ਨਾ ਜਦੋਂ ਆਪਾਂ ਸਟਾਰਟ ਕੀਤਾ ਉਦੋਂ ਇਸ ਗੱਲ ਨੂੰ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਕਨਵਿੰਸਿੰਗ ਪ੍ਰੋਬਲਮ ਇਹ ਗੱਲ ਦੀ ਰਹੀ ਆ ਕਿ ਅਸੀਂ ਇਹ ਮੋਰਚਾ ਤਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ। ਆਪਾਂ ਮੂੰਹ ਜ਼ਬਾਨੀ ਬੋਲਦੇ ਸੀ ਕਿ ਫਲਾਨੀ ਸਰਕਾਰ ਦੋਸ਼ੀ ਆ, ਪਰ ਕਾਗਜ਼ਾਂ 'ਚ ਕੋਈ ਨਹੀਂ ਸੀ ਕਿਉਂਕਿ ਰਿਪੋਰਟਾਂ ਖਾਰਜ ਹੋ ਚੁੱਕੀਆਂ ਸੀ। ਪਹਿਲੀ ਇਨਵੈਸਟੀਗੇਸ਼ਨ ਜਾਂਚ ਹੋਈ, ਉਹ ਖਾਰਜ ਹੋਈ ਆ। ਉਸ ਤੋਂ ਬਾਅਦ ਜਸਟਿਸ ਕਮਿਸ਼ਨ ਬਣਾਏ ਗਏ ਆ, ਕਮਿਸ਼ਨਾਂ ਦੇ ਉੱਤੇ ਕੋਈ ਉਹ ਨਹੀਂ ਗੱਲਾਂ ਹੋਈਆਂ। ਸੈੱਟਾਂ ਬਣੀਆਂ, ਸੈੱਟਾਂ ਦੇ ਉੱਤੇ ਕੋਈ ਨਹੀਂ ਹੋਈਆਂ, ਉਹਨਾਂ ਦੀਆਂ ਰਿਪੋਰਟਾਂ ਖਾਰਜ ਕਰ ਦਿੱਤੀਆਂ ਜਾਂਦੀਆਂ। ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ, ਉਦੋਂ ਕਿਸੇ ਸਿੰਗਲ ਬੰਦੇ ਦੇ ਖਿਲਾਫ ਆ ਜਿਹੜੀ ਮਤਲਬ ਕੋਟਕਪੂਰਾ ਜਿਹੜਾ ਚਲਾਨ ਆ ਜਾਂ ਬਹਿਬਲ ਕਲਾਂ ਦਾ ਚਲਾਨ ਆ, ਉਹ ਨਹੀਂ ਹੁੰਦਾ ਕਿਉਂਕਿ ਆਪਾਂ ਵਰਬਲੀ ਕਹਿ ਦਿੰਦੇ ਕਿ ਫਲਾਣੇ ਬੰਦੇ ਦੋਸ਼ੀ ਆ, ਪਰ ਅਦਾਲਤਾਂ ਦੇ ਵਿੱਚ ਜਦੋਂ ਲਿਖਤ 'ਚ ਜਾਊਗਾ ਫਿਰ ਦੋਸ਼ੀ ਉਹ ਬਣਦੇ ਆ। ਤਾਂ ਉਹ ਮੋਰਚਾ ਉਸ ਤੋਂ ਬਾਅਦ ਹੀ ਚੱਕਿਆ ਗਿਆ ਜਦੋਂ ਉਹ 'ਚ 10 ਤੋਂ 11 ਬੰਦਿਆਂ ਦੇ ਨਾਮ ਆਉਂਦੇ ਆ। ਉਹ 10-11 ਬੰਦਿਆਂ ਦੇ ਨਾਮ ਅਤੇ ਮੁੱਖ ਧਾਰਾ ਦੇ ਵਿੱਚ ਬੇਅਦਬੀ ਦੇ ਵਿੱਚ ਸਰਸੇ ਵਾਲੇ ਦਾ ਨਾਮ ਆਉਂਦਾ। 2 ਦੇ ਭਗੌੜਾ ਕਰਾਰ ਆ, 1 ਹੁਣ ਇਹਨਾਂ ਨੇ ਹਜੇ ਫੜਿਆ। ਪਰ ਗੱਲ ਆਪਾਂ ਜਦੋਂ ਮੋਰਚਾ ਚੱਕਦੇ ਆ ਜਾਂ ਮੋਰਚੇ ਦੇ ਐਂਡ ਵਾਲੇ ਦਿਨ ਗੱਲ ਹੁੰਦੀ ਆ ਤੇ ਉੱਥੇ ਇਹਨਾਂ ਦੇ ਵਿਧਾਇਕਾਂ ਵੱਲੋਂ ਇਹੀ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਲੜਾਈ ਦਾ ਜਿਹੜਾ ਪਹਿਲਾ ਸਟੈਪ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹ ਦੋਸ਼ੀ ਆ ਜਿਹੜੇ ਨੋਮੀਨੇਟ ਕਰਕੇ ਅਦਾਲਤ 'ਚ ਭੇਜ ਦਿੱਤੇ ਆ। ਅਗਲੀ ਲੜਾਈ ਜਿਹੜੀ ਅਦਾਲਤ 'ਚ ਆ, ਹੁਣ ਅਦਾਲਤ ਦੇ ਵਿੱਚ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਚੰਗਾ। ਸਰਕਾਰ ਚੁੱਪ ਰਹੀ, ਦੋਸ਼ੀਆਂ ਦੇ ਵਕੀਲਾਂ ਨੇ ਪੱਖ ਰੱਖ ਕੇ ਉਹ ਐਪਲੀਕੇਸ਼ਨਾਂ ਤੇ ਜੱਜਮੈਂਟਾਂ ਲਈਆਂ। ਤੇ ਜੇ ਸਰਕਾਰ ਚਾਹੁੰਦੀ, ਸਰਕਾਰ ਦੇ ਪੈਨਲ ਬਣਨੇ ਚਾਹੀਦੇ ਸੀ, ਤਕੜੇ ਵਕੀਲਾਂ ਦੀ ਟੀਮ ਬਣਨੀ ਚਾਹੀਦੀ ਸੀ, ਡੇ ਬਾਈ ਡੇ ਹੈਰਿੰਗ ਹੋਣੀ ਚਾਹੀਦੀ ਸੀ, ਜਿਹੜਾ ਫਾਸਟ ਟਰੈਕ ਕੋਰਟ ਜਿਹੜੇ ਉਹ ਚੱਲਣੇ ਚਾਹੀਦੇ ਸੀ। ਪਰ ਸਰਕਾਰ ਉੱਥੇ ਚੁੱਪ ਰਹਿੰਦੀ ਆ ਕਿਉਂਕਿ ਉਹਨਾਂ ਦੀ ਦੋਸ਼ੀਆਂ ਦੇ ਨਾਲ ਮਿਲੀ ਭੁਗਤੇ ਹੋ ਜਾਂਦੀ ਹੈ ਵੀ ਉਹਨਾਂ ਨੇ ਬਚਾਉਣਾ ਹੀ ਆ। ਲੋਕ ਸੜਕਾਂ ਤੇ ਬੈਠੇ ਤੇ ਪ੍ਰੈਸ਼ਰ ਬਿਲਡ ਕਰਕੇ ਮੰਨ ਲਓ ਨਾ ਪਾਤੇ ਆ, ਪਰ ਉਹਨਾਂ ਨੂੰ ਕਿਸੇ ਤਰੀਕੇ ਤਾਂ ਬਾਹਰ ਕੱਢਣਾ ਹੀ ਆ। ਫਿਰ ਉਹ ਹੁਣ ਇਸ ਪਾਸਿਓਂ ਆ ਜਿਹੜੇ ਉਹ ਸੰਨ ਲਾ ਰਹੇ ਆ ਦੋਸ਼ੀਆਂ ਨੂੰ ਬਚਾਉਣ ਵਾਲੇ ਪਾਸੇ। ਇਸ ਪਾਸੇ ਜ਼ੋਰਾ ਸਿੰਘ ਵਾਲੀ ਜਿਹੜੀ ਰਿਪੋਰਟ ਆਈ ਸੀ ਉਸ ਦੇ ਵਿੱਚੋਂ ਕੁਛ ਨਿਕਲੇ ਨਹੀਂ। ਉਹ ਤਾਂ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਤਾਂ ਅਕਾਲੀ ਸਰਕਾਰ ਵੇਲੇ ਸੀ, ਉਹਨਾਂ ਨੇ ਨਹੀਂ ਉਹ ਫੜੀ, ਉਹਨਾਂ ਨੇ ਨਹੀਂ ਐਕਸੈਪਟ ਕੀਤੀ। ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਾਇਆ, ਉਹਦੇ ਵਿੱਚ ਉਸ ਤੋਂ ਬਾਅਦ ਸੈੱਟ ਬਣਦੀ ਆ। ਪਹਿਲਾਂ ਪ੍ਰਮੋਦ ਕੁਮਾਰ ਹੋਣਾ ਦੀ ਸੈੱਟ ਬਣਦੀ ਆ, ਫਿਰ ਉਸ ਤੋਂ ਬਾਅਦ ਉਹਨੂੰ ਚੀਰਫਾੜ ਕਰਕੇ ਕੰਵਰ ਵਿਜੇ ਪ੍ਰਤਾਪ ਕੋਲੇ ਆਉਂਦੀ ਆ। ਕੰਵਰ ਵਿਜੇ ਪ੍ਰਤਾਪ ਜਬ ਰਿਜ਼ਾਈਨ ਕਰ ਜਾਂਦੇ ਆ, ਜਾਂਚ ਖਾਰਜ ਹੋ ਜਾਂਦੀ ਆ। ਜਿੱਦਾਂ ਉਹਨਾਂ ਦਾ ਮਤਲਬ ਜਾਂਚ ਖਾਰਜ ਹੁੰਦੀ ਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਉਂਦਾ ਵੀ ਜਾਂ ਤਾਂ ਸਿੱਟ ਦਾ ਗਠਿਤ ਕਰੋ ਜਿਹੜੀ ਥਰੂ ਕੋਰਟ ਹੋਊਗੀ, ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੋਊਗਾ, ਤੇ ਜਾਂ ਇਹਨੂੰ ਤੁਸੀਂ ਜਾ ਕੇ ਹਾਈ ਕੋਰਟ 'ਚ ਡਬਲ ਬੈਂਚ ਤੇ ਚੈਲੰਜ ਕਰੋ। ਉੱਥੇ ਸਰਕਾਰ ਕੀ ਕਰਦੀ ਆ, ਚੈਲੰਜ ਨਹੀਂ ਕਰਦੀ। ਉੱਥੇ ਐਲ ਕੇ ਯਾਦਵ ਹੋਣਾ ਦੀ ਸੈੱਟ ਬਣਦੀ ਆ ਨਵੀਂ ਜੀ। ਐਲ ਕੇ ਯਾਦਵ ਹੋਣਾ ਦੀ ਸੈੱਟ ਸਾਲ ਬਿਲਕੁਲ ਚੁੱਪ ਰਹਿੰਦੀ ਆ, 1.5 ਸਾਲ ਚੁੱਪ ਰਹਿੰਦੀ ਆ। ਫਿਰ ਜਾ ਕੇ ਜਦੋਂ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ ਉਦੋਂ ਉਹਦੇ ਵਿੱਚ ਗਤੀਵਿਧੀਆਂ ਵੱਧਦੀਆਂ। ਉਹਨਾਂ ਗਤੀਵਿਧੀਆਂ ਦੇ ਨਾਲ ਸੰਗਤਾਂ ਦਾ ਜਿਹੜਾ ਪ੍ਰੈਸ਼ਰ ਪੈਂਦਾ, ਸੰਗਤਾਂ ਉੱਥੇ ਸੜਕਾਂ 'ਤੇ ਬੈਠਦੀਆਂ। ਜਿਵੇਂ ਜਿਵੇਂ ਉੱਥੇ ਪ੍ਰੋਗਰਾਮ ਹੁੰਦੇ ਆ ਉਵੇਂ ਉਵੇਂ ਉਹ ਉੱਥੇ ਆਪਾਂ ਦੇਖਦੇ ਹਾਂ ਵਕੀਲਾਂ ਦੇ ਪੈਨਲ ਵੀ ਆਏ, ਇਹ ਨਵੀਂ ਸਰਕਾਰ ਬਣਦੀ ਆ, ਇਹ ਵੀ ਆਉਂਦੀ ਆ, ਇਹ ਉੱਥੇ ਵਾਅਦੇ ਕਰਦੇ ਆ, ਫਿਰ ਉਹਦੇ 'ਚ ਚਲਾਨ ਦੇਣੇ ਸ਼ੁਰੂ ਕਰਦੇ ਆ। ਤਾਂ ਤਕਰੀਬਨ 5 ਮਹੀਨਿਆਂ ਦੇ ਵਿੱਚ ਜਿਹੜੇ ਸਾਰੇ ਚਲਾਨ ਆਏ ਆ। ਕੀ ਯਕੀਨ ਹੋਇਆ ਵੀ ਅਕਾਲੀ ਦਲ ਨੇ ਬੇਅਦਬੀ ਕਰਵਾਈ? ਨਹੀਂ, ਫਿਰ ਇਹ ਜਿਹੜੀਆਂ ਗੱਲਾਂ 'ਚ ਇਹ ਅੱਜ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਚਾਉਣ 'ਚ ਲੱਗੇ ਆ, ਤਾਂ ਮੈਨੂੰ ਤਾਂ ਇਹ ਇੱਥੋਂ ਤੱਕ ਇਹ ਵੀ ਖਦਸ਼ਾ ਜ਼ਾਹਰ ਹੁੰਦਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗਈ ਆ। ਤਾਂ ਜਿਹਦੇ ਪਿੱਛੇ ਵੱਡੀ ਕੁਰਸੀਆਂ ਦੇ ਚਿਹਰੇ ਆ, ਜੇ ਆਪਾਂ ਗੱਲ ਕਰੀਏ ਵੀ ਭਾਜਪਾ, ਉਹਨਾਂ ਦੀ ਸਟੇਜ ਤੋਂ ਬੰਦੇ ਫੜੇ ਜਾਂਦੇ ਆ। ਤੁਸੀਂ ਦੇਖਿਆ ਹੀ ਆ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੁੰਦਾ ਤੇ ਅਯੁੱਧਿਆ ਦੇ ਵਿੱਚ ਰਾਮ ਰਹੀਮ ਦਾ ਭਗਤ ਜਿਹੜਾ ਬਰੇਟਾ ਉੱਥੋਂ ਫੜ ਕੇ ਲਿਆਂਦਾ। ਸੰਦੀਪ ਕਲੇਰ ਜਿਹੜਾ ਹੁਣ ਫੜਿਆ ਗਿਆ ਬੰਦਾ, ਉਹ ਉੱਥੇ ਫੜ ਕੇ ਲਿਆਂਦਾ। ਤਾਂ ਜੇ ਉਹ ਕਹੀਏ ਵੀ ਇਹਨਾਂ ਦਾ ਟਾਈ ਆਪਣੀ, ਤਾਂ ਹੋਰ ਕੀ ਆ। ਇਹ ਪਿੱਛੇ ਵੱਡੀਆਂ ਸਾਜ਼ਿਸ਼ਾਂ, ਕੇਜਰੀਵਾਲ ਵੀ ਤਾਂ ਉਹਨਾਂ ਦਾ ਭਗਤ ਆ, ਸੰਘ ਦਾ ਮੈਂਬਰ ਇਹ ਆ, ਇਹ ਵੀ ਤਾਂ ਉਹਨਾਂ ਦਾ ਬੰਦਾ ਹੀ ਆ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਕੇ ਸਿੱਖਾਂ 'ਚ ਕੰਫਲਿਕਟ ਪੈਦਾ ਕੀਤੇ ਗਏ ਆ। ਤਾਂ ਅੱਜ ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਕਾਰ ਐਡੀ ਢਿੱਲ ਕੋ ਦੇ ਰਹੀ ਆ। 302 ਦਾ ਕੇਸ ਹੋਵੇ ਜਿਹ 'ਚ ਸਜ਼ਾ ਭੁਗਤ ਰਿਹਾ ਹੋਵੇ, ਤੇ ਅੱਜ ਉਹਨੂੰ ਤੁਸੀਂ ਬਰੀ ਕਰ ਰਹੇ ਹੋ ਕੋਰਟਾਂ ਦੇ ਵਿੱਚੋਂ, ਉਹ ਵੀ ਹਾਈ ਕੋਰਟ 'ਚੋਂ। ਤੇ ਇੱਥੋਂ ਸਿੱਧ ਹੁੰਦਾ ਕੀ ਮੰਨਦੇ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਲਗਾਤਾਰ ਤੁਹਾਡੇ ਪੋਲੀਟੀਕਲੀ? ਦੇਖੋ ਮੈਂ ਕਹਿੰਦਾ ਜੀ ਅੱਜ ਇੱਕ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰ ਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ। ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ, ਜਿਹੜਾ 2 ਸਾਲ ਉਹਨਾਂ ਨੇ ਐਕਸ਼ਨ ਨਹੀਂ ਕੀਤਾ। ਇਹ 'ਚੋਂ ਜ਼ਿੰਮੇਵਾਰੀ ਹੈਗੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਅੱਜ 450 ਤੋਂ ਵੱਧ ਵਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋਊਗਾ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਕਈ ਇਹੋ ਜਿਹੀਆਂ ਥਾਵਾਂ ਜਿਨ੍ਹਾਂ ਤੇ ਤੁਸੀਂ ਖੁਦ ਗਏ ਹੋ ਜੀ।
ਤੁਸੀਂ ਉੱਥੇ ਜਾ ਕੇ ਕਵਰੇਜ ਵੀ ਕੀਤੀ ਆ, ਤੁਸੀਂ ਉੱਥੇ ਜਾ ਕੇ ਲੋਕਾਂ ਦਾ ਦਰਦ ਦੇਖਿਆ ਵੀ ਆ। ਪਰ ਕੀ ਆਪਾਂ ਦੇਖਦੇ ਹਾਂ ਵੀ 2015 ਦੀ ਬੇਅਦਬੀ ਕਿੱਡਾ ਲੋਕਾਂ ਦਾ ਹਜੂਮ ਇਕੱਠਾ ਹੋਇਆ, ਕਿੰਨੇ ਲੋਕ ਘਰਾਂ ਚੋਂ ਬਾਹਰ ਨਿਕਲੇ, ਕਿੰਨੇ ਲੋਕ ਆਪਣੇ ਆਪ 'ਚ ਮਰ ਮਿਟਣ ਲਈ ਤਿਆਰ ਸੀ। ਤੇ ਅੱਜ ਵੀ ਬੇਅਦਬੀ ਹੁੰਦੀ ਹੈ, ਦਰਦ ਤਾਂ ਉੱਡਾ ਹੀ ਹੈ। ਬੇਅਦਬੀ ਤਾਂ ਅੱਜ ਵੀ ਗੁਰੂ ਸਾਹਿਬ ਦੀ ਹੈ, ਬੇਅਦਬੀ ਤਾਂ ਅੱਜ ਵੀ ਬਾਣੀ ਦੀ ਹੋ ਰਹੀ ਹੈ। ਤੇ ਅੱਜ ਇਹਨਾਂ ਨੇ ਬੇਅਦਬੀ ਨੂੰ ਇੰਨੇ ਕੁ ਵਾਰ ਪੰਜਾਬ ਦੇ ਵਿੱਚ ਕਰਵਾ ਦਿੱਤਾ ਕਿ ਲੋਕ ਇਹ ਚੀਜ਼ ਨੂੰ ਮੰਥਨ ਕਰਕੇ ਬੈਠ ਜਾਂਦੇ ਆ ਕਿ ਯਾਰ ਕੋਈ ਗੱਲ ਨਹੀਂ, ਇਹ ਤਾਂ ਕਮਲਾ ਹੀ ਹੋਣਾ। ਅਸੀਂ ਜਾਣ ਦੀ ਬਜਾਏ, ਇਕੱਠ ਕਰਨ ਦੀ ਬਜਾਏ ਤਾਂ ਅਸੀਂ ਇਹ ਕਹਿ ਦਿੰਦੇ ਆ ਕਿ ਕਮਲਾ ਹੀ ਹੋਣਾ, ਕੋਈ ਗੱਲ ਨਹੀਂ, ਇਹ ਤਾਂ ਕੁਛ ਨਹੀਂ ਨਿਕਲਣਾ, ਅੱਗੇ 15 ਵਾਲੀ ਚੋਂ ਕੀ ਕੱਢ ਲਿਆ। ਤੁਸੀਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕਰ ਰਹੇ ਹੋ, ਭਗਵੰਤ ਮਾਨ ਦਾ ਜ਼ਿਕਰ ਕਰ ਰਹੇ ਹੋ, ਪੰਜਾਬ ਦੇ ਮੁੱਖ ਮੰਤਰੀ ਦਾ। ਬਿਲਕੁਲ। ਉਹ ਕੀ ਮਸਲਾ ਕੀ ਆ ਪੂਰਾ ਜਿਹੜਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਹੁੰਦਾ? ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਇਹ ਸ਼ੰਕਾ ਗਈ ਉਸ ਇੰਟਰਵਿਊ ਦੇ ਵਿੱਚ, ਕਹਿੰਦੇ ਹੋ ਕਿ ਹੋ ਸਕਦਾ ਭਗਵੰਤ ਮਾਨ ਨੇ ਬੇਅਦਬੀ ਕਰਵਾਈ। ਕੁਛ ਇਹ 'ਚ ਦੇਖੋ ਜੀ, ਇਹ ਜਿਹੜੀ ਚਿਹਰੇ ਬਦਲੇ ਆ, ਕੁਰਸੀਆਂ ਤਾਂ ਉਹੀ ਆ ਜਿਹੜੀਆਂ ਸਿੱਖਣਾ ਕਦੇ ਇਨਸਾਫ ਕਰਦੀਆਂ। ਪੰਜਾਬ ਦੇ ਵਿੱਚ 2.5 ਸਾਲ ਦੀ ਸਰਕਾਰ ਹੋਈ ਆ, 2.5 ਸਾਲ ਦੀ ਸਰਕਾਰ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਐਨਕਾਊਂਟਰ ਹੋ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਜ਼ਿਕਰ ਕੀਤਾ। ਪੁਲਿਸ ਦੀ ਫਿਤਰਤ ਹੁੰਦੀ ਆ, ਦੋਸ਼ੀ ਨੂੰ ਫੜਨ ਜਾਂਦੇ ਆ, ਜੇ ਭੱਜਿਆ ਜਾਂਦਾ ਹੋਵੇ ਤਾਂ ਉਹਦੀ ਲੱਤ 'ਚ ਗੋਲੀ ਮਾਰਦੇ ਆ। ਤੇ ਜੇ ਬਾਹਲਾ ਹੀ ਮੁੱਦੋਂ ਟੱਪ ਜੇ ਅਗਲੇ ਕਹਿ ਦਿੰਦੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦਾ ਸਰੀਰ ਛਲ ਨਹੀਂ ਹੋਇਆ, ਸਾਨੂੰ ਦਿਖਾਇਆ ਜਾਂਦਾ ਕਿਸੇ ਖੇਤ ਦੇ ਕੋਠੇ ਦੇ ਵਿੱਚ ਵੀ ਇਹਦਾ ਐਨਕਾਊਂਟਰ ਕਰਤਾ, ਇਹ ਪੁਲਿਸ ਦੇ ਨਾਲ ਮੁਕਾਬਲਾ ਕਰਦਾ ਸੀ। ਚਰਨਜੀਤ ਸ਼ਰਮਾ ਨੂੰ ਜਦੋਂ ਫੜਨ ਜਾਂਦੇ ਆ, ਉਹਨਾਂ ਦੀ ਖੁਦ ਦੀ ਇੰਟਰਵਿਊ ਆ ਵੀ ਇਹ ਭੱਜਣ ਲੱਗਿਆ ਸੀ, ਕੰਧਾਂ ਤੋਂ ਲਾਇਆ। ਮੈਂ ਤਾਂ ਨਹੀਂ ਬੋਲ ਰਿਹਾ ਸੀ ਨਾ, ਇਹ ਉਹੀ ਕਹਿ ਰਹੇ ਵੀ ਅਸੀਂ ਇਹਨਾਂ ਨੂੰ ਭੱਜ ਜਾਂਦੇ ਨੂੰ ਫੜਿਆ। ਤੇ ਜੇ ਉੱਥੇ ਕੋਈ ਸਿੱਖਾਂ ਦਾ ਨੌਜਵਾਨ ਹੁੰਦਾ, ਕੋਈ ਹੋਰ ਕੇਸ ਦੇ ਵਿੱਚ ਫੜਿਆ ਹੁੰਦਾ, ਉਹਨਾਂ ਨੇ ਗੋਲੀ ਮਾਰ ਕੇ ਲਾਉਣਾ ਸੀ। ਸਿੱਖਾਂ ਦੇ ਲਈ ਗੋਲੀ ਆ, ਸਿੱਖਾਂ ਦਾ ਐਨਕਾਊਂਟਰ ਬਰਾਬਰ ਆ, ਉਹ ਕੋਈ ਚੱਕਰ ਨਹੀਂ, ਉਹਦਾ ਇਨਸਾਫ ਹੈ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਬੇਅਦਬੀਆਂ ਕਰਨ ਵਾਲੇ ਜੇਲ੍ਹਾਂ ਦੇ ਵਿੱਚ ਬੰਦ ਆ, ਤੁਹਾਡੀਆਂ ਸਿਕਿਉਰਟੀਆਂ ਦੇ ਵਿੱਚ ਘਰਾਂ 'ਚ ਬੈਠੇ ਆ, ਗਨਮੈਨ ਲਏ ਹੋਏ ਆ, ਤੇ ਉਹਨਾਂ ਤਾਂ ਕਿਸੇ ਨੇ ਐਨਕਾਊਂਟਰ ਨਹੀਂ ਕੀਤੇ। ਉਹਨਾਂ ਦੇ ਤਾਂ ਸਿਸਟਮ ਨੇ ਐਨਕਾਊਂਟਰ ਨਹੀਂ ਕੀਤੇ। ਜੇ ਉਹਨਾਂ ਦੇ ਐਨਕਾਊਂਟਰ ਹੋਏ ਹੁੰਦੇ ਤਾਂ ਜਿਹੜੀ ਮੈਨੂੰ ਲੱਗਦਾ 2015 ਤੋਂ ਬਾਅਦ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਉਹ ਰੁਕਦੀਆਂ ਨਾ। ਲੋਕਾਂ ਦੇ ਵਿੱਚ ਉਹਨਾਂ ਬੇਅਦਬੀ ਕਰਨ ਵਾਲਿਆਂ ਦੇ ਵਿੱਚ ਡਰ ਨਾ ਪੈਂਦਾ ਬਈ ਇਹ ਤਾਂ ਮੌਤ ਹੈ, ਵੀ ਜੇ ਅਸੀਂ ਇਦਾਂ ਦਾ ਕੰਮ ਕਰਾਂਗੇ। ਬੇਅਦਬੀ ਕਿਸੇ ਵੀ ਇਸ਼ਟ ਦੀ ਮਾੜੀ ਆ। ਜੇ ਕੋਈ ਮੰਦਿਰ ਦੇ ਵਿੱਚ ਇੱਟਾਂ ਰੋੜੇ ਮਾਰਦਾ, ਬੇਅਦਬੀ ਉਹ ਵੀ ਆ। ਮੰਦਿਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦਾ, ਬੇਅਦਬੀ ਉਹ ਵੀ ਆ। ਉੱਥੇ ਵੀ ਉਹਦੇ ਉੱਡਾ ਹੀ ਐਕਸ਼ਨ ਹੋਣਾ ਚਾਹੀਦਾ। ਮੈਂ ਨਹੀਂ ਕਹੂੰਗਾ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆ ਤੇ ਤੁਸੀਂ ਉਹਦੇ 'ਚ ਐਨਕਾਊਂਟਰ ਦੀ ਗੱਲ ਕਰਦੇ ਆ। ਬੇਅਦਬੀ ਜੇ ਮੰਦਿਰ ਦੇ ਵਿੱਚ ਆ, ਮਸਜਿਦ ਦੇ ਵਿੱਚ ਆ, ਤੇ ਅਸੀਂ ਉੱਥੇ ਵੀ ਐਨਕਾਊਂਟਰ ਦੀ ਗੱਲ ਹੀ ਕਰਦੇ ਆ। ਗਿਲਾ ਹੈ ਕਿਸੇ ਨਾਲ? ਬਿਲਕੁਲ ਪੂਰਾ ਜੀ। ਇੱਥੋਂ ਦੀਆਂ 3 ਸਰਕਾਰਾਂ ਬਦਲ ਗਈਆਂ, 3 ਸਰਕਾਰਾਂ ਨੇ ਗਿਲਾ। ਜਿਹੜੇ ਲੋਕਾਂ ਨੇ ਇਸ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਚਮਕਾਈ ਆ, ਰਾਜਨੀਤੀ 'ਚ ਬੈਠੇ ਅੱਜ ਗੱਲ ਕਰਨੀ ਠੀਕ ਨਹੀਂ ਸਮਝਦੇ। ਜਦੋਂ ਇਹ ਸਾਡੇ ਘਰਾਂ 'ਚ 70 ਵਿਛਦੇ ਆ, ਉਦੋਂ ਤਾਂ ਕੇਜਰੀਵਾਲ ਨੂੰ ਦਿੱਲੀੋਂ ਆ ਕੇ ਇੱਥੇ ਬੈਠਣਾ ਠੀਕ ਲੱਗਦਾ ਬਈ ਅਸੀਂ ਇਹਦਾ ਗੱਲ ਕਰਾਂਗੇ। ਜਦੋਂ ਪਾਵਰਾਂ ਦੇਤੀਆਂ, ਜਾਂ ਸਰਕਾਰ ਚੋਂ ਤੋਂ ਪਹਿਲਾਂ ਅੰਮ੍ਰਿਤਸਰ ਦੀ ਏਅਰਪੋਰਟ ਤੇ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਬੜੇ ਤਾਮਝਾਮ ਨਾਲ ਕਹਿਣਾ ਪੈਂਦਾ ਕਿ ਅਸੀਂ 24 ਘੰਟਿਆਂ 'ਚ ਇਸ ਮਸਲੇ ਦਾ ਹੱਲ ਕਰ ਦਿਆਂਗੇ। ਤੇ ਅੱਜ ਤੁਹਾਡੇ 25-26 ਮਹੀਨੇ ਬੀਤ ਗਏ, ਜ਼ਿਆਦਾ ਬੀਤ ਗਏ ਆ ਸਰਕਾਰ ਆਈ ਨੂੰ, ਤੁਸੀਂ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਦੇ ਉੱਤੇ ਨਾ ਪਾ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰਕੇ ਇੱਕ ਦੋਸ਼ੀ ਨੂੰ ਉਹਨੂੰ ਹੌਸਲਾ ਅਫਜ਼ਾਈ ਕਰ ਰਹੇ ਹੋ ਕਿ ਚੰਡੀਗੜ੍ਹ ਕੇਸ ਟ੍ਰਾਂਸਫਰ ਉਹਦੇ ਕਹਿਣ ਤੇ ਕਰਤਾ ਸੀ। ਸੋ ਇਹ ਬੜੀ ਸ਼ਰਮਨਾਕ ਗੱਲ ਆ ਇਹਨਾਂ ਸਰਕਾਰਾਂ ਵਾਸਤੇ। ਤਾਂ ਲੋਕਾਂ ਦੇ, ਮੈਂ ਕਹੂੰਗਾ ਕਿ ਲੋਕਾਂ ਨੇ ਚੰਗੀ ਇਹਨਾਂ ਨੂੰ ਮੱਤ ਦਿੱਤੀ ਆ ਇਸ ਵਾਰ, ਪਰ ਇਹਨਾਂ ਨੇ ਚਲਾਕੀ ਵਾਲੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਉਹ ਜੱਜਮੈਂਟਾਂ, ਉਹ ਫੈਸਲੇ ਉਹ ਦਿਨਾਂ 'ਚ ਲੈ ਕੇ ਆਂਦੇ ਜਿੱਥੇ ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ, ਬਹਿਬਲ ਕਲਾਂ ਦੇ ਵਿੱਚ ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿਹਤੇ ਕੋਈ ਜੱਜਮੈਂਟ ਨਹੀਂ ਆ ਰਹੀ, ਜਿਹਦੇ ਤੇ ਜੱਜ ਇਸ ਗੱਲ ਤੇ ਲਿਖ ਹੀ ਨਹੀਂ ਸਕਦਾ ਵੀ ਇਹ ਦੋਸ਼ੀ ਹੈ ਤੇ ਕਾਰਵਾਈ ਕਰੋ। ਤੇ ਉਸੇ ਦੋਸ਼ੀ ਨੂੰ ਪੰਜਾਬ ਸਰਕਾਰ ਕਹਿੰਦੀ ਵੀ ਮੈਰਿਟ ਦੇ ਆਧਾਰ ਤੇ ਇਹਦੀ ਪ੍ਰਮੋਸ਼ਨ ਹੋ ਗਈ, ਉਹਨੂੰ ਡੀਐਸਪੀ ਪ੍ਰਮੋਟ ਕਰਕੇ ਫਿਰੋਜ਼ਪੁਰ ਦਿਹਾਤੀ ਲਾ ਦਿੱਤਾ ਜਾਂਦਾ। ਦੱਸੋ ਇਹਦੇ 'ਚ ਸਰਕਾਰ ਦੋਸ਼ੀਆਂ ਨਾਲ ਮਿਲੀ ਨਹੀਂ ਤਾਂ ਹੋਰ ਕੀ ਹੈ? ਜੇ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਵ ਹੋ, ਤੁਸੀਂ ਦੋਸ਼ੀ ਹੋ, ਤੁਹਾਡੀ ਪ੍ਰਮੋਸ਼ਨ ਰਿਕਾਰਡ ਦੇ ਹਿਸਾਬ ਨਾਲ ਆ ਗਈ ਆ, ਤਾਂ ਕੀ ਤੁਹਾਨੂੰ ਜੇਲ੍ਹ 'ਚੋਂ ਤਗਮੇ ਪਾ ਕੇ ਬਾਹਰ ਕੱਢਿਆ ਜਾਂਦਾ? ਤੁਹਾਨੂੰ ਤਾਂ ਜੇਲ੍ਹ 'ਚ ਹੀ ਰੱਖਿਆ ਜਾਂਦਾ ਨਾ। ਤੇ ਇਹਦੀ ਵੀ ਤਾਂ ਪ੍ਰਮੋਸ਼ਨ ਰੁਕ ਸਕਦੀ ਸੀ ਨਾ। ਇਹਨੂੰ ਵੀ ਡੀਐਸਪੀ ਬਣਾਉਣ ਨੂੰ ਇੰਨੇ ਤੱਤੇ ਕਾਲੇ ਕਿਉਂ ਹੋ ਗਏ? ਕੇਸ ਕਿਹੜਾ ਚੱਲ ਰਿਹਾ? 302 ਦਾ ਮਰਡਰ ਕੀਤਾ, 2 ਬੰਦੇ ਮਾਰੇ ਆ, 2-3 ਜ਼ਖਮੀ ਕੀਤੇ ਆ, ਅਨੇਕਾਂ ਤੇ ਡਾਂਗ ਭਰਾਈ ਆ। 150 ਤੋਂ ਵੱਧ ਬੰਦੇ ਦੀਆਂ ਗਵਾਹੀਆਂ ਬਹਿਬਲ ਕਲਾਂ ਕੇਸ ਦੇ ਵਿੱਚ ਲੱਗੀਆਂ ਹੋਈਆਂ, ਜਿਹਦੇ 'ਚ ਸ਼ਰੇਆਮ ਇਹਨਾਂ ਦੀ ਪੁਲਿਸ ਦੇ ਬੰਦੇ ਵੀ ਲਿਖਦੇ ਆ ਕਿ ਆਹ ਫਲਾਣੇ ਬੰਦਿਆਂ ਦੀਆਂ ਕਮੀਆਂ ਸੀਗੀਆਂ, ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਨੇ ਡਾਂਗ ਚਲਾਈ ਹੈ, ਤੇ ਜਿਨ੍ਹਾਂ ਨੇ ਬੰਦੇ ਮਾਰੇ ਆ। ਖਬਰਾਂ ਤੇ ਵੀ ਚੱਲੀਆਂ ਕਹਿੰਦੇ ਕਿ ਸੰਗਤ ਨੇ ਖੁਦ ਖੋਹ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ,
ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ, ਉਹ ਕਿਹੜਾ ਚੀਜ਼ਾਂ। ਸੀਸੀਟੀਵੀ ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ, ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇਤੀ? ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ, ਉਹ ਦੋਸ਼ੀ ਨਹੀਂ। ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ ਚਲਾਤੀ? ਉੱਥੇ ਤਾਂ ਬੰਦੇ 50-60 ਸੀਗੇ। ਮੈਂ ਤੁਹਾਨੂੰ ਦਿੰਨਾ ਫੋਟੋ ਦਿੰਨਾ, ਐਕਚੁਅਲ 'ਚ ਫੋਟੋ ਪਈਆਂ ਮੇਰੇ ਕੋਲੇ ਸਾਰੀਆਂ, ਵੀ ਉੱਥੇ ਜਿਹੜੇ ਧਰਨੇ ਵਾਲੇ ਬੰਦੇ ਕਿੰਨੇ ਆ ਤੇ ਪੁਲਿਸ ਕਿੰਨੀ ਆ, ਤੁਸੀਂ ਦੇਖੋ। ਸੁਖਰਾਜ ਸਿੰਘ ਤਾਂ ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਜਾਵੇ ਜਿਹੜਾ ਮੁੱਦਾ? ਨਹੀਂ, ਮੈਨੂੰ ਦੱਸੋ ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਿਹੜੀ ਆ? ਅਸੀਂ ਤਾਂ ਇਸ ਮੁੱਦੇ ਨੂੰ ਜੇ ਨਾ ਬੋਲਦੇ ਤਾਂ 84 ਵਾਲੇ ਵੀ ਤਾਂ 40 ਸਾਲ ਬੀਤ ਹੀ ਗਏ ਆ। ਕਿੱਥੇ ਸੱਜਣ ਕੁਮਾਰ ਵਰਗੇ ਕਿਹੜਾ ਇਹਨਾਂ ਨੇ ਜੇਲ੍ਹਾਂ 'ਚ ਰੱਖਿਆ, ਉਹ ਵੀ ਤਾਂ 6 ਮਹੀਨਿਆਂ ਦੀ ਸਜ਼ਾ ਕੱਟ ਕੇ ਆ ਕੇ ਬਾਹਰ ਬੈਠੇ ਆ ਨਾ। ਉਹ ਵੀ ਤਾਂ 6 ਮਹੀਨੇ ਉਹਨਾਂ ਨੇ ਸਜ਼ਾ ਕੱਟੀ, ਉਦੋਂ ਬਾਅਦ 'ਚ ਉਸੇ ਕੋਟਾਂ 'ਚੋਂ ਇਹਨਾਂ ਦੀਆਂ ਕੋਟਾਂ ਉਹਨਾਂ ਤੋਂ ਬਰੀ ਹੋ ਕੇ ਆਏ ਆ। ਇੱਕ 5 ਦਿਨ ਖਬਰ ਹੋਈ ਆ 92 ਦਾ ਮੁਕਾਬਲਾ ਬਣਿਆ ਸੀ ਗੁਲਸ਼ਨ ਕੁਮਾਰ ਦਾ, ਤੁਸੀਂ ਪੜ੍ਹੀ ਆ ਨਾ ਜੀ? ਬਿਲਕੁਲ। 92 ਤੋਂ ਲੈ ਕੇ ਅੱਜ ਤੱਕ ਸਮਾਂ ਕਿੰਨਾ ਹੋ ਗਿਆ? 30 ਸਾਲ ਦਾ ਸਮਾਂ ਹੋ ਗਿਆ, ਸਿੱਧਾ 30-32 ਸਾਲ ਦਾ ਸਮਾਂ ਬਣ ਗਿਆ। 30-32 ਸਾਲ ਬਾਅਦ ਤੁਸੀਂ ਇਨਸਾਫ ਕਰ ਰਹੇ ਹੋ, ਕਹਿ ਰਹੇ ਹੋ 30 ਸਾਲ ਬਾਅਦ ਸਜ਼ਾ ਦੇਤੀ। 30 ਸਾਲ ਜਿਹੜੇ ਜ਼ਿੰਦਗੀ ਦੇ ਉਹਨੇ ਜਿਉਏ ਆ, ਉਹਨੂੰ ਗਿਲਾ ਹੋਊਗਾ ਵੀ ਸਜ਼ਾ ਮਿਲੀ ਆ? ਜਿੰਨੀ ਉਹ ਬੰਦੇ ਦੀ ਉਮਰ ਹੋ ਗਈ ਨੇ, ਜਿਹਨੇ 40-45 ਸਾਲ 'ਚ ਇਨਕਾਊਂਟਰ ਕੀਤਾ ਬੰਦੇ ਦਾ, ਬੰਦੇ ਮਾਰੇ ਆ, ਗਲਤ ਬੰਦੇ ਮਾਰੇ ਆ, ਅੱਜ 70-75 ਨੂੰ ਫਿਰਦਾ। ਵੈਸੇ ਹੀ ਉਹ ਤਾਂ ਸਾਹਬ ਰੋਲ ਦਾ ਫਿਰਦਾ ਹੋਣਾ ਜਿਹਨੂੰ ਤੁਸੀਂ ਸਜ਼ਾ ਸੁਣਾ ਰਹੀ ਹੈ। ਗੱਲ ਤਾਂ ਇਹ ਵੀ ਜਸਟਿਸ ਡਿਲੇ ਜਸਟਿਸ ਡਿਨਾਈਡ, ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਇਹ ਸਾਡੇ ਤੇ ਪੂਰੀ ਢੁੱਕਦੀ ਆ ਕਿ ਜਸਟਿਸ ਦੇਦਾ ਵੀ ਹੈ, ਦਿੱਤਾ ਵੀ ਖਿਲਵਾੜ ਹੈ। ਤੇ ਉਹ ਜਸਟਿਸ ਹੀ ਕਾਹਦਾ ਜਦੋਂ ਤੁਸੀਂ ਜਸਟਿਸ ਦੇ ਨਾਲ ਖਿਲਵਾੜ ਕਰਤਾ? ਮਤਲਬ ਉਹ ਇਨਸਾਫ ਹੀ ਕਾਹਦਾ ਜਦੋਂ ਇਨਸਾਫ ਦੇ ਨਾਲ ਖਿਲਵਾੜ ਕਰਤਾ? ਤੁਸੀਂ ਬੜਾ ਜ਼ਿਕਰ ਕਰਿਆ ਇੱਕ ਪਾਰਟੀ ਦਾ, ਕਹਿੰਦੇ ਕਿ ਉਹ ਪਾਰਟੀ ਜਦੋਂ ਆਉਂਦੀ ਆ ਬੜੀਆਂ ਸਿਕਿਉਰਟੀਆਂ ਲੱਗ ਜਾਂਦੀਆਂ ਨੇ, ਕੋਰਟ ਦੇ ਵਿੱਚ ਬੜਾ ਕੁਛ ਜਿਹੜਾ ਕਿ ਤਾਮਾ-ਝਾਮਾ ਕਰਿਆ ਜਾਂਦਾ ਹੈਗਾ। ਕਿਹੜੀ ਪਾਰਟੀ ਸੀ ਉਹ ਜਿਹੜੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਨਹੀਂ, ਉਹ ਤਾਂ ਸਾਰਿਆਂ 'ਤੇ ਹੀ ਲੱਗਦਾ ਨਾ। ਉਹ ਤਾਂ ਦੋਸ਼ੀ ਜਿੰਨੇ ਦੋਸ਼ੀ ਆ, ਜਿੰਨੇ ਇਹਦੇ 'ਚ ਇਨਵੋਲਵ ਆ, ਚਾਹੇ SHO ਆ ਤੇ ਚਾਹੇ SSP ਆ, ਚਾਹੇ DGP ਆ। ਤੁਸੀਂ ਫਰੀਦਕੋਟ 'ਚ ਕਦੇ ਆ ਜਾਓ ਕਵਰ ਕਰਨ। ਵੈਸੇ ਤਾਂ ਹੁਣ ਇਹਨਾਂ ਨੇ ਕੇਸ ਟ੍ਰਾਂਸਫਰ ਕਰਤਾ, ਤੁਸੀਂ ਇਹਨਾਂ ਦੀ ਕਵਰੇਜ ਕਰਨ ਆਇਓ, ਤੁਹਾਨੂੰ ਲੱਗੂ ਪਤਾ ਵੀ ਜਦੋਂ ਇਹ ਕੋਰਟ ਦੇ ਵਿੱਚ ਆਉਂਦੇ ਹੁੰਦੇ ਆ ਤਾਂ ਇਹਨਾਂ ਦੀ ਚੇਨ ਬਣੀ ਹੁੰਦੀ ਆ, Z+ ਸਿਕਿਉਰਟੀਆਂ ਤੱਕ ਦਾ ਮਸਲਾ ਬਣਿਆ ਹੁੰਦਾ। ਭੁਗਤਣੀ ਤਾਂ ਇੱਕ ਦੋਸ਼ੀਆਂ ਦੀ ਤਰੀਕ ਆ, ਉਹਨਾਂ ਨੇ ਬੰਦੇ ਮਾਰਿਆਂ ਦੀ ਤਰੀਕ ਆ 302। ਇੱਕ ਹਰਜਿੰਦਰ ਵੀਰੇ, ਆਪਾਂ ਨਿੱਜੀ ਗੱਲ ਕਰੀਏ, ਜੇ ਕਿਸੇ ਦਾ ਕਤਲ ਹੋ ਜੇ ਆਪਣਾ ਪਰਿਵਾਰਕ ਪੱਧਰ ਤੇ, ਉਹਨੂੰ ਘੱਟੋ ਘੱਟ 2 ਸਾਲ ਜ਼ਮਾਨਤ ਨਹੀਂ ਮਿਲਦੀ 302 ਦੇ ਵਿੱਚੋਂ। ਪੇਪਰ ਨਹੀਂ ਫੜਦੇ ਉਹਦੇ, ਕੋਰਟਾਂ 'ਚ ਪੇਪਰ ਨਹੀਂ ਲੱਗਦੇ ਕਿ ਕਹਿੰਦੇ ਆ ਬਈ 302 ਲੱਗੀ ਆ। ਸਾਡੇ ਬੰਦੇ ਮਰੇ, 302 ਸਾਡੇ ਵਾਲੇ ਕੇਸਾਂ 'ਚ ਲੱਗੀ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਕੋਈ ਕਾਨੂੰਨ ਦੀਆਂ ਧਾਰਾਵਾਂ ਹੋਣੀਆਂ, ਜਿਹੜੀਆਂ ਕਹਿੰਦੇ ਵੀ ਮਤਲਬ ਪੁਲਿਸ ਦੇ ਦਾਇਰੇ 'ਚ ਰਹਿ ਕੇ ਬਾਹਰ ਕੰਮ ਕੀਤਾ, ਉਹ ਧਾਰਾ ਅੱਡ ਹੁੰਦੀਆਂ ਇਹਨਾਂ ਦੀਆਂ। ਵੈਸੇ ਤਾਂ ਆਪਾਂ ਇਹਨਾਂ 'ਤੇ ਗੱਲ ਕਰੀਏ ਵੀ ਇਹਨਾਂ ਨੇ ਬਚਾਉਣਾ ਹੀ ਉਹਨਾਂ ਸਾਰਿਆਂ ਨੂੰ, ਪਰ ਫਿਰ ਵੀ ਜੇ ਦੇਖਿਆ ਜਾਵੇ ਵੀ ਜੇ ਇੱਕ ਆਮ ਬੰਦਾ ਪੁਲਿਸ ਵਾਲੇ ਦੇ ਰਿਵਾਲਵਰ ਨੂੰ ਹੱਥ ਪਾ ਲੇ ਤਾਂ ਉਹਨੂੰ ਸਜ਼ਾ, ਆਮ ਸਿੱਖ ਇਤਿਹਾਸਕ ਕਿਤਾਬਾਂ ਰੱਖ ਲਏ ਉਹਨਾਂ ਨੂੰ ਉਮਰ ਕੈਦਾਂ, ਤੇ ਇੱਥੇ ਤੁਸੀਂ ਸਾਡੇ ਗੋਲੀਆਂ ਮਾਰ ਜਾਓ। ਸ਼ਰੇਆਮ ਤੁਹਾਡੀ ਸਰਕਾਰੀ ਗੱਲ ਨਾਲ ਗੋਲੀਆਂ ਚੱਲੀਆਂ ਹੋਣ ਤੇ ਲੋਕਾਂ ਦੇ ਵਿੱਚ ਤੁਸੀਂ ਡਾਂਗ ਭਰਾਈ ਹੋਵੇ ਸ਼ਰੇਆਮ, ਤੇ ਲੋਕ ਇਹ ਗੱਲ ਨੂੰ ਅੱਜ ਤੱਕ ਕਲਕਾਉਂਦੇ ਫਿਰਦੇ ਹੋਣ ਕਿ ਭਾਈ ਇਹਨਾਂ ਨੇ ਆਹ ਬੰਦਿਆਂ ਨੇ ਫਲਾਣੇ ਬੰਦਿਆਂ ਨੇ ਫਲਾਣੀ ਸਰਕਾਰ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਹਜੇ ਤੱਕ ਸਜ਼ਾ ਨਾ ਮਿਲੀ ਹੋਵੇ, ਤਾਂ ਇਹਦੇ ਉੱਤੇ ਹੋਰ ਘਾਣ ਕੀ ਹੋ ਸਕਦਾ? ਇਹਦੇ ਉੱਤੇ ਹੋਰ ਕਾਨੂੰਨ ਅੰਨਾ ਕੀ ਹੋ ਸਕਦਾ ਸਾਡੇ ਵਾਸਤੇ? ਅੰਨਾ ਹੀ ਹੈ। ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਇੰਟਰਵਿਊ ਦਿੱਤੀ ਉਹਦੇ 'ਚ ਮੈਂ ਕਮੈਂਟ ਪੜ੍ਹ ਰਿਹਾ ਸੀ, 1-2 ਕਮੈਂਟ ਆਏ ਨੇ, ਕਹਿੰਦੇ ਸੁਖਰਾਜ ਸਿੰਘ ਪੈਸੇ ਲੈ ਕੇ ਚੁੱਪ ਕਰ ਜਾਂਦਾ, ਫਿਰ ਜਦੋਂ ਪੈਸੇ ਮੁੱਕ ਜਾਂਦੇ ਫਿਰ ਬੋਲਣਾ। ਮੈਨੂੰ ਇੱਕ ਗੱਲ ਦੱਸੋ ਬਾਈ, ਆਹ ਫੋਟੋ 'ਚ ਬੈਠਾ ਬਾਪੂ ਮੇਰਾ, ਕੌਮ ਦੀ ਖਾਤਰ, ਮਤਲਬ ਇੱਕ ਇਮਾਨ ਵਾਲੀ ਗੱਲ ਇਹ ਆ ਵੀ ਸ਼ਹੀਦ ਹੋਏ ਆ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ। ਪਰ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਸਿਸਟਮ ਸਾਨੂੰ ਚੈਲੰਜ ਕਰਦਾ, ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋ ਗਏ, ਭਾਈ ਰਾਜੋਆਣਾ ਹੋ ਗਏ, ਭਿਉਰਾ ਹੋ ਗਏ, ਭਾਈ ਤਾਰਾ ਹੋ ਗਏ, ਹੋਰ ਕਈ ਅਨੇਕਾਂ ਬੰਦੀ ਸਿੰਘਾਂ ਦੇ ਮੈਂ ਨਾਂ ਲਵਾਂ, ਮੈਂ ਬਹੁਤਿਆਂ ਦੇ ਤਾਂ ਮੈਨੂੰ ਲੱਗਦਾ ਮੈਂ ਜਾਣਦਾ ਵੀ ਨਹੀਂ ਹੋਵਾਂਗਾ, ਜਿਹੜੇ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ। ਉੱਥੇ ਇੱਥੋਂ ਦਾ ਸਿਸਟਮ ਕਹਿੰਦਾ ਕਿ ਤੁਸੀਂ ਪੈਰਵਾਈਆਂ ਨਹੀਂ ਕੀਤੀਆਂ। ਸਾਡਾ ਚੈਲੰਜ ਹੈ ਇਸ ਕਾਨੂੰਨ ਨੂੰ ਤੇ ਇਸ ਸਿਸਟਮ ਨੂੰ। ਅਸੀਂ 10 ਸਾਲ ਤੋਂ ਪੈਰਵਾਈਆਂ ਕਰਦੇ ਆ ਰਹੇ ਹਾਂ। ਸਾਡੀ 10 ਸਾਲ ਦੀ ਅਚੀਵਮੈਂਟ ਤੁਹਾਡੇ ਮੀਡੀਆ ਜਰੀ, ਲੋਕਾਂ ਜਰੀ, ਅਖਬਾਰਾਂ ਜਰੀ ਸਾਹਮਣੇ ਪਈ ਆ। ਜਿਹੜੇ ਕਹਿੰਦੇ ਹੁੰਦੇ ਆ ਨਾ, ਦੇਖੋ ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਹਾਂ।
ਅਸੀਂ ਉਸ ਸੰਕਲਪ ਤੇ ਲੜ ਰਹੇ ਹਾਂ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ। ਮੇਰੇ ਲਈ ਅਕਾਲੀ ਮਾੜੇ, ਉਹਨਾਂ ਦੀ ਸਰਕਾਰ ਮਾੜੀ ਹੈ ਨਾ, ਕਾਂਗਰਸੀ ਉਹ ਮਾੜੇ, ਉਹਨਾਂ ਨੂੰ ਵੀ ਅਸੀਂ ਘੇਰਿਆ ਸਰਕਾਰ 'ਚ। ਅੱਜ ਭਗਵੰਤ ਮਾਨ ਸਾਡੇ ਲਈ ਵੀ ਮਾੜਾ, ਕਿਉਂਕਿ ਜਦੋਂ ਜਿਹੜੇ ਬੰਦੇ ਨੇ ਇਨਸਾਫ ਨਹੀਂ ਕੀਤਾ। ਹੁਣ ਜੇ ਕੋਈ ਉੱਠ ਕੇ ਕਹੂਗਾ, ਅੱਜ ਜਦੋਂ ਅਸੀਂ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਜਾਂ ਕਹਿੰਦੇ ਸੀ ਜਾਂ ਇਹ ਉਹਨਾਂ ਨੂੰ ਦੱਸਦੇ ਸੀ ਵੀ ਉਹਨਾਂ ਦੀ ਨਾਕਾਮੀ ਰਹੀ ਆ ਪਾਵਰ 'ਚ ਬੈਠਿਆਂ ਦੀ, ਉਹ ਤਾਂ ਕਾਂਗਰਸੀਆਂ ਨੂੰ ਅਸੀਂ ਚੰਗੇ ਲੱਗਦੇ ਸੀ, ਆਪ ਵਾਲਿਆਂ ਨੂੰ ਚੰਗੇ ਲੱਗਦੇ ਸੀ ਵੀ ਉਹਨਾਂ ਨੂੰ ਘੇਰ ਰਹੇ ਆ, ਕਿਉਂਕਿ ਉਹਨਾਂ ਲਈ ਪੋਲੀਟੀਕਲ ਲੱਗਦਾ। ਜਦੋਂ ਅਸੀਂ ਕਾਂਗਰਸ ਨੂੰ ਘੇਰਨ ਲੱਗ ਗਏ ਉਦੋਂ ਅਸੀਂ ਅਕਾਲੀ ਦਲ ਤੇ ਆਪ ਵਾਲਿਆਂ ਨੂੰ ਚੰਗੇ ਲੱਗਣ ਲੱਗ ਗਏ ਵੀ ਕਾਂਗਰਸ ਨੂੰ ਘੇਰ ਰਹੇ ਆ। ਅੱਜ ਭਗਵੰਤ ਮਾਨ ਨੂੰ ਘੇਰ ਰਹੇ ਆ, ਆਪ ਵਾਲਿਆਂ ਨੂੰ ਘੇਰ ਰਹੇ, ਤੇ ਅੱਜ ਉਹਨਾਂ ਨੂੰ ਇਹ ਲੱਗਦਾ ਆਪ ਵਾਲਿਆਂ ਨੂੰ ਮਾੜੇ ਲੱਗਦੇ ਆ ਵੀ ਖਣੀ ਇਹ ਪੈਸੇ ਲੈਣੇ ਆ ਜਾਂ ਗੱਲ ਆ। ਮੈਨੂੰ ਇੱਕ ਸਿੰਗਲ ਬੰਦਾ, ਚਲੋ ਆਪਾਂ ਸਾਰੀਆਂ ਗੱਲਾਂ ਛੱਡਦੇ ਆ, ਮੈਂ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦਾ, ਜਿਹੜਾ ਲਿਖਦਾ ਉਹ ਸਾਬਤ ਕਰ ਦੇ ਵੀ ਪੈਸੇ ਲਏ ਆ, ਤੇ ਜਾਂ ਤਿੰਨੇ ਸਰਕਾਰਾਂ ਸਾਬਤ ਕਰ ਦੇਣ। ਸਰਕਾਰਾਂ ਕੋਲੇ ਜੇ ਮੈਨੂੰ ਖਰੀਦਿਆ ਹੀ ਆ ਕਿਸੇ ਨੇ ਵੀ, ਮਤਲਬ ਮੈਂ ਤਾਂ ਇੱਕ ਚੀਜ਼ 'ਚ ਇਸ ਗੱਲ 'ਚ ਹੀ ਮਤਲਬ ਲੋਕਾਂ ਦੇ ਨੱਕੋ ਵੱਲੋਂ ਲੈ ਜਾਊਂਗਾ ਨਾ, ਜੇ ਮਤਲਬ ਬਾਦਲ ਪਰਿਵਾਰ ਦਾ ਬੰਦਾ ਆ ਕੇ ਇੰਟਰਵਿਊ ਦੇ ਕੇ ਕਹਦੇ, ਕਾਂਗਰਸ ਦਾ ਆ ਕੇ ਇੰਟਰਵਿਊ ਦੇ ਕੇ ਕਹਦੇ ਵੀ ਅਸੀਂ ਪੈਸੇ ਦਿੱਤੇ ਆ, ਬਈ ਅਸੀਂ ਇਹਨੂੰ ਚੁੱਪ ਕਰਾਉਣ ਲਈ ਪੈਸੇ ਦਿੱਤੇ ਸੀਗੇ, ਸਾਡੇ ਨੇ ਇਹਨੇ ਧੋਖਾ ਕੀਤਾ ਜਾਂ ਅਸੀਂ ਐਂ ਕੀਤਾ। ਜੋ ਹੋਇਆ ਲੋਕਾਂ ਦੀਆਂ ਭਾਵਨਾਵਾਂ ਤੇ ਬਗਰਾੜੀ ਮੋਰਚੇ 'ਚ ਜਿੰਨਾ ਹੋਇਆ ਉਹ ਸ਼ਰੇਆਮ ਸੀ। ਬਗਰਾੜੀ ਮੋਰਚੇ 'ਚ ਸੰਗਤ ਦੀ ਮੰਗ ਸੀ ਨਾ, ਮੇਰੀ ਤਾਂ ਨਹੀਂ ਸੀ ਜੀ। ਤੇ ਜੇ ਉਹ ਹੋਇਆ ਤੇ ਉਦੋਂ ਬਾਅਦ ਜੇ ਕਿਸੇ ਨੇ ਕੁਝ ਕੀਤਾ ਜਾਂ ਹੋਇਆ ਜਾਂ ਗੱਲ ਆ ਜਾਂ ਕੋਈ ਦੇ ਕੇ ਗਿਆ ਜਾਂ ਲੈ ਕੇ ਗਿਆ ਜਾਂ ਕਿਤੇ ਕੋਈ ਬਈ, ਜਿਹੜੇ ਕਮੈਂਟਾਂ ਵਾਲੇ ਆ ਬਾਈ, ਉਹ ਬੰਦੇ ਨੂੰ ਵੱਡਾ ਰੱਖ ਕੇ ਚੱਲਦੇ ਆ, ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ, ਅਸੀਂ ਸੱਚੀ ਗੱਲ ਤੇ ਲੜ ਰਹੇ ਆ, ਤੇ ਜੇ ਕੋਈ ਜ਼ਿੰਮੇਵਾਰ ਬੰਦਾ ਇਸ ਤੇ ਮੈਨੂੰ ਕਹਿੰਦਾ ਤਾਂ ਮੈਂ ਉੱਥੇ ਨੀਵੀਂ ਪਾ ਕੇ ਸਿਰ ਝੁਕਾ ਕੇ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਰ ਜੇ ਕੋਈ ਭੇਡ ਕਿਸੇ ਦੀ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸੀਆਂ ਦੀ ਹੋਵੇ, ਤੇ ਚਾਹੇ ਆਪ ਵਾਲਿਆਂ ਦੀ ਹੋਵੇ, ਉਹਨਾਂ ਨੂੰ ਆਪਾਂ ਜਵਾਬ ਦੇ ਨਹੀਂ ਹੈਗੇ। ਤੁਹਾਡੇ ਹਲਕੇ ਦੇ ਐਮਐਲਏ ਜਿਹੜੇ ਸਪੀਕਰ ਵੀ ਨੇ ਕੁਲਤਾਰ ਸਿੰਘ ਸੰਧੂ, ਬਿਲਕੁਲ, ਉਹ ਕਹਿੰਦੇ ਰਹੇ ਨੇ, ਕਹਿੰਦੇ ਅਸੀਂ ਸ਼ੁਕਰਾਨੇ ਦਾ ਪਾਠ ਕਰਾਂਗੇ, ਗੁਰੂ ਕਰੇ ਮਿਹਰ, ਇਹ ਬਿਆਨ ਉਹਨਾਂ ਦਾ ਆਇਆ। ਉਸ ਤੋਂ ਬਾਅਦ ਸ਼ੁਕਰਾਨੇ ਦਾ ਪਾਠ ਇੱਕ ਹੋਇਆ ਵੀ ਜਿਹੜਾ ਕਿ ਬਹਿਮਲ ਕਲਾਂ ਮੰਡੀ ਦੇ ਵਿੱਚ ਹੋਇਆ। ਦੇਖੋ ਆਪਾਂ ਜੇ ਗੱਲ ਕਰੀਏ ਨਾ ਬਈ, ਸ਼ੁਕਰਾਨਾ ਅਸੀਂ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦਾ ਹਰ ਸਵਾਸ ਦੇ ਨਾਲ ਕਰਦੇ ਹਾਂ। ਸਾਨੂੰ ਇੰਨੀ ਕੁ ਅਚੀਵਮੈਂਟ ਮਿਲੀ, ਸਾਨੂੰ ਅਚੀਵਮੈਂਟ ਮਿਲੀ ਕਿ ਅਸੀਂ ਉਹ 10 ਬੰਦਿਆਂ ਦੇ ਨਾਂ ਨੋਮੀਨੇਟ ਹੋ ਗਏ ਆ ਕੋਰਟ ਦੇ ਵਿੱਚ, ਜਿਹੜਿਆਂ ਨੇ ਇਹ ਕਾਂਡ ਕੀਤਾ ਕਰਾਇਆ, ਜਿਨ੍ਹਾਂ ਦੀ ਛਤਰਛਾਇਆ 'ਚ ਹੋਇਆ। ਤਾਂ ਉੱਥੇ ਸੁਭਾਵਿਕ ਗੱਲ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ। ਸ਼ੁਕਰਾਨਾ ਸਰਕਾਰ ਦਾ ਨਹੀਂ ਕੀਤਾ, ਅਸੀਂ ਗੁਰੂ ਸਾਹਿਬ ਦਾ ਹੀ ਕੀਤਾ ਵੀ ਸਾਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਆ, ਅਸੀਂ 2 ਸਾਲ ਇਕੱਠੇ ਰਹੇ ਹਾਂ, 2 ਸਾਲ ਸੜਕ ਤੇ ਬੈਠੇ ਰਹੇ ਹਾਂ, ਲੋਕ ਆ ਜਿਹੜੇ ਜੁੜ ਕੇ ਰਹੇ ਆ, ਇਕੱਠੇ ਰਹੇ ਆ। ਅਗਲੀ ਲੜਾਈ ਜਿਹੜੀ ਕੋਰਟ 'ਚ, ਉੱਥੇ ਇਹ ਤਾਂ ਨਹੀਂ ਆਪਾਂ ਕਹਿ ਕੇ ਉੱਠੇ ਵੀ ਇਹਨਾਂ ਨੇ ਇਨਸਾਫ ਕਰਤਾ, ਅਸੀਂ ਚੱਲੇ ਹਾਂ ਭਾਈ, ਬਹੁਤ ਧੰਨਵਾਦ ਪੰਜਾਬ ਸਰਕਾਰ ਦਾ। ਅਸੀਂ ਇਹ ਕਿਹਾ ਵੀ ਪੰਜਾਬ ਸਰਕਾਰ ਨੇ ਜਿੰਨਾ ਕੀਤਾ ਉਹਦੇ ਲਈ ਧੰਨਵਾਦ ਹੈ, ਜਿਹੜਾ ਰਹਿੰਦਾ ਉਹੀ ਕਰੋ ਨਾ। ਜਿੰਨੀ ਤੁਸੀਂ ਗੱਲ ਕੀਤੀ ਆ, ਮੰਨ ਲਓ ਤੁਸੀਂ ਅੱਜ ਬੇਅਦਬੀ ਦੇ ਉੱਤੇ ਕੋਈ ਤੁਹਾਡੀ ਸੋਲਿਡ ਸਟੇਟਮੈਂਟ ਆ, ਤੁਸੀਂ ਪਾਵਰ 'ਚੋਂ ਤੁਸੀਂ ਕੋਈ ਚੰਗਾ ਕੰਮ ਕੀਤਾ, ਤੇ ਮੈਂ ਤੁਹਾਡਾ ਧੰਨਵਾਦ ਕਰੂੰਗਾ। ਮੈਂ ਸਿੱਖ ਹੋਣ ਦੇ ਨਾਤੇ ਮੈਂ ਕਹੂੰਗਾ ਕਿ ਭਾਈ ਤੇਰਾ ਧੰਨਵਾਦ, ਤੂੰ ਆਪਣੇ ਅਹੁਦੇ ਦੀ ਸਹੀ ਵਰਤੋਂ ਕਰਕੇ ਇੰਨੀ ਜਿਹੜਾ ਕੰਮ ਕੀਤਾ, ਇਹਦੇ ਲਈ ਧੰਨਵਾਦ। ਜਿਹੜਾ ਅੱਗੇ ਰਹਿੰਦਾ ਉਹ ਵੀ ਆਪਾਂ ਕਰੀਏ, ਹੰਭਲਾ ਮਾਰੀਏ। ਸੋ ਉਹ ਆ, ਉਸ ਸੰਦਰਭ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਦੋਂ ਬਾਅਦ ਦੀ ਲੜਾਈ ਕੋਰਟਾਂ ਦੇ ਵਿੱਚ ਆ, ਇਹ ਤਾਂ ਨਹੀਂ ਨਾ ਕਿਹਾ ਵੀ ਇਹਨਾਂ ਨੇ ਬੰਦਿਆਂ ਨੂੰ ਸਜ਼ਾ ਦੇਤੀ, ਇਨਸਾਫ ਕਰਤਾ, ਵੀ ਇਹਨਾਂ ਦਾ ਧੰਨਵਾਦ। ਸੋ ਅਸੀਂ ਸਮਝਿਆ ਵੀ ਕਰੀਏ, ਅਸੀਂ ਇਹ ਨਾ ਦੇਖਿਆ ਕਰੀਏ। ਦੇਖੋ ਬਈ, ਜੇ ਆਪਾਂ ਕੋਈ ਕਿਸੇ ਗੱਲ ਨੂੰ ਚੱਕ ਰਹੇ ਹਾਂ, ਹੁਣ ਤੁਸੀਂ ਕਮੈਂਟ ਦੀ ਗੱਲ ਕੀਤੀ ਆ, ਵੈਸੇ ਤਾਂ ਆਪਾਂ ਉਹਨਾਂ ਚੀਜ਼ਾਂ 'ਚ ਨਾ ਪਈਏ, ਵਧੀਆ ਗੱਲ ਆ ਨਾ। ਜਿੰਨੀਆਂ ਔਕੜਾਂ ਦਾ ਸਾਹਮਣਾ ਮੈਂ ਕਰ ਰਿਹਾ, ਕੀ ਉਹ ਕਮੈਂਟ ਕਰਨ ਵਾਲਾ ਕਰ ਰਿਹਾ? ਮੈਂ ਜਦੋਂ ਇਹ ਚੀਜ਼ਾਂ ਪੜ੍ਹਦੇ ਬਈ ਦੁੱਖ ਇਸ ਗੱਲ ਤੇ ਹੁੰਦਾ ਕਿ ਯਾਰ ਅਸੀਂ ਇਹ ਚੀਜ਼ ਪਹਿਚਾਣ ਹੀ ਨਹੀਂ ਕਰ ਸਕੇ ਵੀ ਗੁਰੂ ਤੁਹਾਡਾ ਵੀ ਉਨਾ ਹੀ ਆ। ਗੱਲ ਤਾਂ ਮੈਂ ਬੇਅਦਬੀ ਦੀ ਕਰਦਾ, ਗੱਲ ਤਾਂ ਮੈਂ ਗੁਰੂ ਸਾਹਿਬ ਦੇ ਉਹਨਾਂ ਨਰਾਦਰ ਹੋਏ ਦੀ ਕਰਦਾ, ਜਾਂ ਉਹਦੇ ਸੰਕਲਪ 'ਚ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਵੱਜੀਆਂ। ਮੈਂ ਇਕੱਲੇ ਬਾਪੂ ਦੀ ਗੱਲ ਤਾਂ ਨਹੀਂ ਨਾ ਆਪਦੇ ਦੀ ਕਰਦਾ, ਮੈਂ ਉਹ ਨੌਜਵਾਨਾਂ ਦੀ ਗੱਲ ਵੀ ਕਰਦਾ ਜਿਹੜੇ 'ਚ ਦੂਜੇ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ ਆ। ਸਾਰਿਆਂ ਦੀ ਗੱਲ ਹੁੰਦੀ ਆ, ਕੇਸ ਕਿਸੇ ਇਕੱਲੇ ਦਾ ਤਾਂ ਨਹੀਂ ਨਾ ਚੱਲਦਾ। ਕਿੰਨੇ ਕੁ ਲੋਕ ਸਾਥ ਦੇ ਰਹੇ ਨੇ ਹੁਣ? ਬਹੁਤ ਜੀ, ਪੂਰਾ ਪੰਜਾਬ ਸਾਥ ਦੇ ਰਿਹਾ, ਪੂਰੇ ਦੇਸ਼ ਦੇ ਸਿੱਖ, ਪੂਰੇ ਵਿਦੇਸ਼ਾਂ ਦੇ ਸਿੱਖ ਸਾਥ ਦੇ ਰਹੇ ਆ। ਜੇ ਕੋਈ ਬੰਦੇ ਦਾ ਭਗਤ ਉੱਠ ਕੇ ਗੱਲ ਕਵੇ, ਇਕੱਲੇ ਬੰਦੇ ਦਾ, ਵੀ ਇਹ ਗਲਤ ਆ, ਤੇ ਆਪਾਂ ਉਹਨੂੰ ਕਿਵੇਂ ਕਹਿ ਦਈਏ? ਜਿਹੜੇ ਗੁਰੂ ਦੇ ਭਗਤ ਆ, ਸਾਡੇ ਸ਼ਬਦ ਗੁਰੂ ਨੂੰ ਗੁਰੂ ਮੰਨਣ ਵਾਲੇ ਆ, ਜਿਹੜੇ ਉਹਦਾ ਅਦਬ ਸਤਿਕਾਰ ਕਰਦੇ ਆ, ਉਹ ਮੈਨੂੰ ਪੂਰਾ ਮਾਣ, ਉਹ ਕਦੇ ਗਲਤ ਨਹੀਂ ਕਹਿਣਗੇ। ਤੇ ਨਾ ਅਸੀਂ ਕੌਮ ਦੇ ਲਈ ਕੋਈ ਸਿਰ ਨਵਾਉਣ ਵਾਲਾ ਫੈਸਲਾ ਲਿਆ, ਚਾਹੇ ਮੋਰਚਾ ਸੀ ਤੇ ਚਾਹੇ ਅੱਜ ਵੀ ਅਸੀਂ ਨਾ ਉਹ ਫੈਸਲਾ ਲਿਆ, ਨਾ ਕਦੇ ਰਹਿੰਦੇ ਸਵਾਸਾਂ ਤੱਕ ਲਵਾਂਗੇ ਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਨਾਲ, ਕਿਉਂਕਿ ਇਹ ਮੁੱਦਾ ਇਹਨਾਂ ਨੇ ਚੁੱਕਿਆ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀ ਕਿ ਸਾਡਾ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਫਰੀਦਕੋਟ ਦੀ ਅਦਾਲਤ ਤੋਂ। ਇਲੈਕਸ਼ਨਾਂ ਦੀ ਆੜ ਦੇ ਵਿੱਚ ਉਹ ਕੇਸ ਉੱਥੇ ਤਬਦੀਲ ਹੋਇਆ, ਤਾਂ ਇਹਨਾਂ ਦਾ ਮੁੱਦਾ ਜਿਹੜਾ ਕਿ ਉਹ ਦਬ ਕੇ ਰਹਿ ਗਿਆ। ਬਈ ਐਵੇਂ ਹੋਇਆ ਹਨਾ? ਬਿਲਕੁਲ ਐਂ ਹੋਇਆ ਬਈ।
ਜਿਹੜਾ ਜਦੋਂ ਤੁਸੀਂ ਹਾਈ ਕੋਰਟ ਵੱਲ ਨੂੰ ਰੁਖ ਕਰੋਗੇ ਹੁਣ ਤਾਂ ਹਾਈ ਕੋਰਟ ਦੇ ਵਿੱਚ ਕੀ ਸਵਾਲ ਹੋਣਗੇ? ਮੈਂ ਇੱਕ ਗੱਲ ਬਈ ਆਪਣੇ ਸਾਰਿਆਂ ਦੱਸਣਾ ਚਾਹਣਾ, ਸਾਰੇ ਸਿੱਖ ਭਰਾਵਾਂ ਨੂੰ ਜਾਂ ਜਿਹੜੇ ਇਸ ਕੇਸ 'ਚ ਦਰਦ ਰੱਖਦੇ ਆ, ਉਹਦੇ 'ਚ ਗੱਲ ਇਹ ਆ ਕਿ ਬਈ ਅਸੀਂ ਸਾਡੀ ਤਰਾਸਦੀ ਦੇਖੋ ਕਿੱਡੀ ਵੱਡੀ ਆ ਵੀ ਸਾਡੇ ਬੰਦੇ ਮਾਰੇ ਗਏ। ਅਸੀਂ ਸਿੱਧੇ ਤੌਰ ਤੇ 302 ਜਾਂ ਇਸ ਪਰਚੇ ਨੂੰ ਲੈ ਕੇ, ਇਸ FIR ਨੂੰ ਲੈ ਕੇ ਸਿੱਧਾ ਬਾਈ ਨੇਮ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਭਾਈ ਮੇਰੇ ਬੰਦੇ ਮਾਰੇ ਆ। ਜਿਹੜੇ ਪੁਲਿਸ ਵਾਲਿਆਂ ਨੇ ਤੇ ਗੋਲੀਆਂ ਚਲਾਈਆਂ, ਬੰਦੇ ਮਾਰੇ ਆ ਨਾ, ਅਸੀਂ ਇਹ ਨਹੀਂ ਉਹਨਾਂ ਨੂੰ ਸਿੱਧਾ ਕਹਿ ਸਕਦੇ ਡਾਇਰੈਕਟ ਵੀ ਉਹਨਾਂ ਨੇ ਬੰਦੇ ਮਾਰੇ ਆ। ਸਾਨੂੰ ਵਾਇਆ ਸਰਕਾਰ ਹੀ ਜਾਣਾ ਪਊਗਾ, ਸਾਨੂੰ ਵਾਇਆ ਉਸ ਸਮੇਂ ਦੀ ਸਰਕਾਰ ਦੇ ਨਾਲ ਹੀ ਜਾਣਾ ਪਊਗਾ, ਕਿਉਂਕਿ ਕੇਸ ਵਰਸਸ ਸਟੇਟ ਚੱਲਦਾ। ਤੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਿੱਥੇ ਜਾ ਕੇ ਅਸੀਂ ਗੱਲ ਕਰਦੇ ਆ 84 ਦਾ ਜਿਹੜਾ ਜੈਨੋਸਾਈਡ ਹੋਇਆ ਸਾਡੀ ਕੌਮ ਦਾ, ਬਹੁਤ ਵੱਡਾ ਦਿਖਾਂਤ ਹੋਇਆ। ਉਸ ਤੋਂ ਬਾਅਦ ਅੱਜ ਤੱਕ ਹੁੰਦੇ ਆਇਆ, ਤੇ 2 ਨੰਬਰ ਤੇ ਉਸ ਤੋਂ ਬਾਅਦ 15 ਵਾਲਾ ਹੋਇਆ, ਕਿਉਂਕਿ ਜਿਹੜਾ 84 ਵਾਲਾ ਹੱਡੀ ਹੰਡਾਇਆ ਸਾਡੇ ਬਜ਼ੁਰਗਾਂ ਨੇ, ਅਸੀਂ ਉਹ ਸੁਣਦੇ ਆਏ ਆ, ਕਿਤਾਬਾਂ 'ਚ ਪੜ੍ਹਦੇ ਆਏ ਆ ਤੇ ਉਹਨੂੰ ਮਹਿਸੂਸ ਕਰਦੇ ਆਏ ਆ। ਪਰ ਜਿਹੜਾ 15 ਵਾਲਾ, ਉਹ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਹੱਡਾਂ ਤੇ ਹੰਡਾਇਆ ਬਾਈ। ਆਪਾਂ ਸਾਰਿਆਂ ਨੇ ਪੁਲਿਸ ਦਾ ਟਾਰਚਰ ਝੱਲਿਆ, ਦੇਖਿਆ ਵੀ ਪੁਲਿਸ ਕਿਵੇਂ ਧੱਕਾ ਕਰਦੀ ਆ, ਪੁਲਿਸ ਕਿਵੇਂ ਲੋਕਾਂ ਨੂੰ ਰੋਕਦੀ ਆ। ਜਾਂ ਤੁਸੀਂ ਅੱਜ ਵੀ ਕੋਈ ਸਮਾਗਮ ਤੇ ਜਾਣਾ ਹੋਵੇ ਕਿਸੇ ਸਬੰਧ 'ਚ ਤੇ ਤੁਹਾਡੇ ਘਰਾਂ 'ਚ ਪੁਲਿਸ ਪਹਿਲਾਂ ਆ ਜਾਂਦੀ ਆ। ਵੀ ਇਦਾਂ ਦਾ ਸਿਸਟਮ ਦਾ ਤੇ ਸਟੇਟ ਦਾ ਨੈਰੇਟਿਵ ਆ ਇਹ। ਅਸੀਂ ਜਦੋਂ ਲੜ ਰਹੇ ਆ, ਜਿਹੜੇ ਦੋਸ਼ੀਆਂ ਨਾਲ ਲੜ ਰਹੇ ਆ, ਉਹ ਸਿਸਟਮ ਦੇ ਬੰਦੇ ਆ। ਇੱਕ ਪਾਸੇ ਕੀ ਆ, ਸਿਸਟਮ ਵੱਲੋਂ ਉਹਨਾਂ ਤੇ ਥੋੜਾ ਜਿਹਾ ਕਹਿੰਦੇ ਵੀ ਕਿਨਾਰਾ ਕੀਤਾ ਹੋਇਆ, ਵੀ ਉਹਨਾਂ ਨੂੰ ਕੱਢਿਆ, ਪਰ ਪੱਕੇ ਸਿਸਟਮ ਦੀ ਆਓ। ਹੁਣ DGP ਸਮੇਤ ਸੈਣੀ ਤੇ ਕੇਸ ਆ, ਪੁਲਿਸ ਦਾ ਬੰਦਾ ਤੇ ਪੁਲਿਸ ਹੀ ਉਹਨੂੰ ਗ੍ਰਿਫਤਾਰ ਕਰ ਰਹੀ ਹੈ, ਪੁਲਿਸ ਹੀ ਉਹਨੂੰ ਉਸ 'ਚ ਲੈ ਕੇ ਆ ਰਹੀ ਤੇ ਪੁਲਿਸ ਉਹਦੀ ਪ੍ਰੋਟੈਕਸ਼ਨ ਦੇ ਰਹੀ ਹੈ। ਅਸੀਂ ਜਦੋਂ ਕੇਸ ਜਿਹਦੇ ਖਿਲਾਫ ਲੜ ਰਹੇ ਹਾਂ ਤੇ ਵਾਇਆ ਸਰਕਾਰ ਹੀ ਲੜਾਂਗੇ। ਸਰਕਾਰ ਪਹਿਲੀ ਆ, ਸਰਕਾਰ ਪਹਿਲੀ ਪਾਰਟੀ, ਅਸੀਂ ਦੂਜੀ ਪਾਰਟੀ ਆ। ਸਾਡਾ ਵਕੀਲ ਓਨਾ ਟਾਈਮ ਨਹੀਂ ਬੋਲ ਸਕਦਾ ਜਿੰਨਾ ਟਾਈਮ ਸਰਕਾਰੀ ਵਕੀਲ ਉੱਥੇ ਬੋਲਦਿਆਂ ਨਾ ਕਹਦੇ ਜੀ ਇਹ ਵੀ ਕੁਝ ਕਹਿਣਾ ਚਾਹੁੰਦੇ ਆ, ਅਸੀਂ ਉਦੋਂ ਬੋਲਾਂਗੇ। ਹੁਣ ਕੀ ਆਸ ਉਮੀਦ? ਹੁਣ ਆਸ ਇਹ ਹੈ ਕਿ ਅਸੀਂ ਪਰਸਨਲ ਤੌਰ ਤੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਸੀਂ ਸਭ ਤੋਂ ਵੱਡੀ ਨਿਰਾਸ਼ਾ ਇਹ ਹੈ ਕਿ ਸਰਕਾਰ ਅੱਜ ਵੀ ਸੁੱਤੀ ਪਈ ਆ। ਇਸ ਸਟੇਟਮੈਂਟ ਨੂੰ, ਜੱਜਮੈਂਟ ਨੂੰ 10 ਦਿਨ ਹੋ ਗਏ, ਵੋਟਾਂ ਤੋਂ ਪਹਿਲਾਂ ਦੀ ਆਈ ਹੋਈ ਹੈ ਨਾ, 8-10 ਦਿਨ ਦਾ ਸਮਾਂ ਹੋ ਗਿਆ, ਤੇ ਕਿਸੇ ਸਰਕਾਰ ਦੀ ਜ਼ਿੰਮੇਵਾਰ ਬੋਡੀ ਦਾ ਇਹ ਮੈਸੇਜ ਜਾਂ ਪ੍ਰੈਸ ਕਾਨਫਰੰਸ ਜਾਂ ਬਿਆਨ ਤੱਕ ਨਹੀਂ ਆਇਆ ਕਿ ਭਾਈ ਇਹ ਚੀਜ਼ ਆ ਜਿਹੜੀ, ਚਲੋ ਨਿਰਾਸ਼ਾਜਨਕ ਫੈਸਲਾ ਆਇਆ, ਅਸੀਂ ਇਹਨੂੰ ਚੰਗੇ ਤਰੀਕੇ 'ਚ ਲੜਾਂਗੇ, ਸੁਪਰੀਮ ਕੋਰਟ ਜਾਵਾਂਗੇ ਜਾਂ ਹੋਰ ਪਾਸੇ ਜਿੱਥੇ ਵੀ ਅਸੀਂ ਕਰ ਸਕਦੇ ਹਾਂ। ਕਿੱਡੀ ਸ਼ਰਮਨਾਕ ਗੱਲ ਆ ਯਾਰ, ਜਿਹੜੇ ਮੁੱਦੇ ਤੇ ਤੁਹਾਡੀ ਸਰਕਾਰ ਬਣੀ ਹੋਵੇ ਉਸ ਮੁੱਦੇ ਦੇ ਉੱਤੇ ਐਡੇ ਗਲਤ ਫੈਸਲੇ ਆ ਜਾਣ, ਦੋਸ਼ੀਆਂ ਦੇ ਪੱਖ ਵਾਲੇ ਫੈਸਲੇ ਆ ਜਾਣ ਤੇ ਤੁਸੀਂ ਚੁੱਪ ਬੈਠੇ ਹੋ। ਤੇ ਤਾਂ ਸਿੱਧ ਕੀ ਹੁੰਦਾ ਵੀ ਕੋਸ਼ਿਸ਼ ਕਰੀ ਕਿਸੇ ਮੰਤਰੀ, ਕਿਸੇ MLA, ਅਸੀਂ ਉਦੋਂ ਤੋਂ ਹੀ ਇਹਨਾਂ ਦੇ ਮਤਲਬ ਸੁਨੇਹੇ ਲਾਉਂਦੇ ਆ ਰਹੇ ਹਾਂ, ਇਨ ਟੱਚ ਰਹੇ ਹਾਂ ਵੀ ਭਾਈ ਇਹ ਮਸਲਾ ਜਿਹੜਾ ਵਿਗੜਦਾ ਵੀ ਜਾ ਰਿਹਾ, ਫਲਾਣੇ ਬੰਦੇ ਨੇ ਐਪਲੀਕੇਸ਼ਨ ਲਾਈ ਆ, ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਲੜੋ, ਉਹਨੂੰ ਖਾਰਜ ਕਰਾ ਕੇ ਤੇ ਆਪਾਂ ਜਿਹੜਾ ਟ੍ਰਾਇਲ ਵਾਲੇ ਪਾਸੇ ਹੋਈਏ, ਦੋਸ਼ੀਆਂ ਨੂੰ ਸਜ਼ਾਵਾਂ ਵਾਲੇ ਪਾਸੇ ਹੋਈਏ। ਪਰ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੀ ਜਿਹੜੀ ਕਿ ਮਦਦ ਕੀਤੀ ਸੀ, ਉਹਦਾ ਕਰਕੇ ਤੁਹਾਡੀ ਨਾ ਸੁਣਵਾਈ ਹੁੰਦੀ ਹੋਵੇ? ਉਹ ਤਾਂ ਜੀ ਹੁਣ ਕੀ ਦੇਖੋ, ਇਹਨਾਂ ਦਾ ਵਿਰੋਧ ਫਿਰ ਮੈਂ ਤਾਂ ਹਰ ਇੱਕ ਥਾਂ ਤੇ ਕਰੂੰਗਾ ਨਾ। ਅਸੀਂ ਉਸ ਸਮੇਂ ਦੀ ਸਰਕਾਰ ਦਾ ਕੀਤਾ ਜਦੋਂ ਤੋਂ ਕਾਂਡ ਹੋਇਆ, ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਚੱਲਦੀਆਂ ਸੀ ਉਹਨਾਂ ਦਾ ਵਿਰੋਧ ਕਰਦੇ ਰਹੇ ਹਾਂ। ਤੇ ਹੁਣ ਅਸੀਂ ਡਟ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕੀਤੀ ਆ, ਆਜ਼ਾਦ ਉਮੀਦਵਾਰ ਦੀ ਕੀਤੀ ਆ, ਕਿਸੇ ਪਾਰਟੀ ਪੱਧਰ ਤੇ ਨਹੀਂ ਕੀਤੀ। ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ, ਲੋਕਾਂ ਨੇ ਵੀ ਨਕਾਰਿਆ ਇਹਨਾਂ ਨੂੰ, ਕੱਲਾ ਫਰੀਦਕੋਟ ਦੇ ਲੋਕਾਂ ਨੇ ਨਹੀਂ, ਪੰਜਾਬ ਦੇ ਲੋਕਾਂ ਨੇ ਵੀ ਨਕਾਰਿਆ। ਇੱਕ ਝੂਠੇ ਵਾਅਦੇ, ਬੇਮਤਲਬੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਕਰਦੇ ਰਹੇ ਅਸੀਂ, ਤੇ ਲੋਕਾਂ ਨੂੰ ਉਹ ਸਮਝ ਆ ਚੁੱਕੀਆਂ। ਜਿਹੜੇ 13-0 ਕਰਦੇ ਸੀ ਉਹ 3 ਤੇ ਆ ਗਿਆ। ਤਾਂ ਹੰਕਾਰ ਦਾ ਭਾਂਡਾ ਜਿਹੜਾ ਇੱਕ ਦਿਨ ਫੁੱਟਦਾ। ਸੋ ਫਰੀਦਕੋਟ ਦੇ ਲੋਕਾਂ ਨੂੰ ਤਾਂ ਮੈਂ ਇਹੀ ਇਸ ਗੱਲ ਦਾ ਹੀ ਧੰਨਵਾਦ ਕਰਦਾ ਕਿ ਬਹੁਤ ਤੁਹਾਡਾ ਧੰਨਵਾਦ ਆ। ਆਪਾਂ ਜਾਗਦੀਆਂ ਜ਼ਮੀਰਾਂ ਦਾ ਹੀ ਸਬੂਤ ਦਿੱਤਾ। ਇੱਕ ਤਾਂ ਸ਼ਹੀਦ ਸਿੰਘ ਦਾ ਪੁੱਤਰ ਜਿੱਤਿਆ, ਦੂਜਾ ਸਮੇਂ ਦੀ ਸਰਕਾਰ ਨੂੰ ਤੁਸੀਂ ਦੱਸਤਾ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਸਿਆਸਤ ਸਰਕਾਰ ਬਣਾਈ ਆ, ਇਸ ਇਲਾਕੇ ਦੇ ਇਨਸੀਡੈਂਟ ਨੇ ਸਰਕਾਰ ਬਣਾਈ ਆ, ਤੇ ਤੁਸੀਂ ਉਹਦਾ ਜੇ ਹੱਲ ਨਹੀਂ ਕੀਤਾ ਤਾਂ ਤੁਹਾਡਾ ਅਸੀਂ ਹਰ ਇੱਕ ਤਰੀਕੇ 'ਚ ਵਿਰੋਧ ਕਰਨ ਜਾਣਦੇ ਹਾਂ। ਆਖਰ ਦੇ ਵਿੱਚ ਸਵਾਲ ਆ, ਤੁਸੀਂ ਕੁਛ ਸੋਚਿਆ ਵੀ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਲੁੱਟ, ਤਾਂ ਅਸੀਂ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਜਾਂ ਚੋਣਾਂ ਲੜ ਕੇ ਹੀ ਉੱਧਰ ਜਾ ਕੇ ਆਪਦਾ ਅਸੈਂਬਲੀ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ? ਅਸੀਂ ਦੇਖੋ ਜੀ, ਹਰ ਇੱਕ ਪਾਸੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਤਾਂ ਅਸੀਂ ਉਹ ਵੀ ਗੱਲਾਂ ਜ਼ਰੂਰ ਕਰਾਂਗੇ ਜਿਹੜੀਆਂ ਤੁਸੀਂ ਇਹ ਸਵਾਲ ਤਾਂ ਕਰਿਆ, ਬਾਈ ਇਲੈਕਸ਼ਨ ਆ ਰਹੀ ਆ, ਤੁਹਾਡੇ ਹਲਕੇ ਦੀ ਬਾਈ ਇਲੈਕਸ਼ਨ ਆ ਫਰੀਦਕੋਟ ਲੋਕ ਸਭਾ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕਾਂ ਤੇ ਆ। ਜੇ ਲੋਕ ਚਾਹਣਗੇ, ਪੰਜਾਬ ਦੇ ਲੋਕ ਚਾਹਣਗੇ, ਸਿੱਖ ਸੰਗਤਾਂ ਚਾਹਣਗੀਆਂ, ਅਸੀਂ ਉਹਨਾਂ ਨੂੰ ਇਸ ਤਰੀਕੇ 'ਚ ਘੇਰੀਏ ਤਾਂ ਉੱਧਰ ਵੀ ਅਸੀਂ ਤਿਆਰ ਬੈਠੇ ਹਾਂ ਜੀ। ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਕਰ ਰਹੇ ਸੀ। ਇਸ ਮੁਲਾਕਾਤ ਦੇ ਤਹਿਤ ਜੋ ਕੁਝ ਗੱਲਾਂ ਬਾਤਾਂ ਹੋਈਆਂ ਨੇ, ਆਸ ਆ ਉਮੀਦ ਆ ਕਿ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਸੁਣੋਗੇ ਤੇ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਲਗਾਤਾਰ ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ।
ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ। ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ, ਕਿਹੜਾ ਸੀਸੀਟੀਵੀ ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ। ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਆ, ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇ ਦਿੱਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ ਦੋਸ਼ੀ ਨੂੰ, ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ? ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫੇਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ ਜਿਹੜਾ ਮੁੱਦਾ। ਨਹੀਂ, ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਰੀਏ। ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਜਾਂਦੇ ਆ, ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ, ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ, ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਾਈਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀ ਕਾਂਡ ਹੋ ਜਾਂਦਾ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀ ਕਾਂਡਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਹੈ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ, ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੋਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ, 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ। ਕਿ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ। ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ। ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ ਬਾਈਬਲ ਕਲਾਂ ਦੇ ਵਿੱਚ, ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿੱਤੇ ਕੋਈ ਜੱਜਮੈਂਟ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਕੀ ਆ ਕਿ ਪੰਜਾਬ ਦੇ ਨਾਲ ਹਮੇਸ਼ਾ ਧੱਕੇ ਹੁੰਦੇ ਆਏ ਨੇ। ਪੰਜਾਬ ਨੂੰ ਹਮੇਸ਼ਾ ਫਿਰਕਾ ਪ੍ਰਸਤ, ਅੱਤਵਾਦ, ਖਾਲਿਸਤਾਨ ਦੇ ਨਾਂ ਨਾਲ ਪੁਕਾਰਿਆ ਗਿਆ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ, ਜੇ ਹਿੰਮਤ ਹੈ ਤਾਂ ਲੱਭ ਲਓ।
ਅਜਿਹੇ ਜਿਹੜੇ ਸਲੋਗਨ ਨੇ ਉਹ ਕੰਧਾਂ ਦੇ ਉੱਪਰ ਲਿਖੇ ਜਾਂਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾਂਦਾ ਤੇ ਸਮਾਂ ਪੈ ਕੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ। ਬਹਿਮਲ ਕਲਾਂ ਗੋਲੀकांड ਹੁੰਦਾ, ਬੜਾ ਕੁਛ ਜਿਹੜਾ ਕਿ ਉਸ 2015 ਦੇ ਨਾਲ ਜੁੜਿਆ ਹੋਇਆ। ਤਾਂ ਸਾਡੇ ਨਾਲ ਭਾਈ ਸਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਨੇ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਬਹਿਮਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ 14/10/2015 ਨੂੰ। ਤਾਂ ਅਸੀਂ ਸਖਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਬੜੇ ਲੰਬੇ ਆਸਰੇ ਬਾਅਦ ਪਹੁੰਚੇ ਆ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਈ। ਸ਼ੁਰੂਆਤ ਇੱਥੋਂ ਹੀ ਕਰ ਲਈਏ। ਤਸਵੀਰ ਸਾਡੇ ਸਾਹਮਣੇ ਪਈ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਿਆਂ ਦਾ ਜਿਹੜਾ ਕਿ ਗੋਲੀकांड ਹੁੰਦੀ ਹੈ ਜਦੋਂ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ। ਬਿਲਕੁਲ ਜੀ। ਗੱਲ ਇਹ ਜਦੋਂ ਤੁਸੀਂ ਸ਼ੁਰੂ ਕੀਤੀ ਆ 14 ਅਕਤੂਬਰ 2015 ਦੀ ਆ ਜੀ, ਪਰ ਇਹਦੇ ਪਿੱਛੇ ਦਾ ਜਿਹੜਾ ਘਟਨਾਕ੍ਰਮ 1 ਜੂਨ 2015 ਤੋਂ ਸ਼ੁਰੂ ਹੋ ਗਿਆ ਸੀ। ਪੰਥ ਦੋਖੀਆਂ ਵੱਲੋਂ ਬੁਰਜ ਜਵਾਹਰ ਸਿੰਘ ਤੋਂ ਸਰੂਪ ਚੋਰੀ ਕਰ ਲਏ ਜਾਂਦੇ ਆ, ਜਿਹਦੇ ਸੰਦਰਭ ਦੇ ਵਿੱਚ 2 ਮਹੀਨੇ 2.5 ਮਹੀਨੇ ਸਰੂਪ ਗਾਇਬ ਰਹਿੰਦੇ ਆ ਤੇ ਉਹਦੇ ਵਿੱਚ ਲਲਕਾਰ ਕੇ ਉਹਨਾਂ ਵੱਲੋਂ ਬੇਅਦਬੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਆ। ਉਸ ਬੇਅਦਬੀਆਂ ਦੇ ਦੌਰ ਦੇ ਵਿੱਚ ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਜਾਂਦੇ ਆ ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਹਿਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀकांड ਹੋ ਜਾਂਦਾ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ ਤੇ ਦੋਸ਼ੀ ਜਿਹੜੇ ਗੋਲੀकांड ਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਜੀ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਨਾਲ, ਕਿਉਂਕਿ ਉਹਨਾਂ ਨੇ ਇਨਸਾਫ ਨਹੀਂ ਕੀਤਾ ਇਸ ਵਿਸ਼ੇ ਦੇ ਉੱਤੇ। ਉਸ ਤੋਂ ਬਾਅਦ ਸਿੱਟਾਂ ਬਣਦੀਆਂ, ਖਾਰਜ ਹੁੰਦੀਆਂ, ਰਿਪੋਰਟਾਂ ਨਵੀਆਂ ਬਣਦੀਆਂ। ਫਿਰ ਉਹਦੇ ਚੋਂ ਇਹ 2022 ਵਾਲੀ ਸਰਕਾਰ 24 ਘੰਟੇ 'ਚ ਇਨਸਾਫ ਦੇਣ ਵਾਲੀ ਸਰਕਾਰ ਨਿਕਲ ਕੇ ਆਉਂਦੀ ਆ, ਜਿਹਦੇ ਨੁਮਾਇੰਦੇ ਪਿਛਲੇ 10 ਸਾਲ ਤੋਂ ਮੈਂ ਕਹੂੰਗਾ, ਕਿਉਂਕਿ 10ਵਾਂ ਸਾਲ ਬੇਅਦਬੀ ਨੂੰ ਸ਼ੁਰੂ ਹੋ ਚੁੱਕਿਆ। 2015 ਤੋਂ ਲੈ ਕੇ ਹਰ ਇੱਕ ਸਿੱਖ ਪ੍ਰੋਟੈਸਟ ਦੇ ਵਿੱਚ, ਹਰ ਇੱਕ ਬੇਅਦਬੀ ਵਾਲੇ ਪ੍ਰੋਟੈਸਟ ਦੇ ਵਿੱਚ ਇੱਥੋਂ ਦੀ ਸਰਕਾਰ ਦੇ ਨੁਮਾਇੰਦੇ ਕੂਕ ਕੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ, ਸਾਨੂੰ ਪਾਵਰਾਂ ਬਖਸ਼ਣ, ਅਸੀਂ ਇਹਦਾ ਇਨਸਾਫ ਕਰਾਂਗੇ, ਅਸੀਂ ਇਸ ਦੇ ਉੱਤੇ ਜਿਹੜੇ ਅਸਲ ਦੋਸ਼ੀ ਉਹਨਾਂ ਤੇ ਕਾਰਵਾਈਆਂ ਕਰਾਂਗੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ। ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ, ਕਿਉਂਕਿ ਇੱਕ ਦੋਸ਼ੀ ਵੱਲੋਂ ਬਹਿਬਲ ਕਲਾਂ ਦੇ ਵਿੱਚ ਕੇਸ ਦੇ ਕੋਟਕਪੂਰਾ ਕੇਸ ਦੇ ਵਿੱਚ ਅਰਜ਼ੀ ਲਾਈ ਜਾਂਦੀ ਆ ਇਸ ਕੋਰਟ ਦੇ ਵਿੱਚ। ਤਾਂ ਸਰਕਾਰ ਦੀ ਕਮੀਨਗੀ, ਸਰਕਾਰ ਦਾ ਨਿਕੰਮਾਪਣ ਦੇਖੋ ਵੀ ਇੱਕ ਪਾਸੇ ਤਾਂ ਕਹਿੰਦੇ ਕੋਡ ਆਫ ਕੰਡਕਟ ਲੱਗਿਆ। ਜੇ ਸਾਡੇ ਵਰਗੇ ਨੇ ਕਿਸੇ ਅਰਜ਼ੀ ਦੀ ਗੱਲ ਕਰ ਲਈ ਵੀ ਸਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਕੀ ਹੋਣਾ ਚਾਹੀਦਾ ਜਾਂ ਉੱਥੇ ਸਰਕਾਰ ਕੀ ਭੂਮਿਕਾ ਨਿਭਾ ਰਹੀ ਆ, ਤਾਂ ਉੱਥੇ ਤਾਂ ਜਵਾਬ ਇਹ ਆਉਂਦਾ ਵੀ ਕੋਡ ਆਫ ਕੰਡਕਟ ਲੱਗਿਆ, ਵੀ ਇੱਥੇ ਨਹੀਂ ਕੁਝ ਹੋ ਸਕਦਾ। ਤੇ ਜਦੋਂ ਇੱਕ ਦੋਸ਼ੀ ਦੀ 2 ਮਹੀਨੇ ਪਹਿਲਾਂ ਲੱਗੀ ਹੋਈ ਅਰਜ਼ੀ, ਕੋਡ ਆਫ ਕੰਡਕਟ ਤੋਂ ਪਹਿਲਾਂ ਦੀ ਲੱਗੀ ਹੋਈ ਅਰਜ਼ੀ, ਉਹਨੂੰ ਚੱਲਦੇ ਹੋਏ ਕੋਡ ਆਫ ਕੰਡਕਟ ਦੇ ਵਿੱਚ ਅਦਾਲਤਾਂ ਉਹਨੂੰ ਸਵੀਕਾਰ ਕਰਦੀਆਂ, ਉਹਦੇ ਪੱਖ 'ਚ ਫੈਸਲੇ ਦਿੰਦੀਆਂ, ਚੱਕ ਕੇ ਕੇਸ ਟ੍ਰਾਂਸਫਰ ਕਰ ਦਿੰਦੀਆਂ। ਕਿੱਡੀ ਕਮੀਨਗੀ ਤੇ ਉਤਰੇ ਆ। ਉਸ ਤੋਂ ਪਹਿਲਾਂ ਬੇਅਦਬੀ ਦੇ ਸਬੰਧ ਦੇ ਵਿੱਚ ਸਰਸੇ ਵਾਲੇ ਨਾਲ ਸੌਦਾ ਕੀਤਾ ਜਾਂਦਾ ਇਹਨਾਂ ਦਾ, ਉਹਦੀਆਂ ਵੋਟਾਂ ਦੇ ਲਈ। ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਸੇ ਵਾਲੇ ਦਾ ਕੇਸ, ਜਿਹਦੇ ਚੋਂ ਮੁੱਖ ਦੋਸ਼ੀ ਆ ਬੇਅਦਬੀ ਦਾ ਕੇਸ, ਫਰੀਦਕੋਟ ਦੀ ਅਦਾਲਤ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਜਾਂਦਾ। ਉਸੇ ਲੀਹ ਦੇ ਉੱਤੇ ਗੋਲੀकांड ਦਾ ਵੀ ਜਾਂਦਾ। ਤਾਂ ਵੋਟਾਂ ਤੋਂ ਚੰਦ ਕੁ ਦਿਨ ਪਹਿਲਾਂ ਉਸ ਬਲਾਤਕਾਰੀ ਦੀਆਂ ਵੋਟਾਂ ਲੈਣ ਦੇ ਲਈ, ਉਹਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਦੇ ਲਈ ਉਹਨੂੰ 302 ਰਣਜੀਤ ਕਤਲकांड ਜਿਹੜਾ, ਜਿਹਦਾ ਮੁੰਡਾ ਅੱਜ ਵੀ ਰੌਲਾ ਪਾਉਂਦਾ ਵੀ ਜਿਹਦੇ 'ਚ ਸਜ਼ਾ ਭੁਗਤ ਰਿਹਾ ਸਰਸੇ ਵਾਲਾ 302 ਦੇ ਵਿੱਚ, ਉਹਨੂੰ ਬਰੀ ਕਰ ਦਿੱਤਾ ਜਾਂਦਾ ਜੀ।
ਬਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਬੇਅਦਬੀ ਕਾਂਡ ਦੀ ਜਾਂ ਇਸ ਗੋਲੀ ਕਾਂਡ ਦੀ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਅਨੇਕਾਂ ਥਾਵਾਂ ਤੇ ਬੇਅਦਬੀਆਂ ਹੁੰਦੀਆਂ ਨੇ। ਸੁਖਰਾਜ ਸਿੰਘ ਦੇ ਵੱਲੋਂ ਇੱਕ ਮੋਰਚਾ ਲਾਇਆ ਜਾਂਦਾ, ਉਹ ਮੋਰਚਾ ਚੱਕਣ ਦਾ ਕੀ ਕਾਰਨ ਸੀ ਜਾਂ ਇੱਕ ਪ੍ਰੈਸ਼ਰ ਪਾ ਕੇ ਚੁਕਾਇਆ? ਨਹੀਂ ਬਈ ਜੀ, ਮੋਰਚੇ ਦਾ ਅਸਲ 'ਚ ਨਾ ਜਦੋਂ ਆਪਾਂ ਸਟਾਰਟ ਕੀਤਾ ਉਦੋਂ ਇਸ ਗੱਲ ਨੂੰ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਕਨਵਿੰਸਿੰਗ ਪ੍ਰੋਬਲਮ ਇਹ ਗੱਲ ਦੀ ਰਹੀ ਆ ਕਿ ਅਸੀਂ ਇਹ ਮੋਰਚਾ ਤਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ। ਆਪਾਂ ਮੂੰਹ ਜਵਾਨੀ ਬੋਲਦੇ ਸੀ ਕਿ ਫਲਾਨੀ ਸਰਕਾਰ ਦੋਸ਼ੀ ਆ, ਪਰ ਕਾਗਜ਼ਾਂ 'ਚ ਕੋਈ ਨਹੀਂ ਸੀ ਕਿਉਂਕਿ ਰਿਪੋਰਟਾਂ ਖਾਰਜ ਹੋ ਚੁੱਕੀਆਂ ਸੀ। ਪਹਿਲੀ ਇਨਵੈਸਟੀਗੇਸ਼ਨ ਜਾਂਚ ਹੋਈ, ਉਹ ਖਾਰਜ ਹੋਈ ਆ। ਉਸ ਤੋਂ ਬਾਅਦ ਜਸਟਿਸ ਕਮਿਸ਼ਨ ਬਣਾਏ ਗਏ ਆ, ਕਮਿਸ਼ਨਾਂ ਦੇ ਉੱਤੇ ਕੋਈ ਉਹ ਨਹੀਂ ਗੱਲਾਂ ਹੋਈਆਂ। ਸੈੱਟਾਂ ਬਣੀਆਂ, ਸੈੱਟਾਂ ਦੇ ਉੱਤੇ ਕੋਈ ਨਹੀਂ ਹੋਈਆਂ, ਉਹਨਾਂ ਦੀਆਂ ਰਿਪੋਰਟਾਂ ਖਾਰਜ ਕਰ ਦਿੱਤੀਆਂ ਗਈਆਂ। ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ, ਉਦੋਂ ਕਿਸੇ ਸਿੰਗਲ ਬੰਦੇ ਦੇ ਖਿਲਾਫ ਆ ਜਿਹੜੀ ਮਤਲਬ ਕੋਟਕਪੂਰਾ ਜਿਹੜਾ ਚਲਾਨ ਆ ਜਾਂ ਬਹਿਬਲ ਕਲਾਂ ਦਾ ਚਲਾਨ ਆ ਉਹ ਨਹੀਂ ਹੁੰਦਾ, ਕਿਉਂਕਿ ਆਪਾਂ ਵਰਬਲੀ ਕਹਿ ਦਿੰਦੇ ਕਿ ਫਲਾਣੇ ਬੰਦੇ ਦੋਸ਼ੀ ਆ, ਪਰ ਅਦਾਲਤਾਂ ਦੇ ਵਿੱਚ ਜਦੋਂ ਲਿਖਤ 'ਚ ਜਾਊਗਾ ਫਿਰ ਦੋਸ਼ੀ ਉਹ ਬਣਦੇ ਆ। ਤਾਂ ਉਹ ਮੋਰਚਾ ਉਸ ਤੋਂ ਬਾਅਦ ਹੀ ਚੱਕਿਆ ਗਿਆ ਜਦੋਂ ਉਹ 'ਚ 10 ਤੋਂ 11 ਬੰਦਿਆਂ ਦੇ ਨਾਮ ਆਉਂਦੇ ਆ। ਉਹ 10-11 ਬੰਦਿਆਂ ਦੇ ਨਾਮ ਤੇ ਮੁੱਖ ਧਾਰਾ ਦੇ ਵਿੱਚ ਬੇਅਦਬੀ ਦੇ ਵਿੱਚ ਸਰਸੇ ਵਾਲੇ ਦਾ ਨਾਮ ਆਉਂਦਾ। 2 ਦੇ ਭਗੌੜਾ ਕਰਾਰ ਆ, 1 ਹੁਣ ਇਹਨਾਂ ਨੇ ਹਜੇ ਫੜਿਆ। ਪਰ ਗੱਲ ਆਪਾਂ ਜਦੋਂ ਮੋਰਚਾ ਚੱਕਦੇ ਆ ਜਾਂ ਮੋਰਚੇ ਦੇ ਐਂਡ ਵਾਲੇ ਦਿਨ ਗੱਲ ਹੁੰਦੀ ਆ ਤੇ ਉੱਥੇ ਇਹਨਾਂ ਦੇ ਵਿਧਾਇਕਾਂ ਵੱਲੋਂ ਇਹੀ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਲੜਾਈ ਦਾ ਜਿਹੜਾ ਪਹਿਲਾ ਸਟੈਪ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹ ਦੋਸ਼ੀ ਆ ਜਿਹੜੇ ਨੋਮੀਨੇਟ ਕਰਕੇ ਅਦਾਲਤ 'ਚ ਭੇਜ ਦਿੱਤੇ ਆ। ਅਗਲੀ ਲੜਾਈ ਜਿਹੜੀ ਅਦਾਲਤ 'ਚ ਆ, ਹੁਣ ਅਦਾਲਤ ਦੇ ਵਿੱਚ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਚੰਗਾ, ਸਰਕਾਰ ਚੁੱਪ ਰਹੀ। ਦੋਸ਼ੀਆਂ ਦੇ ਵਕੀਲਾਂ ਨੇ ਪੱਖ ਰੱਖ ਕੇ ਉਹ ਐਪਲੀਕੇਸ਼ਨਾਂ ਤੇ ਜੱਜਮੈਂਟਾਂ ਲਈਆਂ। ਤੇ ਜੇ ਸਰਕਾਰ ਚਾਹੁੰਦੀ, ਸਰਕਾਰ ਦੇ ਪੈਨਲ ਬਣਨੇ ਚਾਹੀਦੇ ਸੀ, ਤਕੜੇ ਵਕੀਲਾਂ ਦੀ ਟੀਮ ਬਣਨੀ ਚਾਹੀਦੀ ਸੀ, ਡੇ ਬਾਈ ਡੇ ਹੈਰਿੰਗ ਹੋਣੀ ਚਾਹੀਦੀ ਸੀ, ਜਿਹੜਾ ਫਾਸਟ ਟਰੈਕ ਕੋਰਟ ਜਿਹੜੇ ਉਹ ਚੱਲਣੇ ਚਾਹੀਦੇ ਸੀ। ਪਰ ਸਰਕਾਰ ਉੱਥੇ ਚੁੱਪ ਰਹਿੰਦੀ ਆ ਕਿਉਂਕਿ ਉਹਨਾਂ ਦੀ ਦੋਸ਼ੀਆਂ ਦੇ ਨਾਲ ਮਿਲੀ ਭੁਗਤੇ ਹੋ ਜਾਂਦੀ ਹੈ ਵੀ ਉਹਨਾਂ ਨੇ ਬਚਾਉਣਾ ਹੀ ਆ। ਲੋਕ ਸੜਕਾਂ ਤੇ ਬੈਠੇ ਤੇ ਪ੍ਰੈਸ਼ਰ ਬਿਲਡ ਕਰਕੇ ਮੰਨ ਲਓ ਨਾ ਪਾਤੇ ਆ, ਪਰ ਉਹਨਾਂ ਨੂੰ ਕਿਸੇ ਤਰੀਕੇ ਤਾਂ ਬਾਹਰ ਕੱਢਣਾ ਹੀ ਆ। ਫਿਰ ਉਹ ਹੁਣ ਇਸ ਪਾਸਿਓਂ ਆ ਜਿਹੜੇ ਉਹ ਸੰਨ ਲਾ ਰਹੇ ਆ ਦੋਸ਼ੀਆਂ ਨੂੰ ਬਚਾਉਣ ਵਾਲੇ ਪਾਸੇ। ਇਸ ਪਾਸੇ ਜ਼ੋਰਾ ਸਿੰਘ ਵਾਲੀ ਜਿਹੜੀ ਰਿਪੋਰਟ ਆਈ ਸੀ ਉਸ ਦੇ ਵਿੱਚੋਂ ਕੁਛ ਨਿਕਲੇ ਨਹੀਂ। ਉਹ ਤਾਂ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਤਾਂ ਅਕਾਲੀ ਸਰਕਾਰ ਵੇਲੇ ਸੀ, ਉਹਨਾਂ ਨੇ ਨਹੀਂ ਉਹ ਫੜੀ, ਉਹਨਾਂ ਨੇ ਨਹੀਂ ਐਕਸੈਪਟ ਕੀਤੀ। ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਾਇਆ, ਉਹਦੇ ਵਿੱਚ ਉਸ ਤੋਂ ਬਾਅਦ ਸੈੱਟ ਬਣਦੀ ਆ। ਪਹਿਲਾਂ ਪ੍ਰਮੋਦ ਕੁਮਾਰ ਹੋਣਾ ਦੀ ਸੈੱਟ ਬਣਦੀ ਆ, ਫਿਰ ਉਸ ਤੋਂ ਬਾਅਦ ਉਹਨੂੰ ਚੀਰਫਾੜ ਕਰਕੇ ਕਮਰ ਵਿਜੇ ਪ੍ਰਤਾਪ ਕੋਲੇ ਆਉਂਦੀ ਆ। ਕਮਰ ਵਿਜੇ ਪ੍ਰਤਾਪ ਰਿਜ਼ਾਈਨ ਕਰ ਜਾਂਦੇ ਆ, ਜਾਂਚ ਖਾਰਜ ਹੋ ਜਾਂਦੀ ਆ। ਜਿੱਦਾਂ ਉਹਨਾਂ ਦਾ ਮਤਲਬ ਜਾਂਚ ਖਾਰਜ ਹੁੰਦੀ ਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਉਂਦਾ ਵੀ ਜਾਂ ਤਾਂ ਸੈੱਟ ਦਾ ਗਠਿਤ ਕਰੋ ਜਿਹੜੀ ਥਰੂ ਕੋਰਟ ਹੋਊਗੀ, ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੋਊਗਾ, ਤੇ ਜਾਂ ਇਹਨੂੰ ਤੁਸੀਂ ਜਾ ਕੇ ਹਾਈ ਕੋਰਟ 'ਚ ਡਬਲ ਬੈਂਚ ਤੇ ਚੈਲੰਜ ਕਰੋ। ਉੱਥੇ ਸਰਕਾਰ ਕੀ ਕਰਦੀ ਆ? ਚੈਲੰਜ ਨਹੀਂ ਕਰਦੀ। ਉੱਥੇ ਐਲ.ਕੇ. ਯਾਦਵ ਹੋਣਾ ਦੀ ਸੈੱਟ ਬਣਦੀ ਆ ਨਵੀਂ ਜੀ। ਐਲ.ਕੇ. ਯਾਦਵ ਹੋਣਾ ਦੀ ਸੈੱਟ ਸਾਲ ਬਿਲਕੁਲ ਚੁੱਪ ਰਹਿੰਦੀ ਆ, 1.5 ਸਾਲ ਚੁੱਪ ਰਹਿੰਦੀ ਆ। ਫਿਰ ਜਾ ਕੇ ਜਦੋਂ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ ਉਦੋਂ ਉਹਦੇ ਵਿੱਚ ਗਤੀਵਿਧੀਆਂ ਵੱਧਦੀਆਂ। ਉਹਨਾਂ ਗਤੀਵਿਧੀਆਂ ਦੇ ਨਾਲ ਸੰਗਤਾਂ ਦਾ ਜਿਹੜਾ ਪ੍ਰੈਸ਼ਰ ਪੈਂਦਾ, ਸੰਗਤਾਂ ਉੱਥੇ ਸੜਕਾਂ 'ਤੇ ਬੈਠਦੀਆਂ। ਜਿਵੇਂ ਜਿਵੇਂ ਉੱਥੇ ਪ੍ਰੋਗਰਾਮ ਹੁੰਦੇ ਆ ਉਵੇਂ ਉਵੇਂ ਉਹ ਉੱਥੇ ਆਪਾਂ ਦੇਖਦੇ ਹਾਂ ਵਕੀਲਾਂ ਦੇ ਪੈਨਲ ਵੀ ਆਏ, ਇਹ ਨਵੀਂ ਸਰਕਾਰ ਬਣਦੀ ਆ, ਇਹ ਵੀ ਆਉਂਦੀ ਆ, ਇਹ ਉੱਥੇ ਵਾਅਦੇ ਕਰਦੇ ਆ, ਫਿਰ ਉਹਦੇ 'ਚ ਚਲਾਨ ਦੇਣੇ ਸ਼ੁਰੂ ਕਰਦੇ ਆ। ਤਾਂ ਤਕਰੀਬਨ 5 ਮਹੀਨਿਆਂ ਦੇ ਵਿੱਚ ਜਿਹੜੇ ਸਾਰੇ ਚਲਾਨ ਆਏ ਆ। ਕੀ ਯਕੀਨ ਹੋਇਆ ਵੀ ਅਕਾਲੀ ਦਲ ਨੇ ਬੇਅਦਬੀ ਕਰਵਾਈ? ਨਹੀਂ, ਫਿਰ ਇਹ ਜਿਹੜੀਆਂ ਗੱਲਾਂ 'ਚ ਇਹ ਅੱਜ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਚਾਉਣ 'ਚ ਲੱਗੇ ਆ, ਤਾਂ ਮੈਨੂੰ ਤਾਂ ਇਹ ਇੱਥੋਂ ਤੱਕ ਇਹ ਵੀ ਖਦਸ਼ਾ ਜ਼ਾਹਿਰ ਹੁੰਦਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗਈ ਆ। ਤਾਂ ਜਿਹਦੇ ਪਿੱਛੇ ਵੱਡੀ ਕੁਰਸੀਆਂ ਦੇ ਚਿਹਰੇ ਆ, ਜੇ ਆਪਾਂ ਗੱਲ ਕਰੀਏ ਵੀ ਭਾਜਪਾ, ਉਹਨਾਂ ਦੀ ਸਟੇਜ ਤੋਂ ਬੰਦੇ ਫੜੇ ਜਾਂਦੇ ਆ। ਤੁਸੀਂ ਦੇਖਿਆ ਹੀ ਆ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੁੰਦਾ ਤੇ ਅਯੁੱਧਿਆ ਦੇ ਵਿੱਚ ਰਾਮ ਰਹੀਮ ਦਾ ਭਗਤ ਜਿਹੜਾ ਬਰੇਟਾ ਉੱਥੋਂ ਫੜ ਕੇ ਲਿਆਂਦਾ। ਸੰਦੀਪ ਕਲੇਰ ਜਿਹੜਾ ਹੁਣ ਫੜਿਆ ਗਿਆ ਬੰਦਾ, ਉਹ ਉੱਥੇ ਫੜ ਕੇ ਲਿਆਂਦਾ। ਤਾਂ ਜੇ ਉਹ ਕਹੀਏ ਵੀ ਇਹਨਾਂ ਦਾ ਟਾਈ ਆਪਣੀ, ਤਾਂ ਹੋਰ ਕੀ ਆ? ਇਹ ਪਿੱਛੇ ਵੱਡੀਆਂ ਸਾਜ਼ਿਸ਼ਾਂ, ਕੇਜਰੀਵਾਲ ਵੀ ਤਾਂ ਉਹਨਾਂ ਦਾ ਭਗਤ ਆ, ਸੰਘ ਦਾ ਮੈਂਬਰ ਇਹ ਵੀ ਤਾਂ ਉਹਨਾਂ ਦਾ ਬੰਦਾ ਹੀ ਆ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਸਿੱਖਾਂ ਦੇ ਅਸਤ ਦੀ ਬੇਅਦਬੀ ਕਰਕੇ ਸਿੱਖਾਂ 'ਚ ਕੰਫਲਿਕਟ ਪੈਦਾ ਕੀਤੇ ਗਏ ਆ। ਤਾਂ ਅੱਜ ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਕਾਰ ਐਡੀ ਢਿੱਲ ਕੋ ਦੇ ਰਹੀ ਆ। 302 ਦਾ ਕੇਸ ਹੋਵੇ ਜਿਹ 'ਚ ਸਜ਼ਾ ਭੁਗਤ ਰਿਹਾ ਹੋਵੇ, ਤੇ ਅੱਜ ਉਹਨੂੰ ਤੁਸੀਂ ਬਰੀ ਕਰ ਰਹੇ ਹੋ ਕੋਰਟਾਂ ਦੇ ਵਿੱਚੋਂ, ਉਹ ਵੀ ਹਾਈ ਕੋਰਟ 'ਚੋਂ। ਤੇ ਇੱਥੋਂ ਸਿੱਧ ਹੁੰਦਾ ਕੀ ਮੰਨਦੇ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਲਗਾਤਾਰ ਤੁਹਾਡੇ ਪੋਲੀਟੀਕਲੀ? ਦੇਖੋ, ਮੈਂ ਕਹਿੰਦਾ ਜੀ ਅੱਜ ਇੱਕ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ।
ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ, ਜਿਹੜਾ 2 ਸਾਲ ਉਹਨਾਂ ਨੇ ਐਕਸ਼ਨ ਨਹੀਂ ਕੀਤਾ। ਇਹ 'ਚੋਂ ਜ਼ਿੰਮੇਵਾਰੀ ਹੈਗੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਅੱਜ 450 ਤੋਂ ਵੱਧ ਵਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋਈਆਂ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਕਈ ਇਹੋ ਜਿਹੀਆਂ ਥਾਵਾਂ ਜਿਨ੍ਹਾਂ ਤੇ ਤੁਸੀਂ ਖੁਦ ਗਏ ਹੋ ਜੀ, ਤੁਸੀਂ ਉੱਥੇ ਜਾ ਕੇ ਕਵਰੇਜ ਵੀ ਕੀਤੀ ਆ, ਤੁਸੀਂ ਉੱਥੇ ਜਾ ਕੇ ਲੋਕਾਂ ਦਾ ਦਰਦ ਦੇਖਿਆ ਵੀ ਆ। ਪਰ ਕੀ ਆਪਾਂ ਦੇਖਦੇ ਹਾਂ ਵੀ 2015 ਦੀ ਬੇਅਦਬੀ ਕਿੱਡਾ ਲੋਕਾਂ ਦਾ ਹਜੂਮ ਇਕੱਠਾ ਹੋਇਆ, ਕਿੰਨੇ ਲੋਕ ਘਰਾਂ ਚੋਂ ਬਾਹਰ ਨਿਕਲੇ, ਕਿੰਨੇ ਲੋਕ ਆਪਣੇ ਆਪ 'ਚ ਮਰ ਮਿਟਣ ਲਈ ਤਿਆਰ ਸੀ। ਤੇ ਅੱਜ ਵੀ ਬੇਅਦਬੀ ਹੁੰਦੀ ਹੈ, ਦਰਦ ਤਾਂ ਉੱਡਾ ਹੀ ਹੈ। ਬੇਅਦਬੀ ਤਾਂ ਅੱਜ ਵੀ ਗੁਰੂ ਸਾਹਿਬ ਦੀ ਹੈ, ਬੇਅਦਬੀ ਤਾਂ ਅੱਜ ਵੀ ਬਾਣੀ ਦੀ ਹੋ ਰਹੀ ਹੈ। ਤੇ ਅੱਜ ਇਹਨਾਂ ਨੇ ਬੇਅਦਬੀ ਨੂੰ ਇੰਨੇ ਕੁ ਵਾਰ ਪੰਜਾਬ ਦੇ ਵਿੱਚ ਕਰਵਾ ਦਿੱਤਾ ਕਿ ਲੋਕ ਇਹ ਚੀਜ਼ ਨੂੰ ਮੰਥਨ ਕਰਕੇ ਬੈਠ ਜਾਂਦੇ ਆ ਕਿ ਯਾਰ ਕੋਈ ਗੱਲ ਨਹੀਂ, ਇਹ ਤਾਂ ਕਮਲਾ ਹੀ ਹੋਣਾ। ਅਸੀਂ ਜਾਣ ਦੀ ਬਜਾਏ, ਇਕੱਠ ਕਰਨ ਦੀ ਬਜਾਏ ਤਾਂ ਅਸੀਂ ਇਹ ਕਹਿ ਦਿੰਦੇ ਆ ਕਿ ਕਮਲਾ ਹੀ ਹੋਣਾ, ਕੋਈ ਗੱਲ ਨਹੀਂ, ਇਹ ਤਾਂ ਕੁਛ ਨਹੀਂ ਨਿਕਲਣਾ, ਅੱਗੇ 15 ਵਾਲੀ ਚੋਂ ਕੀ ਕੱਢ ਲਿਆ। ਤੁਸੀਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕਰ ਰਹੇ ਹੋ, ਭਗਵੰਤ ਮਾਨ ਦਾ ਜ਼ਿਕਰ ਕਰ ਰਹੇ ਹੋ, ਪੰਜਾਬ ਦੇ ਮੁੱਖ ਮੰਤਰੀ ਦਾ। ਬਿਲਕੁਲ। ਉਹ ਕੀ ਮਸਲਾ ਕੀ ਆ ਪੂਰਾ ਜਿਹੜਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਹੁੰਦਾ? ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਇਹ ਸ਼ੰਕਾ ਆ ਗਈ ਉਸ ਇੰਟਰਵਿਊ ਦੇ ਵਿੱਚ, ਕਹਿੰਦੇ ਹੋ ਕਿ ਹੋ ਸਕਦਾ ਭਗਵੰਤ ਮਾਨ ਨੇ ਬੇਅਦਬੀ ਕਰਵਾਈ। ਕੁਛ ਇਹ 'ਚ ਦੇਖੋ ਜੀ, ਇਹ ਜਿਹੜੀ ਚਿਹਰੇ ਬਦਲੇ ਆ, ਕੁਰਸੀਆਂ ਤਾਂ ਉਹੀ ਹੈ ਜਿਹੜੀਆਂ ਸਿੱਖਣਾ ਕਦੇ ਇਨਸਾਫ ਕਰਦੀਆਂ। ਪੰਜਾਬ ਦੇ ਵਿੱਚ 2.5 ਸਾਲ ਦੀ ਸਰਕਾਰ ਹੋਈ ਆ, 2.5 ਸਾਲ ਦੀ ਸਰਕਾਰ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਐਨਕਾਊਂਟਰ ਹੋ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਜ਼ਿਕਰ ਕੀਤਾ। ਪੁਲਿਸ ਦੀ ਫਿਤਰਤ ਹੁੰਦੀ ਆ, ਦੋਸ਼ੀ ਨੂੰ ਫੜਨ ਜਾਂਦੇ ਆ, ਜੇ ਭੱਜਿਆ ਜਾਂਦਾ ਹੋਵੇ ਤਾਂ ਉਹਦੀ ਲੱਤ 'ਚ ਗੋਲੀ ਮਾਰਦੇ ਆ। ਤੇ ਜੇ ਬਾਹਲਾ ਹੀ ਮੁੱਦੋਂ ਟੱਪ ਜੇ ਅਗਲਾ ਕਹਿ ਦਿੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦਾ ਸਰੀਰ ਛਲਣੀ ਹੋਇਆ ਸਾਨੂੰ ਦਿਖਾਇਆ ਜਾਂਦਾ ਕਿਸੇ ਖੇਤ ਦੇ ਕੋਠੇ ਦੇ ਵਿੱਚ ਵੀ ਇਹਦਾ ਐਨਕਾਊਂਟਰ ਕਰਤਾ, ਇਹ ਪੁਲਿਸ ਦੇ ਨਾਲ ਮੁਕਾਬਲਾ ਕਰਦਾ ਸੀ। ਚਰਨਜੀਤ ਸ਼ਰਮਾ ਨੂੰ ਜਦੋਂ ਫੜਨ ਜਾਂਦੇ ਆ, ਉਹਨਾਂ ਦੀ ਖੁਦ ਦੀ ਇੰਟਰਵਿਊ ਆ ਵੀ ਇਹ ਭੱਜਣ ਲੱਗਿਆ ਸੀ, ਕੰਧਾਂ ਤੋਂ ਲਾਇਆ। ਮੈਂ ਤਾਂ ਨਹੀਂ ਬੋਲ ਰਿਹਾ ਸੀ ਨਾ, ਇਹ ਉਹੀ ਕਹਿ ਰਹੇ ਵੀ ਅਸੀਂ ਇਹਨਾਂ ਨੂੰ ਭੱਜ ਜਾਂਦੇ ਨੂੰ ਫੜਿਆ। ਤੇ ਜੇ ਉੱਥੇ ਕੋਈ ਸਿੱਖਾਂ ਦਾ ਨੌਜਵਾਨ ਹੁੰਦਾ, ਕੋਈ ਹੋਰ ਕੇਸ ਦੇ ਵਿੱਚ ਫੜਿਆ ਹੁੰਦਾ, ਉਹਨਾਂ ਨੇ ਗੋਲੀ ਮਾਰ ਕੇ ਲਾਉਣਾ ਸੀ। ਸਿੱਖਾਂ ਦੇ ਲਈ ਗੋਲੀ ਆ, ਸਿੱਖਾਂ ਦਾ ਐਨਕਾਊਂਟਰ ਬਰਾਬਰ ਆ, ਉਹ ਕੋਈ ਚੱਕਰ ਨਹੀਂ, ਉਹਦਾ ਇਨਸਾਫ ਆ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਬੇਅਦਬੀਆਂ ਕਰਨ ਵਾਲੇ ਜੇਲ੍ਹਾਂ ਦੇ ਵਿੱਚ ਬੰਦ ਆ, ਤੁਹਾਡੀਆਂ ਸਿਕਿਉਰਟੀਆਂ ਦੇ ਵਿੱਚ ਘਰਾਂ 'ਚ ਬੈਠੇ ਆ, ਗਨਮੈਨ ਲਏ ਹੋਏ ਆ, ਤੇ ਉਹਨਾਂ ਤਾਂ ਕਿਸੇ ਨੇ ਐਨਕਾਊਂਟਰ ਨਹੀਂ ਕੀਤੇ। ਉਹਨਾਂ ਦੇ ਤਾਂ ਸਿਸਟਮ ਨੇ ਐਨਕਾਊਂਟਰ ਨਹੀਂ ਕੀਤੇ। ਜੇ ਉਹਨਾਂ ਦੇ ਐਨਕਾਊਂਟਰ ਹੋਏ ਹੁੰਦੇ ਤਾਂ ਜਿਹੜੀ ਮੈਨੂੰ ਲੱਗਦਾ 2015 ਤੋਂ ਬਾਅਦ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਉਹ ਰੁਕਦੀਆਂ ਨਾ। ਲੋਕਾਂ ਦੇ ਵਿੱਚ ਉਹਨਾਂ ਬੇਅਦਬੀ ਕਰਨ ਵਾਲਿਆਂ ਦੇ ਵਿੱਚ ਡਰ ਨਾ ਪੈਂਦਾ ਬਈ ਇਹ ਤਾਂ ਮੌਤ ਹੈ, ਵੀ ਜੇ ਅਸੀਂ ਇਦਾਂ ਦਾ ਕੰਮ ਕਰਾਂਗੇ। ਬੇਅਦਬੀ ਕਿਸੇ ਵੀ ਇਸ਼ਟ ਦੀ ਮਾੜੀ ਆ। ਜੇ ਕੋਈ ਮੰਦਿਰ ਦੇ ਵਿੱਚ ਇੱਟਾਂ ਰੋੜੇ ਮਾਰਦਾ, ਬੇਅਦਬੀ ਉਹ ਵੀ ਆ। ਮੰਦਿਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦਾ, ਬੇਅਦਬੀ ਉਹ ਵੀ ਆ। ਉੱਥੇ ਵੀ ਉਹਦੇ ਉੱਡਾ ਹੀ ਐਕਸ਼ਨ ਹੋਣਾ ਚਾਹੀਦਾ। ਮੈਂ ਨਹੀਂ ਕਹੂੰਗਾ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆ ਤੇ ਤੁਸੀਂ ਉਹਦੇ 'ਚ ਐਨਕਾਊਂਟਰ ਦੀ ਗੱਲ ਕਰਦੇ ਆ। ਬੇਅਦਬੀ ਜੇ ਮੰਦਿਰ ਦੇ ਵਿੱਚ ਆ, ਮਸਜਿਦ ਦੇ ਵਿੱਚ ਆ, ਤੇ ਅਸੀਂ ਉੱਥੇ ਵੀ ਐਨਕਾਊਂਟਰ ਦੀ ਗੱਲ ਹੀ ਕਰਦੇ ਆ। ਗਿਲਾ ਹੈ ਕਿਸੇ ਨਾਲ? ਬਿਲਕੁਲ ਪੂਰਾ ਜੀ। ਇੱਥੋਂ ਦੀਆਂ 3 ਸਰਕਾਰਾਂ ਬਦਲ ਗਈਆਂ, 3 ਸਰਕਾਰਾਂ ਨੇ ਗਿਲਾ। ਜਿਹੜੇ ਲੋਕਾਂ ਨੇ ਇਸ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਚਮਕਾਈ ਆ, ਰਾਜਨੀਤੀ 'ਚ ਬੈਠੇ ਅੱਜ ਗੱਲ ਕਰਨੀ ਠੀਕ ਨਹੀਂ ਸਮਝਦੇ। ਜਦੋਂ ਇਹ ਸਾਡੇ ਘਰਾਂ 'ਚ 70 ਵਿਛਦੇ ਆ, ਉਦੋਂ ਤਾਂ ਕੇਜਰੀਵਾਲ ਨੂੰ ਦਿੱਲੀੋਂ ਆ ਕੇ ਇੱਥੇ ਬੈਠਣਾ ਠੀਕ ਲੱਗਦਾ ਵੀ ਅਸੀਂ ਇਹਦਾ ਗੱਲ ਕਰਾਂਗੇ। ਜਦੋਂ ਪਾਵਰਾਂ ਦੇਤੀਆਂ, ਜਾਂ ਸਰਕਾਰ ਚੋਂ ਤੋਂ ਪਹਿਲਾਂ ਅੰਮ੍ਰਿਤਸਰ ਦੀ ਏਅਰਪੋਰਟ ਤੇ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਬੜੇ ਤਾਮਝਾਮਣਾ ਕਹਿਣਾ ਪੈਂਦਾ ਕਿ ਅਸੀਂ 24 ਘੰਟਿਆਂ 'ਚ ਇਸ ਮਸਲੇ ਦਾ ਹੱਲ ਕਰ ਦਿਆਂਗੇ। ਤੇ ਅੱਜ ਤੁਹਾਡੇ 25-26 ਮਹੀਨੇ ਬੀਤ ਗਿਆ, ਜ਼ਿਆਦਾ ਬੀਤ ਗਿਆ ਸਰਕਾਰ ਆਈ ਨੂੰ, ਤੁਸੀਂ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਦੇ ਉੱਤੇ ਨਾ ਪਾ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਤੁਸੀਂ ਉਹਨਾਂ ਦੀ ਐਪੀਗੜ ਕੇਸ ਟ੍ਰਾਂਸਫਰ ਉਹਦੇ ਕਹਿਣ ਤੇ ਕਰਤਾ ਸੀ। ਸੋ ਇਹ ਬੜੀ ਸ਼ਰਮਨਾਕ ਗੱਲ ਆ ਇਹਨਾਂ ਸਰਕਾਰਾਂ ਵਾਸਤੇ। ਤਾਂ ਲੋਕਾਂ ਦੇ, ਮੈਂ ਕਹੂੰਗਾ ਕਿ ਲੋਕਾਂ ਨੇ ਚੰਗੀ ਇਹਨਾਂ ਨੂੰ ਮੱਤ ਦਿੱਤੀ ਆ ਇਸ ਵਾਰ, ਪਰ ਇਹਨਾਂ ਨੇ ਚਲਾਕੀ ਵਾਲੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਉਹ ਜੱਜਮੈਂਟਾਂ, ਉਹ ਫੈਸਲੇ ਉਹ ਦਿਨਾਂ 'ਚ ਲੈ ਕੇ ਆਂਦੇ ਜਿੱਥੇ ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ, ਬਹਿਬਲ ਕਲਾਂ ਦੇ ਵਿੱਚ ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿਹਤੇ ਕੋਈ ਜੱਜਮੈਂਟ ਨਹੀਂ ਆ ਰਹੀ, ਜਿਹਦੇ ਤੇ ਜੱਜ ਇਸ ਗੱਲ ਤੇ ਲਿਖ ਹੀ ਨਹੀਂ ਸਕਦਾ ਵੀ ਇਹ ਦੋਸ਼ੀ ਹੈ ਤੇ ਕਾਰਵਾਈ ਕਰੋ। ਤੇ ਉਸੇ ਦੋਸ਼ੀ ਨੂੰ ਪੰਜਾਬ ਸਰਕਾਰ ਕਹਿੰਦੀ ਵੀ ਮੈਰਿਟ ਦੇ ਆਧਾਰ ਤੇ ਇਹਦੀ ਪ੍ਰਮੋਸ਼ਨ ਹੋ ਗਈ, ਉਹਨੂੰ ਡੀਐਸਪੀ ਪ੍ਰਮੋਟ ਕਰਕੇ ਫਿਰੋਜ਼ਪੁਰ ਦਿਹਾਤੀ ਲਾ ਦਿੱਤਾ ਜਾਂਦਾ। ਦੱਸੋ ਇਹਦੇ 'ਚ ਸਰਕਾਰ ਦੋਸ਼ੀਆਂ ਨਾਲ ਮਿਲੀ ਨਹੀਂ ਤਾਂ ਹੋਰ ਕੀ ਆ? ਜੇ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਵ ਹੋ, ਤੁਸੀਂ ਦੋਸ਼ੀ ਹੋ, ਤੁਹਾਡੀ ਪ੍ਰਮੋਸ਼ਨ ਰਿਕਾਰਡ ਦੇ ਹਿਸਾਬ ਨਾਲ ਆ ਗਈ ਆ, ਤਾਂ ਕੀ ਤੁਹਾਨੂੰ ਜੇਲ੍ਹ 'ਚੋਂ ਤਗਮੇ ਪਾ ਕੇ ਬਾਹਰ ਕੱਢਿਆ ਜਾਂਦਾ? ਤੁਹਾਨੂੰ ਤਾਂ ਜੇਲ੍ਹ 'ਚ ਹੀ ਰੱਖਿਆ ਜਾਂਦਾ ਨਾ। ਤੇ ਇਹਦੀ ਵੀ ਤਾਂ ਪ੍ਰਮੋਸ਼ਨ ਰੁਕ ਸਕਦੀ ਸੀ ਨਾ। ਇਹਨੂੰ ਵੀ ਡੀਐਸਪੀ ਬਣਾਉਣ ਨੂੰ ਇੰਨੇ ਤੱਤੇ ਕਾਲੇ ਕਿਉਂ ਹੋ ਗਏ? ਕੇਸ ਕਿਹੜਾ ਚੱਲ ਰਿਹਾ? 302 ਦਾ ਮਰਡਰ ਕੀਤਾ, 2 ਬੰਦੇ ਮਾਰੇ ਆ, 2-3 ਜ਼ਖਮੀ ਕੀਤੇ ਆ, ਅਨੇਕਾਂ ਤੇ ਡਾਂਗ ਭਰਾਈ ਆ। 150 ਤੋਂ ਵੱਧ ਬੰਦੇ ਦੀਆਂ ਗਵਾਹੀਆਂ ਬਹਿਬਲ ਕਲਾਂ ਕੇਸ ਦੇ ਵਿੱਚ ਲੱਗੀਆਂ ਹੋਈਆਂ, ਜਿਹਦੇ 'ਚ ਸ਼ਰੇਆਮ ਇਹਨਾਂ ਦੀ ਪੁਲਿਸ ਦੇ ਬੰਦੇ ਵੀ ਲਿਖਦੇ ਆ ਕਿ ਆਹ ਫਲਾਣੇ ਬੰਦਿਆਂ ਦੀਆਂ
ਕਮੀਆਂ ਸੀਗੀਆਂ, ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਨੇ ਡਾਂਗ ਚਲਾਈ ਹੈ ਤੇ ਜਿਨ੍ਹਾਂ ਨੇ ਬੰਦੇ ਮਾਰੇ ਆ। ਖਬਰਾਂ ਤੇ ਵੀ ਚੱਲੀਆਂ ਕਹਿੰਦੇ ਕਿ ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਆ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ, ਕਿਹੜਾ ਸੀਸੀਟੀਵੀ ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ, ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ 'ਚੋਂ ਚੱਕ ਕੇ ਵੀ ਸਜ਼ਾ ਦੇਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ, ਉਹ ਦੋਸ਼ੀ ਨਹੀਂ। ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ ਚਲਾਤੀ? ਉੱਥੇ ਤਾਂ ਬੰਦੇ 50-60 ਸੀਗੇ। ਮੈਂ ਤੁਹਾਨੂੰ ਦਿੰਨਾ ਫੋਟੋ, ਦਿੰਨਾ ਐਕਚੁਅਲ 'ਚ ਫੋਟੋ ਪਈਆਂ ਮੇਰੇ ਕੋਲੇ ਸਾਰੀਆਂ, ਵੀ ਉੱਥੇ ਜਿਹੜੇ ਧਰਨੇ ਵਾਲੇ ਬੰਦੇ ਕਿੰਨੇ ਆ ਤੇ ਪੁਲਿਸ ਕਿੰਨੀ ਆ, ਤੁਸੀਂ ਦੇਖੋ। ਸੁਖਰਾਜ ਸਿੰਘ ਦਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ, ਫਿਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ ਜਿਹੜਾ ਮੁੱਦਾ? ਨਹੀਂ, ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਿਹੜੀ ਆ? ਅਸੀਂ ਤਾਂ ਇਸ ਮੁੱਦੇ ਨੂੰ ਜੇ ਨਾ ਬੋਲਦੇ ਤਾਂ 84 ਵਾਲੇ ਵੀ ਤਾਂ 40 ਸਾਲ ਬੀਤ ਹੀ ਗਏ ਆ। ਕਿੱਥੇ ਸੱਜਣ ਕੁਮਾਰ ਵਰਗੇ ਕਿਹੜਾ ਇਹਨਾਂ ਨੇ ਜੇਲ੍ਹਾਂ 'ਚ ਰੱਖਿਆ, ਉਹ ਵੀ ਤਾਂ 6 ਮਹੀਨਿਆਂ ਦੀ ਸਜ਼ਾ ਕੱਟ ਕੇ ਆ ਕੇ ਬਾਹਰ ਬੈਠੇ ਆ ਨਾ। ਉਹ ਵੀ ਤਾਂ 6 ਮਹੀਨੇ ਉਹਨਾਂ ਨੇ ਸਜ਼ਾ ਕੱਟੀ, ਉਸ ਤੋਂ ਬਾਅਦ 'ਚ ਉਸੇ ਕੋਟਾਂ 'ਚੋਂ ਇਹਨਾਂ ਦੀਆਂ ਕੋਟਾਂ ਉਹਨਾਂ ਤੋਂ ਬਰੀ ਹੋ ਕੇ ਆਏ ਆ। ਇੱਕ ਆ 5 ਦਿਨ ਖਬਰ ਹੋਈ ਆ 92 ਦਾ ਮੁਕਾਬਲਾ ਬਣਿਆ ਸੀ ਗੁਲਸ਼ਨ ਕੁਮਾਰ ਦਾ, ਤੁਸੀਂ ਪੜ੍ਹੀ ਆ ਨਾ ਜੀ? ਬਿਲਕੁਲ। 92 ਤੋਂ ਲੈ ਕੇ ਅੱਜ ਤੱਕ ਸਮਾਂ ਕਿੰਨਾ ਹੋ ਗਿਆ? 30 ਸਾਲ ਦਾ ਸਮਾਂ ਹੋ ਗਿਆ, ਸਿੱਧਾ 30-32 ਸਾਲ ਦਾ ਸਮਾਂ ਬਣ ਗਿਆ। ਬਿਲਕੁਲ। 30-32 ਸਾਲ ਬਾਅਦ ਤੁਸੀਂ ਇਨਸਾਫ ਕਰ ਰਹੇ ਹੋ, ਕਹਿ ਰਹੇ ਹੋ 30 ਸਾਲ ਬਾਅਦ ਸਜ਼ਾ ਦੇਤੀ। 30 ਸਾਲ ਜਿਹੜੇ ਜ਼ਿੰਦਗੀ ਦੇ ਉਹਨੇ ਜਿਉਏ ਆ, ਉਹਨੂੰ ਗਿਲਾ ਹੋਊਗਾ ਵੀ ਸਜ਼ਾ ਮਿਲੀ ਆ? ਜਿੰਨੀ ਉਹ ਬੰਦੇ ਦੀ ਉਮਰ ਹੋ ਗਈ ਨੇ, ਜਿਹਨੇ 40-45 ਸਾਲ 'ਚ ਇਨਕਾਊਂਟਰ ਕੀਤਾ ਬੰਦੇ ਦਾ, ਬੰਦੇ ਮਾਰੇ ਆ, ਗਲਤ ਬੰਦੇ ਮਾਰੇ ਆ, ਅੱਜ 70-75 ਨੂੰ ਫਿਰਦਾ। ਵੈਸੇ ਹੀ ਉਹ ਤਾਂ ਸਾਹਬ ਰੋਲ ਦਾ ਫਿਰਦਾ ਹੋਣਾ ਜਿਹਨੂੰ ਤੁਸੀਂ ਸਜ਼ਾ ਸੁਣਾ ਰਹੀ ਹੈ। ਗੱਲ ਤਾਂ ਇਹ ਵੀ ਜਸਟਿਸ ਡਿਲੇ ਜਸਟਿਸ ਡਿਨਾਈਡ। ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਇਹ ਸਾਡੇ ਤੇ ਪੂਰੀ ਢੁੱਕਦੀ ਆ ਕਿ ਜਸਟਿਸ ਦੇਦਾ ਵੀ ਹੈ, ਦਿੱਤਾ ਵੀ ਖਿਲਵਾੜ ਹੈ। ਤੇ ਉਹ ਜਸਟਿਸ ਹੀ ਕਾਹਦਾ ਜਦੋਂ ਤੁਸੀਂ ਜਸਟਿਸ ਦੇ ਨਾਲ ਖਿਲਵਾੜ ਕਰਤਾ? ਮਤਲਬ ਉਹ ਇਨਸਾਫ ਹੀ ਕਾਹਦਾ ਜਦੋਂ ਇਨਸਾਫ ਦੇ ਨਾਲ ਖਿਲਵਾੜ ਕਰਤਾ? ਤੁਸੀਂ ਬੜਾ ਜ਼ਿਕਰ ਕਰਿਆ ਇੱਕ ਪਾਰਟੀ ਦਾ, ਕਹਿੰਦੇ ਕਿ ਉਹ ਪਾਰਟੀ ਜਦੋਂ ਆਉਂਦੀ ਆ ਬੜੀਆਂ ਸਿਕਿਉਰਟੀਆਂ ਲੱਗ ਜਾਂਦੀਆਂ ਨੇ ਕੋਰਟ ਦੇ ਵਿੱਚ, ਬੜਾ ਕੁਛ ਜਿਹੜਾ ਕਿਤਾਬਾਂ ਜਾਮਾ ਕਰਿਆ ਜਾਂਦਾ ਹੈਗਾ। ਕਿਹੜੀ ਪਾਰਟੀ ਸੀ ਉਹ ਜਿਹੜੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਨਹੀਂ, ਉਹ ਤਾਂ ਸਾਰਿਆਂ ਤੇ ਹੀ ਲੱਗਦਾ ਨਾ। ਉਹ ਤਾਂ ਦੋਸ਼ੀ ਜਿੰਨੇ ਦੋਸ਼ੀ ਆ, ਜਿੰਨੇ ਇਹਦੇ 'ਚ ਇਨਵੋਲਵ ਆ, ਚਾਹੇ SHO ਆ ਤੇ ਚਾਹੇ SSP ਆ, ਚਾਹੇ DGP ਆ। ਤੁਸੀਂ ਫਰੀਦਕੋਟ 'ਚ ਕਦੇ ਆ ਜਾਓ ਕਵਰ ਕਰਨ। ਵੈਸੇ ਤਾਂ ਹੁਣ ਇਹਨਾਂ ਨੇ ਕੇਸ ਟ੍ਰਾਂਸਫਰ ਕਰਤਾ, ਤੁਸੀਂ ਇਹਨਾਂ ਦੀ ਕਵਰੇਜ ਕਰਨ ਆਇਓ, ਤੁਹਾਨੂੰ ਲੱਗੂ ਪਤਾ ਵੀ ਜਦੋਂ ਇਹ ਕੋਰਟ ਦੇ ਵਿੱਚ ਆਉਂਦੇ ਹੁੰਦੇ ਆ ਤਾਂ ਇਹਨਾਂ ਦੀ ਚੇਨ ਬਣੀ ਹੁੰਦੀ ਆ, Z+ ਸਿਕਿਉਰਟੀਆਂ ਤੱਕ ਦਾ ਮਸਲਾ ਬਣਿਆ ਹੁੰਦਾ। ਭੁਗਤਣੀ ਤਾਂ ਇੱਕ ਦੋਸ਼ੀਆਂ ਦੀ ਤਰੀਕ ਆ, ਉਹਨਾਂ ਨੇ ਬੰਦੇ ਮਾਰਿਆਂ ਦੀ ਤਰੀਕ ਆ 302। ਇੱਕ ਹਰਜਿੰਦਰ ਵੀਰੇ, ਆਪਾਂ ਨਿੱਜੀ ਗੱਲ ਕਰੀਏ, ਜੇ ਕਿਸੇ ਦਾ ਕਤਲ ਹੋ ਜੇ ਆਪਣਾ ਪਰਿਵਾਰਕ ਪੱਧਰ ਤੇ, ਉਹਨੂੰ ਘੱਟੋ ਘੱਟ 2 ਸਾਲ ਜ਼ਮਾਨਤ ਨਹੀਂ ਮਿਲਦੀ 302 ਦੇ ਵਿੱਚੋਂ। ਪੇਪਰ ਨਹੀਂ ਫੜਦੇ ਉਹਦੇ, ਕੋਰਟਾਂ 'ਚ ਪੇਪਰ ਨਹੀਂ ਲੱਗਦੇ ਕਿ ਕਹਿੰਦੇ ਆ ਬਈ 302 ਲੱਗੀ ਆ। ਸਾਡੇ ਬੰਦੇ ਮਰੇ, 302 ਸਾਡੇ ਵਾਲੇ ਕੇਸਾਂ 'ਚ ਲੱਗੀ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਕੋਈ ਕਾਨੂੰਨ ਦੀਆਂ ਧਾਰਾਵਾਂ ਹੋਣੀਆਂ, ਜਿਹੜੀਆਂ ਕਹਿੰਦੇ ਵੀ ਮਤਲਬ ਪੁਲਿਸ ਦੇ ਦਾਇਰੇ 'ਚ ਰਹਿ ਕੇ ਬਾਹਰ ਕੰਮ ਕੀਤਾ, ਉਹ ਧਾਰਾ ਅੱਡ ਹੁੰਦੀਆਂ ਇਹਨਾਂ ਦੀਆਂ। ਵੈਸੇ ਤਾਂ ਆਪਾਂ ਇਹਨਾਂ ਤੇ ਗੱਲ ਕਰੀਏ ਵੀ ਇਹਨਾਂ ਨੇ ਬਚਾਉਣਾ ਹੀ ਉਹਨਾਂ ਸਾਰਿਆਂ ਨੂੰ, ਪਰ ਫਿਰ ਵੀ ਜੇ ਦੇਖਿਆ ਜਾਵੇ ਵੀ ਜੇ ਇੱਕ ਆਮ ਬੰਦਾ ਪੁਲਿਸ ਵਾਲੇ ਦੇ ਰਿਵਾਲਵਰ ਨੂੰ ਹੱਥ ਪਾਲੇ ਤਾਂ ਉਹਨੂੰ ਸਜ਼ਾ, ਆਮ ਸਿੱਖ ਇਤਿਹਾਸਕ ਕਿਤਾਬਾਂ ਰੱਖ ਲਏ ਉਹਨਾਂ ਨੂੰ ਉਮਰ ਕੈਦਾਂ, ਤੇ ਇੱਥੇ ਤੁਸੀਂ ਸਾਡੇ ਗੋਲੀਆਂ ਮਾਰ ਜਾਓ। ਸ਼ਰੇਆਮ ਤੁਹਾਡੀ ਸਰਕਾਰੀ ਨਾਲ ਗੋਲੀਆਂ ਚੱਲੀਆਂ ਹੋਣ ਤੇ ਲੋਕਾਂ ਦੇ ਵਿੱਚ ਤੁਸੀਂ ਡਾਂਗ ਭਰਾਈ ਹੋਵੇ ਸ਼ਰੇਆਮ, ਤੇ ਲੋਕ ਇਹ ਗੱਲ ਨੂੰ ਅੱਜ ਤੱਕ ਕਲਕਾਉਂਦੇ ਫਿਰਦੇ ਹੋਣ ਕਿ ਭਾਈ ਇਹਨਾਂ ਨੇ ਆਹ ਬੰਦਿਆਂ ਨੇ ਫਲਾਣੇ ਬੰਦਿਆਂ ਨੇ ਫਲਾਣੀ ਸਰਕਾਰ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਹਜੇ ਤੱਕ ਸਜ਼ਾ ਨਾ ਮਿਲੀ ਹੋਵੇ, ਤਾਂ ਇਹਦੇ ਉੱਤੇ ਹੋਰ ਘਾਣ ਕੀ ਹੋ ਸਕਦਾ? ਇਹਦੇ ਉੱਤੇ ਹੋਰ ਕਾਨੂੰਨ ਅੰਨਾ ਕੀ ਹੋ ਸਕਦਾ? ਸਾਡੇ ਵਾਸਤੇ ਅੰਨਾ ਹੀ ਹੈ। ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਇੰਟਰਵਿਊ ਦਿੱਤੀ ਉਹਦੇ 'ਚ ਮੈਂ ਕਮੈਂਟ ਪੜ੍ਹ ਰਿਹਾ ਸੀ, 1-2 ਕਮੈਂਟ ਆਏ ਨੇ, ਕਹਿੰਦੇ ਸੁਖਰਾਜ ਸਿੰਘ ਪੈਸੇ ਲੈ ਕੇ ਚੁੱਪ ਕਰ ਜਾਂਦਾ, ਫਿਰ ਜਦੋਂ ਪੈਸੇ ਮੁੱਕ ਜਾਂਦੇ ਫਿਰ ਬੋਲਣਾ। ਮੈਨੂੰ ਇੱਕ ਗੱਲ ਦੱਸੋ ਬਾਈ, ਆਹ ਫੋਟੋ 'ਚ ਬੈਠਾ ਬਾਪੂ ਮੇਰਾ, ਕੌਮ ਦੀ ਖਾਤਰ, ਮਤਲਬ ਇੱਕ ਇਮਾਨ ਵਾਲੀ ਗੱਲ ਇਹ ਆ ਵੀ ਸ਼ਹੀਦ ਹੋਏ ਆ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ। ਪਰ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਸਿਸਟਮ ਸਾਨੂੰ ਚੈਲੰਜ ਕਰਦਾ, ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋ ਗਏ, ਭਾਈ ਰਾਜੋਆਣਾ ਹੋ ਗਏ, ਭਿਉਰਾ ਹੋ ਗਏ, ਭਾਈ ਤਾਰਾ ਹੋ ਗਏ, ਹੋਰ ਕਈ ਅਨੇਕਾਂ ਬੰਦੀ ਸਿੰਘਾਂ ਦੇ ਮੈਂ ਨਾਂ ਲਵਾਂ, ਮੈਂ ਬਹੁਤਿਆਂ ਦੇ ਤਾਂ ਮੈਨੂੰ ਲੱਗਦਾ ਮੈਂ ਜਾਣਦਾ ਵੀ ਨਹੀਂ ਹੋਵਾਂਗਾ, ਜਿਹੜੇ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ। ਉੱਥੇ ਇੱਥੋਂ ਦਾ ਸਿਸਟਮ ਕਹਿੰਦਾ ਕਿ ਤੁਸੀਂ ਪੈਰਵਾਈਆਂ ਨਹੀਂ ਕੀਤੀਆਂ। ਸਾਡਾ ਚੈਲੰਜ ਹੈ ਇਸ ਕਾਨੂੰਨ ਨੂੰ ਤੇ ਇਸ ਸਿਸਟਮ ਨੂੰ
ਅਸੀਂ 10 ਸਾਲ ਤੋਂ ਪੈਰਵਾਈਆਂ ਕਰਦੇ ਆ ਰਹੇ ਹਾਂ। ਸਾਡੀ 10 ਸਾਲ ਦੀ ਅਚੀਵਮੈਂਟ ਤੁਹਾਡੇ ਮੀਡੀਆ ਜਰੀ, ਲੋਕਾਂ ਜਰੀ, ਅਖਬਾਰਾਂ ਜਰੀ ਸਾਹਮਣੇ ਪਈ ਆ। ਜਿਹੜੇ ਕਹਿੰਦੇ ਹੁੰਦੇ ਆ ਨਾ, ਦੇਖੋ ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਹਾਂ। ਅਸੀਂ ਉਸ ਸੰਕਲਪ ਤੇ ਲੜ ਰਹੇ ਹਾਂ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ। ਮੇਰੇ ਲਈ ਅਕਾਲੀ ਮਾੜੇ, ਉਹਨਾਂ ਦੀ ਸਰਕਾਰ ਮਾੜੀ ਹੈ ਨਾ। ਕਾਂਗਰਸੀ ਉਹ ਮਾੜੇ, ਉਹਨਾਂ ਨੂੰ ਵੀ ਅਸੀਂ ਘੇਰਿਆ ਸਰਕਾਰ 'ਚ। ਅੱਜ ਭਗਵੰਤ ਮਾਨ ਸਾਡੇ ਲਈ ਵੀ ਮਾੜਾ, ਕਿਉਂਕਿ ਜਿਹੜੇ ਬੰਦੇ ਨੇ ਇਨਸਾਫ ਨਹੀਂ ਕੀਤਾ। ਹੁਣ ਜੇ ਕੋਈ ਉੱਠ ਕੇ ਕਹੂਗਾ, ਅੱਜ ਜਦੋਂ ਅਸੀਂ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਜਾਂ ਕਹਿੰਦੇ ਸੀ ਜਾਂ ਇਹ ਉਹਨਾਂ ਨੂੰ ਦੱਸਦੇ ਸੀ ਵੀ ਉਹਨਾਂ ਦੀ ਨਾਕਾਮੀ ਰਹੀ ਆ ਪਾਵਰ 'ਚ ਬੈਠਿਆਂ ਦੀ, ਉਹ ਤਾਂ ਕਾਂਗਰਸੀਆਂ ਨੂੰ ਅਸੀਂ ਚੰਗੇ ਲੱਗਦੇ ਸੀ, ਆਪ ਵਾਲਿਆਂ ਨੂੰ ਚੰਗੇ ਲੱਗਦੇ ਸੀ ਵੀ ਉਹਨਾਂ ਨੂੰ ਘੇਰ ਰਹੇ ਆ, ਕਿਉਂਕਿ ਉਹਨਾਂ ਲਈ ਪੋਲੀਟੀਕਲ ਲੱਗਦਾ। ਜਦੋਂ ਅਸੀਂ ਕਾਂਗਰਸ ਨੂੰ ਘੇਰਨ ਲੱਗ ਗਏ ਉਦੋਂ ਅਸੀਂ ਅਕਾਲੀ ਦਲ ਤੇ ਆਪ ਵਾਲਿਆਂ ਨੂੰ ਚੰਗੇ ਲੱਗਣ ਲੱਗ ਗਏ ਵੀ ਕਾਂਗਰਸ ਨੂੰ ਘੇਰ ਰਹੇ ਆ। ਅੱਜ ਭਗਵੰਤ ਮਾਨ ਨੂੰ ਘੇਰ ਰਹੇ ਆ, ਆਪ ਵਾਲਿਆਂ ਨੂੰ ਘੇਰ ਰਹੇ, ਤੇ ਅੱਜ ਉਹਨਾਂ ਨੂੰ ਇਹ ਲੱਗਦਾ ਆਪ ਵਾਲਿਆਂ ਨੂੰ ਮਾੜੇ ਲੱਗਦੇ ਆ ਵੀ ਖਣੀ ਇਹ ਪੈਸੇ ਲੈਣੇ ਆ ਜਾਂ ਗੱਲ ਆ। ਮੈਨੂੰ ਇੱਕ ਸਿੰਗਲ ਬੰਦਾ, ਚਲੋ ਆਪਾਂ ਸਾਰੀਆਂ ਗੱਲਾਂ ਛੱਡਦੇ ਆ, ਮੈਂ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦਾ, ਜਿਹੜਾ ਲਿਖਦਾ ਉਹ ਸਾਬਤ ਕਰ ਦੇ ਵੀ ਪੈਸੇ ਲਏ ਆ, ਤੇ ਜਾਂ ਤਿੰਨੇ ਸਰਕਾਰਾਂ ਸਾਬਤ ਕਰ ਦੇਣ। ਸਰਕਾਰਾਂ ਕੋਲੇ ਜੇ ਮੈਨੂੰ ਖਰੀਦਿਆ ਹੀ ਆ ਕਿਸੇ ਨੇ ਵੀ, ਮਤਲਬ ਮੈਂ ਤਾਂ ਇੱਕ ਚੀਜ਼ 'ਚ ਇਸ ਗੱਲ 'ਚ ਹੀ ਮਤਲਬ ਲੋਕਾਂ ਦੇ ਨੱਕੋ ਵੱਲੋਂ ਲੈ ਜਾਊਂਗਾ ਨਾ, ਜੇ ਮਤਲਬ ਬਾਦਲ ਪਰਿਵਾਰ ਦਾ ਬੰਦਾ ਆ ਕੇ ਇੰਟਰਵਿਊ ਦੇ ਕੇ ਕਹਦੇ, ਕਾਂਗਰਸ ਦਾ ਆ ਕੇ ਇੰਟਰਵਿਊ ਦੇ ਕੇ ਕਹਦੇ ਵੀ ਅਸੀਂ ਪੈਸੇ ਦਿੱਤੇ ਆ, ਬਈ ਅਸੀਂ ਇਹਨੂੰ ਚੁੱਪ ਕਰਾਉਣ ਲਈ ਪੈਸੇ ਦਿੱਤੇ ਸੀਗੇ, ਸਾਡੇ ਨੇ ਧੋਖਾ ਕੀਤਾ ਜਾਂ ਅਸੀਂ ਐਂ ਕੀਤਾ। ਜੋ ਹੋਇਆ ਲੋਕਾਂ ਦੀਆਂ ਭਾਵਨਾਵਾਂ ਤੇ ਬਗਰਾੜੀ ਮੋਰਚੇ 'ਚ ਜਿੰਨਾ ਹੋਇਆ ਉਹ ਸ਼ਰੇਆਮ ਸੀ। ਬਗਰਾੜੀ ਮੋਰਚੇ 'ਚ ਸੰਗਤ ਦੀ ਮੰਗ ਸੀ ਨਾ, ਮੇਰੀ ਤਾਂ ਨਹੀਂ ਸੀ ਜੀ। ਤੇ ਜੇ ਉਹ ਹੋਇਆ ਤੇ ਉਦੋਂ ਬਾਅਦ ਜੇ ਕਿਸੇ ਨੇ ਕੁਝ ਕੀਤਾ ਜਾਂ ਹੋਇਆ ਜਾਂ ਗੱਲ ਆ ਜਾਂ ਕੋਈ ਦੇ ਕੇ ਗਿਆ ਜਾਂ ਲੈ ਕੇ ਗਿਆ ਜਾਂ ਕਿਤੇ ਕੋਈ ਬਹਿ, ਜਿਹੜੇ ਕਮੈਂਟਾਂ ਵਾਲੇ ਆ ਬਾਈ ਉਹ ਬੰਦੇ ਨੂੰ ਵੱਡਾ ਰੱਖ ਕੇ ਚੱਲਦੇ ਆ, ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ, ਅਸੀਂ ਸੱਚੀ ਗੱਲ ਤੇ ਲੜ ਰਹੇ ਹਾਂ। ਤੇ ਜੇ ਕੋਈ ਜ਼ਿੰਮੇਵਾਰ ਬੰਦਾ ਇਸ ਤੇ ਮੈਨੂੰ ਕਹਿੰਦਾ ਤਾਂ ਮੈਂ ਉੱਥੇ ਨੀਵੀਂ ਪਾ ਕੇ ਸਿਰ ਝੁਕਾ ਕੇ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਰ ਜੇ ਕੋਈ ਭੇਡ ਕਿਸੇ ਦੀ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸੀਆਂ ਦੀ ਹੋਵੇ, ਤੇ ਚਾਹੇ ਆਪ ਵਾਲਿਆਂ ਦੀ ਹੋਵੇ, ਉਹਨਾਂ ਨੂੰ ਆਪਾਂ ਜਵਾਬ ਦੇ ਨਹੀਂ ਹੈਗੇ। ਤੁਹਾਡੇ ਹਲਕੇ ਦੇ ਐਮਐਲਏ ਜਿਹੜੇ ਸਪੀਕਰ ਵੀ ਨੇ ਕੁਲਤਾਰ ਸਿੰਘ ਸੰਧੂ, ਬਿਲਕੁਲ, ਉਹ ਕਹਿੰਦੇ ਰਹੇ ਨੇ, ਕਹਿੰਦੇ ਅਸੀਂ ਸ਼ੁਕਰਾਨੇ ਦਾ ਪਾਠ ਕਰਾਂਗੇ, ਗੁਰੂ ਕਰੇ ਮਿਹਰ। ਇਹ ਬਿਆਨ ਉਹਨਾਂ ਦਾ ਆਇਆ। ਉਸ ਤੋਂ ਬਾਅਦ ਸ਼ੁਕਰਾਨੇ ਦਾ ਪਾਠ ਇੱਕ ਹੋਇਆ ਵੀ ਜਿਹੜਾ ਕਿ ਬਹਿਮਲ ਕਲਾਂ ਮੰਡੀ ਦੇ ਵਿੱਚ ਹੋਇਆ। ਦੇਖੋ ਆਪਾਂ ਜੇ ਗੱਲ ਕਰੀਏ ਨਾ ਬਈ, ਸ਼ੁਕਰਾਨਾ ਅਸੀਂ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦਾ ਹਰ ਸਵਾਸ ਦੇ ਨਾਲ ਕਰਦੇ ਹਾਂ। ਸਾਨੂੰ ਇੰਨੀ ਕੁ ਅਚੀਵਮੈਂਟ ਮਿਲੀ, ਸਾਨੂੰ ਅਚੀਵਮੈਂਟ ਮਿਲੀ ਕਿ ਅਸੀਂ ਉਹ 10 ਬੰਦਿਆਂ ਦੇ ਨਾਂ ਨੋਮੀਨੇਟ ਹੋ ਗਏ ਆ ਕੋਰਟ ਦੇ ਵਿੱਚ, ਜਿਹੜਿਆਂ ਨੇ ਇਹ ਕਾਂਡ ਕੀਤਾ ਕਰਾਇਆ, ਜਿਨ੍ਹਾਂ ਦੀ ਛਤਰਛਾਇਆ 'ਚ ਹੋਇਆ। ਤਾਂ ਉੱਥੇ ਸੁਭਾਵਿਕ ਗੱਲ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ। ਸ਼ੁਕਰਾਨਾ ਸਰਕਾਰ ਦਾ ਨਹੀਂ ਕੀਤਾ, ਅਸੀਂ ਗੁਰੂ ਸਾਹਿਬ ਦਾ ਹੀ ਕੀਤਾ ਵੀ ਸਾਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਆ। ਅਸੀਂ 2 ਸਾਲ ਇਕੱਠੇ ਰਹੇ ਹਾਂ, 2 ਸਾਲ ਸੜਕ ਤੇ ਬੈਠੇ ਰਹੇ ਹਾਂ, ਲੋਕ ਆ ਜਿਹੜੇ ਜੁੜ ਕੇ ਰਹੇ ਆ, ਇਕੱਠੇ ਰਹੇ ਆ। ਅਗਲੀ ਲੜਾਈ ਜਿਹੜੀ ਕੋਰਟ 'ਚ, ਉੱਥੇ ਇਹ ਤਾਂ ਨਹੀਂ ਆਪਾਂ ਕਹਿ ਕੇ ਉੱਠੇ ਵੀ ਇਹਨਾਂ ਨੇ ਇਨਸਾਫ ਕਰਤਾ, ਅਸੀਂ ਚੱਲੇ ਹਾਂ ਭਾਈ, ਬਹੁਤ ਧੰਨਵਾਦ ਪੰਜਾਬ ਸਰਕਾਰ ਦਾ। ਅਸੀਂ ਇਹ ਕਿਹਾ ਵੀ ਪੰਜਾਬ ਸਰਕਾਰ ਨੇ ਜਿੰਨਾ ਕੀਤਾ ਉਹਦੇ ਲਈ ਧੰਨਵਾਦ ਹੈ, ਜਿਹੜਾ ਰਹਿੰਦਾ ਉਹੀ ਕਰੋ ਨਾ। ਜਿੰਨੀ ਤੁਸੀਂ ਗੱਲ ਕੀਤੀ ਆ, ਮੰਨ ਲਓ ਤੁਸੀਂ ਅੱਜ ਬੇਅਦਬੀ ਦੇ ਉੱਤੇ ਕੋਈ ਤੁਹਾਡੀ ਸੋਲਿਡ ਸਟੇਟਮੈਂਟ ਆ, ਤੁਸੀਂ ਪਾਵਰ 'ਚੋਂ ਤੁਸੀਂ ਕੋਈ ਚੰਗਾ ਕੰਮ ਕੀਤਾ ਤੇ ਮੈਂ ਤੁਹਾਡਾ ਧੰਨਵਾਦ ਕਰੂੰਗਾ। ਮੈਂ ਸਿੱਖ ਹੋਣ ਦੇ ਨਾਤੇ ਮੈਂ ਕਹੂੰਗਾ ਕਿ ਭਾਈ ਤੇਰਾ ਧੰਨਵਾਦ, ਤੂੰ ਆਪਣੇ ਅਹੁਦੇ ਦੀ ਸਹੀ ਵਰਤੋਂ ਕਰਕੇ ਇੰਨੀ ਜਿਹੜਾ ਕੰਮ ਕੀਤਾ ਇਹਦੇ ਲਈ ਧੰਨਵਾਦ। ਜਿਹੜਾ ਅੱਗੇ ਰਹਿੰਦਾ ਉਹ ਵੀ ਆਪਾਂ ਕਰੀਏ, ਹੰਭਲਾ ਮਾਰੀਏ। ਸੋ ਉਹ ਆ, ਉਸ ਸੰਦਰਭ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਦੋਂ ਬਾਅਦ ਦੀ ਲੜਾਈ ਕੋਰਟਾਂ ਦੇ ਵਿੱਚ ਆ, ਇਹ ਤਾਂ ਨਹੀਂ ਨਾ ਕਿਹਾ ਵੀ ਇਹਨਾਂ ਨੇ ਬੰਦਿਆਂ ਨੂੰ ਸਜ਼ਾ ਦੇਤੀ, ਇਨਸਾਫ ਕਰਤਾ ਵੀ ਇਹਨਾਂ ਦਾ ਧੰਨਵਾਦ ਜੀ। ਸੋ ਅਸੀਂ ਸਮਝਿਆ ਵੀ ਕਰੀਏ, ਅਸੀਂ ਇਹ ਨਾ ਦੇਖਿਆ ਕਰੀਏ। ਦੇਖੋ ਬਈ, ਜੇ ਆਪਾਂ ਕੋਈ ਕਿਸੇ ਗੱਲ ਨੂੰ ਚੱਕ ਰਹੇ ਹਾਂ, ਹੁਣ ਤੁਸੀਂ ਕਮੈਂਟ ਦੀ ਗੱਲ ਕੀਤੀ ਆ, ਵੈਸੇ ਤਾਂ ਆਪਾਂ ਉਹਨਾਂ ਚੀਜ਼ਾਂ 'ਚ ਨਾ ਪਈਏ, ਵਧੀਆ ਗੱਲ ਆ ਨਾ। ਜਿੰਨੀਆਂ ਔਕੜਾਂ ਦਾ ਸਾਹਮਣਾ ਮੈਂ ਕਰ ਰਿਹਾ, ਕੀ ਉਹ ਕਮੈਂਟ ਕਰਨ ਵਾਲਾ ਕਰ ਰਿਹਾ? ਮੈਂ ਜਦੋਂ ਇਹ ਚੀਜ਼ਾਂ ਪੜ੍ਹਦੇ ਬਈ ਦੁੱਖ ਇਸ ਗੱਲ ਤੇ ਹੁੰਦਾ ਕਿ ਯਾਰ ਅਸੀਂ ਇਹ ਚੀਜ਼ ਪਹਿਚਾਣ ਹੀ ਨਹੀਂ ਕਰ ਸਕੇ ਵੀ ਗੁਰੂ ਤੁਹਾਡਾ ਵੀ ਉਨਾ ਹੀ ਆ। ਗੱਲ ਤਾਂ ਮੈਂ ਬੇਅਦਬੀ ਦੀ ਕਰਦਾ, ਗੱਲ ਤਾਂ ਮੈਂ ਗੁਰੂ ਸਾਹਿਬ ਦੇ ਉਹਨਾਂ ਨਰਾਦਰ ਹੋਏ ਦੀ ਕਰਦਾ, ਜਾਂ ਉਹਦੇ ਸੰਕਲਪ 'ਚ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਵੱਜੀਆਂ। ਮੈਂ ਇਕੱਲੇ ਬਾਪੂ ਦੀ ਗੱਲ ਤਾਂ ਨਹੀਂ ਨਾ ਆਪਦੇ ਦੀ ਕਰਦਾ, ਮੈਂ ਉਹ ਨੌਜਵਾਨਾਂ ਦੀ ਗੱਲ ਵੀ ਕਰਦਾ ਜਿਹੜੇ 'ਚ ਦੂਜੇ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ ਆ। ਸਾਰਿਆਂ ਦੀ ਗੱਲ ਹੁੰਦੀ ਆ, ਕੇਸ ਕਿਸੇ ਇਕੱਲੇ ਦਾ ਤਾਂ ਨਹੀਂ ਨਾ ਚੱਲਦਾ। ਕਿੰਨੇ ਕੁ ਲੋਕ ਸਾਥ ਦੇ ਰਹੇ ਨੇ ਹੁਣ? ਬਹੁਤ ਜੀ, ਪੂਰਾ ਪੰਜਾਬ ਸਾਥ ਦੇ ਰਿਹਾ, ਪੂਰੇ ਦੇਸ਼ ਦੇ ਸਿੱਖ, ਪੂਰੇ ਵਿਦੇਸ਼ਾਂ ਦੇ ਸਿੱਖ ਸਾਥ ਦੇ ਰਹੇ ਆ। ਜੇ ਕੋਈ ਬੰਦੇ ਦਾ ਭਗਤ ਉੱਠ ਕੇ ਗੱਲ ਕਵੇ, ਇਕੱਲੇ ਬੰਦੇ ਦਾ, ਵੀ ਇਹ ਗਲਤ ਆ, ਤੇ ਆਪਾਂ ਉਹਨੂੰ ਕਿਵੇਂ ਕਹਿ ਦਈਏ? ਜਿਹੜੇ ਗੁਰੂ ਦੇ ਭਗਤ ਆ, ਸਾਡੇ ਸ਼ਬਦ ਗੁਰੂ ਨੂੰ ਗੁਰੂ ਮੰਨਣ ਵਾਲੇ ਆ, ਜਿਹੜੇ ਉਹਦਾ ਆਦਰ ਸਤਿਕਾਰ ਕਰਦੇ ਆ, ਉਹ ਮੈਨੂੰ ਪੂਰਾ ਮਾਣ, ਉਹ ਕਦੇ ਗਲਤ ਨਹੀਂ ਕਹਿਣਗੇ। ਤੇ ਨਾ ਅਸੀਂ ਕੌਮ ਦੇ ਲਈ ਕੋਈ ਸਿਰ ਨਵਾਉਣ ਵਾਲਾ ਫੈਸਲਾ ਲਿਆ, ਚਾਹੇ ਮੋਰਚਾ ਸੀ ਤੇ ਚਾਹੇ ਅੱਜ ਵੀ ਅਸੀਂ ਨਾ ਉਹ ਫੈਸਲਾ ਲਿਆ, ਨਾ ਕਦੇ ਰਹਿੰਦੇ ਸੌਸਾਂ ਤੱਕ ਲਵਾਂਗੇ ਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਨਾਲ, ਕਿਉਂਕਿ ਇਹ ਮੁੱਦਾ ਇਹਨਾਂ ਨੇ ਚੁੱਕਿਆ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀ
ਕਿ ਸਾਡਾ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਫਰੀਦਕੋਟ ਦੀ ਅਦਾਲਤ ਤੋਂ। ਇਲੈਕਸ਼ਨਾਂ ਦੀ ਆੜ ਦੇ ਵਿੱਚ ਉਹ ਕੇਸ ਉੱਥੇ ਤਬਦੀਲ ਹੋਇਆ ਤਾਂ ਇਹਨਾਂ ਦਾ ਮੁੱਦਾ ਜਿਹੜਾ ਕਿ ਉਹ ਦਬ ਕੇ ਰਹਿ ਗਿਆ। ਬਈ ਐਵੇਂ ਹੋਇਆ ਹਨਾ? ਬਿਲਕੁਲ ਐਂ ਹੋਇਆ ਬਈ। ਜਿਹੜਾ ਜਦੋਂ ਤੁਸੀਂ ਹਾਈ ਕੋਰਟ ਵੱਲ ਨੂੰ ਰੁਖ ਕਰੋਗੇ ਹੁਣ ਤਾਂ ਹਾਈ ਕੋਰਟ ਦੇ ਵਿੱਚ ਕੀ ਸਵਾਲ ਮੈਂ ਇੱਕ ਗੱਲ ਬਈ ਆਪਣੇ ਸਾਰਿਆਂ ਦੱਸਣਾ ਚਾਹਣਾ, ਸਾਰੇ ਸਿੱਖ ਭਰਾਵਾਂ ਨੂੰ ਜਾਂ ਜਿਹੜੇ ਇਸ ਕੇਸ 'ਚ ਦਰਦ ਰੱਖਦੇ ਆ, ਉਹਦੇ 'ਚ ਗੱਲ ਇਹ ਆ ਕਿ ਬਈ ਅਸੀਂ ਸਾਡੀ ਤਰਾਸਦੀ ਦੇਖੋ ਕਿੱਡੀ ਵੱਡੀ ਆ ਵੀ ਸਾਡੇ ਬੰਦੇ ਮਾਰੇ ਗਏ। ਅਸੀਂ ਸਿੱਧੇ ਤੌਰ ਤੇ 302 ਜਾਂ ਇਸ ਪਰਚੇ ਨੂੰ ਲੈ ਕੇ ਇਸ FIR ਨੂੰ ਲੈ ਕੇ ਸਿੱਧਾ ਬਾਈ ਨੇਮ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਭਾਈ ਮੇਰੇ ਬੰਦੇ ਮਾਰੇ ਆ। ਜਿਹੜੇ ਪੁਲਿਸ ਵਾਲਿਆਂ ਨੇ ਤੇ ਗੋਲੀਆਂ ਚਲਾਈਆਂ ਬੰਦੇ ਮਾਰੇ ਆ ਨਾ, ਅਸੀਂ ਇਹ ਨਹੀਂ ਉਹਨਾਂ ਨੂੰ ਸਿੱਧਾ ਕਹਿ ਸਕਦੇ ਡਾਇਰੈਕਟ ਵੀ ਉਹਨਾਂ ਨੇ ਬੰਦੇ ਮਾਰੇ ਆ। ਸਾਨੂੰ ਵਾਇਆ ਸਰਕਾਰ ਹੀ ਜਾਣਾ ਪਊਗਾ, ਸਾਨੂੰ ਵਾਇਆ ਉਸ ਸਮੇਂ ਦੀ ਸਰਕਾਰ ਦੇ ਨਾਲ ਹੀ ਜਾਣਾ ਪਊਗਾ, ਕਿਉਂਕਿ ਕੇਸ ਵਰਸਸ ਸਟੇਟ ਚੱਲਦਾ। ਤੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਿੱਥੇ ਜਾ ਕੇ ਅਸੀਂ ਗੱਲ ਕਰਦੇ ਹਾਂ 84 ਦਾ ਜਿਹੜਾ ਜੈਨੋਸਾਈਡ ਹੋਇਆ ਸਾਡੀ ਕੌਮ ਦਾ ਬਹੁਤ ਵੱਡਾ ਦਿਖਾਂਤ ਹੋਇਆ, ਉਸ ਤੋਂ ਬਾਅਦ ਅੱਜ ਤੱਕ ਹੁੰਦੇ ਆਇਆ। ਤੇ 2 ਨੰਬਰ ਤੇ ਉਸ ਤੋਂ ਬਾਅਦ 15 ਵਾਲਾ ਹੋਇਆ, ਕਿਉਂਕਿ ਜਿਹੜਾ 84 ਵਾਲਾ ਹੱਡੀ ਹੰਡਾਇਆ ਸਾਡੇ ਬਜ਼ੁਰਗਾਂ ਨੇ, ਅਸੀਂ ਉਹ ਸੁਣਦੇ ਆਏ ਆ, ਕਿਤਾਬਾਂ 'ਚ ਪੜ੍ਹਦੇ ਆਏ ਆ ਤੇ ਉਹਨੂੰ ਮਹਿਸੂਸ ਕਰਦੇ ਆਏ ਆ। ਪਰ ਜਿਹੜਾ 15 ਵਾਲਾ ਉਹ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਹੱਡਾਂ ਤੇ ਹੰਡਾਇਆ ਬਾਈ। ਆਪਾਂ ਸਾਰਿਆਂ ਨੇ ਪੁਲਿਸ ਦਾ ਟੌਰਚਰ ਝੱਲਿਆ, ਦੇਖਿਆ ਵੀ ਪੁਲਿਸ ਕਿਵੇਂ ਧੱਕਾ ਕਰਦੀ ਆ, ਪੁਲਿਸ ਕਿਵੇਂ ਲੋਕਾਂ ਨੂੰ ਰੋਕਦੀ ਆ। ਜਾਂ ਤੁਸੀਂ ਅੱਜ ਵੀ ਕੋਈ ਸਮਾਗਮ ਤੇ ਜਾਣਾ ਹੋਵੇ ਕਿਸੇ ਸਬੰਧ 'ਚ ਤੇ ਤੁਹਾਡੇ ਘਰਾਂ 'ਚ ਪੁਲਿਸ ਪਹਿਲਾਂ ਆ ਜਾਂਦੀ ਆ। ਵੀ ਇਦਾਂ ਦਾ ਸਿਸਟਮ ਦਾ ਤੇ ਸਟੇਟ ਦਾ ਨੈਰੇਟਿਵ ਆ ਇਹ। ਅਸੀਂ ਜਦੋਂ ਲੜ ਰਹੇ ਆ, ਜਿਹੜੇ ਦੋਸ਼ੀਆਂ ਨਾਲ ਲੜ ਰਹੇ ਆ ਉਹ ਸਿਸਟਮ ਦੇ ਬੰਦੇ ਆ। ਇੱਕ ਪਾਸੇ ਕੀ ਆ, ਸਿਸਟਮ ਵੱਲੋਂ ਉਹਨਾਂ ਤੇ ਥੋੜਾ ਜਿਹਾ ਕਹਿੰਦੇ ਵੀ ਕਿਨਾਰਾ ਕੀਤਾ ਹੋਇਆ ਵੀ ਉਹਨਾਂ ਨੂੰ ਕੱਢਿਆ, ਪਰ ਪੱਕੇ ਸਿਸਟਮ ਦੀ ਆਓ। ਹੁਣ DGP ਸਮੇਤ ਸੈਣੀ ਤੇ ਕੇਸ ਹੈ, ਪੁਲਿਸ ਦਾ ਬੰਦਾ ਤੇ ਪੁਲਿਸ ਹੀ ਉਹਨੂੰ ਗ੍ਰਿਫਤਾਰ ਕਰ ਰਹੀ ਹੈ, ਪੁਲਿਸ ਹੀ ਉਹਨੂੰ ਉਸ 'ਚ ਲੈ ਕੇ ਆ ਰਹੀ ਤੇ ਪੁਲਿਸ ਉਹਦੀ ਪ੍ਰੋਟੈਕਸ਼ਨ ਦੇ ਰਹੀ ਹੈ। ਅਸੀਂ ਜਦੋਂ ਕੇਸ ਜਿਹਦੇ ਖਿਲਾਫ ਲੜ ਰਹੇ ਹਾਂ ਤੇ ਵਾਇਆ ਸਰਕਾਰ ਹੀ ਲੜਾਂਗੇ। ਸਰਕਾਰ ਪਹਿਲੀ ਆ, ਸਰਕਾਰ ਪਹਿਲੀ ਪਾਰਟੀ, ਅਸੀਂ ਦੂਜੀ ਪਾਰਟੀ ਆ। ਸਾਡਾ ਵਕੀਲ ਓਨਾ ਟਾਈਮ ਨਹੀਂ ਬੋਲ ਸਕਦਾ ਜਿੰਨਾ ਟਾਈਮ ਸਰਕਾਰੀ ਵਕੀਲ ਉੱਥੇ ਬੋਲਦਿਆਂ ਨਾ ਕਹਦੇ ਜੀ ਇਹ ਵੀ ਕੁਝ ਕਹਿਣਾ ਚਾਹੁੰਦੇ ਆ, ਅਸੀਂ ਉਦੋਂ ਬੋਲਾਂਗੇ। ਹੁਣ ਕੀ ਆਸ ਉਮੀਦ? ਹੁਣ ਆਸ ਇਹ ਹੈ ਕਿ ਅਸੀਂ ਪਰਸਨਲ ਤੌਰ ਤੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਸੀਂ ਸਭ ਤੋਂ ਵੱਡੀ ਨਿਰਾਸ਼ਾ ਇਹ ਹੈ ਕਿ ਸਰਕਾਰ ਅੱਜ ਵੀ ਸੁੱਤੀ ਪਈ ਆ। ਇਸ ਸਟੇਟਮੈਂਟ ਨੂੰ, ਜੱਜਮੈਂਟ ਨੂੰ 10 ਦਿਨ ਹੋ ਗਏ, ਵੋਟਾਂ ਤੋਂ ਪਹਿਲਾਂ ਦੀ ਆਈ ਹੋਈ ਹੈ ਨਾ, 8-10 ਦਿਨ ਦਾ ਸਮਾਂ ਹੋ ਗਿਆ ਤੇ ਕਿਸੇ ਸਰਕਾਰ ਦੀ ਜ਼ਿੰਮੇਵਾਰ ਬੋਡੀ ਦਾ ਇਹ ਮੈਸੇਜ ਜਾਂ ਪ੍ਰੈਸ ਕਾਨਫਰੰਸ ਜਾਂ ਬਿਆਨ ਤੱਕ ਨਹੀਂ ਆਇਆ ਕਿ ਭਾਈ ਇਹ ਚੀਜ਼ ਆ ਜਿਹੜੀ ਚਲੋ ਨਿਰਾਸ਼ਾਜਨਕ ਫੈਸਲਾ ਆਇਆ, ਅਸੀਂ ਇਹਨੂੰ ਚੰਗੇ ਤਰੀਕੇ 'ਚ ਲੜਾਂਗੇ, ਸੁਪਰੀਮ ਕੋਰਟ ਜਾਵਾਂਗੇ ਜਾਂ ਹੋਰ ਪਾਸੇ ਜਿੱਥੇ ਵੀ ਅਸੀਂ ਕਰ ਸਕਦੇ ਹਾਂ। ਕਿੱਡੀ ਸ਼ਰਮਨਾਕ ਗੱਲ ਆ ਯਾਰ, ਜਿਹੜੇ ਮੁੱਦੇ ਤੇ ਤੁਹਾਡੀ ਸਰਕਾਰ ਬਣੀ ਹੋਵੇ ਉਸ ਮੁੱਦੇ ਦੇ ਉੱਤੇ ਐਡੇ ਗਲਤ ਫੈਸਲੇ ਆ ਜਾਣ, ਦੋਸ਼ੀਆਂ ਦੇ ਪੱਖ ਵਾਲੇ ਫੈਸਲੇ ਆ ਜਾਣ ਤੇ ਤੁਸੀਂ ਚੁੱਪ ਬੈਠੇ ਹੋ। ਤੇ ਤੋਂ ਸਿੱਧ ਕੀ ਹੁੰਦਾ ਵੀ ਕੋਸ਼ਿਸ਼ ਕਰੀ ਕਿਸੇ ਮੰਤਰੀ, ਕਿਸੇ MLA, ਅਸੀਂ ਉਦੋਂ ਤੋਂ ਹੀ ਇਹਨਾਂ ਦੇ ਮਤਲਬ ਸੁਨੇਹੇ ਲਾਉਂਦੇ ਆ ਰਹੇ ਹਾਂ, ਇਨ ਟੱਚ ਰਹੇ ਹਾਂ ਵੀ ਭਾਈ ਇਹ ਮਸਲਾ ਜਿਹੜਾ ਵਿਗੜਦਾ ਵੀ ਜਾ ਰਿਹਾ, ਫਲਾਣੇ ਬੰਦੇ ਨੇ ਐਪਲੀਕੇਸ਼ਨ ਲਾਈ ਆ, ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਲੜੋ, ਉਹਨੂੰ ਖਾਰਜ ਕਰਾ ਕੇ ਤੇ ਆਪਾਂ ਜਿਹੜਾ ਟ੍ਰਾਇਲ ਵਾਲੇ ਪਾਸੇ ਹੋਈਏ, ਦੋਸ਼ੀਆਂ ਨੂੰ ਸਜ਼ਾਵਾਂ ਵਾਲੇ ਪਾਸੇ ਹੋਈਏ। ਪਰ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੀ ਜਿਹੜੀ ਕਿ ਮਦਦ ਕੀਤੀ ਸੀ ਉਹਦਾ ਕਰਕੇ ਤੁਹਾਡੀ ਨਾ ਸੁਣਵਾਈ ਹੁੰਦੀ ਹੋਵੇ? ਉਹ ਤਾਂ ਜੀ ਹੁਣ ਕੀ ਦੇਖੋ, ਇਹਨਾਂ ਦਾ ਵਿਰੋਧ ਫਿਰ ਮੈਂ ਤਾਂ ਹਰ ਇੱਕ ਥਾਂ ਤੇ ਕਰੂੰਗਾ ਨਾ। ਅਸੀਂ ਉਸ ਸਮੇਂ ਦੀ ਸਰਕਾਰ ਦਾ ਕੀਤਾ ਜਦੋਂ ਤੋਂ ਕਾਂਡ ਹੋਇਆ, ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਚੱਲਦੀਆਂ ਅਸੀਂ ਉਹਨਾਂ ਦਾ ਵਿਰੋਧ ਕਰਦੇ ਰਹੇ ਹਾਂ। ਤੇ ਹੁਣ ਅਸੀਂ ਡਟ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕੀਤੀ ਆ, ਆਜ਼ਾਦ ਉਮੀਦਵਾਰ ਦੀ ਕੀਤੀ ਆ, ਕਿਸੇ ਪਾਰਟੀ ਪੱਧਰ ਤੇ ਨਹੀਂ ਕੀਤੀ। ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ, ਲੋਕਾਂ ਨੇ ਵੀ ਨਕਾਰਿਆ ਇਹਨਾਂ ਨੂੰ, ਇਕੱਲਾ ਫਰੀਦਕੋਟ ਦੇ ਲੋਕਾਂ ਨੇ ਨਹੀਂ, ਪੰਜਾਬ ਦੇ ਲੋਕਾਂ ਨੇ ਵੀ ਨਕਾਰਿਆ। ਇੱਕ ਝੂਠੇ ਵਾਅਦੇ, ਬੇਮਤਲਬੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਕਰਦੇ ਰਹੇ ਅਸੀਂ, ਤੇ ਲੋਕਾਂ ਨੂੰ ਉਹ ਸਮਝ ਆ ਚੁੱਕੀਆਂ। ਜਿਹੜੇ 13-0 ਕਰਦੇ ਸੀ ਉਹ 3 ਤੇ ਆ ਗਿਆ। ਤਾਂ ਹੰਕਾਰ ਦਾ ਭਾਂਡਾ ਜਿਹੜਾ ਇੱਕ ਦਿਨ ਫੁੱਟਦਾ। ਸੋ ਫਰੀਦਕੋਟ ਦੇ ਲੋਕਾਂ ਨੂੰ ਤਾਂ ਮੈਂ ਇਹੀ ਇਸ ਗੱਲ ਦਾ ਹੀ ਧੰਨਵਾਦ ਕਰਦਾ ਕਿ ਬਹੁਤ ਤੁਹਾਡਾ ਧੰਨਵਾਦ ਆ, ਆਪਾਂ ਜਾਗਦੀਆਂ ਜ਼ਮੀਰਾਂ ਦਾ ਹੀ ਸਬੂਤ ਦਿੱਤਾ। ਇੱਕ ਤਾਂ ਸ਼ਹੀਦ ਸਿੰਘ ਦਾ ਪੁੱਤਰ ਜਿੱਤਿਆ, ਦੂਜਾ ਸਮੇਂ ਦੀ ਸਰਕਾਰ ਨੂੰ ਤੁਸੀਂ ਦੱਸਤਾ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਸਿਆਸਤ ਸਰਕਾਰ ਬਣਾਈ ਆ, ਇਸ ਇਲਾਕੇ ਦੇ ਇਨਸੀਡੈਂਟ ਨੇ ਸਰਕਾਰ ਬਣਾਈ ਆ, ਤੇ ਤੁਸੀਂ ਉਹਦਾ ਜੇ ਹੱਲ ਨਹੀਂ ਕੀਤਾ ਤਾਂ ਤੁਹਾਡਾ ਅਸੀਂ ਹਰ ਇੱਕ ਤਰੀਕੇ 'ਚ ਵਿਰੋਧ ਕਰਨ ਜਾਣਦੇ ਹਾਂ। ਆਖਰ ਦੇ ਵਿੱਚ ਸਵਾਲ ਆ, ਤੁਸੀਂ ਕੁਛ ਸੋਚਿਆ ਵੀ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਰੂਟ ਤਾਂ ਅਸੀਂ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਜਾਂ ਚੋਣਾਂ ਲੜ ਕੇ ਹੀ ਉੱਧਰ ਜਾ ਕੇ ਆਪਦਾ ਅਸੈਂਬਲੀ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ? ਅਸੀਂ ਦੇਖੋ ਜੀ, ਹਰ ਇੱਕ ਪਾਸਿਓਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਅਸੀਂ ਉਹ ਵੀ ਗੱਲਾਂ ਜ਼ਰੂਰ ਕਰਾਂਗੇ ਜਿਹੜੀਆਂ ਤੁਸੀਂ ਇਹ ਸਵਾਲ ਤਾਂ ਕਰਿਆ, ਬਾਈ ਇਲੈਕਸ਼ਨ ਆ ਰਹੀ ਆ, ਤੁਹਾਡੇ ਹਲਕੇ ਦੀ ਬਾਈ ਇਲੈਕਸ਼ਨ ਆ ਫਰੀਦਕੋਟ ਲੋਕ ਸਭਾ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕਾਂ ਤੇ ਆ। ਜੇ ਲੋਕ ਚਾਹਣਗੇ, ਪੰਜਾਬ ਦੇ ਲੋਕ ਚਾਹਣਗੇ, ਸਿੱਖ ਸੰਗਤਾਂ ਚਾਹਣਗੀਆਂ, ਅਸੀਂ ਉਹਨਾਂ ਨੂੰ ਇਸ ਤਰੀਕੇ 'ਚ ਘੇਰੀਏ ਤਾਂ ਉੱਧਰ ਵੀ ਅਸੀਂ ਤਿਆਰ ਬੈਠੇ ਹਾਂ ਜੀ। ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਕਰ ਰਹੇ ਸੀ,
ਇਸ ਮੁਲਾਕਾਤ ਦੇ ਤਹਿਤ ਜੋ ਕੁਝ ਗੱਲਾਂ ਬਾਤਾਂ ਹੋਈਆਂ ਨੇ, ਆਸ ਆ ਉਮੀਦ ਆ ਕਿ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਸੁਣੋਗੇ ਤੇ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ। ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ। ਕਿਹੜਾ ਸੀਸੀਟੀਵੀ ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ। ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਆ, ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇ ਦਿੱਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ ਦੋਸ਼ੀ ਨੂੰ, ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ। ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ ਜਿਹੜਾ ਮੁੱਦਾ। ਨਹੀਂ, ਮੈਨੂੰ ਦੱਸੋ ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਰੀਏ। ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ, ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ, ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਾਈਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀकांड ਹੋ ਜਾਂਦਾ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀकांड ਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਹੈ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ, ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ, 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ। ਕਿ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰ ਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ। ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ। ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ ਬਾਈਬਲ ਕਲਾਂ ਦੇ ਵਿੱਚ, ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿੱਤੇ ਕੋਈ ਜੱਜਮੈਂਟ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਕੀ ਆ ਕਿ ਪੰਜਾਬ ਦੇ ਨਾਲ ਹਮੇਸ਼ਾ ਧੱਕੇ ਹੁੰਦੇ ਆਏ ਨੇ। ਪੰਜਾਬ ਨੂੰ ਹਮੇਸ਼ਾ ਫਿਰਕਾ ਪ੍ਰਸਤ, ਅੱਤਵਾਦ, ਖਾਲਿਸਤਾਨ ਦੇ ਨਾਂ ਨਾਲ ਪੁਕਾਰਿਆ ਗਿਆ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ,
ਜੇ ਹਿੰਮਤ ਹੈ ਤਾਂ ਲੱਭ ਲਓ। ਅਜਿਹੇ ਜਿਹੜੇ ਸਲੋਗਨ ਨੇ ਉਹ ਕੰਧਾਂ ਦੇ ਉੱਪਰ ਲਿਖੇ ਜਾਂਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾਂਦਾ ਤੇ ਸਮਾਂ ਪੈ ਕੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ। ਬਹਿਮਲ ਕਲਾਂ ਗੋਲੀकांड ਹੁੰਦਾ, ਬੜਾ ਕੁਛ ਜਿਹੜਾ ਕਿ ਉਸ 2015 ਦੇ ਨਾਲ ਜੁੜਿਆ ਹੋਇਆ। ਤਾਂ ਸਾਡੇ ਨਾਲ ਭਾਈ ਸਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਨੇ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਬਹਿਮਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ 14/10/2015 ਨੂੰ। ਤਾਂ ਅਸੀਂ ਸਖਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਬੜੇ ਲੰਬੇ ਆਸਰੇ ਬਾਅਦ ਪਹੁੰਚੇ ਆ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਈ। ਸ਼ੁਰੂਆਤ ਇੱਥੋਂ ਹੀ ਕਰ ਲਈਏ। ਤਸਵੀਰ ਸਾਡੇ ਸਾਹਮਣੇ ਪਈ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਿਆਂ ਦਾ ਜਿਹੜਾ ਕਿ ਗੋਲੀकांड ਹੁੰਦੀ ਹੈ ਜਦੋਂ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ। ਬਿਲਕੁਲ ਗੱਲ ਇਹ ਜਦੋਂ ਤੁਸੀਂ ਸ਼ੁਰੂ ਕੀਤੀ ਆ 14 ਅਕਤੂਬਰ 2015 ਦੀ ਆ ਜੀ, ਪਰ ਇਹਦੇ ਪਿੱਛੇ ਦਾ ਜਿਹੜਾ ਘਟਨਾਕ੍ਰਮ 1 ਜੂਨ 2015 ਤੋਂ ਸ਼ੁਰੂ ਹੋ ਗਿਆ ਸੀ। ਪੰਥ ਦੁਖੀਆਂ ਵੱਲੋਂ ਬੁਰਜ ਜਵਾਹਰ ਸਿੰਘ ਵਾਲੇ ਤੋਂ ਸਰੂਪ ਚੋਰੀ ਕਰ ਲਏ ਜਾਂਦੇ ਆ, ਜਿਹਦੇ ਸੰਦਰਭ ਦੇ ਵਿੱਚ 2 ਮਹੀਨੇ 2.5 ਮਹੀਨੇ ਸਰੂਪ ਗਾਇਬ ਰਹਿੰਦੇ ਆ ਤੇ ਉਹਦੇ ਵਿੱਚ ਲਲਕਾਰ ਕੇ ਉਹਨਾਂ ਵੱਲੋਂ ਬੇਅਦਬੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਆ। ਉਸ ਬੇਅਦਬੀਆਂ ਦੇ ਦੌਰ ਦੇ ਵਿੱਚ ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਜਾਂਦੇ ਆ ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਹਿਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀकांड ਹੋ ਜਾਂਦਾ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ ਤੇ ਦੋਸ਼ੀ ਜਿਹੜੇ ਗੋਲੀकांड ਦੇ ਆ ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਜੀ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਦੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਨਾਲ, ਕਿਉਂਕਿ ਉਹਨਾਂ ਨੇ ਇਨਸਾਫ ਨਹੀਂ ਕੀਤਾ ਇਸ ਵਿਸ਼ੇ ਦੇ ਉੱਤੇ। ਉਸ ਤੋਂ ਬਾਅਦ ਸਿੱਟਾਂ ਬਣਦੀਆਂ, ਖਾਰਜ ਹੁੰਦੀਆਂ, ਰਿਪੋਰਟਾਂ ਨਵੀਆਂ ਬਣਦੀਆਂ। ਫਿਰ ਉਹਦੇ ਚੋਂ ਇਹ 2022 ਵਾਲੀ ਸਰਕਾਰ 24 ਘੰਟੇ 'ਚ ਇਨਸਾਫ ਦੇਣ ਵਾਲੀ ਸਰਕਾਰ ਨਿਕਲ ਕੇ ਆਉਂਦੀ ਆ, ਜਿਹਦੇ ਨੁਮਾਇੰਦੇ ਪਿਛਲੇ 10 ਸਾਲ ਤੋਂ ਮੈਂ ਕਹੂੰਗਾ, ਕਿਉਂਕਿ 10ਵਾਂ ਸਾਲ ਬੇਅਦਬੀ ਨੂੰ ਸ਼ੁਰੂ ਹੋ ਚੁੱਕਿਆ। 2015 ਤੋਂ ਲੈ ਕੇ ਹਰ ਇੱਕ ਸਿੱਖ ਪ੍ਰੋਟੈਸਟ ਦੇ ਵਿੱਚ, ਹਰ ਇੱਕ ਬੇਅਦਬੀ ਵਾਲੇ ਪ੍ਰੋਟੈਸਟ ਦੇ ਵਿੱਚ ਇੱਥੋਂ ਦੀ ਸਰਕਾਰ ਦੇ ਨੁਮਾਇੰਦੇ ਕੂਕ ਕੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ, ਸਾਨੂੰ ਪਾਵਰਾਂ ਬਖਸ਼ਣ, ਅਸੀਂ ਇਹਦਾ ਇਨਸਾਫ ਕਰਾਂਗੇ, ਅਸੀਂ ਇਸ ਦੇ ਉੱਤੇ ਜਿਹੜੇ ਅਸਲ ਦੋਸ਼ੀ ਉਹਨਾਂ ਤੇ ਕਾਰਵਾਈਆਂ ਕਰਾਂਗੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ। ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ, ਕਿਉਂਕਿ ਇੱਕ ਦੋਸ਼ੀ ਵੱਲੋਂ ਬਹਿਬਲ ਕਲਾਂ ਦੇ ਵਿੱਚ ਕੇਸ ਦੇ ਕੋਟਕਪੂਰਾ ਕੇਸ ਦੇ ਵਿੱਚ ਅਰਜ਼ੀ ਲਈ ਜਾਂਦੀ ਆ ਇਸ ਕੋਰਟ ਦੇ ਵਿੱਚ। ਤਾਂ ਸਰਕਾਰ ਦੀ ਕਮੀਨਗੀ, ਸਰਕਾਰ ਦਾ ਨਿਕੰਮਾਪਣ ਦੇਖੋ ਵੀ ਇੱਕ ਪਾਸੇ ਤਾਂ ਕਹਿੰਦੇ ਕੋਡ ਆਫ ਕੰਡਕਟ ਲੱਗਿਆ। ਜੇ ਸਾਡੇ ਵਰਗੇ ਨੇ ਕਿਸੇ ਅਰਜ਼ੀ ਦੀ ਗੱਲ ਕਰ ਲਈ ਵੀ ਸਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਕੀ ਹੋਣਾ ਚਾਹੀਦਾ ਜਾਂ ਉੱਥੇ ਸਰਕਾਰ ਕੀ ਭੂਮਿਕਾ ਨਿਭਾ ਰਹੀ ਆ, ਤਾਂ ਉੱਥੇ ਤਾਂ ਜਵਾਬ ਇਹ ਆਉਂਦਾ ਵੀ ਕੋਡ ਆਫ ਕੰਡਕਟ ਲੱਗਿਆ, ਵੀ ਇੱਥੇ ਨਹੀਂ ਕੁਝ ਹੋ ਸਕਦਾ। ਤੇ ਜਦੋਂ ਇੱਕ ਦੋਸ਼ੀ ਦੀ 2 ਮਹੀਨੇ ਪਹਿਲਾਂ ਲੱਗੀ ਹੋਈ ਅਰਜ਼ੀ, ਕੋਡ ਆਫ ਕੰਡਕਟ ਤੋਂ ਪਹਿਲਾਂ ਦੀ ਲੱਗੀ ਹੋਈ ਅਰਜ਼ੀ, ਉਹਨੂੰ ਚੱਲਦੇ ਹੋਏ ਕੋਡ ਆਫ ਕੰਡਕਟ ਦੇ ਵਿੱਚ ਅਦਾਲਤਾਂ ਉਹਨੂੰ ਸਵੀਕਾਰ ਕਰਦੀਆਂ, ਉਹਦੇ ਪੱਖ 'ਚ ਫੈਸਲੇ ਦਿੰਦੀਆਂ, ਚੱਕ ਕੇ ਕੇਸ ਟ੍ਰਾਂਸਫਰ ਕਰ ਦਿੰਦੀਆਂ। ਕਿੱਡੀ ਕਮੀਨਗੀ ਤੇ ਉਤਰੇ ਆ। ਉਸ ਤੋਂ ਪਹਿਲਾਂ ਬੇਅਦਬੀ ਦੇ ਸਬੰਧ ਦੇ ਵਿੱਚ ਸਰਸੇ ਵਾਲੇ ਨਾਲ ਸੌਦਾ ਕੀਤਾ ਜਾਂਦਾ ਇਹਨਾਂ ਦਾ, ਉਹਦੀਆਂ ਵੋਟਾਂ ਦੇ ਲਈ। ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਸੇ ਵਾਲੇ ਦਾ ਕੇਸ, ਜਿਹਦੇ ਚੋਂ ਮੁੱਖ ਦੋਸ਼ੀ ਆ ਬੇਅਦਬੀ ਦਾ ਕੇਸ, ਫਰੀਦਕੋਟ ਦੀ ਅਦਾਲਤ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਜਾਂਦਾ। ਉਸੇ ਲੀਹ ਦੇ ਉੱਤੇ ਗੋਲੀकांड ਦਾ ਵੀ ਜਾਂਦਾ। ਤਾਂ ਵੋਟਾਂ ਤੋਂ ਚੰਦ ਕੁ ਦਿਨ ਪਹਿਲਾਂ ਉਸ ਬਲਾਤਕਾਰੀ ਦੀਆਂ ਵੋਟਾਂ ਲੈਣ ਦੇ ਲਈ, ਉਹਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਦੇ ਲਈ ਉਹਨੂੰ 302 ਰਣਜੀਤ ਕਤਲकांड ਜਿਹੜਾ, ਜਿਹਦਾ ਮੁੰਡਾ ਅੱਜ ਵੀ ਰੌਲਾ ਪਾਉਂਦਾ ਵੀ ਜਿਹਦੇ 'ਚ ਸਜ਼ਾ ਭੁਗਤ ਰਿਹਾ ਸਰਸੇ ਵਾਲਾ 302 ਦੇ ਵਿੱਚ, ਉਹਨੂੰ ਬਰੀ ਕਰ ਦਿੱਤਾ ਜਾਂਦਾ।
ਜੀ ਬਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਬੇਅਦਬੀ ਕਾਂਡ ਦੀ ਜਾਂ ਇਸ ਗੋਲੀ ਕਾਂਡ ਦੀ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਅਨੇਕਾਂ ਥਾਵਾਂ ਤੇ ਬੇਅਦਬੀਆਂ ਹੁੰਦੀਆਂ ਨੇ। ਸੁਖਰਾਜ ਸਿੰਘ ਦੇ ਵੱਲੋਂ ਇੱਕ ਮੋਰਚਾ ਲਾਇਆ ਜਾਂਦਾ, ਉਹ ਮੋਰਚਾ ਚੱਕਣ ਦਾ ਕੀ ਕਾਰਨ ਸੀ ਜਾਂ ਇੱਕ ਪ੍ਰੈਸ਼ਰ ਪਾ ਕੇ ਚੁਕਾਇਆ? ਨਹੀਂ ਬਈ ਜੀ, ਮੋਰਚੇ ਦਾ ਅਸਲ 'ਚ ਨਾ ਜਦੋਂ ਆਪਾਂ ਸਟਾਰਟ ਕੀਤਾ ਉਦੋਂ ਇਸ ਗੱਲ ਨੂੰ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਕਨਵਿੰਸਿੰਗ ਪ੍ਰੋਬਲਮ ਇਹ ਗੱਲ ਦੀ ਰਹੀ ਆ ਕਿ ਅਸੀਂ ਇਹ ਮੋਰਚਾ ਤਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ। ਆਪਾਂ ਮੂੰਹ ਜ਼ਬਾਨੀ ਬੋਲਦੇ ਸੀ ਕਿ ਫਲਾਨੀ ਸਰਕਾਰ ਦੋਸ਼ੀ ਆ, ਪਰ ਕਾਗਜ਼ਾਂ 'ਚ ਕੋਈ ਨਹੀਂ ਸੀ ਕਿਉਂਕਿ ਰਿਪੋਰਟਾਂ ਖਾਰਜ ਹੋ ਚੁੱਕੀਆਂ ਸੀ। ਪਹਿਲੀ ਇਨਵੈਸਟੀਗੇਸ਼ਨ ਜਾਂਚ ਹੋਈ, ਉਹ ਖਾਰਜ ਹੋਈ ਆ। ਉਸ ਤੋਂ ਬਾਅਦ ਜਸਟਿਸ ਕਮਿਸ਼ਨ ਬਣਾਏ ਗਏ ਆ, ਕਮਿਸ਼ਨਾਂ ਦੇ ਉੱਤੇ ਕੋਈ ਉਹ ਨਹੀਂ ਗੱਲਾਂ ਹੋਈਆਂ। ਸੈੱਟਾਂ ਬਣੀਆਂ, ਸੈੱਟਾਂ ਦੇ ਉੱਤੇ ਕੋਈ ਨਹੀਂ ਹੋਈਆਂ, ਉਹਨਾਂ ਦੀਆਂ ਰਿਪੋਰਟਾਂ ਖਾਰਜ ਕਰ ਦਿੱਤੀਆਂ ਗਈਆਂ। ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ, ਉਦੋਂ ਕਿਸੇ ਸਿੰਗਲ ਬੰਦੇ ਦੇ ਖਿਲਾਫ ਆ ਜਿਹੜੀ ਮਤਲਬ ਕੋਟਕਪੂਰਾ ਜਿਹੜਾ ਚਲਾਨ ਆ ਜਾਂ ਬਹਿਬਲ ਕਲਾਂ ਦਾ ਚਲਾਨ ਆ, ਉਹ ਨਹੀਂ ਹੁੰਦਾ ਕਿਉਂਕਿ ਆਪਾਂ ਵਰਬਲੀ ਕਹਿ ਦਿੰਦੇ ਕਿ ਫਲਾਣੇ ਬੰਦੇ ਦੋਸ਼ੀ ਆ, ਪਰ ਅਦਾਲਤਾਂ ਦੇ ਵਿੱਚ ਜਦੋਂ ਲਿਖਤ 'ਚ ਜਾਊਗਾ ਫਿਰ ਦੋਸ਼ੀ ਉਹ ਬਣਦੇ ਆ। ਤਾਂ ਉਹ ਮੋਰਚਾ ਉਸ ਤੋਂ ਬਾਅਦ ਹੀ ਚੱਕਿਆ ਗਿਆ ਜਦੋਂ ਉਹ 'ਚ 10 ਤੋਂ 11 ਬੰਦਿਆਂ ਦੇ ਨਾਮ ਆਉਂਦੇ ਆ। ਉਹ 10-11 ਬੰਦਿਆਂ ਦੇ ਨਾਮ ਅਤੇ ਮੁੱਖ ਧਾਰਾ ਦੇ ਵਿੱਚ ਬੇਅਦਬੀ ਦੇ ਵਿੱਚ ਸਰਸੇ ਵਾਲੇ ਦਾ ਨਾਮ ਆਉਂਦਾ। 2 ਦੇ ਭਗੌੜਾ ਕਰਾਰ ਆ, 1 ਹੁਣ ਇਹਨਾਂ ਨੇ ਹਜੇ ਫੜਿਆ। ਪਰ ਗੱਲ ਆਪਾਂ ਜਦੋਂ ਮੋਰਚਾ ਚੱਕਦੇ ਆ ਜਾਂ ਮੋਰਚੇ ਦੇ ਐਂਡ ਵਾਲੇ ਦਿਨ ਗੱਲ ਹੁੰਦੀ ਆ, ਤੇ ਉੱਥੇ ਇਹਨਾਂ ਦੇ ਵਿਧਾਇਕਾਂ ਵੱਲੋਂ ਇਹੀ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਲੜਾਈ ਦਾ ਜਿਹੜਾ ਪਹਿਲਾ ਸਟੈਪ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹ ਦੋਸ਼ੀ ਆ ਜਿਹੜੇ ਨੋਮੀਨੇਟ ਕਰਕੇ ਅਦਾਲਤ 'ਚ ਭੇਜ ਦਿੱਤੇ ਆ। ਅਗਲੀ ਲੜਾਈ ਜਿਹੜੀ ਅਦਾਲਤ 'ਚ ਆ, ਹੁਣ ਅਦਾਲਤ ਦੇ ਵਿੱਚ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਚੰਗਾ। ਸਰਕਾਰ ਚੁੱਪ ਰਹੀ, ਦੋਸ਼ੀਆਂ ਦੇ ਵਕੀਲਾਂ ਨੇ ਪੱਖ ਰੱਖ ਕੇ ਉਹ ਐਪਲੀਕੇਸ਼ਨਾਂ ਤੇ ਜੱਜਮੈਂਟਾਂ ਲਈਆਂ। ਤੇ ਜੇ ਸਰਕਾਰ ਚਾਹੁੰਦੀ, ਸਰਕਾਰ ਦੇ ਪੈਨਲ ਬਣਨੇ ਚਾਹੀਦੇ ਸੀ, ਤਕੜੇ ਵਕੀਲਾਂ ਦੀ ਟੀਮ ਬਣਨੀ ਚਾਹੀਦੀ ਸੀ, ਡੇ ਬਾਏ ਡੇ ਹੈਰਿੰਗ ਹੋਣੀ ਚਾਹੀਦੀ ਸੀ, ਜਿਹੜਾ ਫਾਸਟ ਟਰੈਕ ਕੋਰਟ ਜਿਹੜੇ ਉਹ ਚੱਲਣੇ ਚਾਹੀਦੇ ਸੀ। ਪਰ ਸਰਕਾਰ ਉੱਥੇ ਚੁੱਪ ਰਹਿੰਦੀ ਆ ਕਿਉਂਕਿ ਉਹਨਾਂ ਦੀ ਦੋਸ਼ੀਆਂ ਦੇ ਨਾਲ ਮਿਲੀ ਭੁਗਤੇ ਹੋ ਜਾਂਦੀ ਹੈ ਵੀ ਉਹਨਾਂ ਨੇ ਬਚਾਉਣਾ ਹੀ ਆ। ਲੋਕ ਸੜਕਾਂ ਤੇ ਬੈਠੇ ਤੇ ਪ੍ਰੈਸ਼ਰ ਬਿਲਡ ਕਰਕੇ ਮੰਨ ਲਓ ਨਾ ਪਾਤੇ ਆ, ਪਰ ਉਹਨਾਂ ਨੂੰ ਕਿਸੇ ਤਰੀਕੇ ਤਾਂ ਬਾਹਰ ਕੱਢਣਾ ਹੀ ਆ। ਫਿਰ ਉਹ ਹੁਣ ਇਸ ਪਾਸਿਓਂ ਆ ਜਿਹੜੇ ਉਹ ਸੰਨ ਲਾ ਰਹੇ ਆ ਦੋਸ਼ੀਆਂ ਨੂੰ ਬਚਾਉਣ ਵਾਲੇ ਪਾਸੇ। ਇਸ ਪਾਸੇ ਜ਼ੋਰਾ ਸਿੰਘ ਵਾਲੀ ਜਿਹੜੀ ਰਿਪੋਰਟ ਆਈ ਸੀ ਉਸ ਦੇ ਵਿੱਚੋਂ ਕੁਛ ਨਿਕਲੇ ਨਹੀਂ। ਉਹ ਤਾਂ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਤਾਂ ਅਕਾਲੀ ਸਰਕਾਰ ਵੇਲੇ ਸੀ, ਉਹਨਾਂ ਨੇ ਨਹੀਂ ਉਹ ਫੜੀ, ਉਹਨਾਂ ਨੇ ਨਹੀਂ ਐਕਸੈਪਟ ਕੀਤੀ। ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਾਇਆ, ਉਹਦੇ ਵਿੱਚ ਉਸ ਤੋਂ ਬਾਅਦ ਸੈੱਟ ਬਣਦੀ ਆ। ਪਹਿਲਾਂ ਪ੍ਰਮੋਦ ਕੁਮਾਰ ਹੋਣਾ ਦੀ ਸੈੱਟ ਬਣਦੀ ਆ, ਫਿਰ ਉਸ ਤੋਂ ਬਾਅਦ ਉਹਨੂੰ ਚੀਰਫਾੜ ਕਰਕੇ ਕਮਰ ਵਿਜੇ ਪ੍ਰਤਾਪ ਕੋਲੇ ਆਉਂਦੀ ਆ। ਕਮਰ ਵਿਜੇ ਪ੍ਰਤਾਪ ਜਬ ਰਿਜ਼ਾਈਨ ਕਰ ਜਾਂਦੇ ਆ, ਜਾਂਚ ਖਾਰਜ ਹੋ ਜਾਂਦੀ ਆ। ਜਿੱਦਾਂ ਉਹਨਾਂ ਦਾ ਮਤਲਬ ਜਾਂਚ ਖਾਰਜ ਹੁੰਦੀ ਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਉਂਦਾ ਵੀ ਜਾਂ ਤਾਂ ਸਿੱਟ ਦਾ ਗਠਿਤ ਕਰੋ ਜਿਹੜੀ ਥਰੂ ਕੋਰਟ ਹੋਊਗੀ, ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੋਊਗਾ, ਤੇ ਜਾਂ ਇਹਨੂੰ ਤੁਸੀਂ ਜਾ ਕੇ ਹਾਈ ਕੋਰਟ 'ਚ ਡਬਲ ਬੈਂਚ ਤੇ ਚੈਲੰਜ ਕਰੋ। ਉੱਥੇ ਸਰਕਾਰ ਕੀ ਕਰਦੀ ਆ? ਚੈਲੰਜ ਨਹੀਂ ਕਰਦੀ। ਉੱਥੇ ਐਲ ਕੇ ਯਾਦਵ ਹੋਣਾ ਦੀ ਸੈੱਟ ਬਣਦੀ ਆ ਨਵੀਂ ਜੀ। ਐਲ ਕੇ ਯਾਦਵ ਹੋਣਾ ਦੀ ਸੈੱਟ ਸਾਲ ਬਿਲਕੁਲ ਚੁੱਪ ਰਹਿੰਦੀ ਆ, 1.5 ਸਾਲ ਚੁੱਪ ਰਹਿੰਦੀ ਆ। ਫਿਰ ਜਾ ਕੇ ਜਦੋਂ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ ਉਦੋਂ ਉਹਦੇ ਵਿੱਚ ਗਤੀਵਿਧੀਆਂ ਵੱਧਦੀਆਂ। ਉਹਨਾਂ ਗਤੀਵਿਧੀਆਂ ਦੇ ਨਾਲ ਸੰਗਤਾਂ ਦਾ ਜਿਹੜਾ ਪ੍ਰੈਸ਼ਰ ਪੈਂਦਾ, ਸੰਗਤਾਂ ਉੱਥੇ ਸੜਕਾਂ 'ਤੇ ਬੈਠਦੀਆਂ। ਜਿਵੇਂ ਜਿਵੇਂ ਉੱਥੇ ਪ੍ਰੋਗਰਾਮ ਹੁੰਦੇ ਆ ਉਵੇਂ ਉਵੇਂ ਉਹ ਉੱਥੇ ਆਪਾਂ ਦੇਖਦੇ ਹਾਂ ਵਕੀਲਾਂ ਦੇ ਪੈਨਲ ਵੀ ਆਏ, ਇਹ ਨਵੀਂ ਸਰਕਾਰ ਬਣਦੀ ਆ, ਇਹ ਵੀ ਆਉਂਦੀ ਆ, ਇਹ ਉੱਥੇ ਵਾਅਦੇ ਕਰਦੇ ਆ, ਫਿਰ ਉਹਦੇ 'ਚ ਚਲਾਨ ਦੇਣੇ ਸ਼ੁਰੂ ਕਰਦੇ ਆ। ਤਾਂ ਤਕਰੀਬਨ 5 ਮਹੀਨਿਆਂ ਦੇ ਵਿੱਚ ਜਿਹੜੇ ਸਾਰੇ ਚਲਾਨ ਆਏ ਆ। ਕੀ ਯਕੀਨ ਹੋਇਆ ਵੀ ਅਕਾਲੀ ਦਲ ਨੇ ਬੇਅਦਬੀ ਕਰਵਾਈ? ਨਹੀਂ, ਫਿਰ ਇਹ ਜਿਹੜੀਆਂ ਗੱਲਾਂ 'ਚ ਇਹ ਅੱਜ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਚਾਉਣ 'ਚ ਲੱਗੇ ਆ, ਤਾਂ ਮੈਨੂੰ ਤਾਂ ਇਹ ਇੱਥੋਂ ਤੱਕ ਇਹ ਵੀ ਖਦਸ਼ਾ ਜ਼ਾਹਰ ਹੁੰਦਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗਈ ਆ। ਤਾਂ ਜਿਹਦੇ ਪਿੱਛੇ ਵੱਡੀ ਕੁਰਸੀਆਂ ਦੇ ਚਿਹਰੇ ਆ। ਜੇ ਆਪਾਂ ਗੱਲ ਕਰੀਏ ਵੀ ਭਾਜਪਾ, ਉਹਨਾਂ ਦੀ ਸਟੇਜ ਤੋਂ ਬੰਦੇ ਫੜੇ ਜਾਂਦੇ ਆ। ਤੁਸੀਂ ਦੇਖਿਆ ਹੀ ਆ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੁੰਦਾ ਤੇ ਅਯੁੱਧਿਆ ਦੇ ਵਿੱਚ ਰਾਮ ਰਹੀਮ ਦਾ ਭਗਤ ਜਿਹੜਾ ਬਰੇਟਾ ਉੱਥੋਂ ਫੜ ਕੇ ਲਿਆਂਦਾ। ਸੰਦੀਪ ਕਲੇਰ ਜਿਹੜਾ ਹੁਣ ਫੜਿਆ ਗਿਆ ਬੰਦਾ, ਉਹ ਉੱਥੇ ਫੜ ਕੇ ਲਿਆਂਦਾ। ਤਾਂ ਜੇ ਉਹ ਕਹੀਏ ਵੀ ਇਹਨਾਂ ਦਾ ਟਾਈ ਆਪਣੀ, ਤਾਂ ਹੋਰ ਕੀ ਆ? ਇਹ ਪਿੱਛੇ ਵੱਡੀਆਂ ਸਾਜ਼ਿਸ਼ਾਂ, ਕੇਜਰੀਵਾਲ ਵੀ ਤਾਂ ਉਹਨਾਂ ਦਾ ਭਗਤ ਆ, ਸੰਘ ਦਾ ਮੈਂਬਰ ਇਹ ਆ, ਇਹ ਵੀ ਤਾਂ ਉਹਨਾਂ ਦਾ ਬੰਦਾ ਹੀ ਆ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਸਿੱਖਾਂ ਨੂੰ ਬਦਨਾਮ ਕੀਤਾ ਗਿਆ। ਸਿੱਖਾਂ ਦੇ ਅਸਤ ਦੀ ਬੇਅਦਬੀ ਕਰਕੇ ਸਿੱਖਾਂ 'ਚ ਕੰਫਲਿਕਟ ਪੈਦਾ ਕੀਤੇ ਗਏ ਆ। ਤਾਂ ਅੱਜ ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਕਾਰ ਐਡੀ ਢਿੱਲ ਕੋ ਦੇ ਰਹੀ ਆ। 302 ਦਾ ਕੇਸ ਹੋਵੇ ਜਿਹ 'ਚ ਸਜ਼ਾ ਭੁਗਤ ਰਿਹਾ ਹੋਵੇ, ਤੇ ਅੱਜ ਉਹਨੂੰ ਤੁਸੀਂ ਬਰੀ ਕਰ ਰਹੇ ਹੋ ਕੋਰਟਾਂ ਦੇ ਵਿੱਚੋਂ, ਉਹ ਵੀ ਹਾਈ ਕੋਰਟ 'ਚੋਂ। ਤੇ ਇੱਥੋਂ ਸਿੱਧ ਹੁੰਦਾ ਕੀ ਮੰਨਦੇ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਲਗਾਤਾਰ ਤੁਹਾਡੇ ਪੋਲੀਟੀਕਲੀ? ਦੇਖੋ ਮੈਂ ਕਹਿੰਦਾ ਜੀ ਅੱਜ ਇੱਕ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ। ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ।
ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ, ਜਿਹੜਾ 2 ਸਾਲ ਉਹਨਾਂ ਨੇ ਐਕਸ਼ਨ ਨਹੀਂ ਕੀਤਾ। ਇਹ 'ਚੋਂ ਜ਼ਿੰਮੇਵਾਰੀ ਹੈਗੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਅੱਜ 450 ਤੋਂ ਵੱਧ ਵਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋਊਗਾ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਕਈ ਇਹੋ ਜਿਹੀਆਂ ਥਾਵਾਂ ਜਿਨ੍ਹਾਂ ਤੇ ਤੁਸੀਂ ਖੁਦ ਗਏ ਹੋ ਜੀ, ਤੁਸੀਂ ਉੱਥੇ ਜਾ ਕੇ ਕਵਰੇਜ ਵੀ ਕੀਤੀ ਆ, ਤੁਸੀਂ ਉੱਥੇ ਜਾ ਕੇ ਲੋਕਾਂ ਦਾ ਦਰਦ ਦੇਖਿਆ ਵੀ ਆ। ਪਰ ਕੀ ਆਪਾਂ ਦੇਖਦੇ ਹਾਂ ਵੀ 2015 ਦੀ ਬੇਅਦਬੀ ਕਿੱਡਾ ਲੋਕਾਂ ਦਾ ਹਜੂਮ ਇਕੱਠਾ ਹੋਇਆ, ਕਿੰਨੇ ਲੋਕ ਘਰਾਂ ਚੋਂ ਬਾਹਰ ਨਿਕਲੇ, ਕਿੰਨੇ ਲੋਕ ਆਪਣੇ ਆਪ 'ਚ ਮਰ ਮਿਟਣ ਲਈ ਤਿਆਰ ਸੀ। ਤੇ ਅੱਜ ਵੀ ਬੇਅਦਬੀ ਹੁੰਦੀ ਹੈ, ਦਰਦ ਤਾਂ ਉੱਡਾ ਹੀ ਹੈ। ਬੇਅਦਬੀ ਤਾਂ ਅੱਜ ਵੀ ਗੁਰੂ ਸਾਹਿਬ ਦੀ ਹੈ, ਬੇਅਦਬੀ ਤਾਂ ਅੱਜ ਵੀ ਬਾਣੀ ਦੀ ਹੋ ਰਹੀ ਹੈ। ਤੇ ਅੱਜ ਇਹਨਾਂ ਨੇ ਬੇਅਦਬੀ ਨੂੰ ਇੰਨੇ ਕੁ ਵਾਰ ਪੰਜਾਬ ਦੇ ਵਿੱਚ ਕਰਵਾ ਦਿੱਤਾ ਕਿ ਲੋਕ ਇਹ ਚੀਜ਼ ਨੂੰ ਮੰਥਨ ਕਰਕੇ ਬੈਠ ਜਾਂਦੇ ਆ ਕਿ ਯਾਰ ਕੋਈ ਗੱਲ ਨਹੀਂ, ਇਹ ਤਾਂ ਕਮਲਾ ਹੀ ਹੋਣਾ। ਅਸੀਂ ਜਾਣ ਦੀ ਬਜਾਏ, ਇਕੱਠ ਕਰਨ ਦੀ ਬਜਾਏ ਤਾਂ ਅਸੀਂ ਇਹ ਕਹਿ ਦਿੰਦੇ ਆ ਕਿ ਕਮਲਾ ਹੀ ਹੋਣਾ, ਕੋਈ ਗੱਲ ਨਹੀਂ, ਇਹ ਤਾਂ ਕੁਛ ਨਹੀਂ ਨਿਕਲਣਾ, ਅੱਗੇ 15 ਵਾਲੀ ਚੋਂ ਕੀ ਕੱਢ ਲਿਆ। ਤੁਸੀਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕਰ ਰਹੇ ਹੋ, ਭਗਵੰਤ ਮਾਨ ਦਾ ਜ਼ਿਕਰ ਕਰ ਰਹੇ ਹੋ, ਪੰਜਾਬ ਦੇ ਮੁੱਖ ਮੰਤਰੀ ਦਾ। ਬਿਲਕੁਲ। ਉਹ ਕੀ ਮਸਲਾ ਕੀ ਆ ਪੂਰਾ ਜਿਹੜਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਹੁੰਦਾ? ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਇਹ ਸ਼ੰਕਾ ਗਈ ਉਸ ਇੰਟਰਵਿਊ ਦੇ ਵਿੱਚ, ਕਹਿੰਦੇ ਹੋ ਕਿ ਹੋ ਸਕਦਾ ਭਗਵੰਤ ਮਾਨ ਨੇ ਬੇਅਦਬੀ ਕਰਵਾਈ। ਕੁਛ ਇਹ 'ਚ ਦੇਖੋ ਜੀ, ਇਹ ਜਿਹੜੀ ਚਿਹਰੇ ਬਦਲੇ ਆ, ਕੁਰਸੀਆਂ ਤਾਂ ਉਹੀ ਆ ਜਿਹੜੀਆਂ ਸਿੱਖਣਾ ਕਦੇ ਇਨਸਾਫ ਕਰਦੀਆਂ। ਪੰਜਾਬ ਦੇ ਵਿੱਚ 2.5 ਸਾਲ ਦੀ ਸਰਕਾਰ ਹੋਈ ਆ, 2.5 ਸਾਲ ਦੀ ਸਰਕਾਰ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਐਨਕਾਊਂਟਰ ਹੋ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਜ਼ਿਕਰ ਕੀਤਾ। ਪੁਲਿਸ ਦੀ ਫਿਤਰਤ ਹੁੰਦੀ ਆ, ਦੋਸ਼ੀ ਨੂੰ ਫੜਨ ਜਾਂਦੇ ਆ, ਜੇ ਭੱਜਿਆ ਜਾਂਦਾ ਹੋਵੇ ਤਾਂ ਉਹਦੀ ਲੱਤ 'ਚ ਗੋਲੀ ਮਾਰਦੇ ਆ। ਤੇ ਜੇ ਬਾਹਲਾ ਹੀ ਮੁੱਦੋਂ ਟੱਪ ਜੇ ਅਗਲੇ ਕਹਿ ਦਿੰਦੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦਾ ਸਰੀਰ ਛਲਣੀ ਹੋਇਆ ਸਾਨੂੰ ਦਿਖਾਇਆ ਜਾਂਦਾ ਕਿਸੇ ਖੇਤ ਦੇ ਕੋਠੇ ਦੇ ਵਿੱਚ ਵੀ ਇਹਦਾ ਐਨਕਾਊਂਟਰ ਕਰਤਾ, ਇਹ ਪੁਲਿਸ ਦੇ ਨਾਲ ਮੁਕਾਬਲਾ ਕਰਦਾ ਸੀ। ਚਰਨਜੀਤ ਸ਼ਰਮਾ ਨੂੰ ਜਦੋਂ ਫੜਨ ਜਾਂਦੇ ਆ, ਉਹਨਾਂ ਦੀ ਖੁਦ ਦੀ ਇੰਟਰਵਿਊ ਆ ਵੀ ਇਹ ਭੱਜਣ ਲੱਗਿਆ ਸੀ, ਕੰਧਾਂ ਤੋਂ ਲਾਇਆ। ਮੈਂ ਤਾਂ ਨਹੀਂ ਬੋਲ ਰਿਹਾ ਸੀ ਨਾ, ਇਹ ਉਹੀ ਕਹਿ ਰਹੇ ਵੀ ਅਸੀਂ ਇਹਨਾਂ ਨੂੰ ਭੱਜੇ ਜਾਂਦੇ ਨੂੰ ਫੜਿਆ। ਤੇ ਜੇ ਉੱਥੇ ਕੋਈ ਸਿੱਖਾਂ ਦਾ ਨੌਜਵਾਨ ਹੁੰਦਾ, ਕੋਈ ਹੋਰ ਕੇਸ ਦੇ ਵਿੱਚ ਫੜਿਆ ਹੁੰਦਾ, ਉਹਨਾਂ ਨੇ ਗੋਲੀ ਮਾਰ ਕੇ ਲਾਉਣਾ ਸੀ। ਸਿੱਖਾਂ ਦੇ ਲਈ ਗੋਲੀ ਆ, ਸਿੱਖਾਂ ਦਾ ਐਨਕਾਊਂਟਰ ਬਰਾਬਰ ਆ, ਉਹ ਕੋਈ ਚੱਕਰ ਨਹੀਂ, ਉਹਦਾ ਇਨਸਾਫ ਆ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਬੇਅਦਬੀਆਂ ਕਰਨ ਵਾਲੇ ਜੇਲ੍ਹਾਂ ਦੇ ਵਿੱਚ ਬੰਦ ਆ, ਤੁਹਾਡੀਆਂ ਸਿਕਿਉਰਟੀਆਂ ਦੇ ਵਿੱਚ ਘਰਾਂ 'ਚ ਬੈਠੇ ਆ, ਗਨਮੈਨ ਲਏ ਹੋਏ ਆ, ਤੇ ਉਹਨਾਂ ਤਾਂ ਕਿਸੇ ਨੇ ਐਨਕਾਊਂਟਰ ਨਹੀਂ ਕੀਤੇ। ਉਹਨਾਂ ਦੇ ਤਾਂ ਸਿਸਟਮ ਨੇ ਐਨਕਾਊਂਟਰ ਨਹੀਂ ਕੀਤੇ। ਜੇ ਉਹਨਾਂ ਦੇ ਐਨਕਾਊਂਟਰ ਹੋਏ ਹੁੰਦੇ ਤਾਂ ਜਿਹੜੀ ਮੈਨੂੰ ਲੱਗਦਾ 2015 ਤੋਂ ਬਾਅਦ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਉਹ ਰੁਕਦੀਆਂ ਨਾ। ਲੋਕਾਂ ਦੇ ਵਿੱਚ ਉਹਨਾਂ ਬੇਅਦਬੀ ਕਰਨ ਵਾਲਿਆਂ ਦੇ ਵਿੱਚ ਡਰ ਨਾ ਪੈਂਦਾ ਬਈ ਇਹ ਤਾਂ ਮੌਤ ਹੈ, ਵੀ ਜੇ ਅਸੀਂ ਇਦਾਂ ਦਾ ਕੰਮ ਕਰਾਂਗੇ। ਬੇਅਦਬੀ ਕਿਸੇ ਵੀ ਇਸ਼ਟ ਦੀ ਮਾੜੀ ਆ। ਜੇ ਕੋਈ ਮੰਦਿਰ ਦੇ ਵਿੱਚ ਇੱਟਾਂ ਰੋੜੇ ਮਾਰਦਾ, ਬੇਅਦਬੀ ਉਹ ਵੀ ਆ। ਮੰਦਿਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦਾ, ਬੇਅਦਬੀ ਉਹ ਵੀ ਆ। ਉੱਥੇ ਵੀ ਉਹਦੇ ਉੱਡਾ ਹੀ ਐਕਸ਼ਨ ਹੋਣਾ ਚਾਹੀਦਾ। ਮੈਂ ਨਹੀਂ ਕਹੂੰਗਾ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆ ਤੇ ਤੁਸੀਂ ਉਹਦੇ 'ਚ ਐਨਕਾਊਂਟਰ ਦੀ ਗੱਲ ਕਰਦੇ ਆ। ਬੇਅਦਬੀ ਜੇ ਮੰਦਿਰ ਦੇ ਵਿੱਚ ਆ, ਮਸਜਿਦ ਦੇ ਵਿੱਚ ਆ, ਤੇ ਅਸੀਂ ਉੱਥੇ ਵੀ ਐਨਕਾਊਂਟਰ ਦੀ ਗੱਲ ਹੀ ਕਰਦੇ ਆ। ਗਿਲਾ ਹੈ ਕਿਸੇ ਨਾਲ? ਬਿਲਕੁਲ ਪੂਰਾ ਜੀ। ਇੱਥੋਂ ਦੀਆਂ 3 ਸਰਕਾਰਾਂ ਬਦਲ ਗਈਆਂ, 3 ਸਰਕਾਰਾਂ ਨੇ ਗਿਲਾ। ਜਿਹੜੇ ਲੋਕਾਂ ਨੇ ਇਸ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਚਮਕਾਈ ਆ, ਰਾਜਨੀਤੀ 'ਚ ਬੈਠੇ ਅੱਜ ਗੱਲ ਕਰਨੀ ਠੀਕ ਨਹੀਂ ਸਮਝਦੇ। ਜਦੋਂ ਇਹ ਸਾਡੇ ਘਰਾਂ 'ਚ 70 ਵਿਛਦੇ ਆ, ਉਦੋਂ ਤਾਂ ਕੇਜਰੀਵਾਲ ਨੂੰ ਦਿੱਲੀੋਂ ਆ ਕੇ ਇੱਥੇ ਬੈਠਣਾ ਠੀਕ ਲੱਗਦਾ ਬਈ ਅਸੀਂ ਇਹਦਾ ਗੱਲ ਕਰਾਂਗੇ। ਜਦੋਂ ਪਾਵਰਾਂ ਦੇਤੀਆਂ, ਜਾਂ ਸਰਕਾਰ ਚੋਂ ਤੋਂ ਪਹਿਲਾਂ ਅੰਮ੍ਰਿਤਸਰ ਦੀ ਏਅਰਪੋਰਟ ਤੇ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਬੜੇ ਤਾਮਝਾਮ ਨਾਲ ਕਹਿਣਾ ਪੈਂਦਾ ਕਿ ਅਸੀਂ 24 ਘੰਟੇ 'ਚ ਇਸ ਮਸਲੇ ਦਾ ਹੱਲ ਕਰ ਦਿਆਂਗੇ। ਤੇ ਅੱਜ ਤੁਹਾਡੇ 25-26 ਮਹੀਨੇ ਬੀਤ ਗਿਆ, ਜ਼ਿਆਦਾ ਬੀਤ ਗਿਆ ਸਰਕਾਰ ਆਈ ਨੂੰ, ਤੁਸੀਂ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਦੇ ਉੱਤੇ ਨਾ ਪਾ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰਕੇ ਇੱਕ ਦੋਸ਼ੀ ਨੂੰ ਉਹਨੂੰ ਹੌਸਲਾ ਅਫਜ਼ਾਈ ਕਰ ਰਹੇ ਹੋ ਕਿ ਚੰਡੀਗੜ੍ਹ ਕੇਸ ਟ੍ਰਾਂਸਫਰ ਉਹਦੇ ਕਹਿਣ ਤੇ ਕਰਤਾ ਸੀ। ਸੋ ਇਹ ਬੜੀ ਸ਼ਰਮਨਾਕ ਗੱਲ ਆ ਇਹਨਾਂ ਸਰਕਾਰਾਂ ਵਾਸਤੇ। ਤਾਂ ਲੋਕਾਂ ਦੇ, ਮੈਂ ਕਹੂੰਗਾ ਕਿ ਲੋਕਾਂ ਨੇ ਚੰਗੀ ਇਹਨਾਂ ਨੂੰ ਮੱਤ ਦਿੱਤੀ ਆ ਇਸ ਵਾਰ, ਪਰ ਇਹਨਾਂ ਨੇ ਚਲਾਕੀ ਵਾਲੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਉਹ ਜੱਜਮੈਂਟਾਂ, ਉਹ ਫੈਸਲੇ ਉਹ ਦਿਨਾਂ 'ਚ ਲੈ ਕੇ ਆਂਦੇ ਜਿੱਥੇ ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ, ਬਹਿਬਲ ਕਲਾਂ ਦੇ ਵਿੱਚ ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿਹਤੇ ਕੋਈ ਜੱਜਮੈਂਟ ਨਹੀਂ ਆ ਰਹੀ, ਜਿਹਦੇ ਤੇ ਜੱਜ ਇਸ ਗੱਲ ਤੇ ਲਿਖ ਹੀ ਨਹੀਂ ਸਕਦਾ ਵੀ ਇਹ ਦੋਸ਼ੀ ਹੈ ਤੇ ਕਾਰਵਾਈ ਕਰੋ। ਤੇ ਉਸੇ ਦੋਸ਼ੀ ਨੂੰ ਪੰਜਾਬ ਸਰਕਾਰ ਕਹਿੰਦੀ ਵੀ ਮੈਰਿਟ ਦੇ ਆਧਾਰ ਤੇ ਇਹਦੀ ਪ੍ਰਮੋਸ਼ਨ ਹੋ ਗਈ, ਉਹਨੂੰ ਡੀਐਸਪੀ ਪ੍ਰਮੋਟ ਕਰਕੇ ਫਿਰੋਜ਼ਪੁਰ ਦਿਹਾਤੀ ਲਾ ਦਿੱਤਾ ਜਾਂਦਾ। ਦੱਸੋ ਇਹਦੇ 'ਚ ਸਰਕਾਰ ਦੋਸ਼ੀਆਂ ਨਾਲ ਮਿਲੀ ਨਹੀਂ ਤਾਂ ਹੋਰ ਕੀ ਹੈ? ਜੇ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਵ ਹੋ, ਤੁਸੀਂ ਦੋਸ਼ੀ ਹੋ, ਤੁਹਾਡੀ ਪ੍ਰਮੋਸ਼ਨ ਰਿਕਾਰਡ ਦੇ ਹਿਸਾਬ ਨਾਲ ਆ ਗਈ ਆ, ਤਾਂ ਕੀ ਤੁਹਾਨੂੰ ਜੇਲ੍ਹ 'ਚੋਂ ਤਗਮੇ ਪਾ ਕੇ ਬਾਹਰ ਕੱਢਿਆ ਜਾਂਦਾ? ਤੁਹਾਨੂੰ ਤਾਂ ਜੇਲ੍ਹ 'ਚ ਹੀ ਰੱਖਿਆ ਜਾਂਦਾ ਨਾ। ਤੇ ਇਹਦੀ ਵੀ ਤਾਂ ਪ੍ਰਮੋਸ਼ਨ ਰੁਕ ਸਕਦੀ ਸੀ ਨਾ। ਇਹਨੂੰ ਵੀ ਡੀਐਸਪੀ ਬਣਾਉਣ ਨੂੰ ਇੰਨੇ ਤੱਤੇ ਕਾਲੇ ਕਿਉਂ ਹੋ ਗਏ? ਕੇਸ ਕਿਹੜਾ ਚੱਲ ਰਿਹਾ? 302 ਦਾ ਮਰਡਰ ਕੀਤਾ, 2 ਬੰਦੇ ਮਾਰੇ ਆ, 2-3 ਜ਼ਖਮੀ ਕੀਤੇ ਆ, ਅਨੇਕਾਂ ਤੇ ਡਾਂਗ ਭਰਾਈ ਆ। 150 ਤੋਂ ਵੱਧ ਬੰਦੇ ਦੀਆਂ ਗਵਾਹੀਆਂ ਬਹਿਬਲ ਕਲਾਂ ਕੇਸ ਦੇ ਵਿੱਚ ਲੱਗੀਆਂ ਹੋਈਆਂ, ਜਿਹਦੇ 'ਚ ਸ਼ਰੇਆਮ ਇਹਨਾਂ ਦੀ ਪੁਲਿਸ ਦੇ ਬੰਦੇ ਵੀ ਲਿਖਦੇ ਆ ਕਿ ਆਹ ਫਲਾਣੇ ਬੰਦਿਆਂ ਦੀਆਂ
ਕਮੀਆਂ ਸੀਗੀਆਂ ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਨੇ ਡਾਂਗ ਚਲਾਈ ਹੈ ਤੇ ਜਿਨ੍ਹਾਂ ਨੇ ਬੰਦੇ ਮਾਰੇ ਆ। ਖਬਰਾਂ ਤੇ ਵੀ ਚੱਲੀਆਂ ਕਹਿੰਦੇ ਕਿ ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ, ਕਿਹੜਾ ਸੀਸੀਟੀਵੀ ਕਿਹੜਾ ਅੱਜ ਕੱਲ੍ਹ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ, ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ 'ਚੋਂ ਚੱਕ ਕੇ ਵੀ ਸਜ਼ਾ ਦੇਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ, ਉਹ ਦੋਸ਼ੀ ਨਹੀਂ। ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ ਚਲਾਤੀ? ਉੱਥੇ ਤਾਂ ਬੰਦੇ 50-60 ਸੀਗੇ। ਮੈਂ ਤੁਹਾਨੂੰ ਦਿੰਨਾ, ਫੋਟੋ ਦਿੰਨਾ, ਐਕਚੁਅਲ 'ਚ ਫੋਟੋ ਪਈਆਂ ਮੇਰੇ ਕੋਲੇ ਸਾਰੀਆਂ, ਵੀ ਉੱਥੇ ਜਿਹੜੇ ਧਰਨੇ ਵਾਲੇ ਬੰਦੇ ਕਿੰਨੇ ਆ ਤੇ ਪੁਲਿਸ ਕਿੰਨੀ ਆ, ਤੁਸੀਂ ਦੇਖੋ। ਸੁਖਰਾਜ ਸਿੰਘ ਦਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਜਾਵੇ ਜਿਹੜਾ ਮੁੱਦਾ? ਨਹੀਂ, ਮੈਨੂੰ ਦੱਸੋ ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਿਹੜੀ ਆ? ਅਸੀਂ ਤਾਂ ਇਸ ਮੁੱਦੇ ਨੂੰ ਜੇ ਨਾ ਬੋਲਦੇ ਤਾਂ 84 ਵਾਲੇ ਵੀ ਤਾਂ 40 ਸਾਲ ਬੀਤ ਹੀ ਗਏ ਆ। ਕਿੱਥੇ ਸੱਜਣ ਕੁਮਾਰ ਵਰਗੇ ਕਿਹੜਾ ਇਹਨਾਂ ਨੇ ਜੇਲ੍ਹਾਂ 'ਚ ਰੱਖਿਆ, ਉਹ ਵੀ ਤਾਂ 6 ਮਹੀਨਿਆਂ ਦੀ ਸਜ਼ਾ ਕੱਟ ਕੇ ਆ ਕੇ ਬਾਹਰ ਬੈਠੇ ਆ ਨਾ। ਉਹ ਵੀ ਤਾਂ 6 ਮਹੀਨੇ ਉਹਨਾਂ ਨੇ ਸਜ਼ਾ ਕੱਟੀ, ਉਸ ਤੋਂ ਬਾਅਦ 'ਚ ਉਸੇ ਕੋਟਾਂ 'ਚੋਂ ਇਹਨਾਂ ਦੀਆਂ ਕੋਟਾਂ ਉਹਨਾਂ ਤੋਂ ਬਰੀ ਹੋ ਕੇ ਆਏ ਆ। ਇੱਕ ਆ 5 ਦਿਨ ਖਬਰ ਹੋਈ ਆ 92 ਦਾ ਮੁਕਾਬਲਾ ਬਣਿਆ ਸੀ ਗੁਲਸ਼ਨ ਕੁਮਾਰ ਦਾ, ਤੁਸੀਂ ਪੜ੍ਹੀ ਆ ਨਾ ਜੀ? ਬਿਲਕੁਲ। 92 ਤੋਂ ਲੈ ਕੇ ਅੱਜ ਤੱਕ ਸਮਾਂ ਕਿੰਨਾ ਹੋ ਗਿਆ? 30 ਸਾਲ ਦਾ ਸਮਾਂ ਹੋ ਗਿਆ, ਸਿੱਧਾ 30-32 ਸਾਲ ਦਾ ਸਮਾਂ ਬਣ ਗਿਆ। 30-32 ਸਾਲ ਬਾਅਦ ਤੁਸੀਂ ਇਨਸਾਫ ਕਰ ਰਹੇ ਹੋ, ਕਹਿ ਰਹੇ ਹੋ 30 ਸਾਲ ਬਾਅਦ ਸਜ਼ਾ ਦੇਤੀ। 30 ਸਾਲ ਜਿਹੜੇ ਜ਼ਿੰਦਗੀ ਦੇ ਉਹਨੇ ਜਿਉਏ ਆ, ਉਹਨੂੰ ਗਿਲਾ ਹੋਊਗਾ ਵੀ ਸਜ਼ਾ ਮਿਲੀ ਆ? ਜਿੰਨੀ ਉਹ ਬੰਦੇ ਦੀ ਉਮਰ ਹੋ ਗਈ ਨੇ, ਜਿਹਨੇ 40-45 ਸਾਲ 'ਚ ਇਨਕਾਊਂਟਰ ਕੀਤਾ ਬੰਦੇ ਮਾਰੇ ਆ, ਗਲਤ ਬੰਦੇ ਮਾਰੇ ਆ, ਅੱਜ 70-75 ਨੂੰ ਫਿਰਦਾ। ਵੈਸੇ ਹੀ ਉਹ ਤਾਂ ਸਾਹਬ ਰੋਲ ਦਾ ਫਿਰਦਾ ਹੋਣਾ ਜਿਹਨੂੰ ਤੁਸੀਂ ਸਜ਼ਾ ਸੁਣਾ ਰਹੀ ਹੈ। ਗੱਲ ਤਾਂ ਇਹ ਵੀ ਜਸਟਿਸ ਡਿਲੇ ਜਸਟਿਸ ਡਿਨਾਈਡ। ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਇਹ ਸਾਡੇ ਤੇ ਪੂਰੀ ਢੁੱਕਦੀ ਆ ਕਿ ਜਸਟਿਸ ਦੇਦਾ ਵੀ ਹੈ, ਦਿੱਤਾ ਵੀ ਖਿਲਵਾੜ ਹੈ। ਤੇ ਉਹ ਜਸਟਿਸ ਹੀ ਕਾਹਦਾ ਜਦੋਂ ਤੁਸੀਂ ਜਸਟਿਸ ਦੇ ਨਾਲ ਖਿਲਵਾੜ ਕਰਤਾ? ਮਤਲਬ ਉਹ ਇਨਸਾਫ ਹੀ ਕਾਹਦਾ ਜਦੋਂ ਇਨਸਾਫ ਦੇ ਨਾਲ ਖਿਲਵਾੜ ਕਰਤਾ? ਤੁਸੀਂ ਬੜਾ ਜ਼ਿਕਰ ਕਰਿਆ ਇੱਕ ਪਾਰਟੀ ਦਾ, ਕਹਿੰਦੇ ਕਿ ਉਹ ਪਾਰਟੀ ਜਦੋਂ ਆਉਂਦੀ ਆ ਬੜੀਆਂ ਸਿਕਿਉਰਟੀਆਂ ਲੱਗ ਜਾਂਦੀਆਂ ਨੇ, ਕੋਰਟ ਦੇ ਵਿੱਚ ਬੜਾ ਕੁਛ ਜਿਹੜਾ ਕਿ ਤਾਮਾਂ-ਝਾਮਾਂ ਕਰਿਆ ਜਾਂਦਾ ਹੈਗਾ। ਕਿਹੜੀ ਪਾਰਟੀ ਸੀ ਉਹ ਜਿਹੜੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਨਹੀਂ, ਉਹ ਤਾਂ ਸਾਰਿਆਂ 'ਤੇ ਹੀ ਲੱਗਦਾ ਨਾ। ਉਹ ਤਾਂ ਦੋਸ਼ੀ ਜਿੰਨੇ ਦੋਸ਼ੀ ਆ, ਜਿੰਨੇ ਇਹਦੇ 'ਚ ਇਨਵੋਲਵ ਆ, ਚਾਹੇ SHO ਆ ਤੇ ਚਾਹੇ SSP ਆ, ਚਾਹੇ DGP ਆ। ਤੁਸੀਂ ਫਰੀਦਕੋਟ 'ਚ ਕਦੇ ਆ ਜਾਓ ਕਵਰ ਕਰਨ। ਵੈਸੇ ਤਾਂ ਹੁਣ ਇਹਨਾਂ ਨੇ ਕੇਸ ਟ੍ਰਾਂਸਫਰ ਕਰਤਾ, ਤੁਸੀਂ ਇਹਨਾਂ ਦੀ ਕਵਰੇਜ ਕਰਨ ਆਇਓ, ਤੁਹਾਨੂੰ ਲੱਗੂ ਪਤਾ ਵੀ ਜਦੋਂ ਇਹ ਕੋਰਟ ਦੇ ਵਿੱਚ ਆਉਂਦੇ ਹੁੰਦੇ ਆ ਤਾਂ ਇਹਨਾਂ ਦੀ ਚੇਨ ਬਣੀ ਹੁੰਦੀ ਆ, Z+ ਸਿਕਿਉਰਟੀਆਂ ਤੱਕ ਦਾ ਮਸਲਾ ਬਣਿਆ ਹੁੰਦਾ। ਭੁਗਤਣੀ ਤਾਂ ਇੱਕ ਦੋਸ਼ੀਆਂ ਦੀ ਤਰੀਕ ਆ, ਉਹਨਾਂ ਨੇ ਬੰਦੇ ਮਾਰਿਆਂ ਦੀ ਤਰੀਕ ਆ 302। ਇੱਕ ਹਰਜਿੰਦਰ ਵੀਰੇ, ਆਪਾਂ ਨਿੱਜੀ ਗੱਲ ਕਰੀਏ, ਜੇ ਕਿਸੇ ਦਾ ਕਤਲ ਹੋ ਜੇ ਆਪਣਾ ਪਰਿਵਾਰਕ ਪੱਧਰ ਤੇ, ਉਹਨੂੰ ਘੱਟੋ ਘੱਟ 2 ਸਾਲ ਜ਼ਮਾਨਤ ਨਹੀਂ ਮਿਲਦੀ 302 ਦੇ ਵਿੱਚੋਂ। ਪੇਪਰ ਨਹੀਂ ਫੜਦੇ ਉਹਦੇ, ਕੋਰਟਾਂ 'ਚ ਪੇਪਰ ਨਹੀਂ ਲੱਗਦੇ ਕਿ ਕਹਿੰਦੇ ਆ ਬਈ 302 ਲੱਗੀ ਆ। ਸਾਡੇ ਬੰਦੇ ਮਰੇ, 302 ਸਾਡੇ ਵਾਲੇ ਕੇਸਾਂ 'ਚ ਲੱਗੀ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਕੋਈ ਕਾਨੂੰਨ ਦੀਆਂ ਧਾਰਾਵਾਂ ਹੋਣੀਆਂ, ਜਿਹੜੀਆਂ ਕਹਿੰਦੇ ਵੀ ਮਤਲਬ ਪੁਲਿਸ ਦੇ ਦਾਇਰੇ 'ਚ ਰਹਿ ਕੇ ਬਾਹਰ ਕੰਮ ਕੀਤਾ, ਉਹ ਧਾਰਾ ਅੱਡ ਹੁੰਦੀਆਂ ਇਹਨਾਂ ਦੀਆਂ। ਵੈਸੇ ਤਾਂ ਆਪਾਂ ਇਹਨਾਂ 'ਤੇ ਗੱਲ ਕਰੀਏ ਵੀ ਇਹਨਾਂ ਨੇ ਬਚਾਉਣਾ ਹੀ ਉਹਨਾਂ ਸਾਰਿਆਂ ਨੂੰ, ਪਰ ਫਿਰ ਵੀ ਜੇ ਦੇਖਿਆ ਜਾਵੇ ਵੀ ਜੇ ਇੱਕ ਆਮ ਬੰਦਾ ਪੁਲਿਸ ਵਾਲੇ ਦੇ ਰਿਵਾਲਵਰ ਨੂੰ ਹੱਥ ਪਾ ਲੇ ਤਾਂ ਉਹਨੂੰ ਸਜ਼ਾ, ਆਮ ਸਿੱਖ ਇਤਿਹਾਸਕ ਕਿਤਾਬਾਂ ਰੱਖ ਲਏ ਉਹਨਾਂ ਨੂੰ ਉਮਰ ਕੈਦਾਂ, ਤੇ ਇੱਥੇ ਤੁਸੀਂ ਸਾਡੇ ਗੋਲੀਆਂ ਮਾਰ ਜਾਓ। ਸ਼ਰੇਆਮ ਤੁਹਾਡੀ ਸਰਕਾਰੀ ਨਾਲ ਗੋਲੀਆਂ ਚੱਲੀਆਂ ਹੋਣ ਤੇ ਲੋਕਾਂ ਦੇ ਵਿੱਚ ਤੁਸੀਂ ਡਾਂਗ ਭਰਾਈ ਹੋਵੇ ਸ਼ਰੇਆਮ, ਤੇ ਲੋਕ ਇਹ ਗੱਲ ਨੂੰ ਅੱਜ ਤੱਕ ਕਲਕਾਉਂਦੇ ਫਿਰਦੇ ਹੋਣ ਕਿ ਭਾਈ ਇਹਨਾਂ ਨੇ ਆਹ ਬੰਦਿਆਂ ਨੇ ਫਲਾਣੇ ਬੰਦਿਆਂ ਨੇ ਫਲਾਣੀ ਸਰਕਾਰ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਹਜੇ ਤੱਕ ਸਜ਼ਾ ਨਾ ਮਿਲੀ ਹੋਵੇ, ਤਾਂ ਇਹਦੇ ਉੱਤੇ ਹੋਰ ਕਹਾਣ ਕੀ ਹੋ ਸਕਦਾ? ਇਹਦੇ ਉੱਤੇ ਹੋਰ ਕਾਨੂੰਨ ਅੰਨਾ ਕੀ ਹੋ ਸਕਦਾ? ਸਾਡੇ ਵਾਸਤੇ ਅੰਨਾ ਹੀ ਹੈ। ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਇੰਟਰਵਿਊ ਦਿੱਤੀ ਉਹਦੇ 'ਚ ਮੈਂ ਕਮੈਂਟ ਪੜ੍ਹ ਰਿਹਾ ਸੀ, 1-2 ਕਮੈਂਟ ਆਏ ਨੇ, ਕਹਿੰਦੇ ਸੁਖਰਾਜ ਸਿੰਘ ਪੈਸੇ ਲੈ ਕੇ ਚੁੱਪ ਕਰ ਜਾਂਦਾ, ਫਿਰ ਜਦੋਂ ਪੈਸੇ ਮੁੱਕ ਜਾਂਦੇ ਫਿਰ ਬੋਲਣਾ। ਮੈਨੂੰ ਇੱਕ ਗੱਲ ਦੱਸੋ ਬਾਈ, ਆਹ ਫੋਟੋ 'ਚ ਬੈਠਾ ਬਾਪੂ ਮੇਰਾ, ਕੌਮ ਦੀ ਖਾਤਰ, ਮਤਲਬ ਇੱਕ ਇਮਾਨ ਵਾਲੀ ਗੱਲ ਇਹ ਆ ਵੀ ਸ਼ਹੀਦ ਹੋਏ ਆ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ। ਪਰ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਸਿਸਟਮ ਸਾਨੂੰ ਚੈਲੰਜ ਕਰਦਾ, ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋ ਗਏ, ਭਾਈ ਰਾਜੋਆਣਾ ਹੋ ਗਏ, ਭਿਉਰਾ ਹੋ ਗਏ, ਭਾਈ ਤਾਰਾ ਹੋ ਗਏ, ਹੋਰ ਕਈ ਅਨੇਕਾਂ ਬੰਦੀ ਸਿੰਘਾਂ ਦੇ ਮੈਂ ਨਾਂ ਲਵਾਂ, ਮੈਂ ਬਹੁਤਿਆਂ ਦੇ ਤਾਂ ਮੈਨੂੰ ਲੱਗਦਾ ਮੈਂ ਜਾਣਦਾ ਵੀ ਨਹੀਂ ਹੋਵਾਂਗਾ, ਜਿਹੜੇ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ। ਉੱਥੇ ਇੱਥੋਂ ਦਾ ਸਿਸਟਮ ਕਹਿੰਦਾ ਕਿ ਤੁਸੀਂ ਪੈਰਵਾਈਆਂ ਨਹੀਂ ਕੀਤੀਆਂ। ਸਾਡਾ ਚੈਲੰਜ ਹੈ ਇਸ ਕਾਨੂੰਨ ਨੂੰ ਤੇ ਇਸ ਸਿਸਟਮ ਨੂੰ।
ਅਸੀਂ 10 ਸਾਲ ਤੋਂ ਪੈਰਵਾਈਆਂ ਕਰਦੇ ਆ ਰਹੇ ਹਾਂ। ਸਾਡੀ 10 ਸਾਲ ਦੀ ਅਚੀਵਮੈਂਟ ਤੁਹਾਡੇ ਮੀਡੀਆ ਜਰੀ, ਲੋਕਾਂ ਜਰੀ, ਅਖਬਾਰਾਂ ਜਰੀ ਸਾਹਮਣੇ ਪਈ ਆ। ਜਿਹੜੇ ਕਹਿੰਦੇ ਹੁੰਦੇ ਆ ਨਾ, ਦੇਖੋ ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਹਾਂ। ਅਸੀਂ ਉਸ ਸੰਕਲਪ ਤੇ ਲੜ ਰਹੇ ਹਾਂ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ। ਮੇਰੇ ਲਈ ਅਕਾਲੀ ਮਾੜੇ, ਉਹਨਾਂ ਦੀ ਸਰਕਾਰ ਮਾੜੀ ਹੈ ਨਾ। ਕਾਂਗਰਸੀ ਉਹ ਮਾੜੇ, ਉਹਨਾਂ ਨੂੰ ਵੀ ਅਸੀਂ ਘੇਰਿਆ ਸਰਕਾਰ 'ਚ। ਅੱਜ ਭਗਵੰਤ ਮਾਨ ਸਾਡੇ ਲਈ ਵੀ ਮਾੜਾ, ਕਿਉਂਕਿ ਜਿਹੜੇ ਬੰਦੇ ਨੇ ਇਨਸਾਫ ਨਹੀਂ ਕੀਤਾ। ਹੁਣ ਜੇ ਕੋਈ ਉੱਠ ਕੇ ਕਹੂਗਾ, ਅੱਜ ਜਦੋਂ ਅਸੀਂ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਜਾਂ ਕਹਿੰਦੇ ਸੀ ਜਾਂ ਇਹ ਉਹਨਾਂ ਨੂੰ ਦੱਸਦੇ ਸੀ ਵੀ ਉਹਨਾਂ ਦੀ ਨਾਕਾਮੀ ਰਹੀ ਆ ਪਾਵਰ 'ਚ ਬੈਠਿਆਂ ਦੀ, ਉਹ ਤਾਂ ਕਾਂਗਰਸੀਆਂ ਨੂੰ ਅਸੀਂ ਚੰਗੇ ਲੱਗਦੇ ਸੀ, ਆਪ ਵਾਲਿਆਂ ਨੂੰ ਚੰਗੇ ਲੱਗਦੇ ਸੀ ਵੀ ਉਹਨਾਂ ਨੂੰ ਘੇਰ ਰਹੇ ਆ, ਕਿਉਂਕਿ ਉਹਨਾਂ ਲਈ ਪੋਲੀਟੀਕਲ ਲੱਗਦਾ। ਜਦੋਂ ਅਸੀਂ ਕਾਂਗਰਸ ਨੂੰ ਘੇਰਨ ਲੱਗ ਗਏ ਉਦੋਂ ਅਸੀਂ ਅਕਾਲੀ ਦਲ ਤੇ ਆਪ ਵਾਲਿਆਂ ਨੂੰ ਚੰਗੇ ਲੱਗਣ ਲੱਗ ਗਏ ਵੀ ਕਾਂਗਰਸ ਨੂੰ ਘੇਰ ਰਹੇ ਆ। ਅੱਜ ਭਗਵੰਤ ਮਾਨ ਨੂੰ ਘੇਰ ਰਹੇ ਆ, ਆਪ ਵਾਲਿਆਂ ਨੂੰ ਘੇਰ ਰਹੇ, ਤੇ ਅੱਜ ਉਹਨਾਂ ਨੂੰ ਇਹ ਲੱਗਦਾ ਆਪ ਵਾਲਿਆਂ ਨੂੰ ਮਾੜੇ ਲੱਗਦੇ ਆ ਵੀ ਖਣੀ ਇਹ ਪੈਸੇ ਲੈਣੇ ਆ ਜਾਂ ਗੱਲ ਆ। ਮੈਨੂੰ ਇੱਕ ਸਿੰਗਲ ਬੰਦਾ, ਚਲੋ ਆਪਾਂ ਸਾਰੀਆਂ ਗੱਲਾਂ ਛੱਡਦੇ ਆ, ਮੈਂ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦਾ, ਜਿਹੜਾ ਲਿਖਦਾ ਉਹ ਸਾਬਤ ਕਰ ਦੇ ਵੀ ਪੈਸੇ ਲਏ ਆ, ਤੇ ਜਾਂ ਤਿੰਨੇ ਸਰਕਾਰਾਂ ਸਾਬਤ ਕਰ ਦੇਣ। ਸਰਕਾਰਾਂ ਕੋਲੇ ਜੇ ਮੈਨੂੰ ਖਰੀਦਿਆ ਹੀ ਆ ਕਿਸੇ ਨੇ ਵੀ, ਮਤਲਬ ਮੈਂ ਤਾਂ ਇੱਕ ਚੀਜ਼ 'ਚ ਇਸ ਗੱਲ 'ਚ ਹੀ ਮਤਲਬ ਲੋਕਾਂ ਦੇ ਨੱਕੋ ਵੱਲੋਂ ਲੈ ਜਾਊਂਗਾ ਨਾ, ਜੇ ਮਤਲਬ ਬਾਦਲ ਪਰਿਵਾਰ ਦਾ ਬੰਦਾ ਆ ਕੇ ਇੰਟਰਵਿਊ ਦੇ ਕੇ ਕਹਦੇ, ਕਾਂਗਰਸ ਦਾ ਆ ਕੇ ਇੰਟਰਵਿਊ ਦੇ ਕੇ ਕਹਦੇ ਵੀ ਅਸੀਂ ਪੈਸੇ ਦਿੱਤੇ ਆ, ਬਈ ਅਸੀਂ ਇਹਨੂੰ ਚੁੱਪ ਕਰਾਉਣ ਲਈ ਪੈਸੇ ਦਿੱਤੇ ਸੀਗੇ, ਸਾਡੇ ਨੇ ਇਹਨੇ ਧੋਖਾ ਕੀਤਾ ਜਾਂ ਅਸੀਂ ਐਂ ਕੀਤਾ। ਜੋ ਹੋਇਆ ਲੋਕਾਂ ਦੀਆਂ ਭਾਵਨਾਵਾਂ ਤੇ ਬਗਰਾੜੀ ਮੋਰਚੇ 'ਚ ਜਿੰਨਾ ਹੋਇਆ ਉਹ ਸ਼ਰੇਆਮ ਸੀ। ਬਗਰਾੜੀ ਮੋਰਚੇ 'ਚ ਸੰਗਤ ਦੀ ਮੰਗ ਸੀ ਨਾ, ਮੇਰੀ ਤਾਂ ਨਹੀਂ ਸੀ ਜੀ। ਤੇ ਜੇ ਉਹ ਹੋਇਆ ਤੇ ਉਦੋਂ ਬਾਅਦ ਜੇ ਕਿਸੇ ਨੇ ਕੁਝ ਕੀਤਾ ਜਾਂ ਹੋਇਆ ਜਾਂ ਗੱਲ ਆ ਜਾਂ ਕੋਈ ਦੇ ਕੇ ਗਿਆ ਜਾਂ ਲੈ ਕੇ ਗਿਆ ਜਾਂ ਕਿਤੇ ਕੋਈ ਬਹਿ, ਜਿਹੜੇ ਕਮੈਂਟਾਂ ਵਾਲੇ ਆ ਬਾਈ, ਉਹ ਬੰਦੇ ਨੂੰ ਵੱਡਾ ਰੱਖ ਕੇ ਚੱਲਦੇ ਆ, ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ, ਅਸੀਂ ਸੱਚੀ ਗੱਲ ਤੇ ਲੜ ਰਹੇ ਆ, ਤੇ ਜੇ ਕੋਈ ਜ਼ਿੰਮੇਵਾਰ ਬੰਦਾ ਇਸ ਤੇ ਮੈਨੂੰ ਕਹਿੰਦਾ ਤਾਂ ਮੈਂ ਉੱਥੇ ਨੀਵੀਂ ਪਾ ਕੇ ਸਿਰ ਝੁਕਾ ਕੇ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਰ ਜੇ ਕੋਈ ਭੇਡ ਕਿਸੇ ਦੀ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸੀਆਂ ਦੀ ਹੋਵੇ, ਤੇ ਚਾਹੇ ਆਪ ਵਾਲਿਆਂ ਦੀ ਹੋਵੇ, ਉਹਨਾਂ ਨੂੰ ਆਪਾਂ ਜਵਾਬ ਦੇ ਨਹੀਂ ਹੈਗੇ। ਤੁਹਾਡੇ ਹਲਕੇ ਦੇ ਐਮਐਲਏ ਜਿਹੜੇ ਸਪੀਕਰ ਵੀ ਨੇ ਕੁਲਤਾਰ ਸਿੰਘ ਸੰਧੂ, ਉਹ ਕਹਿੰਦੇ ਰਹੇ ਨੇ, ਕਹਿੰਦੇ ਅਸੀਂ ਸ਼ੁਕਰਾਨੇ ਦਾ ਪਾਠ ਕਰਾਂਗੇ, ਗੁਰੂ ਕਰੇ ਮਿਹਰ। ਇਹ ਬਿਆਨ ਉਹਨਾਂ ਦਾ ਆਇਆ। ਉਸ ਤੋਂ ਬਾਅਦ ਸ਼ੁਕਰਾਨੇ ਦਾ ਪਾਠ ਇੱਕ ਹੋਇਆ ਵੀ ਜਿਹੜਾ ਕਿ ਬਹਿਮਲ ਕਲਾਂ ਮੰਡੀ ਦੇ ਵਿੱਚ ਹੋਇਆ। ਦੇਖੋ ਆਪਾਂ ਜੇ ਗੱਲ ਕਰੀਏ ਨਾ ਬਈ, ਸ਼ੁਕਰਾਨਾ ਅਸੀਂ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦਾ ਹਰ ਸਵਾਸ ਦੇ ਨਾਲ ਕਰਦੇ ਹਾਂ। ਸਾਨੂੰ ਇੰਨੀ ਕੁ ਅਚੀਵਮੈਂਟ ਮਿਲੀ, ਸਾਨੂੰ ਅਚੀਵਮੈਂਟ ਮਿਲੀ ਕਿ ਅਸੀਂ ਉਹ 10 ਬੰਦਿਆਂ ਦੇ ਨਾਂ ਨੋਮੀਨੇਟ ਹੋ ਗਏ ਆ ਕੋਰਟ ਦੇ ਵਿੱਚ, ਜਿਹੜਿਆਂ ਨੇ ਇਹ ਕਾਂਡ ਕੀਤਾ ਕਰਾਇਆ, ਜਿਨ੍ਹਾਂ ਦੀ ਛਤਰਛਾਇਆ 'ਚ ਹੋਇਆ। ਤਾਂ ਉੱਥੇ ਸੁਭਾਵਿਕ ਗੱਲ ਸੀ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ। ਸ਼ੁਕਰਾਨਾ ਸਰਕਾਰ ਦਾ ਨਹੀਂ ਕੀਤਾ, ਅਸੀਂ ਗੁਰੂ ਸਾਹਿਬ ਦਾ ਹੀ ਕੀਤਾ ਵੀ ਸਾਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਆ। ਅਸੀਂ 2 ਸਾਲ ਇਕੱਠੇ ਰਹੇ ਹਾਂ, 2 ਸਾਲ ਸੜਕ ਤੇ ਬੈਠੇ ਰਹੇ ਹਾਂ, ਲੋਕ ਜਿਹੜੇ ਜੁੜ ਕੇ ਰਹੇ ਆ, ਇਕੱਠੇ ਰਹੇ ਆ। ਅਗਲੀ ਲੜਾਈ ਜਿਹੜੀ ਕੋਰਟ 'ਚ, ਉੱਥੇ ਇਹ ਤਾਂ ਨਹੀਂ ਆਪਾਂ ਕਹਿ ਕੇ ਉੱਠੇ ਵੀ ਇਹਨਾਂ ਨੇ ਇਨਸਾਫ ਕਰਤਾ, ਅਸੀਂ ਚੱਲੇ ਹਾਂ ਭਾਈ, ਬਹੁਤ ਧੰਨਵਾਦ ਪੰਜਾਬ ਸਰਕਾਰ ਦਾ। ਅਸੀਂ ਇਹ ਕਿਹਾ ਵੀ ਪੰਜਾਬ ਸਰਕਾਰ ਨੇ ਜਿੰਨਾ ਕੀਤਾ ਉਹਦੇ ਲਈ ਧੰਨਵਾਦ ਹੈ, ਜਿਹੜਾ ਰਹਿੰਦਾ ਉਹੀ ਕਰੋ ਨਾ। ਜਿੰਨੀ ਤੁਸੀਂ ਗੱਲ ਕੀਤੀ ਆ, ਮੰਨ ਲਓ ਤੁਸੀਂ ਅੱਜ ਬੇਅਦਬੀ ਦੇ ਉੱਤੇ ਕੋਈ ਤੁਹਾਡੀ ਸੋਲਿਡ ਸਟੇਟਮੈਂਟ ਆ, ਤੁਸੀਂ ਪਾਵਰ 'ਚੋਂ ਤੁਸੀਂ ਕੋਈ ਚੰਗਾ ਕੰਮ ਕੀਤਾ, ਤੇ ਮੈਂ ਤੁਹਾਡਾ ਧੰਨਵਾਦ ਕਰੂੰਗਾ। ਮੈਂ ਸਿੱਖ ਹੋਣ ਦੇ ਨਾਤੇ ਮੈਂ ਕਹੂੰਗਾ ਕਿ ਭਾਈ ਤੇਰਾ ਧੰਨਵਾਦ, ਤੂੰ ਆਪਣੇ ਅਹੁਦੇ ਦੀ ਸਹੀ ਵਰਤੋਂ ਕਰਕੇ ਇੰਨੀ ਜਿਹੜਾ ਕੰਮ ਕੀਤਾ, ਇਹਦੇ ਲਈ ਧੰਨਵਾਦ। ਜਿਹੜਾ ਅੱਗੇ ਰਹਿੰਦਾ ਉਹ ਵੀ ਆਪਾਂ ਕਰੀਏ, ਹੰਭਲਾ ਮਾਰੀਏ। ਸੋ ਉਹ ਆ, ਉਸ ਸੰਦਰਭ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਦੋਂ ਬਾਅਦ ਦੀ ਲੜਾਈ ਕੋਰਟਾਂ ਦੇ ਵਿੱਚ ਆ, ਇਹ ਤਾਂ ਨਹੀਂ ਨਾ ਕਿਹਾ ਵੀ ਇਹਨਾਂ ਨੇ ਬੰਦਿਆਂ ਨੂੰ ਸਜ਼ਾ ਦੇਤੀ, ਇਨਸਾਫ ਕਰਤਾ, ਵੀ ਇਹਨਾਂ ਦਾ ਧੰਨਵਾਦ ਜੀ। ਸੋ ਅਸੀਂ ਸਮਝਿਆ ਵੀ ਕਰੀਏ, ਅਸੀਂ ਇਹ ਨਾ ਦੇਖਿਆ ਕਰੀਏ। ਦੇਖੋ ਬਈ, ਜੇ ਆਪਾਂ ਕੋਈ ਕਿਸੇ ਗੱਲ ਨੂੰ ਚੱਕ ਰਹੇ ਹਾਂ, ਹੁਣ ਤੁਸੀਂ ਕਮੈਂਟ ਦੀ ਗੱਲ ਕੀਤੀ ਆ, ਵੈਸੇ ਤਾਂ ਆਪਾਂ ਉਹਨਾਂ ਚੀਜ਼ਾਂ 'ਚ ਨਾ ਪਈਏ, ਵਧੀਆ ਗੱਲ ਆ ਨਾ। ਜਿੰਨੀਆਂ ਔਕੜਾਂ ਦਾ ਸਾਹਮਣਾ ਮੈਂ ਕਰ ਰਿਹਾ, ਕੀ ਉਹ ਕਮੈਂਟ ਕਰਨ ਵਾਲਾ ਕਰ ਰਿਹਾ? ਮੈਂ ਜਦੋਂ ਇਹ ਚੀਜ਼ਾਂ ਪੜ੍ਹਦੇ ਬਈ ਦੁੱਖ ਇਸ ਗੱਲ ਤੇ ਹੁੰਦਾ ਕਿ ਯਾਰ ਅਸੀਂ ਇਹ ਚੀਜ਼ ਪਹਿਚਾਣ ਹੀ ਨਹੀਂ ਕਰ ਸਕੇ ਵੀ ਗੁਰੂ ਤੁਹਾਡਾ ਵੀ ਉਨਾ ਹੀ ਆ। ਗੱਲ ਤਾਂ ਮੈਂ ਬੇਅਦਬੀ ਦੀ ਕਰਦਾ, ਗੱਲ ਤਾਂ ਮੈਂ ਗੁਰੂ ਸਾਹਿਬ ਦੇ ਉਹਨਾਂ ਨਰਾਦਰ ਹੋਏ ਦੀ ਕਰਦਾ, ਜਾਂ ਉਹਦੇ ਸੰਕਲਪ 'ਚ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਵੱਜੀਆਂ। ਮੈਂ ਇਕੱਲੇ ਬਾਪੂ ਦੀ ਗੱਲ ਤਾਂ ਨਹੀਂ ਨਾ ਆਪਦੇ ਦੀ ਕਰਦਾ, ਮੈਂ ਉਹ ਨੌਜਵਾਨਾਂ ਦੀ ਗੱਲ ਵੀ ਕਰਦਾ ਜਿਹੜੇ 'ਚ ਦੂਜੇ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ ਆ। ਸਾਰਿਆਂ ਦੀ ਗੱਲ ਹੁੰਦੀ ਆ, ਕੇਸ ਕਿਸੇ ਇਕੱਲੇ ਦਾ ਤਾਂ ਨਹੀਂ ਨਾ ਚੱਲਦਾ। ਕਿੰਨੇ ਕੁ ਲੋਕ ਸਾਥ ਦੇ ਰਹੇ ਨੇ ਹੁਣ? ਬਹੁਤ ਜੀ, ਪੂਰਾ ਪੰਜਾਬ ਸਾਥ ਦੇ ਰਿਹਾ, ਪੂਰੇ ਦੇਸ਼ ਦੇ ਸਿੱਖ, ਪੂਰੇ ਵਿਦੇਸ਼ਾਂ ਦੇ ਸਿੱਖ ਸਾਥ ਦੇ ਰਹੇ ਆ। ਜੇ ਕੋਈ ਬੰਦੇ ਦਾ ਭਗਤ ਉੱਠ ਕੇ ਗੱਲ ਕਵੇ, ਇਕੱਲੇ ਬੰਦੇ ਦਾ, ਵੀ ਇਹ ਗਲਤ ਆ, ਤੇ ਆਪਾਂ ਉਹਨੂੰ ਕਿਵੇਂ ਕਹਿ ਦਈਏ? ਜਿਹੜੇ ਗੁਰੂ ਦੇ ਭਗਤ ਆ, ਸਾਡੇ ਸ਼ਬਦ ਗੁਰੂ ਨੂੰ ਗੁਰੂ ਮੰਨਣ ਵਾਲੇ ਆ, ਜਿਹੜੇ ਉਹਦਾ ਅਦਬ ਸਤਿਕਾਰ ਕਰਦੇ ਆ, ਉਹ ਮੈਨੂੰ ਪੂਰਾ ਮਾਣ, ਉਹ ਕਦੇ ਗਲਤ ਨਹੀਂ ਕਹਿਣਗੇ। ਤੇ ਨਾ ਅਸੀਂ ਕੌਮ ਦੇ ਲਈ ਕੋਈ ਸਿਰ ਨਵਾਉਣ ਵਾਲਾ ਫੈਸਲਾ ਲਿਆ, ਚਾਹੇ ਮੋਰਚਾ ਸੀ ਤੇ ਚਾਹੇ ਅੱਜ ਵੀ ਅਸੀਂ ਨਾ ਉਹ ਫੈਸਲਾ ਲਿਆ, ਨਾ ਕਦੇ ਰਹਿੰਦੇ ਸਵਾਸਾਂ ਤੱਕ ਲਵਾਂਗੇ ਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਨਾਲ, ਕਿਉਂਕਿ ਇਹ ਮੁੱਦਾ ਇਹਨਾਂ ਨੇ ਚੁੱਕਿਆ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀ।
ਕਿ ਸਾਡਾ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਫਰੀਦਕੋਟ ਦੀ ਅਦਾਲਤ ਤੋਂ। ਇਲੈਕਸ਼ਨਾਂ ਦੀ ਆੜ ਦੇ ਵਿੱਚ ਉਹ ਕੇਸ ਉੱਥੇ ਤਬਦੀਲ ਹੋਇਆ ਤਾਂ ਇਹਨਾਂ ਦਾ ਮੁੱਦਾ ਜਿਹੜਾ ਕਿ ਉਹ ਦਬ ਕੇ ਰਹਿ ਗਿਆ। ਬਈ ਐਵੇਂ ਹੋਇਆ ਹਨਾ? ਬਿਲਕੁਲ ਐਂ ਹੋਇਆ ਬਈ। ਜਿਹੜਾ ਜਦੋਂ ਤੁਸੀਂ ਹਾਈ ਕੋਰਟ ਵੱਲ ਨੂੰ ਰੁਖ ਕਰੋਗੇ ਹੁਣ, ਤਾਂ ਹਾਈ ਕੋਰਟ ਦੇ ਵਿੱਚ ਕੀ ਸਵਾਲ ਮੈਂ ਇੱਕ ਗੱਲ ਬਈ ਆਪਣੇ ਸਾਰਿਆਂ ਦੱਸਣਾ ਚਾਹਣਾ, ਸਾਰੇ ਸਿੱਖ ਭਰਾਵਾਂ ਨੂੰ ਜਾਂ ਜਿਹੜੇ ਇਸ ਕੇਸ 'ਚ ਦਰਦ ਰੱਖਦੇ ਆ, ਉਹਦੇ 'ਚ ਗੱਲ ਇਹ ਆ ਕਿ ਬਈ ਅਸੀਂ ਸਾਡੀ ਤਰਾਸਦੀ ਦੇਖੋ ਕਿੱਡੀ ਵੱਡੀ ਆ ਵੀ ਸਾਡੇ ਬੰਦੇ ਮਾਰੇ ਗਏ। ਅਸੀਂ ਸਿੱਧੇ ਤੌਰ ਤੇ 302 ਜਾਂ ਇਸ ਪਰਚੇ ਨੂੰ ਲੈ ਕੇ, ਇਸ FIR ਨੂੰ ਲੈ ਕੇ ਸਿੱਧਾ ਬਾਈ ਨੇਮ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਭਾਈ ਮੇਰੇ ਬੰਦੇ ਮਾਰੇ ਆ। ਜਿਹੜੇ ਪੁਲਿਸ ਵਾਲਿਆਂ ਨੇ ਤੇ ਗੋਲੀਆਂ ਚਲਾਈਆਂ, ਬੰਦੇ ਮਾਰੇ ਆ ਨਾ, ਅਸੀਂ ਇਹ ਨਹੀਂ ਉਹਨਾਂ ਨੂੰ ਸਿੱਧਾ ਕਹਿ ਸਕਦੇ ਡਾਇਰੈਕਟ ਵੀ ਉਹਨਾਂ ਨੇ ਬੰਦੇ ਮਾਰੇ ਆ। ਸਾਨੂੰ ਵਾਇਆ ਸਰਕਾਰ ਹੀ ਜਾਣਾ ਪਊਗਾ, ਸਾਨੂੰ ਵਾਇਆ ਉਸ ਸਮੇਂ ਦੀ ਸਰਕਾਰ ਦੇ ਨਾਲ ਹੀ ਜਾਣਾ ਪਊਗਾ, ਕਿਉਂਕਿ ਕੇਸ ਵਰਸਸ ਸਟੇਟ ਚੱਲਦਾ। ਤੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਿੱਥੇ ਜਾ ਕੇ ਅਸੀਂ ਗੱਲ ਕਰਦੇ ਆ 84 ਦਾ ਜਿਹੜਾ ਜੈਨੋਸਾਈਡ ਹੋਇਆ ਸਾਡੀ ਕੌਮ ਦਾ, ਬਹੁਤ ਵੱਡਾ ਦੁਖਾਂਤ ਹੋਇਆ। ਉਸ ਤੋਂ ਬਾਅਦ ਅੱਜ ਤੱਕ ਹੁੰਦੇ ਆਇਆ, ਤੇ 2 ਨੰਬਰ ਤੇ ਉਸ ਤੋਂ ਬਾਅਦ 15 ਵਾਲਾ ਹੋਇਆ, ਕਿਉਂਕਿ ਜਿਹੜਾ 84 ਵਾਲਾ ਹੱਡੀ ਹੰਡਾਇਆ ਸਾਡੇ ਬਜ਼ੁਰਗਾਂ ਨੇ, ਅਸੀਂ ਉਹ ਸੁਣਦੇ ਆਏ ਆ, ਕਿਤਾਬਾਂ 'ਚ ਪੜ੍ਹਦੇ ਆਏ ਆ ਤੇ ਉਹਨੂੰ ਮਹਿਸੂਸ ਕਰਦੇ ਆਏ ਆ। ਪਰ ਜਿਹੜਾ 15 ਵਾਲਾ, ਉਹ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਹੱਡਾਂ ਤੇ ਹੰਡਾਇਆ ਬਾਈ। ਆਪਾਂ ਸਾਰਿਆਂ ਨੇ ਪੁਲਿਸ ਦਾ ਟਾਰਚਰ ਝੱਲਿਆ, ਦੇਖਿਆ ਵੀ ਪੁਲਿਸ ਕਿਵੇਂ ਧੱਕਾ ਕਰਦੀ ਆ, ਪੁਲਿਸ ਕਿਵੇਂ ਲੋਕਾਂ ਨੂੰ ਰੋਕਦੀ ਆ। ਜਾਂ ਤੁਸੀਂ ਅੱਜ ਵੀ ਕੋਈ ਸਮਾਗਮ ਤੇ ਜਾਣਾ ਹੋਵੇ ਕਿਸੇ ਸਬੰਧ 'ਚ, ਤੇ ਤੁਹਾਡੇ ਘਰਾਂ 'ਚ ਪੁਲਿਸ ਪਹਿਲਾਂ ਆ ਜਾਂਦੀ ਆ। ਵੀ ਇਦਾਂ ਦਾ ਸਿਸਟਮ ਦਾ ਤੇ ਸਟੇਟ ਦਾ ਨੈਰੇਟਿਵ ਆ ਇਹ। ਅਸੀਂ ਜਦੋਂ ਲੜ ਰਹੇ ਆ, ਜਿਹੜੇ ਦੋਸ਼ੀਆਂ ਨਾਲ ਲੜ ਰਹੇ ਆ, ਉਹ ਸਿਸਟਮ ਦੇ ਬੰਦੇ ਆ। ਇੱਕ ਪਾਸੇ ਕੀ ਆ, ਸਿਸਟਮ ਵੱਲੋਂ ਉਹਨਾਂ ਤੇ ਥੋੜਾ ਜਿਹਾ ਕਹਿੰਦੇ ਵੀ ਕਿਨਾਰਾ ਕੀਤਾ ਹੋਇਆ, ਵੀ ਉਹਨਾਂ ਨੂੰ ਕੱਢਿਆ, ਪਰ ਪੱਕੇ ਸਿਸਟਮ ਦੀ ਆਓ। ਹੁਣ DGP ਸਮੇਤ ਸੈਣੀ ਤੇ ਕੇਸ ਆ, ਪੁਲਿਸ ਦਾ ਬੰਦਾ, ਤੇ ਪੁਲਿਸ ਹੀ ਉਹਨੂੰ ਗ੍ਰਿਫਤਾਰ ਕਰ ਰਹੀ ਹੈ, ਪੁਲਿਸ ਹੀ ਉਹਨੂੰ ਉਸ 'ਚ ਲੈ ਕੇ ਆ ਰਹੀ, ਤੇ ਪੁਲਿਸ ਉਹਦੀ ਪ੍ਰੋਟੈਕਸ਼ਨ ਦੇ ਰਹੀ ਹੈ। ਅਸੀਂ ਜਦੋਂ ਕੇਸ ਜਿਹਦੇ ਖਿਲਾਫ ਲੜ ਰਹੇ ਹਾਂ ਤੇ ਵਾਇਆ ਸਰਕਾਰ ਹੀ ਲੜਾਂਗੇ। ਸਰਕਾਰ ਪਹਿਲੀ ਆ, ਸਰਕਾਰ ਪਹਿਲੀ ਪਾਰਟੀ, ਅਸੀਂ ਦੂਜੀ ਪਾਰਟੀ ਆ। ਸਾਡਾ ਵਕੀਲ ਓਨਾ ਟਾਈਮ ਨਹੀਂ ਬੋਲ ਸਕਦਾ ਜਿੰਨਾ ਟਾਈਮ ਸਰਕਾਰੀ ਵਕੀਲ ਉੱਥੇ ਬੋਲਦਿਆਂ ਨਾ ਕਹਦੇ ਜੀ ਇਹ ਵੀ ਕੁਝ ਕਹਿਣਾ ਚਾਹੁੰਦੇ ਆ, ਅਸੀਂ ਉਦੋਂ ਬੋਲਾਂਗੇ। ਹੁਣ ਕੀ ਆਸ ਉਮੀਦ? ਹੁਣ ਆਸ ਇਹ ਹੈ ਕਿ ਅਸੀਂ ਪਰਸਨਲ ਤੌਰ ਤੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਤੇ ਅਸੀਂ ਸਭ ਤੋਂ ਵੱਡੀ ਨਿਰਾਸ਼ਾ ਇਹ ਹੈ ਕਿ ਸਰਕਾਰ ਅੱਜ ਵੀ ਸੁੱਤੀ ਪਈ ਆ। ਇਸ ਸਟੇਟਮੈਂਟ ਨੂੰ, ਜੱਜਮੈਂਟ ਨੂੰ 10 ਦਿਨ ਹੋ ਗਏ, ਵੋਟਾਂ ਤੋਂ ਪਹਿਲਾਂ ਦੀ ਆਈ ਹੋਈ ਹੈ ਨਾ, 8-10 ਦਿਨ ਦਾ ਸਮਾਂ ਹੋ ਗਿਆ, ਤੇ ਕਿਸੇ ਸਰਕਾਰ ਦੀ ਜ਼ਿੰਮੇਵਾਰ ਬੋਡੀ ਦਾ ਇਹ ਮੈਸੇਜ ਜਾਂ ਪ੍ਰੈਸ ਕਾਨਫਰੰਸ ਜਾਂ ਬਿਆਨ ਤੱਕ ਨਹੀਂ ਆਇਆ ਕਿ ਭਾਈ ਇਹ ਚੀਜ਼ ਆ ਜਿਹੜੀ, ਚਲੋ ਨਿਰਾਸ਼ਾਜਨਕ ਫੈਸਲਾ ਆਇਆ, ਅਸੀਂ ਇਹਨੂੰ ਚੰਗੇ ਤਰੀਕੇ 'ਚ ਲੜਾਂਗੇ, ਸੁਪਰੀਮ ਕੋਰਟ ਜਾਵਾਂਗੇ ਜਾਂ ਹੋਰ ਪਾਸੇ ਜਿੱਥੇ ਵੀ ਅਸੀਂ ਕਰ ਸਕਦੇ ਹਾਂ। ਕਿੱਡੀ ਸ਼ਰਮਨਾਕ ਗੱਲ ਆ ਯਾਰ, ਜਿਹੜੇ ਮੁੱਦੇ ਤੇ ਤੁਹਾਡੀ ਸਰਕਾਰ ਬਣੀ ਹੋਵੇ, ਉਸ ਮੁੱਦੇ ਦੇ ਉੱਤੇ ਐਡੇ ਗਲਤ ਫੈਸਲੇ ਆ ਜਾਣ, ਦੋਸ਼ੀਆਂ ਦੇ ਪੱਖ ਵਾਲੇ ਫੈਸਲੇ ਆ ਜਾਣ, ਤੇ ਤੁਸੀਂ ਚੁੱਪ ਬੈਠੇ ਹੋ। ਤੇ ਸਿੱਧ ਕੀ ਹੁੰਦਾ ਵੀ ਕੋਸ਼ਿਸ਼ ਕਰੀ ਕਿਸੇ ਮੰਤਰੀ, ਕਿਸੇ MLA, ਅਸੀਂ ਉਦੋਂ ਤੋਂ ਹੀ ਇਹਨਾਂ ਦੇ ਮਤਲਬ ਸੁਨੇਹੇ ਲਾਉਂਦੇ ਆ ਰਹੇ ਹਾਂ, ਇਨ ਟੱਚ ਰਹੇ ਹਾਂ ਵੀ ਭਾਈ ਇਹ ਮਸਲਾ ਜਿਹੜਾ ਵਿਗੜਦਾ ਵੀ ਜਾ ਰਿਹਾ, ਫਲਾਣੇ ਬੰਦੇ ਨੇ ਐਪਲੀਕੇਸ਼ਨ ਲਾਈ ਆ, ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਲੜੋ, ਉਹਨੂੰ ਖਾਰਜ ਕਰਾ ਕੇ ਤੇ ਆਪਾਂ ਜਿਹੜਾ ਟ੍ਰਾਇਲ ਵਾਲੇ ਪਾਸੇ ਹੋਈਏ, ਦੋਸ਼ੀਆਂ ਨੂੰ ਸਜ਼ਾਵਾਂ ਵਾਲੇ ਪਾਸੇ ਹੋਈਏ। ਪਰ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੀ ਜਿਹੜੀ ਕਿ ਮਦਦ ਕੀਤੀ ਸੀ, ਉਹਦਾ ਕਰਕੇ ਤੁਹਾਡੀ ਨਾ ਸੁਣਵਾਈ ਹੁੰਦੀ ਹੋਵੇ? ਉਹ ਤਾਂ ਜੀ ਹੁਣ ਕੀ ਦੇਖੋ, ਇਹਨਾਂ ਦਾ ਵਿਰੋਧ ਫਿਰ ਮੈਂ ਤਾਂ ਹਰ ਇੱਕ ਥਾਂ ਤੇ ਕਰੂੰਗਾ ਨਾ। ਅਸੀਂ ਉਸ ਸਮੇਂ ਦੀ ਸਰਕਾਰ ਦਾ ਕੀਤਾ ਜਦੋਂ ਤੋਂ ਕਾਂਡ ਹੋਇਆ, ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਚੱਲਦੀਆਂ ਸੀ ਉਹਨਾਂ ਦਾ ਵਿਰੋਧ ਕਰਦੇ ਰਹੇ ਹਾਂ। ਤੇ ਹੁਣ ਅਸੀਂ ਡਟ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕੀਤੀ ਆ, ਆਜ਼ਾਦ ਉਮੀਦਵਾਰ ਦੀ ਕੀਤੀ ਆ, ਕਿਸੇ ਪਾਰਟੀ ਪੱਧਰ ਤੇ ਨਹੀਂ ਕੀਤੀ। ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ, ਲੋਕਾਂ ਨੇ ਵੀ ਨਕਾਰਿਆ ਇਹਨਾਂ ਨੂੰ, ਕੱਲਾ ਫਰੀਦਕੋਟ ਦੇ ਲੋਕਾਂ ਨੇ ਨਹੀਂ, ਪੰਜਾਬ ਦੇ ਲੋਕਾਂ ਨੇ ਵੀ ਨਕਾਰਿਆ। ਇੱਕ ਝੂਠੇ ਵਾਅਦੇ, ਬੇਮਤਲਬੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਕਰਦੇ ਰਹੇ ਅਸੀਂ, ਤੇ ਲੋਕਾਂ ਨੂੰ ਉਹ ਸਮਝ ਆ ਚੁੱਕੀਆਂ। ਜਿਹੜੇ 13-0 ਕਰਦੇ ਸੀ ਉਹ 3 ਤੇ ਆ ਗਿਆ। ਤਾਂ ਹੰਕਾਰ ਦਾ ਭਾਂਡਾ ਜਿਹੜਾ ਇੱਕ ਦਿਨ ਫੁੱਟਦਾ। ਸੋ ਫਰੀਦਕੋਟ ਦੇ ਲੋਕਾਂ ਨੂੰ ਤਾਂ ਮੈਂ ਹੀ ਇਸ ਗੱਲ ਦਾ ਹੀ ਧੰਨਵਾਦ ਕਰਦਾ ਕਿ ਬਹੁਤ ਤੁਹਾਡਾ ਧੰਨਵਾਦ ਆ। ਆਪਾਂ ਜਾਗਦੀਆਂ ਜ਼ਮੀਰਾਂ ਦਾ ਹੀ ਸਬੂਤ ਦਿੱਤਾ। ਇੱਕ ਤਾਂ ਸ਼ਹੀਦ ਸਿੰਘ ਦਾ ਪੁੱਤਰ ਜਿੱਤਿਆ, ਦੂਜਾ ਸਮੇਂ ਦੀ ਸਰਕਾਰ ਨੂੰ ਤੁਸੀਂ ਦੱਸਤਾ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਸਿਆਸਤ ਸਰਕਾਰ ਬਣਾਈ ਆ, ਇਸ ਇਲਾਕੇ ਦੇ ਇਨਸੀਡੈਂਟ ਨੇ ਸਰਕਾਰ ਬਣਾਈ ਆ, ਤੇ ਤੁਸੀਂ ਉਹਦਾ ਜੇ ਹੱਲ ਨਹੀਂ ਕੀਤਾ ਤਾਂ ਤੁਹਾਡਾ ਅਸੀਂ ਹਰ ਇੱਕ ਤਰੀਕੇ 'ਚ ਵਿਰੋਧ ਕਰਨ ਜਾਣਦੇ ਹਾਂ। ਆਖਰ ਦੇ ਵਿੱਚ ਸਵਾਲ ਆ, ਤੁਸੀਂ ਕੁਛ ਸੋਚਿਆ ਵੀ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਲੁੱਟ, ਤਾਂ ਅਸੀਂ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਜਾਂ ਚੋਣਾਂ ਲੜ ਕੇ ਹੀ ਉੱਧਰ ਜਾ ਕੇ ਆਪਦਾ ਅਸੈਂਬਲੀ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ? ਅਸੀਂ ਦੇਖੋ ਜੀ, ਹਰ ਇੱਕ ਪਾਸੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਤਾਂ ਅਸੀਂ ਉਹ ਵੀ ਗੱਲਾਂ ਜ਼ਰੂਰ ਕਰਾਂਗੇ। ਕਿਉਂਕਿ ਇਹ ਸਵਾਲ ਤਾਂ ਕਰਿਆ, ਬਾਈ ਇਲੈਕਸ਼ਨ ਆ ਰਹੀ ਆ, ਤੁਹਾਡੇ ਹਲਕੇ ਦੀ ਬਾਈ ਇਲੈਕਸ਼ਨ ਆ ਫਰੀਦਕੋਟ ਲੋਕ ਸਭਾ ਦੀ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕਾਂ ਤੇ ਆ। ਜੇ ਲੋਕ ਚਾਹਣਗੇ, ਪੰਜਾਬ ਦੇ ਲੋਕ ਚਾਹਣਗੇ, ਸਿੱਖ ਸੰਗਤਾਂ ਚਾਹਣਗੀਆਂ, ਅਸੀਂ ਉਹਨਾਂ ਨੂੰ ਇਸ ਤਰੀਕੇ 'ਚ ਘੇਰੀਏ ਤਾਂ ਉੱਧਰ ਵੀ ਅਸੀਂ ਤਿਆਰ ਬੈਠੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਕਰ ਰਹੇ ਸੀ,
ਇਸ ਮੁਲਾਕਾਤ ਦੇ ਤਹਿਤ ਜੋ ਕੁਝ ਗੱਲਾਂ ਬਾਤਾਂ ਹੋਈਆਂ ਨੇ, ਆਸ ਆ ਉਮੀਦ ਆ ਕਿ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਸੁਣੋਗੇ ਤੇ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ। ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ। ਕਿਹੜਾ ਸੀਸੀਟੀਵੀ, ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ। ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ, ਇਹਨਾਂ ਦੀ ਗੱਲ ਮੰਨ ਲਈ। ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇ ਦਿੱਤੀ? ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ ਦੋਸ਼ੀ ਨੂੰ, ਕੋਟਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ? ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫੇਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ, ਜਿਹੜਾ ਮੁੱਦਾ ਨਹੀਂ। ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਰੀਏ। ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ, ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਹਿਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀ ਕਾਂਡ ਹੋ ਜਾਂਦਾ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀ ਕਾਂਡਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਜੀ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ ਜੀ, ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ। ਕਿ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ। ਗੋਲੀ ਕਾਂਡ ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ। ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ ਬਹਿਬਲ ਕਲਾਂ ਦੇ ਵਿੱਚ, ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿੱਤੇ ਕੋਈ ਜੱਜਮੈਂਟ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਅਹਿਮ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਕੀ ਆ ਕਿ ਪੰਜਾਬ ਦੇ ਨਾਲ ਹਮੇਸ਼ਾ ਧੱਕੇ ਹੁੰਦੇ ਆਏ ਨੇ। ਪੰਜਾਬ ਨੂੰ ਹਮੇਸ਼ਾ ਫਿਰਕਾ ਪ੍ਰਸਤ, ਅੱਤਵਾਦ, ਖਾਲਿਸਤਾਨ ਦੇ ਨਾਂ ਨਾਲ ਪੁਕਾਰਿਆ ਗਿਆ। ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ,
ਜੇ ਹਿੰਮਤ ਹੈ ਤਾਂ ਲੱਭ ਲਓ। ਅਜਿਹੇ ਜਿਹੜੇ ਸਲੋਗਨ ਨੇ ਉਹ ਕੰਧਾਂ ਦੇ ਉੱਪਰ ਲਿਖੇ ਜਾਂਦੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਉਕਸਾਇਆ ਜਾਂਦਾ ਤੇ ਸਮਾਂ ਪੈ ਕੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਆ। ਬਹਿਮਲ ਕਲਾਂ ਗੋਲੀकांड ਹੁੰਦਾ, ਬੜਾ ਕੁਛ ਜਿਹੜਾ ਕਿ ਉਸ 2015 ਦੇ ਨਾਲ ਜੁੜਿਆ ਹੋਇਆ। ਤਾਂ ਸਾਡੇ ਨਾਲ ਭਾਈ ਸਖਰਾਜ ਸਿੰਘ ਨਿਆਮੀ ਵਾਲਾ ਮੌਜੂਦ ਨੇ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਬਹਿਮਲ ਕਲਾਂ ਗੋਲੀकांड ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ 14/10/2015 ਨੂੰ। ਤਾਂ ਅਸੀਂ ਸਖਰਾਜ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਬੜੇ ਲੰਬੇ ਆਸਰੇ ਬਾਅਦ ਪਹੁੰਚੇ ਆ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਈ। ਸ਼ੁਰੂਆਤ ਇੱਥੋਂ ਹੀ ਕਰ ਲਈਏ। ਤਸਵੀਰ ਸਾਡੇ ਸਾਹਮਣੇ ਪਈ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਿਆਂ ਦਾ ਜਿਹੜਾ ਕਿ ਗੋਲੀकांड ਹੁੰਦੀ ਹੈ ਜਦੋਂ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ। ਬਿਲਕੁਲ ਗੱਲ ਇਹ ਜਦੋਂ ਤੁਸੀਂ ਸ਼ੁਰੂ ਕੀਤੀ ਆ 14 ਅਕਤੂਬਰ 2015 ਦੀ ਆ ਜੀ, ਪਰ ਇਹਦੇ ਪਿੱਛੇ ਦਾ ਜਿਹੜਾ ਘਟਨਾਕ੍ਰਮ 1 ਜੂਨ 2015 ਤੋਂ ਸ਼ੁਰੂ ਹੋ ਗਿਆ ਸੀ। ਪੰਥ ਦੋਖੀਆਂ ਵੱਲੋਂ ਬੁਰਜ ਜਵਾਹਰ ਸਿੰਘ ਤੋਂ ਸਰੂਪ ਚੋਰੀ ਕਰ ਲਏ ਜਾਂਦੇ ਆ, ਜਿਹਦੇ ਸੰਦਰਭ ਦੇ ਵਿੱਚ 2 ਮਹੀਨੇ 2.5 ਮਹੀਨੇ ਸਰੂਪ ਗਾਇਬ ਰਹਿੰਦੇ ਆ ਤੇ ਉਹਦੇ ਵਿੱਚ ਲਲਕਾਰ ਕੇ ਉਹਨਾਂ ਵੱਲੋਂ ਬੇਅਦਬੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਆ। ਉਸ ਬੇਅਦਬੀਆਂ ਦੇ ਦੌਰ ਦੇ ਵਿੱਚ ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਜਾਂਦੇ ਆ ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ ਬਾਹਰ, ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਹਿਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀकांड ਹੋ ਜਾਂਦਾ ਜੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ ਤੇ ਦੋਸ਼ੀ ਜਿਹੜੇ ਗੋਲੀकांड ਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਜੀ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸਹੁੰ ਖਾਣ ਦੇ ਨਾਲ, ਕਿਉਂਕਿ ਉਹਨਾਂ ਨੇ ਇਨਸਾਫ ਨਹੀਂ ਕੀਤਾ ਇਸ ਵਿਸ਼ੇ ਦੇ ਉੱਤੇ। ਉਸ ਤੋਂ ਬਾਅਦ ਸਿੱਟਾਂ ਬਣਦੀਆਂ, ਖਾਰਜ ਹੁੰਦੀਆਂ, ਰਿਪੋਰਟਾਂ ਨਵੀਆਂ ਬਣਦੀਆਂ। ਫਿਰ ਉਹਦੇ ਚੋਂ ਇਹ 2022 ਵਾਲੀ ਸਰਕਾਰ 24 ਘੰਟੇ 'ਚ ਇਨਸਾਫ ਦੇਣ ਵਾਲੀ ਸਰਕਾਰ ਨਿਕਲ ਕੇ ਆਉਂਦੀ ਆ, ਜਿਹਦੇ ਨੁਮਾਇੰਦੇ ਪਿਛਲੇ 10 ਸਾਲ ਤੋਂ ਮੈਂ ਕਹੂੰਗਾ, ਕਿਉਂਕਿ 10ਵਾਂ ਸਾਲ ਬੇਅਦਬੀ ਨੂੰ ਸ਼ੁਰੂ ਹੋ ਚੁੱਕਿਆ। 2015 ਤੋਂ ਲੈ ਕੇ ਹਰ ਇੱਕ ਸਿੱਖ ਪ੍ਰੋਟੈਸਟ ਦੇ ਵਿੱਚ, ਹਰ ਇੱਕ ਬੇਅਦਬੀ ਵਾਲੇ ਪ੍ਰੋਟੈਸਟ ਦੇ ਵਿੱਚ ਇੱਥੋਂ ਦੀ ਸਰਕਾਰ ਦੇ ਨੁਮਾਇੰਦੇ ਕੂਕ ਕੇ ਕਹਿੰਦੇ ਸੀ ਗੁਰੂ ਸਾਹਿਬ ਸਾਨੂੰ ਕਿਰਪਾ ਕਰਨ, ਸਾਨੂੰ ਪਾਵਰਾਂ ਬਖਸ਼ਣ, ਅਸੀਂ ਇਹਦਾ ਇਨਸਾਫ ਕਰਾਂਗੇ, ਅਸੀਂ ਇਸ ਦੇ ਉੱਤੇ ਜਿਹੜੇ ਅਸਲ ਦੋਸ਼ੀ ਉਹਨਾਂ ਤੇ ਕਾਰਵਾਈਆਂ ਕਰਾਂਗੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ। ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਹਾਇਤਾ ਕਰਨ ਲੱਗ ਗਏ ਆ, ਕਿਉਂਕਿ ਇੱਕ ਦੋਸ਼ੀ ਵੱਲੋਂ ਬਹਿਬਲ ਕਲਾਂ ਦੇ ਵਿੱਚ ਕੇਸ ਦੇ ਕੋਟਕਪੂਰਾ ਕੇਸ ਦੇ ਵਿੱਚ ਅਰਜ਼ੀ ਲਾਈ ਜਾਂਦੀ ਆ ਇਸ ਕੋਰਟ ਦੇ ਵਿੱਚ। ਤਾਂ ਸਰਕਾਰ ਦੀ ਕਮੀਨਗੀ, ਸਰਕਾਰ ਦਾ ਨਿਕੰਮਾਪਣ ਦੇਖੋ ਵੀ ਇੱਕ ਪਾਸੋਂ ਤਾਂ ਕਹਿੰਦੇ ਕੋਡ ਆਫ ਕੰਡਕਟ ਲੱਗਿਆ। ਜੇ ਸਾਡੇ ਵਰਗੇ ਨੇ ਕਿਸੇ ਅਰਜ਼ੀ ਦੀ ਗੱਲ ਕਰ ਲਈ ਵੀ ਸਾਡੀ ਐਪਲੀਕੇਸ਼ਨ ਦੇ ਉੱਤੇ ਫੈਸਲਾ ਕੀ ਹੋਣਾ ਚਾਹੀਦਾ ਜਾਂ ਉੱਥੇ ਸਰਕਾਰ ਕੀ ਭੂਮਿਕਾ ਨਿਭਾ ਰਹੀ ਆ, ਤਾਂ ਉੱਥੇ ਤਾਂ ਜਵਾਬ ਇਹ ਆਉਂਦਾ ਵੀ ਕੋਡ ਆਫ ਕੰਡਕਟ ਲੱਗਿਆ, ਵੀ ਇੱਥੇ ਨਹੀਂ ਕੁਝ ਹੋ ਸਕਦਾ। ਤੇ ਜਦੋਂ ਇੱਕ ਦੋਸ਼ੀ ਦੀ 2 ਮਹੀਨੇ ਪਹਿਲਾਂ ਲੱਗੀ ਹੋਈ ਅਰਜ਼ੀ, ਕੋਡ ਆਫ ਕੰਡਕਟ ਤੋਂ ਪਹਿਲਾਂ ਦੀ ਲੱਗੀ ਹੋਈ ਅਰਜ਼ੀ, ਉਹਨੂੰ ਚੱਲਦੇ ਹੋਏ ਕੋਡ ਆਫ ਕੰਡਕਟ ਦੇ ਵਿੱਚ ਅਦਾਲਤਾਂ ਉਹਨੂੰ ਸਵੀਕਾਰ ਕਰਦੀਆਂ, ਉਹਦੇ ਪੱਖ 'ਚ ਫੈਸਲੇ ਦਿੰਦੀਆਂ, ਚੱਕ ਕੇ ਕੇਸ ਟ੍ਰਾਂਸਫਰ ਕਰ ਦਿੰਦੀਆਂ। ਕਿੱਡੀ ਕਮੀਨਗੀ ਤੇ ਉਤਰੇ ਆ। ਉਸ ਤੋਂ ਪਹਿਲਾਂ ਬੇਅਦਬੀ ਦੇ ਸਬੰਧ ਦੇ ਵਿੱਚ ਸਰਸੇ ਵਾਲੇ ਨਾਲ ਸੌਦਾ ਕੀਤਾ ਜਾਂਦਾ ਇਹਨਾਂ ਦਾ, ਉਹਦੀਆਂ ਵੋਟਾਂ ਦੇ ਲਈ। ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਸੇ ਵਾਲੇ ਦਾ ਕੇਸ, ਜਿਹਦੇ ਚੋਂ ਮੁੱਖ ਦੋਸ਼ੀ ਆ ਬੇਅਦਬੀ ਦਾ ਕੇਸ, ਫਰੀਦਕੋਟ ਦੀ ਅਦਾਲਤ ਚੋਂ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਜਾਂਦਾ। ਉਸੇ ਲੀਹ ਦੇ ਉੱਤੇ ਗੋਲੀकांड ਦਾ ਵੀ ਜਾਂਦਾ। ਤਾਂ ਵੋਟਾਂ ਤੋਂ ਚੰਦ ਕੁ ਦਿਨ ਪਹਿਲਾਂ ਉਸ ਬਲਾਤਕਾਰੀ ਦੀਆਂ ਵੋਟਾਂ ਲੈਣ ਦੇ ਲਈ, ਉਹਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਦੇ ਲਈ ਉਹਨੂੰ 302 ਰਣਜੀਤ ਕਤਲकांड ਜਿਹੜਾ, ਜਿਹਦਾ ਮੁੰਡਾ ਅੱਜ ਵੀ ਰੌਲਾ ਪਾਉਂਦਾ ਵੀ ਜਿਹਦੇ 'ਚ ਸਜ਼ਾ ਭੁਗਤ ਰਿਹਾ ਸਰਸੇ ਵਾਲਾ 302 ਦੇ ਵਿੱਚ, ਉਹਨੂੰ ਬਰੀ ਕਰ ਦਿੱਤਾ ਜਾਂਦਾ।
ਜੀ ਬਈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਸ ਬੇਅਦਬੀ ਕਾਂਡ ਦੀ ਜਾਂ ਇਸ ਗੋਲੀ ਕਾਂਡ ਦੀ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਅਨੇਕਾਂ ਥਾਵਾਂ ਤੇ ਬੇਅਦਬੀਆਂ ਹੁੰਦੀਆਂ ਨੇ। ਸੁਖਰਾਜ ਸਿੰਘ ਦੇ ਵੱਲੋਂ ਇੱਕ ਮੋਰਚਾ ਲਾਇਆ ਜਾਂਦਾ, ਉਹ ਮੋਰਚਾ ਚੱਕਣ ਦਾ ਕੀ ਕਾਰਨ ਸੀ ਜਾਂ ਇੱਕ ਪ੍ਰੈਸ਼ਰ ਪਾ ਕੇ ਚੁਕਾਇਆ? ਨਹੀਂ ਬਈ ਜੀ, ਮੋਰਚੇ ਦਾ ਅਸਲ 'ਚ ਨਾ ਜਦੋਂ ਆਪਾਂ ਸਟਾਰਟ ਕੀਤਾ ਉਦੋਂ ਇਸ ਗੱਲ ਨੂੰ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਕਨਵਿੰਸਿੰਗ ਪ੍ਰੋਬਲਮ ਇਹ ਗੱਲ ਦੀ ਰਹੀ ਆ ਕਿ ਅਸੀਂ ਇਹ ਮੋਰਚਾ ਤਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੈਗੀ ਕਾਗਜ਼ਾਂ ਦੇ ਵਿੱਚ। ਆਪਾਂ ਮੂੰਹ ਜਵਾਨੀ ਬੋਲਦੇ ਸੀ ਕਿ ਫਲਾਨੀ ਸਰਕਾਰ ਦੋਸ਼ੀ ਆ, ਪਰ ਕਾਗਜ਼ਾਂ 'ਚ ਕੋਈ ਨਹੀਂ ਸੀ ਕਿਉਂਕਿ ਰਿਪੋਰਟਾਂ ਖਾਰਜ ਹੋ ਚੁੱਕੀਆਂ ਸੀ। ਪਹਿਲੀ ਇਨਵੈਸਟੀਗੇਸ਼ਨ ਜਾਂਚ ਹੋਈ, ਉਹ ਖਾਰਜ ਹੋਈ ਆ। ਉਸ ਤੋਂ ਬਾਅਦ ਜਸਟਿਸ ਕਮਿਸ਼ਨ ਬਣਾਏ ਗਏ ਆ, ਕਮਿਸ਼ਨਾਂ ਦੇ ਉੱਤੇ ਕੋਈ ਉਹ ਨਹੀਂ ਗੱਲਾਂ ਹੋਈਆਂ। ਸੈੱਟਾਂ ਬਣੀਆਂ, ਸੈੱਟਾਂ ਦੇ ਉੱਤੇ ਕੋਈ ਨਹੀਂ ਹੋਈਆਂ, ਉਹਨਾਂ ਦੀਆਂ ਰਿਪੋਰਟਾਂ ਖਾਰਜ ਕਰ ਦਿੱਤੀਆਂ ਗਈਆਂ। ਜਦੋਂ 16 ਦਸੰਬਰ 2021 ਨੂੰ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ, ਉਦੋਂ ਕਿਸੇ ਸਿੰਗਲ ਬੰਦੇ ਦੇ ਖਿਲਾਫ ਆ ਜਿਹੜੀ ਮਤਲਬ ਕੋਟਕਪੂਰਾ ਜਿਹੜਾ ਚਲਾਨ ਆ ਜਾਂ ਬਹਿਬਲ ਕਲਾਂ ਦਾ ਚਲਾਨ ਆ, ਉਹ ਨਹੀਂ ਹੁੰਦਾ ਕਿਉਂਕਿ ਆਪਾਂ ਵਰਬਲੀ ਕਹਿ ਦਿੰਦੇ ਕਿ ਫਲਾਣੇ ਬੰਦੇ ਦੋਸ਼ੀ ਆ, ਪਰ ਅਦਾਲਤਾਂ ਦੇ ਵਿੱਚ ਜਦੋਂ ਲਿਖਤ 'ਚ ਜਾਊਗਾ ਫਿਰ ਦੋਸ਼ੀ ਉਹ ਬਣਦੇ ਆ। ਤਾਂ ਉਹ ਮੋਰਚਾ ਉਸ ਤੋਂ ਬਾਅਦ ਹੀ ਚੱਕਿਆ ਗਿਆ ਜਦੋਂ ਉਹ 'ਚ 10 ਤੋਂ 11 ਬੰਦਿਆਂ ਦੇ ਨਾਮ ਆਉਂਦੇ ਆ। ਉਹ 10-11 ਬੰਦਿਆਂ ਦੇ ਨਾਮ ਅਤੇ ਮੁੱਖ ਧਾਰਾ ਦੇ ਵਿੱਚ ਬੇਅਦਬੀ ਦੇ ਵਿੱਚ ਸਰਸੇ ਵਾਲੇ ਦਾ ਨਾਮ ਆਉਂਦਾ। 2 ਉਹਦੇ ਭਗੌੜਾ ਕਰਾਰ ਆ, 1 ਹੁਣ ਇਹਨਾਂ ਨੇ ਹਜੇ ਫੜਿਆ। ਪਰ ਗੱਲ ਆਪਾਂ ਜਦੋਂ ਮੋਰਚਾ ਚੱਕਦੇ ਆ ਜਾਂ ਮੋਰਚੇ ਦੇ ਐਂਡ ਵਾਲੇ ਦਿਨ ਗੱਲ ਹੁੰਦੀ ਆ ਤੇ ਉੱਥੇ ਇਹਨਾਂ ਦੇ ਵਿਧਾਇਕਾਂ ਵੱਲੋਂ ਇਹੀ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਲੜਾਈ ਦਾ ਜਿਹੜਾ ਪਹਿਲਾ ਸਟੈਪ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਗੁਰੂ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹ ਦੋਸ਼ੀ ਆ ਜਿਹੜੇ ਨੋਮੀਨੇਟ ਕਰਕੇ ਅਦਾਲਤ 'ਚ ਭੇਜ ਦਿੱਤੇ ਆ। ਅਗਲੀ ਲੜਾਈ ਜਿਹੜੀ ਅਦਾਲਤ 'ਚ ਆ, ਹੁਣ ਅਦਾਲਤ ਦੇ ਵਿੱਚ ਸਰਕਾਰ ਆਪਣਾ ਪੱਖ ਨਹੀਂ ਰੱਖ ਸਕੀ ਚੰਗਾ, ਸਰਕਾਰ ਚੁੱਪ ਰਹੀ। ਦੋਸ਼ੀਆਂ ਦੇ ਵਕੀਲਾਂ ਨੇ ਪੱਖ ਰੱਖ ਕੇ ਉਹ ਐਪਲੀਕੇਸ਼ਨਾਂ ਤੇ ਜੱਜਮੈਂਟਾਂ ਲਈਆਂ। ਤੇ ਜੇ ਸਰਕਾਰ ਚਾਹੁੰਦੀ, ਸਰਕਾਰ ਦੇ ਪੈਨਲ ਬਣਨੇ ਚਾਹੀਦੇ ਸੀ, ਤਕੜੇ ਵਕੀਲਾਂ ਦੀ ਟੀਮ ਬਣਨੀ ਚਾਹੀਦੀ ਸੀ, ਡੇ ਬਾਈ ਡੇ ਹੈਰਿੰਗ ਹੋਣੀ ਚਾਹੀਦੀ ਸੀ, ਜਿਹੜਾ ਫਾਸਟ ਟਰੈਕ ਕੋਰਟ ਜਿਹੜੇ ਉਹ ਚੱਲਣੇ ਚਾਹੀਦੇ ਸੀ। ਪਰ ਸਰਕਾਰ ਉੱਥੇ ਚੁੱਪ ਰਹਿੰਦੀ ਆ ਕਿਉਂਕਿ ਉਹਨਾਂ ਦੀ ਦੋਸ਼ੀਆਂ ਦੇ ਨਾਲ ਮਿਲੀ ਭੁਗਤੇ ਹੋ ਜਾਂਦੀ ਆ ਵੀ ਉਹਨਾਂ ਨੇ ਬਚਾਉਣਾ ਹੀ ਆ। ਲੋਕ ਸੜਕਾਂ ਤੇ ਬੈਠੇ ਤੇ ਪ੍ਰੈਸ਼ਰ ਬਿਲਡ ਕਰਕੇ ਮੰਨ ਲਓ ਨਾ ਪਾਤੇ ਆ, ਪਰ ਉਹਨਾਂ ਨੂੰ ਕਿਸੇ ਤਰੀਕੇ ਤਾਂ ਬਾਹਰ ਕੱਢਣਾ ਹੀ ਆ। ਫਿਰ ਉਹ ਹੁਣ ਇਸ ਪਾਸਿਓਂ ਆ ਜਿਹੜੇ ਉਹ ਸੰਨ ਲਾ ਰਹੇ ਆ ਦੋਸ਼ੀਆਂ ਨੂੰ ਬਚਾਉਣ ਵਾਲੇ ਪਾਸੇ। ਇਸ ਪਾਸੇ ਜ਼ੋਰਾ ਸਿੰਘ ਵਾਲੀ ਜਿਹੜੀ ਰਿਪੋਰਟ ਆਈ ਸੀ ਉਸ ਦੇ ਵਿੱਚੋਂ ਕੁਛ ਨਿਕਲੇ ਨਹੀਂ। ਉਹ ਤਾਂ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਤਾਂ ਅਕਾਲੀ ਸਰਕਾਰ ਵੇਲੇ ਸੀ, ਉਹਨਾਂ ਨੇ ਨਹੀਂ ਉਹ ਫੜੀ, ਉਹਨਾਂ ਨੇ ਨਹੀਂ ਐਕਸੈਪਟ ਕੀਤੀ। ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਾਇਆ, ਉਹਦੇ ਵਿੱਚ ਉਸ ਤੋਂ ਬਾਅਦ ਸੈੱਟ ਬਣਦੀ ਆ। ਪਹਿਲਾਂ ਪ੍ਰਮੋਦ ਕੁਮਾਰ ਹੋਣਾ ਦੀ ਸੈੱਟ ਬਣਦੀ ਆ, ਫਿਰ ਉਸ ਤੋਂ ਬਾਅਦ ਉਹਨੂੰ ਚੀਰ ਫਾੜ ਕਰਕੇ ਕੰਵਰ ਵਿਜੇ ਪ੍ਰਤਾਪ ਕੋਲੇ ਆਉਂਦੀ ਆ। ਕੰਵਰ ਵਿਜੇ ਪ੍ਰਤਾਪ ਜਬ ਰਿਜ਼ਾਈਨ ਕਰ ਜਾਂਦੇ ਆ, ਜਾਂਚ ਖਾਰਜ ਹੋ ਜਾਂਦੀ ਆ। ਜਿੱਦਾਂ ਉਹਨਾਂ ਦਾ ਮਤਲਬ ਜਾਂਚ ਖਾਰਜ ਹੁੰਦੀ ਆ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚੋਂ ਇੱਕ ਫੈਸਲਾ ਆਉਂਦਾ ਵੀ ਜਾਂ ਤਾਂ ਸੈੱਟ ਦਾ ਗਠਿਤ ਕਰੋ ਜਿਹੜੀ ਥਰੂ ਕੋਰਟ ਹੋਊਗੀ, ਸਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੋਊਗਾ, ਤੇ ਜਾਂ ਇਹਨੂੰ ਤੁਸੀਂ ਜਾ ਕੇ ਹਾਈ ਕੋਰਟ 'ਚ ਡਬਲ ਬੈਂਚ ਤੇ ਚੈਲੰਜ ਕਰੋ। ਉੱਥੇ ਸਰਕਾਰ ਕੀ ਕਰਦੀ ਆ? ਚੈਲੰਜ ਨਹੀਂ ਕਰਦੀ। ਉੱਥੇ ਐਲ.ਕੇ. ਯਾਦਵ ਹੋਣਾ ਦੀ ਸੈੱਟ ਬਣਦੀ ਆ ਨਵੀਂ ਜੀ। ਐਲ.ਕੇ. ਯਾਦਵ ਹੋਣਾ ਦੀ ਸੈੱਟ ਸਾਲ ਬਿਲਕੁਲ ਚੁੱਪ ਰਹਿੰਦੀ ਆ, 1.5 ਸਾਲ ਚੁੱਪ ਰਹਿੰਦੀ ਆ। ਫਿਰ ਜਾ ਕੇ ਜਦੋਂ ਆਪਾਂ ਮੋਰਚਾ ਸ਼ੁਰੂ ਕਰਦੇ ਹਾਂ ਉਦੋਂ ਉਹਦੇ ਵਿੱਚ ਗਤੀਵਿਧੀਆਂ ਵੱਧਦੀਆਂ। ਉਹਨਾਂ ਗਤੀਵਿਧੀਆਂ ਦੇ ਨਾਲ ਸੰਗਤਾਂ ਦਾ ਜਿਹੜਾ ਪ੍ਰੈਸ਼ਰ ਪੈਂਦਾ, ਸੰਗਤਾਂ ਉੱਥੇ ਸੜਕਾਂ 'ਤੇ ਬੈਠਦੀਆਂ। ਜਿਵੇਂ ਜਿਵੇਂ ਉੱਥੇ ਪ੍ਰੋਗਰਾਮ ਹੁੰਦੇ ਆ ਉਵੇਂ ਉਵੇਂ ਉੱਥੇ ਆਪਾਂ ਦੇਖਦੇ ਹਾਂ ਵਕੀਲਾਂ ਦੇ ਪੈਨਲ ਵੀ ਆਏ, ਇਹ ਨਵੀਂ ਸਰਕਾਰ ਬਣਦੀ ਆ, ਇਹ ਵੀ ਆਉਂਦੀ ਆ, ਇਹ ਉੱਥੇ ਵਾਅਦੇ ਕਰਦੇ ਆ, ਫਿਰ ਉਹਦੇ 'ਚ ਚਲਾਨ ਦੇਣੇ ਸ਼ੁਰੂ ਕਰਦੇ ਆ। ਤਾਂ ਤਕਰੀਬਨ 5 ਮਹੀਨਿਆਂ ਦੇ ਵਿੱਚ ਜਿਹੜੇ ਸਾਰੇ ਚਲਾਨ ਆਏ ਆ। ਕੀ ਯਕੀਨ ਹੋਇਆ ਵੀ ਅਕਾਲੀ ਦਲ ਨੇ ਬੇਅਦਬੀ ਕਰਵਾਈ? ਨਹੀਂ, ਫਿਰ ਇਹ ਜਿਹੜੀਆਂ ਗੱਲਾਂ 'ਚ ਇਹ ਅੱਜ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਚਾਉਣ 'ਚ ਲੱਗੇ ਆ, ਤਾਂ ਮੈਨੂੰ ਤਾਂ ਇਹ ਇੱਥੋਂ ਤੱਕ ਇਹ ਵੀ ਖਦਸ਼ਾ ਜ਼ਾਹਰ ਹੁੰਦਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗਈ ਆ। ਤਾਂ ਜਿਹਦੇ ਪਿੱਛੇ ਵੱਡੀ ਕੁਰਸੀਆਂ ਦੇ ਚਿਹਰੇ ਆ। ਜੇ ਆਪਾਂ ਗੱਲ ਕਰੀਏ ਵੀ ਭਾਜਪਾ, ਉਹਨਾਂ ਦੀ ਸਟੇਜ ਤੋਂ ਬੰਦੇ ਫੜੇ ਜਾਂਦੇ ਆ। ਤੁਸੀਂ ਦੇਖਿਆ ਹੀ ਆ ਰਾਮ ਮੰਦਿਰ ਦਾ ਜਿਹੜਾ ਉਦਘਾਟਨ ਹੁੰਦਾ ਤੇ ਅਯੁੱਧਿਆ ਦੇ ਵਿੱਚ ਰਾਮ ਰਹੀਮ ਦਾ ਭਗਤ ਜਿਹੜਾ ਬਰੇਟਾ ਉੱਥੋਂ ਫੜ ਕੇ ਲਿਆਂਦਾ। ਸੰਦੀਪ ਕਲੇਰ ਜਿਹੜਾ ਹੁਣ ਫੜਿਆ ਗਿਆ ਬੰਦਾ, ਉਹ ਉੱਥੇ ਫੜ ਕੇ ਲਿਆਂਦਾ। ਤਾਂ ਜੇ ਉਹ ਕਹੀਏ ਵੀ ਇਹਨਾਂ ਦਾ ਟਾਈ ਆਪਣੀ, ਤਾਂ ਹੋਰ ਕੀ ਆ? ਇਹ ਪਿੱਛੇ ਵੱਡੀਆਂ ਸਾਜ਼ਿਸ਼ਾਂ, ਕੇਜਰੀਵਾਲ ਵੀ ਤਾਂ ਉਹਨਾਂ ਦਾ ਭਗਤ ਆ, ਸੰਘ ਦਾ ਮੈਂਬਰ ਇਹ ਵੀ ਤਾਂ ਉਹਨਾਂ ਦਾ ਬੰਦਾ ਹੀ ਆ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਕੇ ਸਿੱਖਾਂ 'ਚ ਕੰਫਲਿਕਟ ਪੈਦਾ ਕੀਤੇ ਗਏ ਆ। ਤਾਂ ਅੱਜ ਸਰਸੇ ਵਾਲੇ ਨੂੰ ਬਚਾਉਣ ਦੇ ਲਈ ਸਰਕਾਰ ਐਡੀ ਢਿੱਲ ਕੋ ਦੇ ਰਹੀ ਆ। 302 ਦਾ ਕੇਸ ਹੋਵੇ ਜਿਹ 'ਚ ਸਜ਼ਾ ਭੁਗਤ ਰਿਹਾ ਹੋਵੇ, ਤੇ ਅੱਜ ਉਹਨੂੰ ਤੁਸੀਂ ਬਰੀ ਕਰ ਰਹੇ ਹੋ ਕੋਰਟਾਂ ਦੇ ਵਿੱਚੋਂ, ਉਹ ਵੀ ਹਾਈ ਕੋਰਟ 'ਚੋਂ। ਤੇ ਇੱਥੋਂ ਸਿੱਧ ਹੁੰਦਾ ਕੀ ਮੰਨਦੇ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਲਗਾਤਾਰ ਤੁਹਾਡੇ ਪੋਲੀਟੀਕਲੀ? ਦੇਖੋ, ਮੈਂ ਕਹਿੰਦਾ ਜੀ ਅੱਜ ਇੱਕ ਜ਼ਿੰਮੇਵਾਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈਗਾ। 2015 ਤੋਂ 17 ਤੱਕ ਟਰਮ ਉਹਨਾਂ ਦੀ ਰਹੀ ਆ, ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ, ਉਹਨਾਂ ਦੇ ਰਾਜ ਦੀ ਛਤਰਛਾਇਆ 'ਚ ਹੋਈ ਆ, ਤੇ ਉਹਨਾਂ ਨੇ ਐਕਸ਼ਨ ਨਹੀਂ ਲਿਆ।
ਗੋਲੀकांड ਉਹਨਾਂ ਦੇ ਰਾਜ 'ਚ ਹੋਇਆ, ਡੀਜੀਪੀ ਸਮੇਤ ਸੈਣੀ ਦੀ ਅਗਵਾਈ 'ਚ ਹੋਇਆ, ਤੇ ਡੀਜੀਪੀ ਸਮੇਤ ਸੈਣੀ ਤੇ ਐਕਸ਼ਨ ਹੋਣਾ ਚਾਹੀਦਾ ਸੀ, ਜਿਹੜਾ 2 ਸਾਲ ਉਹਨਾਂ ਨੇ ਐਕਸ਼ਨ ਨਹੀਂ ਕੀਤਾ। ਇਹ 'ਚੋਂ ਜ਼ਿੰਮੇਵਾਰੀ ਹੈਗੀ ਆ। ਪਰ ਜੇ ਆਪਾਂ ਗੱਲ ਕਰੀਏ ਵੀ ਅੱਜ 450 ਤੋਂ ਵੱਧ ਵਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ, ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਕਈ ਇਹੋ ਜਿਹੀਆਂ ਥਾਵਾਂ ਜਿਨ੍ਹਾਂ ਤੇ ਤੁਸੀਂ ਖੁਦ ਗਏ ਹੋ ਜੀ, ਤੁਸੀਂ ਉੱਥੇ ਜਾ ਕੇ ਕਵਰੇਜ ਵੀ ਕੀਤੀ ਆ, ਤੁਸੀਂ ਉੱਥੇ ਜਾ ਕੇ ਲੋਕਾਂ ਦਾ ਦਰਦ ਦੇਖਿਆ ਵੀ ਆ। ਪਰ ਕੀ ਆਪਾਂ ਦੇਖਦੇ ਹਾਂ ਵੀ 2015 ਦੀ ਬੇਅਦਬੀ ਕਿੱਡਾ ਲੋਕਾਂ ਦਾ ਹਜੂਮ ਇਕੱਠਾ ਹੋਇਆ, ਕਿੰਨੇ ਲੋਕ ਘਰਾਂ ਚੋਂ ਬਾਹਰ ਨਿਕਲੇ, ਕਿੰਨੇ ਲੋਕ ਆਪਣੇ ਆਪ 'ਚ ਮਰ ਮਿਟਣ ਲਈ ਤਿਆਰ ਸੀ। ਤੇ ਅੱਜ ਵੀ ਬੇਅਦਬੀ ਹੁੰਦੀ ਹੈ, ਦਰਦ ਤਾਂ ਉੱਡਾ ਹੀ ਹੈ। ਬੇਅਦਬੀ ਤਾਂ ਅੱਜ ਵੀ ਗੁਰੂ ਸਾਹਿਬ ਦੀ ਹੈ, ਬੇਅਦਬੀ ਤਾਂ ਅੱਜ ਵੀ ਬਾਣੀ ਦੀ ਹੋ ਰਹੀ ਹੈ। ਤੇ ਅੱਜ ਇਹਨਾਂ ਨੇ ਬੇਅਦਬੀ ਨੂੰ ਇੰਨੇ ਕੁ ਵਾਰ ਪੰਜਾਬ ਦੇ ਵਿੱਚ ਕਰਵਾ ਦਿੱਤਾ ਕਿ ਲੋਕ ਇਹ ਚੀਜ਼ ਨੂੰ ਮੰਥਨ ਕਰਕੇ ਬੈਠ ਜਾਂਦੇ ਆ ਕਿ ਯਾਰ ਕੋਈ ਗੱਲ ਨਹੀਂ, ਇਹ ਤਾਂ ਕਮਲਾ ਹੀ ਹੋਣਾ। ਅਸੀਂ ਜਾਣ ਦੀ ਬਜਾਏ, ਇਕੱਠ ਕਰਨ ਦੀ ਬਜਾਏ ਤਾਂ ਅਸੀਂ ਇਹ ਕਹਿ ਦਿੰਦੇ ਆ ਕਿ ਕਮਲਾ ਹੀ ਹੋਣਾ, ਕੋਈ ਗੱਲ ਨਹੀਂ, ਇਹ ਤਾਂ ਕੁਛ ਨਹੀਂ ਨਿਕਲਣਾ, ਅੱਗੇ 15 ਵਾਲੀ ਚੋਂ ਕੀ ਕੱਢ ਲਿਆ। ਤੁਸੀਂ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਕਰ ਰਹੇ ਹੋ, ਭਗਵੰਤ ਮਾਨ ਦਾ ਜ਼ਿਕਰ ਕਰ ਰਹੇ ਹੋ, ਪੰਜਾਬ ਦੇ ਮੁੱਖ ਮੰਤਰੀ ਦਾ। ਬਿਲਕੁਲ। ਉਹ ਕੀ ਮਸਲਾ ਕੀ ਆ ਪੂਰਾ ਜਿਹੜਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਹੁੰਦਾ, ਫਿਰ ਤੁਸੀਂ ਕਹਿੰਦੇ ਹੋ ਕਿ ਸਾਨੂੰ ਤਾਂ ਇਹ ਸ਼ੰਕ ਆ ਗਈ ਉਸ ਇੰਟਰਵਿਊ ਦੇ ਵਿੱਚ ਕਹਿੰਦੇ ਹੋ ਕਿ ਹੋ ਸਕਦਾ ਭਗਵੰਤ ਮਾਨ ਨੇ ਬੇਅਦਬੀ ਕਰਵਾਈ। ਕੁਛ ਇਹ 'ਚ ਦੇਖੋ ਜੀ, ਇਹ ਜਿਹੜੀ ਚਿਹਰੇ ਬਦਲੇ ਆ, ਕੁਰਸੀਆਂ ਤਾਂ ਉਹੀ ਹੈ ਜਿਹੜੀਆਂ ਸਿੱਖਣਾ ਕਦੇ ਇਨਸਾਫ ਕਰਦੀਆਂ। ਪੰਜਾਬ ਦੇ ਵਿੱਚ 2.5 ਸਾਲ ਦੀ ਸਰਕਾਰ ਹੋਈ ਆ, 2.5 ਸਾਲ ਦੀ ਸਰਕਾਰ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਐਨਕਾਊਂਟਰ ਹੋ ਗਿਆ। ਮੈਂ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਜ਼ਿਕਰ ਕੀਤਾ। ਪੁਲਿਸ ਦੀ ਫਿਤਰਤ ਹੁੰਦੀ ਆ, ਦੋਸ਼ੀ ਨੂੰ ਫੜਨ ਜਾਂਦੇ ਆ, ਜੇ ਭੱਜਿਆ ਜਾਂਦਾ ਹੋਵੇ ਤਾਂ ਉਹਦੀ ਲੱਤ 'ਚ ਗੋਲੀ ਮਾਰਦੇ ਆ। ਤੇ ਜੇ ਬਾਹਲਾ ਹੀ ਮੁੱਦੋਂ ਟੱਪ ਜੇ ਅਗਲੇ ਕਹਿ ਦਿੰਦੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹਦਾ ਸਰੀਰ ਛਲ ਨਹੀਂ ਹੋਇਆ, ਸਾਨੂੰ ਦਿਖਾਇਆ ਜਾਂਦਾ ਕਿਸੇ ਖੇਤ ਦੇ ਕੋਠੇ ਦੇ ਵਿੱਚ ਵੀ ਇਹਦਾ ਐਨਕਾਊਂਟਰ ਕਰਤਾ, ਇਹ ਪੁਲਿਸ ਦੇ ਨਾਲ ਮੁਕਾਬਲਾ ਕਰਦਾ ਸੀ। ਚਰਨਜੀਤ ਸ਼ਰਮਾ ਨੂੰ ਜਦੋਂ ਫੜਨ ਜਾਂਦੇ ਆ, ਉਹਨਾਂ ਦੀ ਖੁਦ ਦੀ ਇੰਟਰਵਿਊ ਆ ਵੀ ਇਹ ਭੱਜਣ ਲੱਗਿਆ ਸੀ, ਕੰਧਾਂ ਤੋਂ ਲਾਇਆ। ਮੈਂ ਤਾਂ ਨਹੀਂ ਬੋਲ ਰਿਹਾ ਸੀ ਨਾ, ਇਹ ਉਹੀ ਕਹਿ ਰਹੇ ਵੀ ਅਸੀਂ ਇਹਨਾਂ ਨੂੰ ਭੱਜੇ ਜਾਂਦੇ ਨੂੰ ਫੜਿਆ। ਤੇ ਜੇ ਉੱਥੇ ਕੋਈ ਸਿੱਖਾਂ ਦਾ ਨੌਜਵਾਨ ਹੁੰਦਾ, ਕੋਈ ਹੋਰ ਕੇਸ ਦੇ ਵਿੱਚ ਫੜਿਆ ਹੁੰਦਾ, ਉਹਨਾਂ ਨੇ ਗੋਲੀ ਮਾਰ ਕੇ ਲਾਉਣਾ ਸੀ। ਸਿੱਖਾਂ ਦੇ ਲਈ ਗੋਲੀ ਆ, ਸਿੱਖਾਂ ਦਾ ਐਨਕਾਊਂਟਰ ਬਰਾਬਰ ਆ, ਉਹ ਕੋਈ ਚੱਕਰ ਨਹੀਂ, ਉਹਦਾ ਇਨਸਾਫ ਹੈ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਬੇਅਦਬੀਆਂ ਕਰਨ ਵਾਲੇ ਜੇਲ੍ਹਾਂ ਦੇ ਵਿੱਚ ਬੰਦ ਆ, ਤੁਹਾਡੀਆਂ ਸਿਕਿਉਰਟੀਆਂ ਦੇ ਵਿੱਚ ਘਰਾਂ 'ਚ ਬੈਠੇ ਆ, ਗਨਮੈਨ ਲਏ ਹੋਏ ਆ, ਤੇ ਉਹਨਾਂ ਤਾਂ ਕਿਸੇ ਨੇ ਐਨਕਾਊਂਟਰ ਨਹੀਂ ਕੀਤੇ। ਉਹਨਾਂ ਦੇ ਤਾਂ ਸਿਸਟਮ ਨੇ ਐਨਕਾਊਂਟਰ ਨਹੀਂ ਕੀਤੇ। ਜੇ ਉਹਨਾਂ ਦੇ ਐਨਕਾਊਂਟਰ ਹੋਏ ਹੁੰਦੇ ਤਾਂ ਜਿਹੜੀ ਮੈਨੂੰ ਲੱਗਦਾ 2015 ਤੋਂ ਬਾਅਦ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਉਹ ਰੁਕਦੀਆਂ ਨਾ। ਲੋਕਾਂ ਦੇ ਵਿੱਚ ਉਹਨਾਂ ਬੇਅਦਬੀ ਕਰਨ ਵਾਲਿਆਂ ਦੇ ਵਿੱਚ ਡਰ ਨਾ ਪੈਂਦਾ ਬਈ ਇਹ ਤਾਂ ਮੌਤ ਹੈ, ਵੀ ਜੇ ਅਸੀਂ ਇਦਾਂ ਦਾ ਕੰਮ ਕਰਾਂਗੇ। ਬੇਅਦਬੀ ਕਿਸੇ ਵੀ ਇਸ਼ਟ ਦੀ ਮਾੜੀ ਆ। ਜੇ ਕੋਈ ਮੰਦਿਰ ਦੇ ਵਿੱਚ ਇੱਟਾਂ ਰੋੜੇ ਮਾਰਦਾ, ਬੇਅਦਬੀ ਉਹ ਵੀ ਆ। ਮੰਦਿਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦਾ, ਬੇਅਦਬੀ ਉਹ ਵੀ ਆ। ਉੱਥੇ ਵੀ ਉਹਦੇ ਉੱਡਾ ਹੀ ਐਕਸ਼ਨ ਹੋਣਾ ਚਾਹੀਦਾ। ਮੈਂ ਨਹੀਂ ਕਹੂੰਗਾ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਆ ਤੇ ਤੁਸੀਂ ਉਹਦੇ 'ਚ ਐਨਕਾਊਂਟਰ ਦੀ ਗੱਲ ਕਰਦੇ ਆ। ਬੇਅਦਬੀ ਜੇ ਮੰਦਿਰ ਦੇ ਵਿੱਚ ਆ, ਮਸਜਿਦ ਦੇ ਵਿੱਚ ਆ, ਤੇ ਅਸੀਂ ਉੱਥੇ ਵੀ ਐਨਕਾਊਂਟਰ ਦੀ ਗੱਲ ਹੀ ਕਰਦੇ ਆ। ਗਿਲਾ ਹੈ ਕਿਸੇ ਨਾਲ? ਬਿਲਕੁਲ ਪੂਰਾ ਜੀ। ਇੱਥੋਂ ਦੀਆਂ 3 ਸਰਕਾਰਾਂ ਬਦਲ ਗਈਆਂ, 3 ਸਰਕਾਰਾਂ ਨੇ ਗਿਲਾ। ਜਿਹੜੇ ਲੋਕਾਂ ਨੇ ਇਸ ਬੇਅਦਬੀ ਕਾਂਡ ਦੇ ਉੱਤੇ ਰਾਜਨੀਤੀ ਚਮਕਾਈ ਆ, ਰਾਜਨੀਤੀ 'ਚ ਬੈਠੇ ਅੱਜ ਗੱਲ ਕਰਨੀ ਠੀਕ ਨਹੀਂ ਸਮਝਦੇ। ਜਦੋਂ ਇਹ ਸਾਡੇ ਘਰਾਂ 'ਚ 70 ਵਿਛਦੇ ਆ, ਉਦੋਂ ਤਾਂ ਕੇਜਰੀਵਾਲ ਨੂੰ ਦਿੱਲੀੋਂ ਆ ਕੇ ਇੱਥੇ ਬੈਠਣਾ ਠੀਕ ਲੱਗਦਾ ਬਈ ਅਸੀਂ ਇਹਦਾ ਗੱਲ ਕਰਾਂਗੇ। ਜਦੋਂ ਪਾਵਰਾਂ ਦੇਤੀਆਂ, ਜਾਂ ਸਰਕਾਰ ਚੋਂ ਤੋਂ ਪਹਿਲਾਂ ਅੰਮ੍ਰਿਤਸਰ ਦੀ ਏਅਰਪੋਰਟ ਤੇ ਖੜ ਕੇ ਪ੍ਰੈਸ ਕਾਨਫਰੰਸ ਕਰਕੇ ਬੜੇ ਤਾਮਝਾਮ ਨਾਲ ਕਹਿਣਾ ਪੈਂਦਾ ਕਿ ਅਸੀਂ 24 ਘੰਟਿਆਂ 'ਚ ਇਸ ਮਸਲੇ ਦਾ ਹੱਲ ਕਰ ਦਿਆਂਗੇ। ਤੇ ਅੱਜ ਤੁਹਾਡੇ 25-26 ਮਹੀਨੇ ਬੀਤ ਗਿਆ, ਜ਼ਿਆਦਾ ਬੀਤ ਗਿਆ ਸਰਕਾਰ ਆਈ ਨੂੰ, ਤੁਸੀਂ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਕੀਤੀ। ਉਹਨਾਂ ਦੇ ਉੱਤੇ ਨਾ ਪਾ ਕੇ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰਕੇ ਇੱਕ ਦੋਸ਼ੀ ਨੂੰ ਉਹਨੂੰ ਹੌਸਲਾ ਅਫਜ਼ਾਈ ਕਰ ਰਹੇ ਹੋ ਕਿ ਚੰਡੀਗੜ੍ਹ ਕੇਸ ਟ੍ਰਾਂਸਫਰ ਉਹਦੇ ਕਹਿਣ ਤੇ ਕਰਤਾ ਸੀ। ਸੋ ਇਹ ਬੜੀ ਸ਼ਰਮਨਾਕ ਗੱਲ ਆ ਇਹਨਾਂ ਸਰਕਾਰਾਂ ਵਾਸਤੇ। ਤਾਂ ਲੋਕਾਂ ਦੇ, ਮੈਂ ਕਹੂੰਗਾ ਕਿ ਲੋਕਾਂ ਨੇ ਚੰਗੀ ਇਹਨਾਂ ਨੂੰ ਮੱਤ ਦਿੱਤੀ ਆ ਇਸ ਵਾਰ, ਪਰ ਇਹਨਾਂ ਨੇ ਚਲਾਕੀ ਵਾਲੀ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਉਹ ਜੱਜਮੈਂਟਾਂ, ਉਹ ਫੈਸਲੇ ਉਹ ਦਿਨਾਂ 'ਚ ਲੈ ਕੇ ਆਂਦੇ ਜਿੱਥੇ ਅੱਜ ਮੈਨੂੰ ਇਸ ਗੱਲ 'ਚ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੋਰਟ ਆ ਜਿਹੜੀ ਫੈਸਲੇ ਸਹੀ ਕਰਦੀ ਹੈ। ਉਸੇ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਆ, ਪ੍ਰਦੀਪ ਨਾਮ ਦਾ ਸ਼ਖਸ ਦੋਸ਼ੀ ਆ, ਬਹਿਬਲ ਕਲਾਂ ਦੇ ਵਿੱਚ ਪੂਰੀ ਭੂਮਿਕਾ ਗੋਲੀਆਂ ਮਾਰਨ ਵਾਲਾ ਬੰਦਾ, ਉਹ ਦੋਸ਼ੀ ਆ। ਉਹਨੂੰ ਦੋਸ਼ੀ ਬਣਾਉਣ ਦੇ ਲਈ ਸਾਡੀ ਐਪਲੀਕੇਸ਼ਨ ਉਸੇ ਕੋਰਟ ਦੇ ਵਿੱਚ ਲੱਗੀ ਆ, ਜਿਹਨੂੰ ਅੱਜ 7-8 ਮਹੀਨੇ ਦਾ ਸਮਾਂ ਹੋ ਗਿਆ, ਜਿੱਤੇ ਕੋਈ ਜੱਜਮੈਂਟ ਨਹੀਂ ਆ ਰਹੀ ਜੀ, ਜਿਹਦੇ ਤੇ ਜੱਜ ਇਸ ਗੱਲ ਤੇ ਲਿਖ ਹੀ ਨਹੀਂ ਸਕਦਾ ਵੀ ਇਹ ਦੋਸ਼ੀ ਹੈ ਤੇ ਕਾਰਵਾਈ ਕਰੋ। ਤੇ ਉਸੇ ਦੋਸ਼ੀ ਨੂੰ ਪੰਜਾਬ ਸਰਕਾਰ ਕਹਿੰਦੀ ਵੀ ਮੈਰਿਟ ਦੇ ਆਧਾਰ ਤੇ ਇਹਦੀ ਪ੍ਰਮੋਸ਼ਨ ਹੋ ਗਈ, ਉਹਨੂੰ ਡੀਐਸਪੀ ਪ੍ਰਮੋਟ ਕਰਕੇ ਫਿਰੋਜ਼ਪੁਰ ਦਿਹਾਤੀ ਲਾ ਦਿੱਤਾ ਜਾਂਦਾ। ਦੱਸੋ ਇਹਦੇ 'ਚ ਸਰਕਾਰ ਦੋਸ਼ੀਆਂ ਨਾਲ ਮਿਲੀ ਨਹੀਂ ਤਾਂ ਹੋਰ ਕੀ ਆ। ਜੇ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਵ ਹੋ, ਤੁਸੀਂ ਦੋਸ਼ੀ ਹੋ, ਤੁਹਾਡੀ ਪ੍ਰਮੋਸ਼ਨ ਰਿਕਾਰਡ ਦੇ ਹਿਸਾਬ ਨਾਲ ਆ ਗਈ ਆ, ਤਾਂ ਕੀ ਤੁਹਾਨੂੰ ਜੇਲ੍ਹ 'ਚੋਂ ਤਗਮੇ ਪਾ ਕੇ ਬਾਹਰ ਕੱਢਿਆ ਜਾਂਦਾ? ਤੁਹਾਨੂੰ ਤਾਂ ਜੇਲ੍ਹ 'ਚ ਹੀ ਰੱਖਿਆ ਜਾਂਦਾ ਨਾ। ਤੇ ਇਹਦੀ ਵੀ ਤਾਂ ਪ੍ਰਮੋਸ਼ਨ ਰੁਕ ਸਕਦੀ ਸੀ ਨਾ। ਇਹਨੂੰ ਵੀ ਡੀਐਸਪੀ ਬਣਾਉਣ ਨੂੰ ਇੰਨੇ ਤੱਤੇ ਕਾਲੇ ਕਿਉਂ ਹੋ ਗਏ? ਕੇਸ ਕਿਹੜਾ ਚੱਲ ਰਿਹਾ? 302 ਦਾ ਮਰਡਰ ਕੀਤਾ, 2 ਬੰਦੇ ਮਾਰੇ ਆ, 2-3 ਜ਼ਖਮੀ ਕੀਤੇ ਆ, ਅਨੇਕਾਂ ਤੇ ਡਾਂਗ ਭਰਾਈ ਆ। 150 ਤੋਂ ਵੱਧ ਬੰਦੇ ਦੀਆਂ ਗਵਾਹੀਆਂ ਬਹਿਬਲ ਕਲਾਂ ਕੇਸ ਦੇ ਵਿੱਚ ਲੱਗੀਆਂ ਹੋਈਆਂ, ਜਿਹਦੇ 'ਚ ਸ਼ਰੇਆਮ ਇਹਨਾਂ ਦੀ ਪੁਲਿਸ ਦੇ ਬੰਦੇ ਵੀ ਲਿਖਦੇ ਆ ਕਿ ਆਹ ਫਲਾਣੇ ਬੰਦਿਆਂ ਦੀਆਂ
ਕਮੀਆਂ ਸੀਗੀਆਂ, ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਨੇ ਡਾਂਗ ਚਲਾਈ ਹੈ ਤੇ ਜਿਨ੍ਹਾਂ ਨੇ ਬੰਦੇ ਮਾਰੇ ਆ। ਖਬਰਾਂ ਤੇ ਵੀ ਚੱਲੀਆਂ ਕਹਿੰਦੇ ਕਿ ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ, ਉਹ ਕਿਹੜਾ ਚੀਜ਼ਾਂ। ਸੀਸੀਟੀਵੀ ਕਿਹੜਾ ਅੱਜ ਕੱਲ੍ਹ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ, ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਆ, ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ 'ਚੋਂ ਚੱਕ ਕੇ ਵੀ ਸਜ਼ਾ ਦੇਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ, ਉਹ ਦੋਸ਼ੀ ਨਹੀਂ। ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ ਚਲਾਤੀ? ਉੱਥੇ ਤਾਂ ਬੰਦੇ 50-60 ਸੀਗੇ। ਮੈਂ ਤੁਹਾਨੂੰ ਦਿੰਨਾ ਫੋਟੋ, ਦਿੰਨਾ ਐਕਚੁਅਲ 'ਚ ਫੋਟੋ ਪਈਆਂ ਮੇਰੇ ਕੋਲੇ ਸਾਰੀਆਂ, ਵੀ ਉੱਥੇ ਜਿਹੜੇ ਧਰਨੇ ਵਾਲੇ ਬੰਦੇ ਕਿੰਨੇ ਆ ਤੇ ਪੁਲਿਸ ਕਿੰਨੀ ਆ, ਤੁਸੀਂ ਦੇਖੋ। ਸੁਖਰਾਜ ਸਿੰਘ ਦਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ, ਜਿਹੜਾ ਮੁੱਦਾ? ਨਹੀਂ, ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਿਹੜੀ ਹੈ? ਅਸੀਂ ਤਾਂ ਇਸ ਮੁੱਦੇ ਨੂੰ ਜੇ ਨਾ ਬੋਲਦੇ ਤਾਂ 84 ਵਾਲੇ ਵੀ ਤਾਂ 40 ਸਾਲ ਬੀਤ ਹੀ ਗਏ ਆ। ਕਿੱਥੇ ਸੱਜਣ ਕੁਮਾਰ ਵਰਗੇ ਕਿਹੜਾ ਇਹਨਾਂ ਨੇ ਜੇਲ੍ਹਾਂ 'ਚ ਰੱਖਿਆ, ਉਹ ਵੀ ਤਾਂ 6 ਮਹੀਨਿਆਂ ਦੀ ਸਜ਼ਾ ਕੱਟ ਕੇ ਆ ਕੇ ਬਾਹਰ ਬੈਠੇ ਆ ਨਾ। ਉਹ ਵੀ ਤਾਂ 6 ਮਹੀਨੇ ਉਹਨਾਂ ਨੇ ਸਜ਼ਾ ਕੱਟੀ, ਉਸ ਤੋਂ ਬਾਅਦ 'ਚ ਉਸੇ ਕੋਟਾਂ 'ਚੋਂ ਇਹਨਾਂ ਦੀਆਂ ਕੋਟਾਂ ਉਹਨਾਂ ਤੋਂ ਬਰੀ ਹੋ ਕੇ ਆਏ ਆ। ਇੱਕ ਆ 5 ਦਿਨ ਖਬਰ ਹੋਈ ਆ 92 ਦਾ ਮੁਕਾਬਲਾ ਬਣਿਆ ਸੀ ਗੁਲਸ਼ਨ ਕੁਮਾਰ ਨੂੰ, ਤੁਸੀਂ ਪੜ੍ਹੀ ਆ ਨਾ ਜੀ? ਬਿਲਕੁਲ। 92 ਤੋਂ ਲੈ ਕੇ ਅੱਜ ਤੱਕ ਸਮਾਂ ਕਿੰਨਾ ਹੋ ਗਿਆ? 30 ਸਾਲ ਦਾ ਸਮਾਂ ਹੋ ਗਿਆ, ਸਿੱਧਾ 30-32 ਸਾਲ ਦਾ ਸਮਾਂ ਬਣ ਗਿਆ। 30-32 ਸਾਲ ਬਾਅਦ ਤੁਸੀਂ ਇਨਸਾਫ ਕਰ ਰਹੇ ਹੋ, ਕਹਿ ਰਹੇ ਹੋ 30 ਸਾਲ ਬਾਅਦ ਸਜ਼ਾ ਦੇਤੀ। 30 ਸਾਲ ਜਿਹੜੇ ਜ਼ਿੰਦਗੀ ਦੇ ਉਹਨੇ ਜਿਉਏ ਆ, ਉਹਨੂੰ ਗਿਲਾ ਹੋਊਗਾ ਵੀ ਸਜ਼ਾ ਮਿਲੀ ਆ? ਜਿੰਨੀ ਉਹ ਬੰਦੇ ਦੀ ਉਮਰ ਹੋ ਗਈ ਨੇ, ਜਿਹਨੇ 40-45 ਸਾਲ 'ਚ ਇਨਕਾਊਂਟਰ ਕੀਤਾ ਬੰਦੇ ਦਾ, ਬੰਦੇ ਮਾਰੇ ਆ, ਗਲਤ ਬੰਦੇ ਮਾਰੇ ਆ, ਅੱਜ 70-75 ਨੂੰ ਫਿਰਦਾ। ਵੈਸੇ ਹੀ ਉਹ ਤਾਂ ਸਾਹਬ ਰੋਲ ਦਾ ਫਿਰਦਾ ਹੋਣਾ ਜਿਹਨੂੰ ਤੁਸੀਂ ਸਜ਼ਾ ਸੁਣਾ ਰਹੀ ਹੈ। ਗੱਲ ਤਾਂ ਇਹ ਵੀ ਜਸਟਿਸ ਡਿਲੇ ਜਸਟਿਸ ਡਿਨਾਈਡ, ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਇਹ ਸਾਡੇ ਤੇ ਪੂਰੀ ਢੁੱਕਦੀ ਆ ਕਿ ਜਸਟਿਸ ਦੇਦਾ ਵੀ ਹੈ, ਦਿੱਤਾ ਵੀ ਖਿਲਵਾੜ ਹੈ। ਤੇ ਉਹ ਜਸਟਿਸ ਹੀ ਕਾਹਦਾ ਜਦੋਂ ਤੁਸੀਂ ਜਸਟਿਸ ਦੇ ਨਾਲ ਖਿਲਵਾੜ ਕਰਤਾ? ਮਤਲਬ ਉਹ ਇਨਸਾਫ ਹੀ ਕਾਹਦਾ ਜਦੋਂ ਇਨਸਾਫ ਦੇ ਨਾਲ ਖਿਲਵਾੜ ਕਰਤਾ? ਤੁਸੀਂ ਬੜਾ ਜ਼ਿਕਰ ਕਰਿਆ ਇੱਕ ਪਾਰਟੀ ਦਾ, ਕਹਿੰਦੇ ਕਿ ਉਹ ਪਾਰਟੀ ਜਦੋਂ ਆਉਂਦੀ ਆ ਬੜੀਆਂ ਸਿਕਿਉਰਟੀਆਂ ਲੱਗ ਜਾਂਦੀਆਂ ਨੇ ਕੋਰਟ ਦੇ ਵਿੱਚ, ਬੜਾ ਕੁਛ ਜਿਹੜਾ ਕਿ ਤਾਮਾ-ਝਾਮਾ ਕਰਿਆ ਜਾਂਦਾ ਹੈਗਾ। ਕਿਹੜੀ ਪਾਰਟੀ ਸੀ ਉਹ ਜਿਹੜੀ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਨਹੀਂ, ਉਹ ਤਾਂ ਸਾਰਿਆਂ 'ਤੇ ਲੱਗਦਾ ਨਾ। ਉਹ ਤਾਂ ਦੋਸ਼ੀ, ਜਿੰਨੇ ਦੋਸ਼ੀ ਆ, ਜਿੰਨੇ ਇਹਦੇ 'ਚ ਇਨਵੋਲਵ ਆ, ਚਾਹੇ SHO ਆ ਤੇ ਚਾਹੇ SSP ਆ, ਚਾਹੇ DGP ਆ। ਤੁਸੀਂ ਫਰੀਦਕੋਟ 'ਚ ਕਦੇ ਆ ਜਾਓ ਕਵਰ ਕਰਨ। ਵੈਸੇ ਤਾਂ ਹੁਣ ਇਹਨਾਂ ਨੇ ਕੇਸ ਟ੍ਰਾਂਸਫਰ ਕਰਤਾ, ਤੁਸੀਂ ਇਹਨਾਂ ਦੀ ਕਵਰੇਜ ਕਰਨ ਆਇਓ, ਤੁਹਾਨੂੰ ਲੱਗੂ ਪਤਾ ਵੀ ਜਦੋਂ ਇਹ ਕੋਰਟ ਦੇ ਵਿੱਚ ਆਉਂਦੇ ਹੁੰਦੇ ਆ ਤਾਂ ਇਹਨਾਂ ਦੀ ਚੇਨ ਬਣੀ ਹੁੰਦੀ ਆ, Z+ ਸਿਕਿਉਰਟੀਆਂ ਤੱਕ ਦਾ ਮਸਲਾ ਬਣਿਆ ਹੁੰਦਾ। ਭੁਗਤਣੀ ਤਾਂ ਇੱਕ ਦੋਸ਼ੀਆਂ ਦੀ ਤਰੀਕ ਆ, ਉਹਨਾਂ ਨੇ ਬੰਦੇ ਮਾਰਿਆਂ ਦੀ ਤਰੀਕ ਆ 302। ਇੱਕ ਹਰਜਿੰਦਰ ਵੀਰੇ, ਆਪਾਂ ਨਿੱਜੀ ਗੱਲ ਕਰੀਏ, ਜੇ ਕਿਸੇ ਦਾ ਕਤਲ ਹੋ ਜੇ ਆਪਣਾ ਪਰਿਵਾਰਕ ਪੱਧਰ ਤੇ, ਉਹਨੂੰ ਘੱਟੋ ਘੱਟ 2 ਸਾਲ ਜ਼ਮਾਨਤ ਨਹੀਂ ਮਿਲਦੀ 302 ਦੇ ਵਿੱਚੋਂ। ਪੇਪਰ ਨਹੀਂ ਫੜਦੇ ਉਹਦੇ, ਕੋਰਟਾਂ 'ਚ ਪੇਪਰ ਨਹੀਂ ਲੱਗਦੇ ਕਿ ਕਹਿੰਦੇ ਆ ਬਈ 302 ਲੱਗੀ ਆ। ਸਾਡੇ ਬੰਦੇ ਮਰੇ, 302 ਸਾਡੇ ਵਾਲੇ ਕੇਸਾਂ 'ਚ ਲੱਗੀ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਕੋਈ ਕਾਨੂੰਨ ਦੀਆਂ ਧਾਰਾਵਾਂ ਹੋਣੀਆਂ, ਜਿਹੜੀਆਂ ਕਹਿੰਦੇ ਵੀ ਮਤਲਬ ਪੁਲਿਸ ਦੇ ਦਾਇਰੇ 'ਚ ਰਹਿ ਕੇ ਬਾਹਰ ਕੰਮ ਕੀਤਾ, ਉਹ ਧਾਰਾ ਅੱਡ ਹੁੰਦੀਆਂ ਇਹਨਾਂ ਦੀਆਂ। ਵੈਸੇ ਤਾਂ ਆਪਾਂ ਇਹਨਾਂ 'ਤੇ ਗੱਲ ਕਰੀਏ ਵੀ ਇਹਨਾਂ ਨੇ ਬਚਾਉਣਾ ਹੀ ਉਹਨਾਂ ਸਾਰਿਆਂ ਨੂੰ, ਪਰ ਫਿਰ ਵੀ ਜੇ ਦੇਖਿਆ ਜਾਵੇ ਵੀ ਜੇ ਇੱਕ ਆਮ ਬੰਦਾ ਪੁਲਿਸ ਵਾਲੇ ਦੇ ਰਿਵਾਲਵਰ ਨੂੰ ਹੱਥ ਪਾ ਲੇ ਤਾਂ ਉਹਨੂੰ ਸਜ਼ਾ, ਆਮ ਸਿੱਖ ਇਤਿਹਾਸਕ ਕਿਤਾਬਾਂ ਰੱਖ ਲਏ ਉਹਨਾਂ ਨੂੰ ਉਮਰ ਕੈਦਾਂ, ਤੇ ਇੱਥੇ ਤੁਸੀਂ ਸਾਡੇ ਗੋਲੀਆਂ ਮਾਰ ਜਾਓ। ਸ਼ਰੇਆਮ ਤੁਹਾਡੀ ਸਰਕਾਰੀ ਨਾਲ ਗੋਲੀਆਂ ਚੱਲੀਆਂ ਹੋਣ ਤੇ ਲੋਕਾਂ ਦੇ ਵਿੱਚ ਤੁਸੀਂ ਡਾਂਗ ਭਰਾਈ ਹੋਵੇ ਸ਼ਰੇਆਮ, ਤੇ ਲੋਕ ਇਹ ਗੱਲ ਨੂੰ ਅੱਜ ਤੱਕ ਕਲਕਾਉਂਦੇ ਫਿਰਦੇ ਹੋਣ ਕਿ ਭਾਈ ਇਹਨਾਂ ਨੇ ਆਹ ਬੰਦਿਆਂ ਨੇ ਫਲਾਣੇ ਬੰਦਿਆਂ ਨੇ ਫਲਾਣੀ ਸਰਕਾਰ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਹਜੇ ਤੱਕ ਸਜ਼ਾ ਨਾ ਮਿਲੀ ਹੋਵੇ, ਤਾਂ ਇਹਦੇ ਉੱਤੇ ਹੋਰ ਘਾਣ ਕੀ ਹੋ ਸਕਦਾ? ਇਹਦੇ ਉੱਤੇ ਹੋਰ ਕਾਨੂੰਨ ਅੰਨਾ ਕੀ ਹੋ ਸਕਦਾ? ਸਾਡੇ ਵਾਸਤੇ ਅੰਨਾ ਹੀ ਹੈ। ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਦੌਰਾਨ ਇੰਟਰਵਿਊ ਦਿੱਤੀ ਉਹਦੇ 'ਚ ਮੈਂ ਕਮੈਂਟ ਪੜ੍ਹ ਰਿਹਾ ਸੀ, 1-2 ਕਮੈਂਟ ਆਏ ਨੇ, ਕਹਿੰਦੇ ਸੁਖਰਾਜ ਸਿੰਘ ਪੈਸੇ ਲੈ ਕੇ ਚੁੱਪ ਕਰ ਜਾਂਦਾ, ਫਿਰ ਜਦੋਂ ਪੈਸੇ ਮੁੱਕ ਜਾਂਦੇ ਫਿਰ ਬੋਲਣਾ। ਮੈਨੂੰ ਇੱਕ ਗੱਲ ਦੱਸੋ ਬਾਈ, ਆਹ ਫੋਟੋ 'ਚ ਬੈਠਾ ਬਾਪੂ ਮੇਰਾ, ਕੌਮ ਦੀ ਖਾਤਰ, ਮਤਲਬ ਇੱਕ ਇਮਾਨ ਵਾਲੀ ਗੱਲ ਇਹ ਆ ਵੀ ਸ਼ਹੀਦ ਹੋਏ ਆ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ। ਪਰ ਗੱਲ ਇੱਥੇ ਆਉਂਦੀ ਹੈ ਕਿ ਜਿਹੜਾ ਸਿਸਟਮ ਸਾਨੂੰ ਚੈਲੰਜ ਕਰਦਾ, ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋ ਗਏ, ਭਾਈ ਰਾਜੋਆਣਾ ਹੋ ਗਏ, ਭਿਉਰਾ ਹੋ ਗਏ, ਭਾਈ ਤਾਰਾ ਹੋ ਗਏ, ਹੋਰ ਕਈ ਅਨੇਕਾਂ ਬੰਦੀ ਸਿੰਘਾਂ ਦੇ ਮੈਂ ਨਾਂ ਲਵਾਂ, ਮੈਂ ਬਹੁਤਿਆਂ ਦੇ ਤਾਂ ਮੈਨੂੰ ਲੱਗਦਾ ਮੈਂ ਜਾਣਦਾ ਵੀ ਨਹੀਂ ਹੋਵਾਂਗਾ, ਜਿਹੜੇ 40-40 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ। ਉੱਥੇ ਇੱਥੋਂ ਦਾ ਸਿਸਟਮ ਕਹਿੰਦਾ ਕਿ ਤੁਸੀਂ ਪੈਰਵਾਈਆਂ ਨਹੀਂ ਕੀਤੀਆਂ। ਸਾਡਾ ਚੈਲੰਜ ਹੈ ਇਸ ਕਾਨੂੰਨ ਨੂੰ ਤੇ ਇਸ ਸਿਸਟਮ ਨੂੰ
ਅਸੀਂ 10 ਸਾਲ ਤੋਂ ਪੈਰਵਾਈਆਂ ਕਰਦੇ ਆ ਰਹੇ ਹਾਂ। ਸਾਡੀ 10 ਸਾਲ ਦੀ ਅਚੀਵਮੈਂਟ ਤੁਹਾਡੇ ਮੀਡੀਆ ਜਰੀ, ਲੋਕਾਂ ਜਰੀ, ਅਖਬਾਰਾਂ ਜਰੀ ਸਾਹਮਣੇ ਪਈ ਆ। ਜਿਹੜੇ ਕਹਿੰਦੇ ਹੁੰਦੇ ਆ ਨਾ, ਦੇਖੋ ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਹਾਂ। ਅਸੀਂ ਉਸ ਸੰਕਲਪ ਤੇ ਲੜ ਰਹੇ ਹਾਂ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ। ਮੇਰੇ ਲਈ ਅਕਾਲੀ ਮਾੜੇ, ਉਹਨਾਂ ਦੀ ਸਰਕਾਰ ਮਾੜੀ ਹੈ ਨਾ। ਕਾਂਗਰਸੀ ਉਹ ਮਾੜੇ, ਉਹਨਾਂ ਨੂੰ ਵੀ ਅਸੀਂ ਘੇਰਿਆ ਸਰਕਾਰ 'ਚ। ਅੱਜ ਭਗਵੰਤ ਮਾਨ ਸਾਡੇ ਲਈ ਵੀ ਮਾੜਾ, ਕਿਉਂਕਿ ਜਦੋਂ ਜਿਹੜੇ ਬੰਦੇ ਨੇ ਇਨਸਾਫ ਨਹੀਂ ਕੀਤਾ। ਹੁਣ ਜੇ ਕੋਈ ਉੱਠ ਕੇ ਕਹੂਗਾ, ਅੱਜ ਜਦੋਂ ਅਸੀਂ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਜਾਂ ਕਹਿੰਦੇ ਸੀ ਜਾਂ ਇਹ ਉਹਨਾਂ ਨੂੰ ਦੱਸਦੇ ਸੀ ਵੀ ਉਹਨਾਂ ਦੀ ਨਾਕਾਮੀ ਰਹੀ ਆ ਪਾਵਰ 'ਚ ਬੈਠਿਆਂ ਦੀ, ਉਹ ਤਾਂ ਕਾਂਗਰਸੀਆਂ ਨੂੰ ਅਸੀਂ ਚੰਗੇ ਲੱਗਦੇ ਸੀ, ਆਪ ਵਾਲਿਆਂ ਨੂੰ ਚੰਗੇ ਲੱਗਦੇ ਸੀ ਵੀ ਉਹਨਾਂ ਨੂੰ ਘੇਰ ਰਹੇ ਆ, ਕਿਉਂਕਿ ਉਹਨਾਂ ਲਈ ਪੋਲੀਟੀਕਲ ਲੱਗਦਾ। ਜਦੋਂ ਅਸੀਂ ਕਾਂਗਰਸ ਨੂੰ ਘੇਰਨ ਲੱਗ ਗਏ, ਉਦੋਂ ਅਸੀਂ ਅਕਾਲੀ ਦਲ ਤੇ ਆਪ ਵਾਲਿਆਂ ਨੂੰ ਚੰਗੇ ਲੱਗਣ ਲੱਗ ਗਏ ਵੀ ਕਾਂਗਰਸ ਨੂੰ ਘੇਰ ਰਹੇ ਆ। ਅੱਜ ਭਗਵੰਤ ਮਾਨ ਨੂੰ ਘੇਰ ਰਹੇ ਆ, ਆਪ ਵਾਲਿਆਂ ਨੂੰ ਘੇਰ ਰਹੇ, ਤੇ ਅੱਜ ਉਹਨਾਂ ਨੂੰ ਇਹ ਲੱਗਦਾ ਆਪ ਵਾਲਿਆਂ ਨੂੰ ਮਾੜੇ ਲੱਗਦੇ ਆ ਵੀ ਖਣੀ ਇਹ ਪੈਸੇ ਲੈਣੇ ਆ ਜਾਂ ਗੱਲ ਆ। ਮੈਨੂੰ ਇੱਕ ਸਿੰਗਲ ਬੰਦਾ, ਚਲੋ ਆਪਾਂ ਸਾਰੀਆਂ ਗੱਲਾਂ ਛੱਡਦੇ ਆ, ਮੈਂ ਤੁਹਾਡੇ ਮੀਡੀਆ ਰਾਹੀਂ ਚੈਲੰਜ ਕਰਦਾ, ਜਿਹੜਾ ਲਿਖਦਾ ਉਹ ਸਾਬਤ ਕਰ ਦੇ ਵੀ ਪੈਸੇ ਲਏ ਆ, ਤੇ ਜਾਂ ਤਿੰਨੇ ਸਰਕਾਰਾਂ ਸਾਬਤ ਕਰ ਦੇਣ। ਸਰਕਾਰਾਂ ਕੋਲੇ ਜੇ ਮੈਨੂੰ ਖਰੀਦਿਆ ਹੀ ਆ ਕਿਸੇ ਨੇ ਵੀ, ਮਤਲਬ ਮੈਂ ਤਾਂ ਇੱਕ ਚੀਜ਼ 'ਚ ਇਸ ਗੱਲ 'ਚ ਹੀ ਮਤਲਬ ਲੋਕਾਂ ਦੇ ਨੱਕੋ ਵੱਲੋਂ ਲੈ ਜਾਊਂਗਾ ਨਾ, ਜੇ ਮਤਲਬ ਬਾਦਲ ਪਰਿਵਾਰ ਦਾ ਬੰਦਾ ਆ ਕੇ ਇੰਟਰਵਿਊ ਦੇ ਕੇ ਕਹਦੇ, ਕਾਂਗਰਸ ਦਾ ਆ ਕੇ ਇੰਟਰਵਿਊ ਦੇ ਕੇ ਕਹਦੇ ਵੀ ਅਸੀਂ ਪੈਸੇ ਦਿੱਤੇ ਆ, ਬਈ ਅਸੀਂ ਇਹਨੂੰ ਚੁੱਪ ਕਰਾਉਣ ਲਈ ਪੈਸੇ ਦਿੱਤੇ ਸੀਗੇ, ਸਾਡੇ ਨੇ ਇਹਨੇ ਧੋਖਾ ਕੀਤਾ ਜਾਂ ਅਸੀਂ ਐਂ ਕੀਤਾ। ਜੋ ਹੋਇਆ ਲੋਕਾਂ ਦੀਆਂ ਭਾਵਨਾਵਾਂ ਤੇ ਬਗਰਾੜੀ ਮੋਰਚੇ 'ਚ ਜਿੰਨਾ ਹੋਇਆ ਉਹ ਸ਼ਰੇਆਮ ਸੀ। ਬਗਰਾੜੀ ਮੋਰਚੇ 'ਚ ਸੰਗਤ ਦੀ ਮੰਗ ਸੀ ਨਾ, ਮੇਰੀ ਤਾਂ ਨਹੀਂ ਸੀ ਜੀ। ਤੇ ਜੇ ਉਹ ਹੋਇਆ ਤੇ ਉਦੋਂ ਬਾਅਦ ਜੇ ਕਿਸੇ ਨੇ ਕੁਝ ਕੀਤਾ ਜਾਂ ਹੋਇਆ ਜਾਂ ਗੱਲ ਆ ਜਾਂ ਕੋਈ ਦੇ ਕੇ ਗਿਆ ਜਾਂ ਲੈ ਕੇ ਗਿਆ ਜਾਂ ਕਿਤੇ ਕੋਈ ਬਈ, ਜਿਹੜੇ ਕਮੈਂਟ ਵਾਲੇ ਆ ਬਾਈ, ਉਹ ਬੰਦੇ ਨੂੰ ਵੱਡਾ ਰੱਖ ਕੇ ਚੱਲਦੇ ਆ, ਅਸੀਂ ਗੁਰੂ ਨੂੰ ਵੱਡਾ ਰੱਖ ਕੇ ਚੱਲਦੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ, ਅਸੀਂ ਸੱਚੀ ਗੱਲ ਤੇ ਲੜ ਰਹੇ ਆ। ਤੇ ਜੇ ਕੋਈ ਜ਼ਿੰਮੇਵਾਰ ਬੰਦਾ ਇਸ ਤੇ ਮੈਨੂੰ ਕਹਿੰਦਾ ਤਾਂ ਮੈਂ ਉੱਥੇ ਨੀਵੀਂ ਪਾ ਕੇ ਸਿਰ ਝੁਕਾ ਕੇ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ। ਪਰ ਜੇ ਕੋਈ ਭੇਡ ਕਿਸੇ ਦੀ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਾਂਗਰਸੀਆਂ ਦੀ ਹੋਵੇ, ਤੇ ਚਾਹੇ ਆਪ ਵਾਲਿਆਂ ਦੀ ਹੋਵੇ, ਉਹਨਾਂ ਨੂੰ ਆਪਾਂ ਜਵਾਬ ਦੇ ਨਹੀਂ ਹੈਗੇ। ਤੁਹਾਡੇ ਹਲਕੇ ਦੇ ਐਮਐਲਏ ਜਿਹੜੇ ਸਪੀਕਰ ਵੀ ਨੇ ਕੁਲਤਾਰ ਸਿੰਘ ਸੰਧੂ, ਉਹ ਕਹਿੰਦੇ ਰਹੇ ਨੇ, ਕਹਿੰਦੇ ਅਸੀਂ ਸ਼ੁਕਰਾਨੇ ਦਾ ਪਾਠ ਕਰਾਂਗੇ, ਗੁਰੂ ਕਰੇ ਮਿਹਰ। ਇਹ ਬਿਆਨ ਉਹਨਾਂ ਦਾ ਆਇਆ। ਉਸ ਤੋਂ ਬਾਅਦ ਸ਼ੁਕਰਾਨੇ ਦਾ ਪਾਠ ਇੱਕ ਹੋਇਆ ਵੀ ਜਿਹੜਾ ਕਿ ਬਹਿਮਲ ਕਲਾਂ ਮੰਡੀ ਦੇ ਵਿੱਚ ਹੋਇਆ। ਦੇਖੋ ਆਪਾਂ ਜੇ ਗੱਲ ਕਰੀਏ ਨਾ ਬਈ, ਸ਼ੁਕਰਾਨਾ ਅਸੀਂ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦਾ ਹਰ ਸਵਾਸ ਦੇ ਨਾਲ ਕਰਦੇ ਹਾਂ। ਸਾਨੂੰ ਇੰਨੀ ਕੁ ਅਚੀਵਮੈਂਟ ਮਿਲੀ, ਸਾਨੂੰ ਅਚੀਵਮੈਂਟ ਮਿਲੀ ਕਿ ਅਸੀਂ ਉਹ 10 ਬੰਦਿਆਂ ਦੇ ਨਾਂ ਨੋਮੀਨੇਟ ਹੋ ਗਏ ਆ ਕੋਰਟ ਦੇ ਵਿੱਚ, ਜਿਹੜਿਆਂ ਨੇ ਇਹ ਕਾਂਡ ਕੀਤਾ ਕਰਾਇਆ, ਜਿਨ੍ਹਾਂ ਦੀ ਛਤਰਛਾਇਆ 'ਚ ਹੋਇਆ। ਤਾਂ ਉੱਥੇ ਸੁਭਾਵਿਕ ਗੱਲ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਬਣਦਾ। ਸ਼ੁਕਰਾਨਾ ਸਰਕਾਰ ਦਾ ਨਹੀਂ ਕੀਤਾ, ਅਸੀਂ ਗੁਰੂ ਸਾਹਿਬ ਦਾ ਹੀ ਕੀਤਾ ਵੀ ਸਾਨੂੰ ਗੁਰੂ ਸਾਹਿਬ ਨੇ ਬਲ ਬਖਸ਼ਿਆ। ਅਸੀਂ 2 ਸਾਲ ਇਕੱਠੇ ਰਹੇ ਹਾਂ, 2 ਸਾਲ ਸੜਕ ਤੇ ਬੈਠੇ ਰਹੇ ਹਾਂ, ਲੋਕ ਆ ਜਿਹੜੇ ਜੁੜ ਕੇ ਰਹੇ ਆ, ਇਕੱਠੇ ਰਹੇ ਆ। ਅਗਲੀ ਲੜਾਈ ਜਿਹੜੀ ਕੋਰਟ 'ਚ, ਉੱਥੇ ਇਹ ਤਾਂ ਨਹੀਂ ਆਪਾਂ ਕਹਿ ਕੇ ਉੱਠੇ ਵੀ ਇਹਨਾਂ ਨੇ ਇਨਸਾਫ ਕਰਤਾ, ਅਸੀਂ ਚੱਲੇ ਹਾਂ ਭਾਈ, ਬਹੁਤ ਧੰਨਵਾਦ ਪੰਜਾਬ ਸਰਕਾਰ ਦਾ। ਅਸੀਂ ਇਹ ਕਿਹਾ ਵੀ ਪੰਜਾਬ ਸਰਕਾਰ ਨੇ ਜਿੰਨਾ ਕੀਤਾ ਉਹਦੇ ਲਈ ਧੰਨਵਾਦ ਹੈ, ਜਿਹੜਾ ਰਹਿੰਦਾ ਉਹੀ ਕਰੋ ਨਾ। ਜਿੰਨੀ ਤੁਸੀਂ ਗੱਲ ਕੀਤੀ ਆ, ਮੰਨ ਲਓ ਤੁਸੀਂ ਅੱਜ ਬੇਅਦਬੀ ਦੇ ਉੱਤੇ ਕੋਈ ਤੁਹਾਡੀ ਸੋਲਿਡ ਸਟੇਟਮੈਂਟ ਆ, ਤੁਸੀਂ ਪਾਵਰ 'ਚੋਂ ਤੁਸੀਂ ਕੋਈ ਚੰਗਾ ਕੰਮ ਕੀਤਾ, ਤੇ ਮੈਂ ਤੁਹਾਡਾ ਧੰਨਵਾਦ ਕਰੂੰਗਾ। ਮੈਂ ਸਿੱਖ ਹੋਣ ਦੇ ਨਾਤੇ ਮੈਂ ਕਹੂੰਗਾ ਕਿ ਭਾਈ ਤੇਰਾ ਧੰਨਵਾਦ, ਤੂੰ ਆਪਣੇ ਅਹੁਦੇ ਦੀ ਸਹੀ ਵਰਤੋਂ ਕਰਕੇ ਇੰਨੀ ਜਿਹੜਾ ਕੰਮ ਕੀਤਾ, ਇਹਦੇ ਲਈ ਧੰਨਵਾਦ। ਜਿਹੜਾ ਅੱਗੇ ਰਹਿੰਦਾ ਉਹ ਵੀ ਆਪਾਂ ਕਰੀਏ, ਹੰਭਲਾ ਮਾਰੀਏ। ਸੋ ਉਹ ਆ, ਉਸ ਸੰਦਰਭ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਦੋਂ ਬਾਅਦ ਦੀ ਲੜਾਈ ਕੋਰਟਾਂ ਦੇ ਵਿੱਚ ਆ, ਇਹ ਤਾਂ ਨਹੀਂ ਨਾ ਕਿਹਾ ਵੀ ਇਹਨਾਂ ਨੇ ਬੰਦਿਆਂ ਨੂੰ ਸਜ਼ਾ ਦੇਤੀ, ਇਨਸਾਫ ਕਰਤਾ ਵੀ ਇਹਨਾਂ ਦਾ ਧੰਨਵਾਦ। ਸੋ ਅਸੀਂ ਸਮਝਿਆ ਵੀ ਕਰੀਏ, ਅਸੀਂ ਇਹ ਨਾ ਦੇਖਿਆ ਕਰੀਏ। ਦੇਖੋ ਬਈ, ਜੇ ਆਪਾਂ ਕੋਈ ਕਿਸੇ ਗੱਲ ਨੂੰ ਚੱਕ ਰਹੇ ਹਾਂ, ਹੁਣ ਤੁਸੀਂ ਕਮੈਂਟ ਦੀ ਗੱਲ ਕੀਤੀ ਆ, ਵੈਸੇ ਤਾਂ ਆਪਾਂ ਉਹਨਾਂ ਚੀਜ਼ਾਂ 'ਚ ਨਾ ਪਈਏ, ਵਧੀਆ ਗੱਲ ਆ ਨਾ। ਜਿੰਨੀਆਂ ਔਕੜਾਂ ਦਾ ਸਾਹਮਣਾ ਮੈਂ ਕਰ ਰਿਹਾ, ਕੀ ਉਹ ਕਮੈਂਟ ਕਰਨ ਵਾਲਾ ਕਰ ਰਿਹਾ? ਮੈਂ ਜਦੋਂ ਇਹ ਚੀਜ਼ਾਂ ਪੜ੍ਹਦੇ ਬਈ ਦੁੱਖ ਇਸ ਗੱਲ ਤੇ ਹੁੰਦਾ ਕਿ ਯਾਰ ਅਸੀਂ ਇਹ ਚੀਜ਼ ਪਹਿਚਾਣ ਹੀ ਨਹੀਂ ਕਰ ਸਕੇ ਵੀ ਗੁਰੂ ਤੁਹਾਡਾ ਵੀ ਉਨਾ ਹੀ ਆ। ਗੱਲ ਤਾਂ ਮੈਂ ਬੇਅਦਬੀ ਦੀ ਕਰਦਾ, ਗੱਲ ਤਾਂ ਮੈਂ ਗੁਰੂ ਸਾਹਿਬ ਦੇ ਉਹਨਾਂ ਨਰਾਦਰ ਹੋਏ ਦੀ ਕਰਦਾ, ਜਾਂ ਉਹਦੇ ਸੰਕਲਪ 'ਚ ਬੈਠੇ ਸਿੱਖਾਂ ਦੇ ਉੱਤੇ ਗੋਲੀਆਂ ਵੱਜੀਆਂ। ਮੈਂ ਇਕੱਲੇ ਬਾਪੂ ਦੀ ਗੱਲ ਤਾਂ ਨਹੀਂ ਨਾ ਆਪਦੇ ਦੀ ਕਰਦਾ, ਮੈਂ ਉਹ ਨੌਜਵਾਨਾਂ ਦੀ ਗੱਲ ਵੀ ਕਰਦਾ ਜਿਹੜੇ 'ਚ ਦੂਜੇ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ ਆ, ਸਾਰਿਆਂ ਦੀ ਗੱਲ ਹੁੰਦੀ ਆ। ਕੇਸ ਕਿਸੇ ਇਕੱਲੇ ਦਾ ਤਾਂ ਨਹੀਂ ਨਾ ਚੱਲਦਾ। ਕਿੰਨੇ ਕੁ ਲੋਕ ਸਾਥ ਦੇ ਰਹੇ ਨੇ ਹੁਣ? ਬਹੁਤ ਜੀ, ਪੂਰਾ ਪੰਜਾਬ ਸਾਥ ਦੇ ਰਿਹਾ, ਪੂਰੇ ਦੇਸ਼ ਦੇ ਸਿੱਖ, ਪੂਰੇ ਵਿਦੇਸ਼ਾਂ ਦੇ ਸਿੱਖ ਸਾਥ ਦੇ ਰਹੇ ਆ। ਜੇ ਕੋਈ ਬੰਦੇ ਦਾ ਭਗਤ ਉੱਠ ਕੇ ਗੱਲ ਕਵੇ, ਇਕੱਲੇ ਬੰਦੇ ਦਾ, ਵੀ ਇਹ ਗਲਤ ਆ, ਤੇ ਆਪਾਂ ਉਹਨੂੰ ਕਿਵੇਂ ਕਹਿ ਦਈਏ? ਜਿਹੜੇ ਗੁਰੂ ਦੇ ਭਗਤ ਆ, ਸਾਡੇ ਸ਼ਬਦ ਗੁਰੂ ਨੂੰ ਗੁਰੂ ਮੰਨਣ ਵਾਲੇ ਆ, ਜਿਹੜੇ ਉਹਦਾ ਅਦਬ ਸਤਿਕਾਰ ਕਰਦੇ ਆ, ਉਹ ਮੈਨੂੰ ਪੂਰਾ ਮਾਣ, ਉਹ ਕਦੇ ਗਲਤ ਨਹੀਂ ਕਹਿਣਗੇ। ਤੇ ਨਾ ਅਸੀਂ ਕੌਮ ਦੇ ਲਈ ਕੋਈ ਸਿਰ ਨਵਾਉਣ ਵਾਲਾ ਫੈਸਲਾ ਲਿਆ, ਚਾਹੇ ਮੋਰਚਾ ਸੀ ਤੇ ਚਾਹੇ ਅੱਜ ਵੀ ਅਸੀਂ ਨਾ ਉਹ ਫੈਸਲਾ ਲਿਆ, ਨਾ ਕਦੇ ਰਹਿੰਦੇ ਸੌਸਾਂ ਤੱਕ ਲਵਾਂਗੇ ਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਨਾਲ, ਕਿਉਂਕਿ ਇਹ ਮੁੱਦਾ ਇਹਨਾਂ ਨੇ ਚੁੱਕਿਆ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀ।
ਕਿ ਸਾਡਾ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਫਰੀਦਕੋਟ ਦੀ ਅਦਾਲਤ ਤੋਂ। ਇਲੈਕਸ਼ਨਾਂ ਦੀ ਆੜ ਦੇ ਵਿੱਚ ਉਹ ਕੇਸ ਉੱਥੇ ਤਬਦੀਲ ਹੋਇਆ ਤਾਂ ਇਹਨਾਂ ਦਾ ਮੁੱਦਾ ਜਿਹੜਾ ਕਿ ਉਹ ਦਬ ਕੇ ਰਹਿ ਗਿਆ। ਬਈ ਐਵੇਂ ਹੋਇਆ ਹਨਾ? ਬਿਲਕੁਲ ਐਂ ਹੋਇਆ ਬਈ। ਜਿਹੜਾ ਜਦੋਂ ਤੁਸੀਂ ਹਾਈ ਕੋਰਟ ਵੱਲ ਨੂੰ ਰੁਖ ਕਰੋਗੇ ਹੁਣ ਤਾਂ ਹਾਈ ਕੋਰਟ ਦੇ ਵਿੱਚ ਕੀ ਸਵਾਲ ਮੈਂ ਕਹਿੰਦਾ ਇੱਕ ਗੱਲ ਬਈ ਆਪਣੇ ਸਾਰਿਆਂ ਦੱਸਣਾ ਚਾਹਣਾ ਸਾਰੇ ਸਿੱਖ ਭਰਾਵਾਂ ਨੂੰ ਜਾਂ ਜਿਹੜੇ ਇਸ ਕੇਸ 'ਚ ਦਰਦ ਰੱਖਦੇ ਆ, ਉਹਦੇ 'ਚ ਗੱਲ ਇਹ ਆ ਕਿ ਬਈ ਅਸੀਂ ਸਾਡੀ ਤਰਾਸਦੀ ਦੇਖੋ ਕਿੱਡੀ ਵੱਡੀ ਆ ਵੀ ਸਾਡੇ ਬੰਦੇ ਮਾਰੇ ਗਏ। ਅਸੀਂ ਸਿੱਧੇ ਤੌਰ ਤੇ 302 ਜਾਂ ਇਸ ਪਰਚੇ ਨੂੰ ਲੈ ਕੇ ਇਸ FIR ਨੂੰ ਲੈ ਕੇ ਸਿੱਧਾ ਬਾਈ ਨੇਮ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਭਾਈ ਮੇਰੇ ਬੰਦੇ ਮਾਰੇ ਆ। ਜਿਹੜੇ ਪੁਲਿਸ ਵਾਲਿਆਂ ਨੇ ਤੇ ਗੋਲੀਆਂ ਚਲਾਈਆਂ ਬੰਦੇ ਮਾਰੇ ਆ ਨਾ, ਅਸੀਂ ਇਹ ਨਹੀਂ ਉਹਨਾਂ ਨੂੰ ਸਿੱਧਾ ਕਹਿ ਸਕਦੇ ਡਾਇਰੈਕਟ ਵੀ ਉਹਨਾਂ ਨੇ ਬੰਦੇ ਮਾਰੇ ਆ। ਸਾਨੂੰ ਵਾਇਆ ਸਰਕਾਰ ਹੀ ਜਾਣਾ ਪਊਗਾ, ਸਾਨੂੰ ਵਾਇਆ ਉਸ ਸਮੇਂ ਦੀ ਸਰਕਾਰ ਦੇ ਨਾਲ ਹੀ ਜਾਣਾ ਪਊਗਾ ਕਿਉਂਕਿ ਕੇਸ ਵਰਸਸ ਸਟੇਟ ਚੱਲਦਾ। ਤੇ ਸਾਡੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਿੱਥੇ ਜਾ ਕੇ ਅਸੀਂ ਗੱਲ ਕਰਦੇ ਆ 84 ਦਾ ਜਿਹੜਾ ਜੈਨੋਸਾਈਡ ਹੋਇਆ ਸਾਡੀ ਕੌਮ ਦਾ ਬਹੁਤ ਵੱਡਾ ਦਿਖਾਂਤ ਹੋਇਆ, ਉਸ ਤੋਂ ਬਾਅਦ ਅੱਜ ਤੱਕ ਹੁੰਦੇ ਆਇਆ ਤੇ 2 ਨੰਬਰ ਤੇ ਉਸ ਤੋਂ ਬਾਅਦ 15 ਵਾਲਾ ਹੋਇਆ ਕਿਉਂਕਿ ਜਿਹੜਾ 84 ਵਾਲਾ ਹੱਡੀ ਹੰਡਾਇਆ ਸਾਡੇ ਬਜ਼ੁਰਗਾਂ ਨੇ, ਅਸੀਂ ਉਹ ਸੁਣਦੇ ਆਏ ਆ, ਕਿਤਾਬਾਂ 'ਚ ਪੜ੍ਹਦੇ ਆਏ ਆ ਤੇ ਉਹਨੂੰ ਮਹਿਸੂਸ ਕਰਦੇ ਆਏ ਆ। ਪਰ ਜਿਹੜਾ 15 ਵਾਲਾ ਉਹ ਤਾਂ ਮੈਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੇ ਹੱਡਾਂ ਤੇ ਹੰਡਾਇਆ ਬਾਈ। ਆਪਾਂ ਸਾਰਿਆਂ ਨੇ ਪੁਲਿਸ ਦਾ ਟਾਰਚਰ ਝੱਲਿਆ, ਦੇਖਿਆ ਵੀ ਪੁਲਿਸ ਕਿਵੇਂ ਧੱਕਾ ਕਰਦੀ ਆ, ਪੁਲਿਸ ਕਿਵੇਂ ਲੋਕਾਂ ਨੂੰ ਰੋਕਦੀ ਆ। ਜਾਂ ਤੁਸੀਂ ਅੱਜ ਵੀ ਕੋਈ ਸਮਾਗਮ ਤੇ ਜਾਣਾ ਹੋਵੇ ਕਿਸੇ ਸਬੰਧ 'ਚ ਤੇ ਤੁਹਾਡੇ ਘਰਾਂ 'ਚ ਪੁਲਿਸ ਪਹਿਲਾਂ ਆ ਜਾਂਦੀ ਆ ਵੀ ਇਦਾਂ ਦਾ ਸਿਸਟਮ ਦਾ ਤੇ ਸਟੇਟ ਦਾ ਨੈਰੇਟਿਵ ਆ ਇਹ। ਅਸੀਂ ਜਦੋਂ ਲੜ ਰਹੇ ਆ, ਜਿਹੜੇ ਦੋਸ਼ੀਆਂ ਨਾਲ ਲੜ ਰਹੇ ਆ ਉਹ ਸਿਸਟਮ ਦੇ ਬੰਦੇ ਆ। ਇੱਕ ਪਾਸੇ ਕੀ ਆ ਸਿਸਟਮ ਵੱਲੋਂ ਉਹਨਾਂ ਤੇ ਥੋੜਾ ਜਿਹਾ ਕਹਿੰਦੇ ਵੀ ਕਿਨਾਰਾ ਕੀਤਾ ਹੋਇਆ ਵੀ ਉਹਨਾਂ ਨੂੰ ਕੱਢਿਆ, ਪਰ ਪੱਕੇ ਸਿਸਟਮ ਦੀ ਆਓ। ਹੁਣ DGP ਸਮੇਤ ਸੈਣੀ ਤੇ ਕੇਸ ਹੈ, ਪੁਲਿਸ ਦਾ ਬੰਦਾ ਤੇ ਪੁਲਿਸ ਹੀ ਉਹਨੂੰ ਗ੍ਰਿਫਤਾਰ ਕਰ ਰਹੀ ਹੈ, ਪੁਲਿਸ ਹੀ ਉਹਨੂੰ ਉਸ 'ਚ ਲੈ ਕੇ ਆ ਰਹੀ ਤੇ ਪੁਲਿਸ ਉਹਦੀ ਪ੍ਰੋਟੈਕਸ਼ਨ ਦੇ ਰਹੀ ਹੈ। ਅਸੀਂ ਜਦੋਂ ਕੇਸ ਜਿਹਦੇ ਖਿਲਾਫ ਲੜ ਰਹੇ ਹਾਂ ਤੇ ਵਾਇਆ ਸਰਕਾਰ ਹੀ ਲੜਾਂਗੇ। ਸਰਕਾਰ ਪਹਿਲੀ ਆ, ਸਰਕਾਰ ਪਹਿਲੀ ਪਾਰਟੀ, ਅਸੀਂ ਦੂਜੀ ਪਾਰਟੀ ਆ। ਸਾਡਾ ਵਕੀਲ ਓਨਾ ਟਾਈਮ ਨਹੀਂ ਬੋਲ ਸਕਦਾ ਜਿੰਨਾ ਟਾਈਮ ਸਰਕਾਰੀ ਵਕੀਲ ਉੱਥੇ ਬੋਲਦਿਆਂ ਨਾ ਕਹਦੇ ਜੀ ਇਹ ਵੀ ਕੁਝ ਕਹਿਣਾ ਚਾਹੁੰਦੇ ਆ, ਅਸੀਂ ਉਦੋਂ ਬੋਲਾਂਗੇ। ਹੁਣ ਕੀ ਆਸ ਉਮੀਦ? ਹੁਣ ਆਸ ਇਹ ਹੈ ਕਿ ਅਸੀਂ ਪਰਸਨਲ ਤੌਰ ਤੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਅਸੀਂ ਸਭ ਤੋਂ ਵੱਡੀ ਨਿਰਾਸ਼ਾ ਇਹ ਹੈ ਕਿ ਸਰਕਾਰ ਅੱਜ ਵੀ ਸੁੱਤੀ ਪਈ ਆ। ਇਸ ਸਟੇਟਮੈਂਟ ਨੂੰ ਜੱਜਮੈਂਟ ਨੂੰ 10 ਦਿਨ ਹੋ ਗਏ, ਵੋਟਾਂ ਤੋਂ ਪਹਿਲਾਂ ਦੀ ਆਈ ਹੋਈ ਹੈ ਨਾ, 8-10 ਦਿਨ ਦਾ ਸਮਾਂ ਹੋ ਗਿਆ ਤੇ ਕਿਸੇ ਸਰਕਾਰ ਦੀ ਜ਼ਿੰਮੇਵਾਰ ਬੋਡੀ ਦਾ ਇਹ ਮੈਸੇਜ ਜਾਂ ਪ੍ਰੈਸ ਕਾਨਫਰੰਸ ਜਾਂ ਬਿਆਨ ਤੱਕ ਨਹੀਂ ਆਇਆ ਕਿ ਭਾਈ ਇਹ ਚੀਜ਼ ਆ ਜਿਹੜੀ ਚਲੋ ਨਿਰਾਸ਼ਾਜਨਕ ਫੈਸਲਾ ਆਇਆ, ਅਸੀਂ ਇਹਨੂੰ ਚੰਗੇ ਤਰੀਕੇ 'ਚ ਲੜਾਂਗੇ, ਸੁਪਰੀਮ ਕੋਰਟ ਜਾਵਾਂਗੇ ਜਾਂ ਹੋਰ ਪਾਸੇ ਜਿੱਥੇ ਵੀ ਅਸੀਂ ਕਰ ਸਕਦੇ ਹਾਂ। ਕਿੱਡੀ ਸ਼ਰਮਨਾਕ ਗੱਲ ਆ ਯਾਰ, ਜਿਹੜੇ ਮੁੱਦੇ ਤੇ ਤੁਹਾਡੀ ਸਰਕਾਰ ਬਣੀ ਹੋਵੇ ਉਸ ਮੁੱਦੇ ਦੇ ਉੱਤੇ ਐਡੇ ਗਲਤ ਫੈਸਲੇ ਆ ਜਾਣ, ਦੋਸ਼ੀਆਂ ਦੇ ਪੱਖ ਵਾਲੇ ਫੈਸਲੇ ਆ ਜਾਣ ਤੇ ਤੁਸੀਂ ਚੁੱਪ ਬੈਠੇ ਹੋ। ਤੇ ਤਾਂ ਸਿੱਧ ਕੀ ਹੁੰਦਾ ਵੀ ਕੋਸ਼ਿਸ਼ ਕਰੀ ਕਿਸੇ ਮੰਤਰੀ ਕਿਸੇ ਅਸੀਂ ਉਦੋਂ ਤੋਂ ਹੀ ਇਹਨਾਂ ਦੇ ਮਤਲਬ ਸੁਨੇਹੇ ਲਾਉਂਦੇ ਆ ਰਹੇ ਹਾਂ, ਇਨ ਟੱਚ ਰਹੇ ਹਾਂ ਵੀ ਭਾਈ ਇਹ ਮਸਲਾ ਜਿਹੜਾ ਵਿਗੜਦਾ ਵੀ ਜਾ ਰਿਹਾ, ਫਲਾਣੇ ਬੰਦੇ ਨੇ ਐਪਲੀਕੇਸ਼ਨ ਲਾਈ ਆ, ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਲੜੋ, ਉਹਨੂੰ ਖਾਰਜ ਕਰਾ ਕੇ ਤੇ ਆਪਾਂ ਜਿਹੜਾ ਟ੍ਰਾਇਲ ਵਾਲੇ ਪਾਸੇ ਹੋਈਏ, ਦੋਸ਼ੀਆਂ ਨੂੰ ਸਜ਼ਾਵਾਂ ਵਾਲੇ ਪਾਸੇ ਹੋਈਏ। ਪਰ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਕਿਤੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੀ ਜਿਹੜੀ ਕਿ ਮਦਦ ਕੀਤੀ ਸੀ ਉਹਦਾ ਕਰਕੇ ਤੁਹਾਡੀ ਨਾ ਸੁਣਵਾਈ ਹੁੰਦੀ ਹੋਵੇ? ਉਹ ਤਾਂ ਜੀ ਹੁਣ ਕੀ ਦੇਖੋ, ਇਹਨਾਂ ਦਾ ਵਿਰੋਧ ਫਿਰ ਮੈਂ ਤਾਂ ਹਰ ਇੱਕ ਥਾਂ ਤੇ ਕਰੂੰਗਾ ਨਾ। ਅਸੀਂ ਉਸ ਸਮੇਂ ਦੀ ਸਰਕਾਰ ਦਾ ਕੀਤਾ ਜਦੋਂ ਤੋਂ ਕਾਂਡ ਹੋਇਆ, ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਚੱਲਦੀਆਂ ਸੀ ਉਹਨਾਂ ਦਾ ਵਿਰੋਧ ਕਰਦੇ ਰਹੇ ਹਾਂ ਤੇ ਹੁਣ ਅਸੀਂ ਡਟ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਪੋਰਟ ਕੀਤੀ ਆ, ਆਜ਼ਾਦ ਉਮੀਦਵਾਰ ਦੀ ਕੀਤੀ ਆ, ਕਿਸੇ ਪਾਰਟੀ ਪੱਧਰ ਤੇ ਨਹੀਂ ਕੀਤੀ। ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਲੋਕਾਂ ਨੇ ਵੀ ਨਕਾਰਿਆ ਇਹਨਾਂ ਨੂੰ, ਕੱਲਾ ਫਰੀਦਕੋਟ ਦੇ ਲੋਕਾਂ ਨੇ ਨਹੀਂ, ਪੰਜਾਬ ਦੇ ਲੋਕਾਂ ਨੇ ਵੀ ਨਕਾਰਿਆ। ਇੱਕ ਝੂਠੇ ਵਾਅਦੇ, ਬੇਮਤਲਬੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਭਰਮਾਉਣ ਵਾਲੀਆਂ ਕਰਦੇ ਰਹੇ ਅਸੀਂ ਤੇ ਲੋਕਾਂ ਨੂੰ ਉਹ ਸਮਝ ਆ ਚੁੱਕੀਆਂ। ਜਿਹੜੇ 13-0 ਕਰਦੇ ਸੀ ਉਹ 3 ਤੇ ਆ ਗਏ ਆ। ਤਾਂ ਹੰਕਾਰ ਦਾ ਭਾਂਡਾ ਜਿਹੜਾ ਇੱਕ ਦਿਨ ਫੁੱਟਦਾ। ਸੋ ਫਰੀਦਕੋਟ ਦੇ ਲੋਕਾਂ ਨੂੰ ਤਾਂ ਮੈਂ ਇਹੀ ਇਸ ਗੱਲ ਦਾ ਹੀ ਧੰਨਵਾਦ ਕਰਦਾ ਕਿ ਬਹੁਤ ਤੁਹਾਡਾ ਧੰਨਵਾਦ ਆ। ਆਪਾਂ ਜਾਗਦੀਆਂ ਜ਼ਮੀਰਾਂ ਦਾ ਹੀ ਸਬੂਤ ਦਿੱਤਾ। ਇੱਕ ਤਾਂ ਸ਼ਹੀਦ ਸਿੰਘ ਦਾ ਪੁੱਤਰ ਜਿੱਤਿਆ, ਦੂਜਾ ਸਮੇਂ ਦੀ ਸਰਕਾਰ ਨੂੰ ਤੁਸੀਂ ਦੱਸਤਾ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਸਿਆਸਤ ਸਰਕਾਰ ਬਣਾਈ ਆ, ਇਸ ਇਲਾਕੇ ਦੇ ਇਨਸੀਡੈਂਟ ਨੇ ਸਰਕਾਰ ਬਣਾਈ ਆ ਤੇ ਤੁਸੀਂ ਉਹਦਾ ਜੇ ਹੱਲ ਨਹੀਂ ਕੀਤਾ ਤਾਂ ਤੁਹਾਡਾ ਅਸੀਂ ਹਰ ਇੱਕ ਤਰੀਕੇ 'ਚ ਵਿਰੋਧ ਕਰਨ ਜਾਣਦੇ ਹਾਂ। ਆਖਰ ਦੇ ਵਿੱਚ ਸਵਾਲ ਆ, ਤੁਸੀਂ ਕੁਛ ਸੋਚਿਆ ਵੀ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਲੁੱਟ ਤਾਂ ਅਸੀਂ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਜਾਂ ਚੋਣਾਂ ਲੜ ਕੇ ਹੀ ਉੱਧਰ ਜਾ ਕੇ ਆਪਦਾ ਅਸੈਂਬਲੀ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ? ਅਸੀਂ ਦੇਖੋ ਜੀ ਹਰ ਇੱਕ ਪਾਸੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਿਰੋਧ ਕਰਾਂਗੇ ਤੇ ਕਰਦੇ ਰਹਾਂਗੇ। ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ ਅਸੀਂ ਉਹ ਵੀ ਗੱਲਾਂ ਜ਼ਰੂਰ ਕਰਾਂਗੇ ਜਿਹੜੀਆਂ ਤੁਸੀਂ ਇਹ ਸਵਾਲ ਤਾਂ ਕਰਿਆ, ਬਾਈ ਇਲੈਕਸ਼ਨ ਆ ਰਹੀ ਆ, ਤੁਹਾਡੇ ਹਲਕੇ ਦੀ ਬਾਈ ਇਲੈਕਸ਼ਨ ਆ ਫਰੀਦਕੋਟ ਲੋਕ ਸਭਾ ਦੀ। ਕੋਈ ਗੱਲ ਨਹੀਂ ਜੀ, ਇਹ ਤਾਂ ਲੋਕਾਂ ਤੇ ਆ। ਜੇ ਲੋਕ ਚਾਹਣਗੇ, ਪੰਜਾਬ ਦੇ ਲੋਕ ਚਾਹਣਗੇ, ਸਿੱਖ ਸੰਗਤਾਂ ਚਾਹਣਗੀਆਂ, ਅਸੀਂ ਉਹਨਾਂ ਨੂੰ ਇਸ ਤਰੀਕੇ 'ਚ ਘੇਰੀਏ ਤਾਂ ਉੱਧਰ ਵੀ ਅਸੀਂ ਤਿਆਰ ਬੈਠੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਜਿਹੜੀ ਕਿ ਇੱਕ ਮੁਲਾਕਾਤ ਕਰ ਰਹੇ ਸੀ
ਇਸ ਮੁਲਾਕਾਤ ਦੇ ਤਹਿਤ ਜੋ ਕੁਝ ਗੱਲਾਂ ਬਾਤਾਂ ਹੋਈਆਂ ਨੇ, ਆਸ ਆ ਉਮੀਦ ਆ ਕਿ ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਸੁਣੋਗੇ ਤੇ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਜਿਹੀਆਂ ਮੁਲਾਕਾਤਾਂ ਤੁਹਾਡੇ ਰੂ ਕਰਦੇ ਰਵਾਂਗੇ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚੋਂ ਇੱਕ ਦਰਦ ਛਲਕਦਾ 2015, ਕਿਉਂਕਿ ਹੁਣ ਮਹੀਨਾ ਵੀ ਜੂਨ ਦਾ ਚੱਲ ਰਿਹਾ ਤੇ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦੇ ਸਰੂਪ ਨੇ ਜਿਹੜੇ ਉਹ ਚੋਰੀ ਹੁੰਦੇ ਨੇ ਤੇ ਕੰਧਾਂ ਦੇ ਉੱਪਰ ਲਿਖਿਆ ਜਾਂਦਾ ਕਿ ਤੁਹਾਡਾ ਗੁਰੂ ਸਾਡੇ ਕੋਲ ਆ। ਸੰਗਤ ਨੇ ਖੁਦ ਖੋ ਕੇ ਜਿਹੜੀਆਂ ਕਿ ਇਨਸਾਲਟਾਂ ਸੀ ਉਹ ਗੋਲੀ ਚਲਾਈ ਹੈ। ਨਹੀਂ, ਖਬਰਾਂ ਤਾਂ ਦੇਖੋ, ਜਦੋਂ ਸਰਕਾਰ ਇਹਨਾਂ ਦੀ, ਤੰਤਰ ਇਹਨਾਂ ਦਾ ਜਿੱਥੇ ਮਰਜ਼ੀ ਬਣਾ ਦੇਣ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਆ ਜਾਣੀਆਂ। ਕਿਹੜਾ ਸੀਸੀਟੀਵੀ ਕਿਹੜਾ ਅੱਜ ਕੱਲ ਬਈ ਕੀ ਨਹੀਂ ਉਹਨਾਂ 'ਚ ਚੇਂਜਸ ਹੁੰਦੇ। ਉਹਨਾਂ ਨੂੰ ਰਿਵਰਟ ਕਰਕੇ ਦਿਖਾ ਦਿਓ ਤਾਂ ਸਾਰਾ ਕੁਝ ਹੀ ਚੱਲਦਾ ਨਾ। ਗੱਲ ਇਹ ਚਲੋ ਮੰਨ ਲੈਂਦੇ ਆ, ਇਹਨਾਂ ਦੀ ਗੱਲ ਮੰਨ ਲਈ, ਕਿਹੜੇ ਬੰਦੇ ਨੂੰ ਇਹਨਾਂ ਨੇ ਸੰਗਤ ਚੋਂ ਚੱਕ ਕੇ ਵੀ ਸਜ਼ਾ ਦੇ ਦਿੱਤੀ। ਜਿਹੜੀ ਪੁਲਿਸ ਉੱਥੇ ਮੌਜੂਦ ਆ, ਜਿਹੜੀ ਡਾਂਗ ਭਰਾਈ ਦੋਸ਼ੀ ਨੂੰ, ਕੋਟਕਪੂਰੇ ਦੀ ਵੀਡੀਓ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਗੋਲੀਆਂ ਚੱਲੀਆਂ, ਪਰ ਜਿੱਥੇ ਬੰਦੇ ਮਰੇ ਆ ਉੱਥੇ ਕਿਹੜੀ ਸੰਗਤ ਨੇ ਗੋਲੀ? ਕਿਤੇ ਇਹ ਤਾਂ ਨਹੀਂ ਹੈਗਾ ਵੀ ਇਲੈਕਸ਼ਨਾਂ ਦੇ ਵਿੱਚ ਉਤਰਨਾ ਫਿਰ ਤੋਂ ਉਹ ਮੁੱਦਾ ਚੁੱਕ ਲਿਆ ਹੋਇਆ ਜਾਵੇ ਜਿਹੜਾ ਮੁੱਦਾ। ਨਹੀਂ, ਮੈਨੂੰ ਦੱਸੋ, ਮੈਂ ਮੁੱਦਾ ਛੱਡਿਆ ਕਿੱਦਾਂ ਆ? ਜੇ ਸਰਕਾਰਾਂ ਇਸ ਮੁੱਦੇ ਦੇ ਉੱਤੇ ਬਣ ਸਕਦੀਆਂ, ਪਿਛਲੇ 2015 ਤੋਂ ਲੈ ਕੇ ਅੱਜ ਤੱਕ ਵੋਟਾਂ ਦੇ ਵਿੱਚ ਇਸ ਦਾ ਨਾਂ ਲੈ ਕੇ ਇੱਥੇ ਨਿੱਕੀ ਮੋਟੀ ਕਾਰਵਾਈ ਕਰਕੇ ਸਰਕਾਰਾਂ ਸੱਤਾ 'ਚ ਆ ਸਕਦੀਆਂ, ਤੇ ਆਮ ਲੋਕ ਜੇ ਇਸ ਮੁੱਦੇ ਤੇ ਗੱਲ ਕਰਦੇ ਆ ਤਾਂ ਇਹਦੇ 'ਚ ਰਾਜਨੀਤੀ ਵਾਲੀ ਗੱਲ ਕਰੀਏ। ਸਿੱਖ ਸੰਗਤਾਂ ਦਾ ਰੋਹ ਹੈ ਜਿਹੜਾ 12 ਅਕਤੂਬਰ ਜਦੋਂ ਅੰਗ ਪਾੜ ਕੇ ਗਲੀਆਂ 'ਚ ਬਰਗਾੜੀ ਦੀਆਂ 'ਚ ਖਿਲਾਰੇ ਜਾਂਦੇ ਆ, ਤਾਂ ਪੰਜਾਬ ਦੀਆਂ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ, ਤੇ ਜਿਹਦੇ ਨਾਲ ਉਹਨਾਂ ਨੂੰ ਆਪਣੇ ਘਰੇ ਰਹਿਣਾ ਠੀਕ ਨਹੀਂ ਲੱਗਿਆ। ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਰੋਡਾਂ ਤੇ ਧਰਨੇ ਲਾਉਂਦੇ ਆ, ਸੜਕਾਂ ਤੇ ਆਉਂਦੇ ਆ, ਬਾਹਰ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ, ਜਿਹਦੇ ਵਿੱਚ ਮੇਰੇ ਪਿਤਾ ਜੀ ਵੀ ਜਾਂਦੇ ਆ ਤੇ ਹੋਰ ਵੀ ਅਨੇਕਾਂ ਸਿੱਖ ਸੰਗਤਾਂ ਹੁੰਦੀਆਂ। ਕੋਟਕਪੂਰਾ ਜਾਮ ਕਰ ਦਿੱਤਾ ਜਾਂਦਾ। ਅਗਲੇ ਦਿਨ ਫਿਰ ਪੂਰੇ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਜਿਹੜੇ ਰੋਡ ਹਾਈਵੇ ਲੰਘਦੇ ਉੱਥੇ ਲੋਕ ਬੈਠਦੇ ਆ। ਸੋ 13 ਤਰੀਕ ਦੀ ਰਾਤ ਨੂੰ ਇਹ ਜਿਹੜੇ ਬਾਈਬਲ ਕਲਾਂ ਸੀਗੇ, 14 ਨੂੰ ਫਿਰ ਸਵੇਰੇ ਗੋਲੀ ਕਾਂਡ ਹੋ ਜਾਂਦਾ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਸ਼ਾਰਟ ਟਰਮ 'ਚ ਹੀ ਗੱਲ ਕਰੂੰਗਾ ਕਿ ਸਰਕਾਰਾਂ ਬਦਲਦੀਆਂ, ਇਹਨਾਂ ਵਿਸ਼ਿਆਂ ਤੇ ਬਣਦੀਆਂ। ਤਰਾਸਦੀ ਇਹ ਆ ਕਿ ਸਰਕਾਰਾਂ ਇਹਨਾਂ ਵਿਸ਼ਿਆਂ ਤੇ ਬਣਦੀਆਂ, ਪੰਜਾਬ ਦੇ ਲੋਕ ਇਹਨਾਂ ਵਿਸ਼ਿਆਂ ਤੇ ਬਹੁਮਤ ਦਿੰਦੇ ਆ। ਕਾਹਦੇ ਲਈ? ਕਿ ਇਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਬੰਦ ਹੋਣੇ ਚਾਹੀਦੇ ਆ, ਤੇ ਦੋਸ਼ੀ ਜਿਹੜੇ ਗੋਲੀ ਕਾਂਡਦੇ ਆ, ਉਹ ਚਾਹੇ ਪੁਲਿਸ ਅਧਿਕਾਰੀ ਆ, ਚਾਹੇ ਕੋਈ ਵੀ ਆ, ਵੱਡੇ ਅਧਿਕਾਰੀ ਆ, ਚਾਹੇ ਸਮੇਂ ਦੀ ਸਰਕਾਰ ਆ, ਉਹ ਵੀ ਜੇਲ੍ਹਾਂ 'ਚ ਬੰਦ ਹੋਣੀਆਂ ਚਾਹੀਦੀਆਂ। ਪਰ ਹੁੰਦਾ ਇਹਦੇ ਉਲਟਾ। ਪਿਛਲੀ ਕਾਂਗਰਸ ਦੀ ਸਰਕਾਰ ਆ, 17 ਤੋਂ 22 ਤੱਕ ਦਾ ਪੀਰੀਅਡ ਜਿਹੜਾ ਹੁੰਦਾ ਹੈ, ਉਹ ਵੀ ਤੁਸੀਂ ਦੇਖਿਆ ਵੀ ਕਿਹੜੇ ਰਾਹੇ ਤੁਰ ਕੇ ਗਏ ਆ। ਬਹੁਮਤ ਉੱਥੇ ਵੀ ਪੰਜਾਬ ਸਰਕਾਰ ਨੂੰ ਮਿਲਿਆ। ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਅਮਰਿੰਦਰ ਸਿੰਘ ਅੱਜ ਦਰ ਦੀਆਂ ਠੋਕਰਾਂ ਖਾ ਰਹੇ ਨੇ। ਉਦੋਂ ਤਾਂ ਭਗਵੰਤ ਮਾਨ ਨੂੰ ਇਹ ਗੋਲੀਆਂ ਚਲਾਉਣ ਵਾਲੇ ਗੁੰਡੇ ਲੱਗਦੇ ਸੀ ਜੀ, ਅੱਜ ਉਹਨਾਂ ਦੇ ਚਹੇਤੇ ਬਣੇ ਪਏ ਆ। ਜਿਹੜਾ ਅੱਜ ਦਾ ਰੀਸੈਂਟਲੀ ਮੁੱਦਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤਾਂ ਪਹਿਲਾਂ ਕੇਸ ਨਹੀਂ ਸਹੀ ਤਰੀਕੇ ਨਾਲ ਚੱਲਿਆ। 9 ਸਾਲ ਪਤਾ ਹੀ ਨਹੀਂ ਲੱਗਿਆ ਇਹਨਾਂ ਨੂੰ ਵੀ ਕਿਹਨਾਂ ਦੇ ਖਿਲਾਫ ਆ, ਕਿਹੜੇ ਬੰਦੇ ਆ, ਕਿਹੜਾ ਕੀ ਆ। ਜੇ ਸੰਗਤਾਂ ਦੇ ਪ੍ਰੈਸ਼ਰ ਦੇ ਨਾਲ ਉਹ 8-10 ਨਾਂ ਸਾਹਮਣੇ ਆਏ ਆ, ਤਾਂ ਹੁਣ ਇਹ ਅਦਾਲਤਾਂ ਦੇ ਵਿੱਚ ਉਹਨਾਂ ਦੀਆਂ ਜਿਹੜੀ